वाहिगुरू जी का खालसा वाहिगुरू जी की फतेह। TB84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਨਿਊਯਾਰਕ ਦੇ ਰਿਚਮੰਡ ਹਿੱਲ ਏਰੀਆ ਦੇ ਵਿੱਚ ਸਥਿਤ ਸਮੋਕੀ ਪਾਰਕ ਵਿਖੇ ਪਹੁੰਚੇ ਹਾਂ। ਇੱਥੇ ਜਿਵੇਂ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਪੰਡਾਲ ਸਜਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਅੱਜ ਇੱਥੋਂ ਦੀ ਜਿਹੜੇ ਲੋਕਲ ਗੁਰਦੁਆਰਾ ਸਾਹਿਬਾਨ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਿੱਖ ਸੈਂਟਰ ਆਫ ਫਲਸ਼ਿੰਗ, ਗੁਰਦੁਆਰਾ ਸੰਤ ਸਾਗਰ ਤੇ ਬਾਬਾ ਬੰਦਾ ਸਿੰਘ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਜਿਹੜੇ ਨਾਲ ਸ਼ਹੀਦ ਹੋਏ ਸਿੰਘ ਸਿੰਘਣੀਆਂ ਸੀ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ 300ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਅੱਜ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਹਦੇ ਵਿੱਚ ਸ਼ਾਮਲ ਹੋਣ ਲਈ ਅੱਜ ਅਸੀਂ ਇੱਥੇ ਪਹੁੰਚੇ ਹਾਂ। ਤੇ ਇੱਥੇ ਜਿਹੜੇ ਪੰਥਕ ਬੁਲਾਰੇ ਹੈਗੇ ਆ ਉਹਨਾਂ ਵੱਲੋਂ ਵੀ ਅੱਜ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ, ਜਿਹਦੇ ਵਿੱਚ ਡਾਕਟਰ ਅਮਰਜੀਤ ਸਿੰਘ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਹਰਿੰਦਰ ਸਿੰਘ ਅਤੇ ਪੱਤਰਕਾਰ ਸੁਰਿੰਦਰ ਸਿੰਘ ਦੇ ਨਾਮ ਮੁੱਖ ਤੌਰ 'ਤੇ ਸ਼ਾਮਲ ਕੀਤੇ ਗਏ ਨੇ। ਸੋ ਜਿੱਥੇ ਅੱਜ ਇਸ ਸਮਾਗਮ ਦੇ ਵਿੱਚ ਆਓ ਅਸੀਂ ਹਾਜ਼ਰੀ ਲਵਾਉਂਦੇ ਹਾਂ, ਉੱਥੇ ਹੀ ਜਿਹੜੇ ਪ੍ਰਬੰਧਕ ਹੈਗੇ ਆ ਉਹਨਾਂ ਦੇ ਵੀ ਵਿਚਾਰ ਜਾਣਦੇ ਹਾਂ ਤੇ ਉਸ ਤੋਂ ਬਾਅਦ ਸਮਾਗਮ ਦੇ ਵਿੱਚ ਜਿਹੜੀਆਂ ਇਸ ਸੰਬੰਧੀ ਇਸ ਸਮਾਗਮ ਦੇ ਵਿੱਚ ਸ਼ਹੀਦਾਂ ਦੇ ਬਾਰੇ ਤੇ ਸਿੱਖ ਕੌਮ ਦੇ ਇਤਿਹਾਸ ਬਾਰੇ ਵਿਚਾਰ ਹੋਣੀ ਹੈ ਉਹਦਾ ਵੀ ਹਿੱਸਾ ਬਣਦੇ ਹਾਂ। जयकार कियो कर्मिया का, जयकार कियो कर्मिया का, जयकार कियो कर्मिया का, जयकार कियो कर्मिया का। पापी को दंड दियो है, पापी को दंड दियो है, पापी को दंड दियो है, पापी को दंड दियो है। जयकार कियो कर्मिया का, जयकार कियो कर्मिया का, जयकार कियो कर्मिया का, जयकार कियो कर्मिया का। पापी को दंड दियो है, पापी को दंड दियो है, पापी को दंड दियो है, पापी को दंड दियो है। भरपूर दूजा नहीं कोई, हर जल थल महियल भरपूर दूजा नहीं कोई। हर आप कह करने आओ यार सब मार करो, यार सब मार करो। जयकार कियो कर्मिया का, जयकार कियो कर्मिया का, जयकार कियो कर्मिया का, जयकार कियो कर्मिया का। पापी को दंड दियो है, पापी को दंड दियो है, पापी को दंड दियो है, पापी को दंड दियो है। यारा दे वड्याई हर धर्म लियाओ कियो, सत्यारा दे वड्याई हर धर्म लियाओ कियो।
सब हाथी करो उस्तत, जिन गरीब अनाथ राख लियो, गरीब अनाथ राख लियो, जिन गरीब अनाथ राख लियो। जयकार कियो धर्मिया का, जयकार कियो धर्मिया का, जयकार कियो धर्मिया का, जयकार कियो धर्मिया का। पापी को दंड दियो है, 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 पापी को दंड दियो है। बाबा बंदा सिंह बहादुर इंटरनेशनल सिख सोसाइटी के समूह गुरु घरां दे सहयोग नाल ये बहुत वड्डा दिन मनाया जा रहा। उन्हां महान जरनैलां दी याद विच सतगुरु ये सारे वीर वधाई के पात्र ने। भुल्लां दी खिमा, अंदाजे नाल मैं समा लाया, घड़ी देखी नहीं, ये 2-3 मिनट ऊपर खिमा करो। असीस बख्शो, फतेह बुलाओ जी। वाहिगुरू जी का खालसा, वाहिगुरू जी की फतेह। गुरु प्यारी साध संगत जी, आप जी नूं भाई गुरप्रीत सिंह जी मल्लड़वाल ਦੇ ਕੀਰਤਨੀ ਜਥੇ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਾਇਆ। ਸਤਿਗੁਰੂ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ। ਜਿਸ ਤਰ੍ਹਾਂ ਇਹਨਾਂ ਦਾ ਆਪ ਜੀ ਨੂੰ ਹੁਣ ਸ਼ਬਦ ਸਰਵਣ ਕਰਾਇਆ ਹੈ, ਆਪਾਂ ਪੁਰਾਤਨ ਇਤਿਹਾਸ ਪੜ੍ਹਦੇ ਸੀ, ਪਰ ਅੱਜ ਆਪਾਂ ਆਪਣੀਆਂ ਅੱਖਾਂ ਨਾਲ ਵੀ ਦੇਖਿਆ ਹੈ ਕਿ ਪਾਪੀਆਂ ਨੂੰ ਕਿਵੇਂ ਸਜ਼ਾਵਾਂ ਸਿੰਘਾਂ ਨੇ ਦਿੱਤੀਆਂ ਹਨ। ਬੇਅੰਤੇ ਬੁੱਚੜ ਦਾ ਹਾਲ ਦੇਖ ਲਓ, ਜਨਰਲ ਵੈਦਿਆ ਦਾ ਹਾਲ ਦੇਖ ਲਓ, ਇੰਦਰਾ ਗਾਂਧੀ ਦਾ ਹਾਲ ਦੇਖ ਲਓ। ਸਿੰਘਾਂ ਨੇ ਉਹਨਾਂ ਦੋਸ਼ਾਂ ਨੂੰ ਸੋਧਿਆ ਹੈ। ਇਹ ਗੁਰਬਾਣੀ ਦਾ ਜਜ਼ਬਾ ਹੈ ਜੋ ਪਲਾਂ ਵਿੱਚ ਹੀ ਸਿੰਘਾਂ ਨੂੰ ਪਿਆਰ ਕਰ ਦਿੰਦਾ ਹੈ। ਸਿੱਖੀ ਪਲਾਂ ਤੇ ਹੀ ਖੜੀ ਹੈ। ਸਿੱਖੀ ਨੂੰ ਕੋਈ ਵੀ ਖਤਰਾ ਨਹੀਂ। ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਰਹਾਂਗੇ, ਅਸੀਂ ਚੜ੍ਹਦੀ ਕਲਾ ਵਿੱਚ ਰਹਾਂਗੇ। ਹੁਣ ਮੈਂ ਸਾਧ ਸੰਗਤ ਜੀ, ਆਪ ਜੀ ਦੇ ਅੱਗੇ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC, ਜਿਨ੍ਹਾਂ ਨੂੰ ਆਪ ਜੀ ਭਲੀ ਭਾਂਤ ਜਾਣਦੇ ਹੋ, ਉਹਨਾਂ ਦੀ ਮੈਨੂੰ ਕੋਈ ਜਾਣਕਾਰੀ ਦੇਣ ਦੀ ਲੋੜ ਨਹੀਂ, ਕਿਉਂਕਿ ਉਹ ਆਪਣੇ ਹਮੇਸ਼ਾ ਇੱਥੇ ਕਿਸੇ ਵੀ ਪੰਥਕ ਪ੍ਰੋਗਰਾਮ ਹੁੰਦਾ ਉੱਥੇ ਪਹੁੰਚਦੇ 15 ਤੋਂ 20 ਮਿੰਟਾਂ ਦੇ ਵਿੱਚ ਆਪ ਜੀ ਨੂੰ ਉਹ ਸਾਡੇ ਜੋ ਇਤਿਹਾਸ ਹੈ ਅਤੇ ਮੌਜੂਦਾ ਜੋ ਸਾਡੇ ਹਾਲਾਤ ਚੱਲਦੇ ਉਹਨਾਂ ਬਾਰੇ ਆਪ ਜੀ ਨੂੰ ਆਪਣੇ ਵਿਚਾਰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਨਾਲ ਦੀ ਨਾਲ ਮੈਂ ਆਪਣੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦਾ। ਇਹਨਾਂ 'ਤੇ ਸਾਨੂੰ ਬਹੁਤ ਮਾਣ ਹੈ, ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਾਅਦਾ ਕੀਤਾ ਹੈ। ਹਰ ਸਮੇਂ ਜਿੱਥੇ ਵੀ ਕਹਿੰਦੇ ਪੰਥਕ ਪ੍ਰੋਗਰਾਮ ਤੁਹਾਡਾ ਹੁੰਦਾ ਹੈ, ਸਾਨੂੰ ਆਵਾਜ਼ ਮਾਰੋ, ਅਸੀਂ ਤੁਹਾਡੇ ਨਾਲ ਖੜੇ ਹਾਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। TV 84 ਉਹਤੇ ਵੀ ਪ੍ਰੋਗਰਾਮ ਲਾਈਵ ਹੋ ਰਿਹਾ ਹੈ, ਜਿਸ ਦੀ ਸੇਵਾ ਫਲਕ ਸਿੰਘ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਨੇ ਲਈ ਹੈ। ਉਹਨਾਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ। ਦੂਜਾ ਆਪਣਾ ਵਾਇਸ ਆਫ ਖਾਲਸਾ TV, ਇਹਦਾ ਫੇਸਬੁੱਕ 'ਤੇ ਇਹ ਵੀ ਲਾਈਵ ਪ੍ਰੋਗਰਾਮ ਹੋ ਰਿਹਾ ਹੈ। ਬਲਦੇਵ ਸਿੰਘ ਜੀ ਸਾਡਾ, ਜਿਹਨੂੰ BJ ਦੇ ਨਾਲ ਆਪਾਂ ਜਾਣਦੇ, ਉਹ ਵੀ ਆਪਣੇ ਪਹੁੰਚੇ ਹੋਏ ਹਨ। ਸ਼ੇਰੇ ਪੰਜਾਬ ਦੇ ਐਡੀਟਰ ਸਾਹਿਬ ਆਪਣੇ ਬਲਦੇਵ ਸਿੰਘ ਜੀ, ਉਹ ਵੀ ਪਹੁੰਚੇ ਹਨ। ਸਭ ਦਾ ਧੰਨਵਾਦ। ਅਤੇ ਹੁਣ ਮੈਂ ਬੇਨਤੀ ਕਰਦਾ ਹਾਂ ਡਾਕਟਰ ਸਾਹਿਬ ਸੰਗਤਾਂ ਅੱਗੇ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा
ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਸਮੂਹ ਸਿੱਖ ਗੁਰਦੁਆਰਿਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਇਹ 18ਵੀਂ ਸਦੀ ਦੇ ਸਾਡੇ ਦੋ ਉਹ ਮਹਾਨ ਸੂਰਬੀਰਾਂ ਯੋਧਿਆਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ ਦੇ ਉੱਤੇ ਜਿਸ ਅੰਦਾਜ਼ ਦੇ ਵਿੱਚ ਉੱਥੇ ਇਸ ਫਰਮਾਨ ਨੂੰ ਇੰਪਲੀਮੈਂਟ ਕੀਤਾ ਹੈ ਉਹ ਬੇਸ਼ੱਕ 1710 ਵਿੱਚ ਚਾਪੜ ਚਿੜੀ ਦੇ ਉਸ ਜੰਗ ਤੋਂ ਬਾਅਦ ਜਿਹੜਾ ਜੰਗ 800 ਸਾਲ ਦੇ ਭਾਰਤ ਦੇ ਇਤਿਹਾਸ ਵਿੱਚ ਉਹ ਜੰਗ ਬਣ ਗਿਆ ਜਿਹੜਾ ਸੂਰਜ ਚੜ੍ਹਨ ਦੇ ਨਾਲ ਸ਼ੁਰੂ ਹੋਇਆ, ਸੂਰਜ ਛੁਪਣ ਦੇ ਨਾਲ ਖਤਮ ਹੋਇਆ। ਇੱਕ ਪਾਸੇ ਸੂਬਾ ਸਰਹੰਦ ਦੀਆਂ ਫੌਜਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਟ੍ਰੇਨਡ, ਜਿਨ੍ਹਾਂ ਦੇ ਕੋਲ ਤੋਪਾਂ ਵੀ ਨੇ, ਹਾਥੀ ਵੀ ਨੇ, ਤੇ ਇਧਰ ਉਹ ਗੁਰੂ ਕੇ ਸਿੰਘ ਜਿਨ੍ਹਾਂ ਨੂੰ ਫਰਮਾਨ ਆਇਆ 10ਵੇਂ ਪਾਤਸ਼ਾਹ ਦਾ ਹੁਕਮਨਾਮੇ ਦੇ ਰੂਪ 'ਚ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸਾਂ ਪੰਥ ਦਾ ਜਥੇਦਾਰ ਕੀਤਾ, ਹਥਿਆਰ ਬਨ ਆਏ ਮਿਲੋ, ਕੋਈ ਘੋੜ ਸਵਾਰ, ਕੋਈ ਵੱਡੀਆਂ ਤੋਪਾਂ, ਕੋਈ ਜੰਗੀ ਸਾਜ਼ੋ ਸਮਾਨ ਨਹੀਂ ਹੈ। ਆਮ ਹਲ ਵਾਹੁਣ ਵਾਲੇ ਕਿਰਤੀ, ਦੂਸਰੇ ਕਿਰਤ ਕਰਨ ਵਾਲੇ ਆਪੋ ਆਪਣੇ ਘਰਾਂ ਦਾ ਲੋਹਾ, ਆਪਣੇ ਹਲ, ਆਪਣੇ ਸੰਦ ਲੈ ਕੇ ਪਿੰਡ ਦੇ ਲੋਹਾਰਾਂ ਕੋਲ ਜਾਂਦੇ ਨੇ ਕਿ ਇਸ ਦੀ ਸ਼ਮਸ਼ੀਰ ਬਣਾ ਦਿਓ, ਇਸ ਦੀ ਤੇਗ ਬਣਾ ਦਿਓ। ਇਹ ਵਿਕੋਲਿਤਰਾ ਜੰਗ ਜਿਸ ਵਿੱਚ ਉਹ ਸਿੱਖ ਜਿਹੜੇ ਕਿ ਗੁਰੂ ਦੇ ਪਿਆਰ 'ਚ ਵੀ ਸਰਸ਼ਾਰ ਨੇ ਤੇ ਉਹਨਾਂ ਦੇ ਅੰਦਰ ਉਹ ਰੋਹ ਵੀ ਹੈ ਸੂਬਾ ਸਰਹੰਦ ਦੇ ਉੱਤੇ, ਜਿਹਨੇ ਕਿ ਅਨੰਦਪੁਰ ਸਾਹਿਬ ਦਾ ਘੇਰਾ 9 ਮਹੀਨੇ ਦਾ 22 ਧਾਰ ਦੇ ਪਹਾੜੀ ਰਾਜਿਆਂ ਦੀ ਫੌਜ ਦੇ ਨਾਲ, ਦਿੱਲੀ ਦੀਆਂ ਔਰੰਗਜ਼ੇਬੀ ਫੌਜਾਂ ਦੇ ਨਾਲ ਪਾਏ, ਜਿਸ ਨੇ ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ, ਜਿੱਥੇ ਜ਼ੁਲਮ ਦੀ ਸਿਖਰ ਸੀ। ਔਰ ਇਸ ਇੱਕ ਦਿਨ ਦੀ ਜੰਗ ਨੇ 800 ਸਾਲ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਵਜ਼ੀਰ ਖਾਂ ਮਾਰਿਆ ਜਾਂਦਾ, ਸੁੱਚਾਨੰਦ ਜਿਸ ਨੇ ਕਦੇ ਸਰਹੰਦ ਦੀ ਕਚਹਿਰੀ ਵਿੱਚ ਇਹ ਕਿਹਾ ਸੀ ਕਿ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ, ਉਸ ਭੱਜੇ ਜਾਂਦੇ ਨੂੰ ਸਰਹੰਦ ਦੇ ਵਿੱਚੋਂ ਫੜ ਲਿਆ ਜਾਂਦਾ, ਕੱਲੇ ਕੱਲੇ ਨੂੰ ਲੱਭ ਕੇ ਸਜ਼ਾ ਯਾਫਤਾ ਕੀਤਾ ਜਾਂਦਾ। ਹਰ ਜ਼ਾਲਮ ਨੂੰ, ਕਿਸੇ ਬੇਗੁਨਾਹ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ। ਉਸ ਧਰਤੀ ਦਾ ਖਮੀਰ ਬਦਲਦਾ, ਪਹਿਲਾ ਸਿੱਖ ਰਾਜ ਦਾ ਸਿੱਕਾ ਜਾਰੀ ਹੁੰਦਾ। ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਇਹ ਸਾਡੇ ਰਾਜ ਦਾ ਪਹਿਲਾ ਸਿੱਕਾ। ਕਦੇ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਹ ਰੂਹਾਨੀਅਤ ਦੀ ਦੁਨੀਆ ਦਾ ਕੋਇਨ ਸੀ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਗੁਰਮਤ ਦੀ ਵਿਚਾਰਧਾਰਾ, ਹਰ ਇੱਕ ਨੂੰ ਗੱਲ ਨਾਲ ਲਾਉਣ ਦੀ ਵਿਚਾਰਧਾਰਾ, ਪਰ ਨਾਲ ਦੀ ਨਾਲ ਇਸ ਫਰਮਾਨ ਦੇ ਨਾਲ ਆਪਣੀ ਉਮਤ ਲਈ ਵੀ ਇਹ ਉਪਦੇਸ਼ ਉਹਨਾਂ ਦੇ ਗ੍ਰਹਿਣ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਛੱਡ ਦਿੱਤਾ ਸੀ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਕੱਲੇ ਬਾਦਸ਼ਾਹ ਨਹੀਂ, ਉਹਨਾਂ ਦੇ ਮੁਕੱਦਮ, ਉਹਨਾਂ ਦੇ ਅਹਿਲਕਾਰ, ਉਹਨਾਂ ਦੀ ਸਾਰੀ ਮਸ਼ੀਨਰੀ, ਇਹ ਸਾਰੇ ਹੀ ਜਿਹੜੇ ਨੇ ਇਹ ਆਮ ਜਨਤਾ ਦੇ ਉੱਤੇ ਝਪਟੇ ਹੋਏ ਨੇ ਉਸ ਕੁੱਤਿਆਂ ਵਾਂਗ, ਜਿਹੜਾ ਕਿ ਉਹਨਾਂ ਦਾ ਰਤ ਪਿੱਤ ਕੁੱਤਿਓ ਚੱਟ ਜਾਓ। ਇਸ ਹੱਦ ਤੱਕ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ। ਉਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਸ਼ਹਿਰ 'ਚ ਬਾਬਰ ਨੂੰ ਚੈਲੰਜ ਕਰਦੇ ਆ, ਇਹ ਵੀ ਫਰਮਾਨ ਕਰਕੇ ਸਾਡੇ ਲਈ ਉਹ ਮਾਈਲਸਟੋਨ ਸੈੱਟ ਕੀਤਾ ਸੀ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ, ਸੱਚ ਕੀ ਬਿਲ। ਇਹ ਸਿੱਖ ਦੇ ਜ਼ਿੰਮੇ ਹੈ
कि उसने वेले दे हाकम नूं चैलेंज भी करने ते उसने सच हक इंसाफ दे रस्ते ते तुरदे हैं सरबत दे भले लई भी जिहड़े वो पूरने पाउणे ने। राज भाग दा मतलब किसे दे हक खोना नहीं हुंदा। यही कारण सी कि सिक्के जारी होने तो बाद खालसा राज स्थापित होने तो बाद जेड़ा पहला ऑर्डीनेंस पहला फरमान पहला हुक्म जेड़ा कि साडे इतिहासकारां ने कलमबद्ध कीता है सिख राज दे थल्ले जारी हुंदे ओ सी जमीन वाहण वाला जमीन दा मालिक है। टिलर ऑफ द लैंड इज द ऑनर ऑफ द लैंड। अज असी पंजाब विच जदों ये सिंपल वर्ड जट जिमीदार मैंशन करते हैं तो इसका मतलब है कि हर जट जिमीदार दा बन गया जमीन दा मालिक बने। ये बाबा बंदा सिंह बहादुर तो पहला नहीं सी। फ्यूडल सिस्टम की है किवें जिमीदारा सिस्टम आम लोकां नूं जट मुजारे बना के वरतदा सी। अज भी तुसी लहंदे पंजाब दे विच चले जाओ जिथे बहुत वड्डा फ्यूडल सिस्टम है और ये इन्नी वड्डी तब्दीली दुनिया दे विच फ्रांस रेवोल्यूशन की गल हुंदी है जिन्हों कहा जाता है कि उन्हें लैंड रिफॉर्म किते। फ्रांस दे विच किसानां ने रेवोल्यूशन लियांदा सी पर वो 1782-83 च हुंदा है। ये 1710 दे विच दुनिया दे विच कोई एग्जाम्पल नहीं सी कि जमीन दे उत्ते हक मालकी उस दा एस्टैबलिश कर दिता जाता है। जेड़ा कि जमीन वाहंदा है वो किसी का मुजारा नहीं है वो किसी के अधीन नहीं है। ये राज दियां बरकतां ने। जे अज असी अपने पंजाब वाल नज़र मारीए पिछले 1.5 साल जदों तो कैप्टन अमरिंदर सिंह की सरकार बनी है असी देख रहे हैं कि एवरेज 2 नौजवान रोज़ाना ड्रग्स नाल मरदे ने ते एवरेज 2 किसान रोज़ दे सुसाइड करके मरदे ने आत्मघात कर रहे ने। तो फिर ये समझण च सानू कोई मुश्किल नहीं होनी चाहिए कि राज शक्ति का की कमाल हुंदा। जे 1710 च साडा राज स्थापित हुंदा तो फिर हर हिंदू मुसलमान सिख जिहड़ा मुजारे वो मालिक बनदा। कोई भुखा नहीं सौंदा उस राज दे विच। कल्ले सिक्के दे उत्ते नहीं जिहड़ी रॉयल स्टैंप जिहड़ी शाही मोहर पहली एस्टैबलिश हुंदी है उस दे उत्ते शब्द उकरे हुए सन देगो तेगो फतेह हो नुसरत बेदरंग याफत अज नानक गुरु गोबिंद सिंह। देख अज जिथे भी खालसे दे समागम हुंदे ने अज भी बाहर किवें वीर भैणां सेवा दे चाह विच उमड़े हुए ने। किवें दुनिया दे विच किते भी कोई आपदा आंदी है कोई अर्थक्वेक है कोई होर समस्या है और रोहिंग्या मुसलमान ने या कोई ने गुरु के सिख पहुंचे हुंदे ने। ये देग ते तेग दा कांसैप्ट जे पहला सब तो लंगर दी इस्टैबलिशमेंट गुरु नानक साहब दे नाल 20 रुपइया दा वो मूल जिहड़ा गुरु नानक साहब ने भुखे साधुआं दियां लोड़ां पूरीआं करके इस्टैबलिश कीता उस दे नाल देग दी शुरुआत हुंदी है। ते खालसा भावें अज बेघरी असी कौम है असी स्ट्रगल कर रहे हैं भारतीय रजीम दे खिलाफ पर इस दे बावजूद साडी देग दुनिया भर दे विच जदों दरबार साहिब दे लंगर दा जिक्र हुंदा ते न्यूयॉर्क टाइम्स दी स्टोरी सी लार्जेस्ट ईटरी इन द वर्ल्ड जिथे 1 लाख लोग रोजाना बिना जात रंग नस्ल धर्म जेंडर दे वितकरे दे बैठ के लंगर छकदे ने। ये गुरु नानक साहब दी बख्शिश गुरु नानक दी तेग दी बख्शिश जिहड़ी कि सिख राज दे सिक्के ते उकरी जाती है ते फतेह ये गुरु गोबिंद सिंह साहिब दी बख्शी हुई है। ये साडी ग्रीटिंग है। 2 सिख जदों आपस च मिलते ने जिथे वो इस गल दा रिमाइंडर दिंदे ने कि खालसा वाहिगुरू ने साजे है खालसा अकाल पुरख की फौज प्रगट्यो खालसा परमात्म की मौज। ये रिमाइंडर है तो फिर कोई मन दे विच अटक नहीं है। ये रिमाइंडर भी सिख आपसी ग्रीटिंग दे विच करते ने कि फतेह खालसे नूं मिलनी है तो वो फतेह वाहिगुरू दी है ताकि हंकार टेक ओवर ना करे। ये बाबा बंदा सिंह बहादुर दी तलवार
कोई औरंगजेबी तलवार नहीं है, कोई सिकंदर दी तलवार नहीं है, कोई नेपोलियन दी तलवार नहीं है, कोई अज दे वैसटर्न इन्हां दी कोई एक्सपेंशनिस्ट डिजाइन नहीं ने। ये तलवार उस काम लई है जिहड़ा 6वें पातशाह ने समर्थ रामदास शिवाजी मरहट्टा दे गुरु नूं श्रीनगर गढ़वाल दे विच फरमाया सी, शस्त्र गरीब की रख्या जरवाने की पख्या। कि शस्त्र असी चुके ने फॉर द प्रोटैक्शन ऑफ द पुअर डाउन ट्रॉडन। जदों खालसे की महिमा बयानी जाती है तो खालसा सोए जो निर्धन को पाले, खालसा सोए जो दुष्ट को गाले। एक कंटिन्यूटी है गुरु नानक साहब की विचारधारा की। तो रॉयल स्टैंप याद करवाती सी कि देग भी, तेग भी, फतेह भी ते नुसरत बेदरंग, अनहिंडर्ड सप्लाईज, अतुट बख्शिशां ये सानू गुरु नानक गुरु गोबिंद सिंह साहब ने कीतियां। ये मैं समझदा कि साडे लई फखर दी गल है कि असी 10 साल पहला लगभग जिवें वीर रजिंदर सिंह होरां ने दस्से, बाबा बंदा सिंह बहादुर सिख सोसाइटी ने उद्यम आरंभे कि बाबा बंदा सिंह बहादुर दी याद नूं समर्पित एक एक्सक्लूसिव समागम होए। और इस वार ये होर भी सोने ते सुहागे वाली गल है, सरदार जस्सा सिंह आलूवाली है। बहुत बार इतिहास सिख इतिहास वाल जे नज़र मारीए तो जिन्होंने कई बार असी यतीम मनहिटर माँ तो बिना पिता तो बिना उन्हां दी गल करते हैं तो मेरा ध्यान 3 उन्हां 18वीं सदी के महान जरनैलों वाल जांदा है ਜਿਹੜੀ बहुत छोटी उम्र विच यतीम हो जाते हैं और उन्हें तिन्ना ने इतिहास बदल के रख दिते। पहला सरदार जस्सा सिंह आलूवाली है, बहुत छोटी उम्र है, आलू पिंड है डिस्ट्रिक्ट लाहौर का। इन्हां दे पिता जी चढ़ाई कर जाते हैं, माता जी दोतारे दे नाल कीर्तन करते हैं और इहदा जिक्र प्राचीन पंथ प्रकाश जिहड़ा साडे इतिहास का सब तो पुराना सोम है भाई रतन सिंह भंगू का उस दे विच जिक्र है। और ये बालक जस्सा सिंह अपनी माँ दे नाल बैठ के आसा दी वार दी चौंकी करते हैं। दूर दूर तक इन्हां दी शोभा के भाई माँ पुत्र बड़ी मिलत दे नाल कीर्तन करते हैं। अफसोस कि उन्हां दी माता का नाम इतिहास च मैंशन नहीं है। एक सरबत खालसा का दीवान सजदे अकाल तखत दे उत्ते नवाब कपूर सिंह उस नूं प्रिजाइड कर रहे हैं, मुखी ने सरबत खालसा दे ते ये माँ पुत्र दोनों ही कीर्तन करते हैं। और उस तो पहला सरदार जस्सा सिंह की ट्रेनिंग दिल्ली दे अंदर माता सुंदरी जी की सरप्रस्ती थले हुंदी है। किस अंदाज दे विच उन्हां दे अंदर वो फारसी दे भी स्कॉलर ने, शस्त्र विद्या दे भी जड़े ने बहुत धनी ने और पूरा रिफॉर्म्ड जिन्हों असी डिप्लोमेसी दे मास्टर कहते हैं वो भी ने, क्योंकि ट्रेनिंग माता सुंदरी जी दे थले हुंदी है। तो इत्थे जो ही नवाब कपूर सिंह दी प्रेजेंस सरबत खालसा च माँ पुत्र कीर्तन करते हैं, नवाब कपूर सिंह हाथ मंग लेंदे ने जस्सा सिंह दा पंथ दे लई। ते माँ कहती है मैं तो इस दिन की इंतजार च सा, पंथ की सेवा च लगे, इस तो वड्डी किहड़ी गल है। तो बहुत बार असी इतिहास च कुछ शख्सियतां दे नाल इंसाफ नहीं कीता, बाबा बंदा सिंह बहादुर नाल भी नहीं कीता, उन्होंने भी क्योंकि नैगेटिव लोगों ने बंदा वैरागी बना दिता है। असी भी उस किस्म का नैरेटिव जी बंदे ने विआह करा लिया, गुरु बन गया, फलाना हो गया, इसलिए मिलिया। और ये जदों 20वीं सदी की बिगनिंग आर्या समाजी भाई परमानंद ने बंदा वैरागी लिखे, उदों सानू लगा जी साडा जथेदार बंदा सिंह तो आर्या समाजी लै गए ने। सरदार करम सिंह हिस्टोरियन, प्रिंसीपल गंडा सिंह ने बहुत रिमार्केबल काम किया है, उन्होंने ये वापस ले आंदे पंथ दे वेड़े च। और चंगी गल है कि 2 वरे पहला दुनिया भर दे विच बाबा बंदा सिंह बहादुर की शहादत की 3री शताब्दी बहुत वड्डे पैमाने पर मनाई गई। तो असी अज फिर यतन है हरियाणा होए दिल्ली होए जिन्हां दी दिल्ली च हुकूमत है वो बंदा सिंह नूं वापस वैरागी बना रहे ने, वैराग मत नाल जोड़ रहे ने। जे सड़कां बनांदे ने,
ਪੁੱਲਾਂ ਦੇ ਨਾਂ ਰੱਖੇ ਨੇ। ਬੰਦਾ ਵੈਰਾਗੀ, ਉਹਨਾਂ ਦੇ ਲਈ ਉਹ ਕੋਈ ਅੰਮ੍ਰਿਤ ਛਕ ਕੇ ਗੁਰੂ ਦੀ ਬਖਸ਼ਿਸ਼ ਵਾਲੇ ਸਿੰਘ ਨਹੀਂ ਨੇ। ਉਹ ਤਾਂ ਇੱਕ ਵੈਰਾਗੀ ਉਦਾਸ ਸੀ। ਔਰ ਇਹਨੂੰ ਆਰੀਆ ਸਮਾਜੀ ਕਹਿੰਦੇ ਨੇ ਕਿ ਜੀ ਜਿਵੇਂ ਮਹਾਭਾਰਤ 'ਚ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ, ਕ੍ਰਿਸ਼ਨ ਜੀ ਨੇ ਕਿ ਤੂੰ ਕਸ਼ਤਰੀ ਹੈ, ਹਥਿਆਰ ਚੁੱਕ, ਪ੍ਰੇਰਨਾ ਕੀਤੀ, ਇਵੇਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੋਲ ਇੰਨਾ ਕੀ ਹੈ, ਕੰਮ ਵੈਰਾਗੀਆਂ ਨੇ ਕੀਤਾ। ਇਹ ਇੱਕ ਵੱਖਰੀ ਸਾਜ਼ਿਸ਼ ਹੈ, ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਜੱਸਾ ਸਿੰਘ ਆਹਲੂਵਾਲੀਆ ਦੂਸਰੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਨਾਲ ਅਸੀਂ ਬਹੁਤਾ ਇਨਸਾਫ ਨਹੀਂ ਕੀਤਾ। ਇਸ ਗੱਲ ਦਾ ਧਿਆਨ ਰਹੇ, 40 ਸਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸਾ ਪੰਥ ਨੂੰ ਸਭ ਤੋਂ ਮੁਸ਼ਕਲ ਪੀਰੀਅਡ 'ਚ ਲੀਡ ਕੀਤਾ। ਵੱਡਾ ਘੱਲੂਘਾਰ ਹੈ ਜਿਹਦੇ 'ਚ ਲਗਭਗ ਅੱਧੀ ਸਿੱਖ ਕੌਮ ਮਾਰੀ ਜਾਂਦੀ ਹੈ। ਕੋਈ ਸਿੱਖ ਐਸਾ ਨਹੀਂ ਬਚਦਾ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ ਵੀ 22 ਜ਼ਖਮ ਨੇ, ਪਰ ਉਸ ਹਾਲਤ ਦੇ ਵਿੱਚ ਅੱਜ ਅਸੀਂ 34 ਸਾਲ ਬਾਅਦ ਜਦੋਂ ਕਿ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਅਸੀਂ ਦਿਲ ਛੱਡ ਜਾਂਦੇ ਹਾਂ ਜੀ ਇੰਨਾ ਵਕਤ ਹੋ ਗਿਆ, ਇੰਨੀ ਕੌਮ ਮਰਵਾ ਲਈ, ਕੀ ਖੱਟਿਆ, ਕਿਹੜਾ ਖਾਲਿਸਤਾਨ ਬਣ ਗਿਆ। ਇਹੋ ਜਿਹੇ ਹਾਲਾਤ ਹੋਣਗੇ ਜਦੋਂ ਅੱਧੀ ਸਿੱਖ ਕੌਮ ਜਿਹੜੀ ਆ ਉਹ ਮਾਰੀ ਜਾਂਦੀ ਹੈ, ਬਾਕੀ ਇਸ ਹਾਲ 'ਚ ਨੇ। ਪਰ ਜੱਸਾ ਸਿੰਘ ਆਹਲੂਵਾਲੀਆ ਕੌਮ ਦਾ ਮੋਰਾਲ ਵੀ ਕਾਇਮ ਰੱਖਦੇ ਨੇ। 6 ਮਹੀਨੇ ਦੇ ਵਿੱਚ ਲਾਹੌਰ ਤੱਕ ਸਿੱਖ ਪਹੁੰਚਦੇ ਨੇ। ਲਾਹੌਰ ਵੀ ਖਾਲਸੇ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਫਤਿਹ ਕੀਤਾ। ਔਰ ਇਹ ਗੱਲ ਈਵਨ ਅਬਦਾਲੀ ਦੇ ਰੈਕਰਡ ਦੇ ਵਿੱਚ ਹੈ ਕਿ ਜਦੋਂ ਉਹਨਾਂ ਨੇ ਕਿਹਾ ਕਿ ਜੀ ਇੱਕ ਸਿੱਕਾ ਜਾਰੀ ਹੋਇਆ, ਭਾਵੇਂ ਉਹ ਸਿੱਕਾ ਕੋਈ ਆਫੀਸ਼ੀਅਲ ਮਿੰਟ ਤੋਂ ਜਾਰੀ ਨਹੀਂ ਸੀ ਹੋਇਆ, ਕਿ ਮੁਲਕੇ ਅਹਿਮਦ ਗ੍ਰਿਫਤੇ ਜੱਸਾ ਕਲਾਲ, ਕਿ ਇਹ ਉਹ ਡਿਸਟਿਲਰ ਆਫ ਦਾ ਵਾਈਨ ਦੇ ਥੱਲੇ ਇੱਕ ਪੁੱਟ ਡਾਊਨ ਕਰਨ ਵਾਲੀ ਗੱਲ ਸੀ। ਪਰ ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਵੀ ਫਤਿਹ ਕੀਤਾ। ਔਰ ਇਸ ਗੱਲ ਦਾ ਧਿਆਨ ਰਹੇ, 1783 ਦੇ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਥੱਲੇ ਦਿੱਲੀ ਵੀ ਸਿੱਖਾਂ ਨੇ ਫਤਿਹ ਕੀਤੀ। ਔਰ ਉਹ ਜਿਹੜੀ ਭਵਿੱਖਬਾਣੀ ਸੀ, ਜਦੋਂ ਜੱਸਾ ਸਿੰਘ ਖਾਲਸੇ ਦੇ ਦਲਾਂ 'ਚ ਆਉਂਦੇ ਨੇ, ਕਿਉਂਕਿ ਦਿੱਲੀ 'ਚ ਰਹੇ ਸਨ, ਦਿੱਲੀ ਦੀ ਬੋਲੀ ਦਾ ਅਸਰ ਸੀ, ਹਮਕੀ ਤੁਮਕੀ ਕਰਦੇ ਸੀ ਆਪਣੀ ਜ਼ਬਾਨ ਦੇ ਵਿੱਚ। ਤੇ ਇਹ ਜਾ ਕੇ ਨਵਾਬ ਕਪੂਰ ਸਿੰਘ ਨੂੰ ਕਹਿੰਦੇ ਨੇ ਵੀ ਸਿੱਖ ਮੈਨੂੰ ਛੇੜਦੇ ਨੇ, ਹਮਕੀ ਤੁਮਕੀ ਕਹਿੰਦੇ ਨੇ। ਤੇ ਇਹ ਇਤਿਹਾਸ 'ਚ ਅੰਕਿਤ ਹੈ। ਨਵਾਬ ਕਪੂਰ ਸਿੰਘ ਨੇ ਕਿਹਾ ਕਿ ਇਹਨਾਂ ਪੰਥ ਦੀਆਂ ਗੱਲਾਂ ਦਾ, ਸਿੱਖਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ, ਪਤਾ ਨਹੀਂ ਕਦੋਂ ਤੈਨੂੰ ਖਾਲਸੇ ਨੇ ਦਿੱਲੀ ਦੇ ਤਖਤ ਤੇ ਬਿਠਾ ਦੇਣਾ। ਤੇ 1783 'ਚ ਜਦੋਂ ਦਿੱਲੀ ਫਤਿਹ ਹੁੰਦੀ ਹੈ ਤੇ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਨੇ ਉਹ ਪੰਥ ਦੇ ਸੁਲਤਾਨੁਲ ਕੌਮ ਤਾਂ ਲਾਹੌਰ ਦੇ ਵਿੱਚ ਹੀ ਥਾਪ ਦਿੱਤੇ ਗਏ ਸੀ। ਇਹ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਦੋਨੋਂ ਹੀ ਮਹਾਨ ਜਰਨੈਲਾਂ ਦਾ, ਔਰ ਮੈਂ ਕਨਕਲੂਜਨ 'ਚ ਮੈਂਸ਼ਨ ਕਰਾਂ, ਅੱਜ 5 ਅਗਸਤ ਦਾ ਦਿਨ ਵੀ ਹੈ। ਤੇ ਕੁਝ ਵਰੇ ਪਹਿਲਾਂ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਅੱਜ ਦੇ ਦਿਨ ਹੀ ਇੱਕ ਰੇਸਿਸਟ ਬੰਦੇ ਨੇ ਗੁਰਦੁਆਰੇ ਦੇ ਅੰਦਰ ਵੜ ਕੇ 6 ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਦੀ ਯਾਦ 'ਚ ਵੀ ਅੱਜ ਅਮਰੀਕਾ ਭਰ 'ਚ ਥਾਂ ਤੇ ਫੂਡ ਡਿਸਟ੍ਰੀਬਿਊਸ਼ਨ ਹੈ, ਹੋਰ ਪ੍ਰੋਗਰਾਮ ਉਲੀਕੇ ਹੋਏ ਨੇ। ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ। ਤੇ ਸਤਿਗੁਰੂ ਰਹਿਮਤ ਕਰਨ, ਜਿਹੜੀਆਂ ਪੈੜਾਂ ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਰਨੈਲ ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਨੇ ਛੱਡੀਆਂ, ਉਹਨਾਂ ਹੀ ਪੈੜਾਂ ਦੇ ਉੱਤੇ ਚੱਲਦੇ ਆ। 34 ਵਰਿਆਂ ਦੇ ਵਿੱਚ ਸਾਡੀਆਂ ਕੁਰਬਾਨੀਆਂ ਦਾ ਇਤਿਹਾਸ। ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਸ਼ਬਦ ਕਿ ਜੇ ਅਣਖ ਨਾਲ ਜਿਉਣਾ ਤਾਂ ਲੜਨਾ ਪਵੇਗਾ, ਇਸ ਗੱਲ ਦਾ ਧਿਆਨ ਰੱਖਦੇ ਹਾਂ। ਮੈਂ ਇਹ ਆਸ ਕਰਦਾ ਕਿ ਜਿੱਥੇ ਅੱਜ ਦਾ ਇਹ ਸਮਾਗਮ ਪੂਰੀ ਸਫਲਤਾ ਦੇ ਨਾਲ ਸੰਪੰਨ ਹੋਇਆ, ਇਵੇਂ ਹੀ ਅਸੀਂ ਰਾਜ ਭਾਗ ਦੀ ਪ੍ਰਾਪਤੀ ਲਈ, ਖਾਲਿਸਤਾਨ ਦੀ ਪ੍ਰਾਪਤੀ ਲਈ ਵੀ ਹਮੇਸ਼ਾ ਯਤਨਸ਼ੀਲ ਰਵਾਂਗੇ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਦੇਗ ਤੇਗ, ਦੇਗ ਤੇਗ, ਪੰਥ ਕੀ, ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ। ਸੋ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਡਾਕਟਰ ਸਾਹਿਬ ਜੀ ਨੇ ਥੋੜੇ ਸਮੇਂ ਵਿੱਚ ਜਿੱਦਾਂ ਸਮੁੰਦਰ ਨੂੰ ਕੁੱਜੇ ਵਿੱਚ ਭਰਨੇ ਵਾਲੀ ਗੱਲ ਕੀਤੀ ਹੈ, ਬਹੁਤ ਹੀ ਥੋੜੇ ਸਮੇਂ ਵਿੱਚ ਸੁਚੱਜੇ ਢੰਗ ਨਾਲ
ਪੁਰਾਤਨ ਤੇ ਮੌਜੂਦਾ ਸਮੇਂ ਦੀ ਗੱਲ ਕੀਤੀ ਹੈ। ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਇਸ ਵਕਤ ਸਾਡੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਜਿਹੜੇ ਕਰਤਾ ਧਰਤਾ ਹੈਗੇ ਆ, ਮੁੱਖ ਸੇਵਾਦਾਰ ਨੇ ਸਰਦਾਰ ਟਹਿਲ ਸਿੰਘ, ਜਿਹੜੇ ਇਸ ਸਮਾਗਮ ਨੂੰ ਆਯੋਜਿਤ ਕਰ ਰਹੇ ਆ, ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ, ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਟਹਿਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ ਇਸ ਸਾਰੇ ਸਮਾਗਮ ਬਾਰੇ? ਇਹਨੂੰ ਆਰਗੇਨਾਈਜ਼ ਕਰ ਰਹੇ ਹੋ ਤੇ ਸੰਗਤਾਂ ਦੇ ਨਾਲ ਕੀ ਵਿਚਾਰਾਂ ਦੀ ਸਾਂਝ ਪਾਓਗੇ? ਅੱਜ ਬਹੁਤ ਹੀ ਪਵਿੱਤਰ ਤੇ ਮਹਾਨ ਦਿਹਾੜਾ ਸਿੱਖ ਕੌਮ ਲਈ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜੋ ਸਿੱਖ ਕੌਮ ਦੇ ਪਹਿਲੇ ਜਰਨੈਲ ਤੇ ਪਹਿਲੇ ਬੇਤਾਜ ਬਾਦਸ਼ਾਹ ਹੋਏ ਆ, ਉਹਨਾਂ ਦਾ ਦਿਹਾੜਾ ਅੱਜ ਆਪਾਂ ਨਿਊਯਾਰਕ ਦੇ ਵਿੱਚ USA ਦੇ ਵਿੱਚ ਮਨਾ ਰਹੇ ਹਾਂ। ਤੇ ਜੱਸਾ ਸਿੰਘ ਆਹਲੂਵਾਲੀਆ ਜੋ ਸਾਡੇ ਮਹਾਨ ਬਹਾਦਰ ਜਰਨੈਲ ਸਨ, ਉਹਨਾਂ ਦਾ ਅੱਜ ਜਨਮ ਦਿਹਾੜਾ ਅਸੀਂ ਇਹ ਮਨਾ ਰਹੇ ਹਾਂ ਸਮੋਕੀ ਪਾਰਕ ਦੇ ਵਿੱਚ ਨਿਊਯਾਰਕ ਦੇ ਵਿੱਚ। ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਜੋ ਸਾਡਾ ਜਰਨੈਲ ਹੈ ਜੱਸਾ ਸਿੰਘ ਆਹਲੂਵਾਲੀਆ, ਉਹਦੇ ਬਹੁਤ ਘੱਟ ਉਪਰਾਲੇ ਹੋਏ ਹਨ ਕਿ ਅਸੀਂ ਉਹਨਾਂ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਈਏ। ਸੋ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨੇ ਇਹ ਮਹਾਨ ਉਪਰਾਲਾ ਕੀਤਾ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੋ ਮਹਾਨ ਜਰਨੈਲ ਹੋਇਆ ਹੈ ਸਾਡਾ, ਉਸ ਦਾ ਜਨਮ ਦਿਹਾੜਾ ਅੱਜ ਮਨਾ ਰਹੇ ਹਾਂ ਸਾਰੇ ਮਿਲ ਕੇ। ਸੋ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਦਿਹਾੜਾ ਸਮੋਕੀ ਪਾਰਕ ਦੇ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਵਿਸ਼ੇਸ਼ ਕਰਕੇ ਗੁਰੂ ਘਰ ਸੰਤ ਸਾਗਰ, ਗੁਰੂ ਘਰ ਮੱਖਣ ਸ਼ਾਹ ਲਬਾਣਾ ਆਪਣੇ ਸੈਂਟਰ ਸਿੱਖ ਸੈਂਟਰ ਤੇ ਫਲੈਸ਼ਿੰਗ ਸਿੱਖ ਸੈਂਟਰ ਨੇ ਇਹ ਸਾਡਾ ਬਹੁਤ ਹੀ ਸਾਥ ਦਿੱਤਾ ਹੈ। ਅਸੀਂ ਇਹਨਾਂ ਦੇ ਤੇ ਸਮੂਹ ਜਥੇਬੰਦੀਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਸਾਡਾ ਸਾਥ ਦਿੱਤਾ ਹੈ। ਆਸ ਕਰਦੇ ਹਾਂ ਕਿ ਅੱਜ ਜੋ ਸਾਰਾ ਹੀ ਦਿਹਾੜਾ ਹੈ 9 ਵਜੇ ਤੋਂ ਲੈ ਕੇ 4:30 ਵਜੇ ਤੱਕ ਇਹ ਸਮਾਗਮ ਚੱਲੇਗਾ। ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਅਪੀਲ ਹੈ ਕਿ ਜਿੱਥੇ ਵੀ ਸੰਗਤਾਂ ਸੁਣਦੀਆਂ ਹਨ ਉਹ ਇਸ ਪਵਿੱਤਰ ਦਿਹਾੜੇ ਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਮੈਂ ਵਧਾਈ ਦਿੰਦਾ ਹਾਂ TV 84 ਨੂੰ ਜੋ ਸਿੱਖਾਂ ਦਾ ਸੁਨੇਹਾ ਦੇਸ਼ਾਂ ਵਿਦੇਸ਼ਾਂ ਵਿੱਚ ਹਮੇਸ਼ਾ ਪਹੁੰਚਾਉਂਦੇ ਹਨ। ਸੋ ਸਤਿਗੁਰਾਂ ਮੂਹਰੇ ਅਰਦਾਸ ਹੈ ਕਿ ਜੋ ਸਾਡਾ ਇਹ TV 84 ਹੈ ਇਸ ਨੂੰ ਚੜ੍ਹਦੀ ਕਲਾ ਬਖਸ਼ੇ, ਇਹਨਾਂ ਦੇ ਨੁਮਾਇੰਦਿਆਂ ਨੂੰ ਹੋਰ ਬਲ ਬੁੱਧੀ ਬਖਸ਼ੇ ਕਿ ਇਹ ਜੋ ਸਿੱਖ ਕੌਮ ਦਾ ਸੁਨੇਹਾ ਦੁਨੀਆ ਤੇ ਪਹੁੰਚਾਉਂਦੇ ਹਨ। ਸੋ ਇਹਨਾਂ ਨੂੰ ਸਤਿਗੁਰ ਕਿਰਪਾ ਕਰਕੇ ਹੋਰ ਮਹਾਨ ਪਵਿੱਤਰ ਸੋਚ ਬਖਸ਼ਿਸ਼ ਕਰੇ। ਸੋ ਸਮੂਹ ਸੰਗਤਾਂ ਨੂੰ ਮੈਂ ਅੱਜ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਸਭ ਨੂੰ ਬੇਨਤੀ ਕਰਦਾ ਸਮੂਹ ਸੰਗਤਾਂ ਨੂੰ ਕਿ ਵੱਧ ਚੜ੍ਹ ਕੇ ਆ ਕੇ ਸਮੋਕੀ ਪਾਰਕ ਨਿਊਯਾਰਕ ਦੇ ਵਿੱਚ ਆਪਾਂ ਇਸ ਦਿਹਾੜੇ ਨੂੰ ਮਿਲ ਕੇ ਮਨਾਈਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਸਟੇਟ ਦੇ ਵਿੱਚ ਜੋ ਰਿਚਮੰਡ ਹਿੱਲ ਏਰੀਆ ਦੇ ਵਿੱਚ ਸਮੋਕੀ ਪਾਰਕ ਦੇ ਵਿੱਚ ਸਾਡੇ ਮਹਾਨ ਕੌਮੀ ਜਰਨੈਲ ਯੋਧੇ ਜਿਨ੍ਹਾਂ ਨੇ ਕੌਮ ਵਾਸਤੇ ਘਾਲਣਾ ਕੀਤੀ ਤੇ ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਔਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੇ ਦਿੱਲੀ ਤਖਤ ਦੀ ਸਿੱਲ ਨੂੰ ਚੈਨਾ ਪਾ ਕੇ ਉਹ ਅੱਜ ਵੀ ਸੁਸ਼ੋਭਿਤ ਆ, ਜਿਨ੍ਹਾਂ ਦੇ ਵਿੱਚ ਜਿਸ ਤਰ੍ਹਾਂ ਬਘੇਲ ਸਿੰਘ ਹੋਣੀ, ਉਹ ਹਜ਼ਾਰਾਂ ਹੀ ਜਿਹੜੇ ਸਿੱਖਾਂ ਨੇ ਉਹਨਾਂ ਸਮਿਆਂ ਦੇ ਵਿੱਚ ਕੁਰਬਾਨੀਆਂ ਪਾਈਆਂ। ਸੋ ਅੱਜ ਪੁਰਾਤਨ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ। ਸ਼ਤਾਬਦੀ ਜਿਹੜੀ ਆ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਮਨਾਈ ਜਾ ਰਹੀ ਆ। ਸੋ ਜਿਵੇਂ ਪੂਰੇ ਵਿਸ਼ਵ ਦੇ ਵਿੱਚ ਨਵਾਬ ਸਾਹਿਬ ਦੀਆਂ ਜਿਹੜੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਰਿਹਾ, ਅੱਜ ਨਿਊਯਾਰਕ ਦੀਆਂ ਜਿਹੜੀਆਂ ਟਰਾਈ ਸਟੇਟ ਦੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਆ ਉਹ ਰਲ ਮਿਲ ਕੇ ਜੋ ਇਹ ਪ੍ਰੋਗਰਾਮ ਨੂੰ ਮਨਾ ਰਹੀਆਂ ਆ। ਸੋ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਸੋ ਮੈਂ ਸਮਝਦਾ ਵੀ ਜਿਵੇਂ ਜਿਵੇਂ ਦਿਨ ਦਾ ਜਿਹੜਾ ਉਹ ਚੜ੍ਹਦਾ ਜਾਏਗਾ ਤੇ ਉਵੇਂ ਉਵੇਂ ਸੰਗਤਾਂ ਜਿਹੜੀਆਂ ਨਿਊਯਾਰਕ ਈਸਟ ਕੋਸਟ ਦੀਆਂ ਸੰਗਤਾਂ ਉਹ ਵੱਡੀ ਤਾਦਾਦ ਦੇ ਵਿੱਚ ਇੱਥੇ ਜੁੜਨਗੀਆਂ ਅੱਜ। ਸੋ ਅੱਜ ਸਾਨੂੰ ਲੋੜ ਆ ਆਪਣੇ ਜਿਹੜੇ ਪੁਰਾਤਨ ਜਰਨੈਲਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ। ਸੋ ਇਸੇ ਤਰ੍ਹਾਂ ਜੋ ਉਸ ਵੇਲੇ ਸਾਡੇ ਬਾਬਿਆਂ ਯੋਧਿਆਂ ਨੇ ਜਰਨੈਲਾਂ ਨੇ ਉਸ ਖਿੱਤੇ ਤੇ ਜਿਹੜਾ ਕਿ ਅੱਜ ਭਾਰਤੀ ਕਬਜ਼ੇ ਦੇ ਵਿੱਚ ਉਹਦੇ ਉੱਤੇ ਰਾਜ ਵੀ ਕੀਤਾ, ਉਸ ਰਾਜ ਦੇ ਵਾਸਤੇ ਵੀ ਜਿਹੜੀ ਆ ਨੇਸ਼ਨ ਵਾਸਤੇ ਸਿੱਖਾਂ ਵੱਲੋਂ ਜਦੋਜਹਿਦ ਪੰਜਾਬੀਆਂ ਵੱਲੋਂ ਜੋ ਪੰਜਾਬ ਦੇ ਉੱਤੇ ਕਬਜ਼ਾ ਆ ਭਾਰਤੀ ਸਰਕਾਰ ਦਾ ਉਹਨੂੰ ਆਜ਼ਾਦ ਕਰਾਉਣ ਲਈ ਲਾਈ ਹੋਈ ਆ। ਸੋ ਉਸ ਜਦੋਜਹਿਦ ਦੇ ਤਹਿਤ ਵੀ ਜੋ ਲੰਡਨ ਦੇ ਵਿਖੇ ਟ੍ਰਫਾਲਗਰ ਸਕੁਆਇਰ ਜੋ ਰੈਫਰੈਂਡਮ 2020 ਦਾ ਐਲਾਨਨਾਮਾ 12 ਅਗਸਤ ਨੂੰ
ਉਹਦੇ ਉੱਤੇ ਵੀ ਵਰਕਆਊਟ ਜਿਹੜੀਆਂ ਸਿੱਖ ਸੰਗਤਾਂ ਰਲ ਕੇ ਪੂਰਾ ਵਿਸ਼ਵ ਦਾ ਸਿੱਖ ਜਿਹੜਾ ਆ ਉੱਥੇ ਇਕੱਤਰ ਹੋ ਰਿਹਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। TV 84 ਦਾ ਮੈਂ ਧੰਨਵਾਦ ਕਰਦਾ ਜੋ ਸਮੇਂ-ਸਮੇਂ ਤੇ ਪੰਥ ਦੇ ਵੱਡੇ ਇਕੱਠਾਂ ਨੂੰ ਔਰ ਪੰਥ ਦੀ ਆਵਾਜ਼ ਨੂੰ ਕੌਮ ਤੱਕ ਪਹੁੰਚਾਉਂਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਸਾਧ ਸੰਗਤ ਜੀ ਆਪਣੇ ਕੋਲ ਸੁਰਿੰਦਰ ਸਿੰਘ ਜੀ ਟਾਕਿੰਗ ਪੰਜਾਬ ਉਹ ਵੀ ਪਹੁੰਚ ਚੁੱਕੇ ਹਨ। ਮੈਂ ਆਪਣੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਸਾਡੇ ਅੱਜ ਪ੍ਰੋਗਰਾਮ ਨੂੰ ਲਾਈਵ ਕਰਕੇ ਲੱਖਾਂ ਦੀ ਤਾਦਾਦ ਵਿੱਚ ਲੋਕ ਅੱਜ ਸਾਡਾ ਇਹ ਪ੍ਰੋਗਰਾਮ ਸਰਵਣ ਕਰ ਰਹੇ ਹਨ। TV 84 ਤੇ ਲਾਈਵ ਹੋ ਰਿਹਾ ਹੈ। ਵਾਇਸ ਆਫ ਖਾਲਸਾ TV ਫੇਸਬੁੱਕ ਉਹਨਾਂ ਤੇ ਵੀ ਲਾਈਵ ਹੋ ਰਿਹਾ ਹੈ। ਹੁਣ ਮੈਂ ਬੇਨਤੀ ਕਰਦਾ ਹਾਂ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਪਿਆਰ ਨਾਲ ਸੁਣਦੇ ਹਨ, ਜਿਨ੍ਹਾਂ ਨੇ ਇੰਡੀਆ ਵਿੱਚ TV ਤੇ ਵੀ ਆਪਣੇ ਦੂਰਦਰਸ਼ਨ ਤੇ ਵੀ ਲੋਕਾਂ ਦੇ ਮਨ ਜਿੱਤੇ ਨਾ ਆਪਣੀ ਆਵਾਜ਼ ਦੇ ਨਾਲ, ਤੇ ਜਿਨ੍ਹਾਂ ਨੇ ਸਭ ਤੋਂ ਵੱਡਾ ਕੰਮ ਕੀਤਾ ਹੈ ਸੰਤਾਂ ਦਾ ਜੋ ਵੀ 84 ਦਾ ਘੱਲੂਘਾਰਾ ਹੋਇਆ ਸੀ ਉਹਦੇ ਵਿੱਚ ਕਿਹਦਾ ਕਿੰਨਾ ਰੋਲ ਬਣਦਾ ਸੀ ਉਹ ਵੀ ਸੰਗਤਾਂ ਦੇ ਅੱਗੇ ਰੱਖਿਆ। ਜਿਨ੍ਹਾਂ ਨੇ ਆਪਣੇ ਸੰਤਾਂ ਜੀ ਦੇ ਬਾਰੇ ਇੱਕ 125 ਘੰਟਿਆਂ ਦੀ DVD ਆਪਣੀ ਆਡੀਓ ਤਿਆਰ ਕੀਤੀ ਹੈ ਵਾਇਸ ਆਫ ਖਾਲਸਾ ਰੇਡੀਓ ਦੇ ਸਹਿਯੋਗ ਨਾਲ, ਉਹ ਵੀ ਆਪ ਜੀਆਂ ਸਰਵਣ ਕੀਤੀਆਂ ਹਨ। ਸੋ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਤੁਹਾਨੂੰ ਪਤਾ ਵੀ ਜੇਲ੍ਹਾਂ ਵਿੱਚ ਵੀ ਆਪਣਾ ਸਮਾਂ ਗੁਜ਼ਾਰਿਆ। ਭਾਈ ਸੁਰਿੰਦਰ ਸਿੰਘ ਜੀ ਟਾਕਿੰਗ ਪੰਜਾਬ, ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਅੱਧੇ ਘੰਟੇ ਲਈ ਉਹ ਵੀ ਅੱਜ ਜੋ ਸਾਡਾ ਦਿਹਾੜਾ ਚੱਲਦਾ ਉਹਦੇ ਸੰਬੰਧੀ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਜੇ ਹੋਏ ਸਮੂਹ ਮਾਈ ਭਾਈ ਭੈਣਾਂ ਬਜ਼ੁਰਗ ਸਾਰੇ ਆਪਣੀ ਹਾਜ਼ਰੀ ਲਵਾਈਏ, ਗੱਜ ਵੱਜ ਕੇ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਇੱਥੇ ਉਸ ਕੌਮ ਦੇ ਮਹਾਨ ਨਾਇਕ ਸੁਲਤਾਨ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਦੇ ਵਿੱਚ ਇਕੱਤਰ ਹੋਏ ਆ ਤੇ ਉਹਨਾਂ ਦੀ ਆਪਾਂ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਜੋ ਦੁਨੀਆ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਇਹ ਦਿਹਾੜਾ ਮਨਾਇਆ ਜਾਣਾ ਇਹ ਸਾਲ, ਉਸ ਸੰਬੰਧ ਦੇ ਵਿੱਚ ਜਿਹੜਾ ਸਮਾਗਮ ਇੱਥੇ ਨਿਊਯਾਰਕ ਦੀਆਂ ਸੰਗਤਾਂ ਵੱਲੋਂ ਗੁਰਸਿੱਖਾਂ ਵੱਲੋਂ ਜਿਸ ਦਾ ਪ੍ਰਬੰਧ ਕੀਤਾ ਗਿਆ ਉਸ ਦੇ ਵਿੱਚ ਆਪਾਂ ਇਕੱਤਰ ਹੋਏ ਆ। ਜਦੋਂ ਕਿਤੇ ਕੌਮ ਦੇ ਮਹਾਨਾਇਕਾਂ ਦੀ ਗੱਲ ਤੁਰਦੀ ਹੈ, ਜਦੋਂ ਕਿਤੇ ਸਾਡੇ ਸ਼ਹੀਦਾਂ ਦੀ ਗੱਲ ਤੁਰਦੀ ਹੈ ਤਾਂ ਉਸ ਦੀ ਯਾਦ ਸਾਨੂੰ ਸਾਡੇ ਮਨ ਮਸਤਕ ਦੇ ਵਿੱਚ ਹਮੇਸ਼ਾ ਤਾਜ਼ਾ ਰਹਿੰਦੀ ਹੈ ਜਦੋਂ ਅਸੀਂ ਕੌਮੀਅਤ ਦਾ ਜਜ਼ਬਾ ਲੈ ਕੇ ਮਨ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਵਿਚਰਦੇ ਹਾਂ। ਜੇਕਰ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਮ ਮਨੁੱਖਾਂ ਵਾਂਗ ਭੀੜ ਵਾਂਗ ਜੀਵੀਏ ਜਾਂ ਉਸ ਤਰ੍ਹਾਂ ਵਿਹਾਰ ਕਰੀਏ ਤਾਂ ਫਿਰ ਕੌਮੀਅਤ ਦਾ ਜਜ਼ਬਾ ਜਿਹੜਾ ਉਹ ਮਨਫੀ ਹੋ ਜਾਂਦਾ, ਉੱਥੇ ਖਤਮ ਹੋ ਜਾਂਦਾ। ਨਿਰਸੰਦੇਹ ਫਿਰ ਜਿਹੜੇ ਮਹਾਨਾਇਕ ਨੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਸਾਡਾ ਸਮਾਜ ਸਿਰਜਿਆ, ਸਾਡਾ ਸਮਾਜ ਸਿਰਜਣ ਕੀਤਾ ਤੇ ਸਾਨੂੰ ਇੱਕ ਅਜਿਹੀ ਵਿਚਾਰਧਾਰਾ ਦੇ ਨਾਲ ਜੋੜਨ ਦਾ ਯਤਨ ਕੀਤਾ ਜਿਹੜੀ ਸਾਨੂੰ ਉਸ ਇੱਕ ਪਾਖੰਡ ਦੇ, ਇੱਕ ਛਲ ਕਪਟ ਦੇ, ਧੋਖੇ ਦੇ ਰਾਜ ਰਾਮ ਰਾਜ ਦੇ ਸਾਹਮਣੇ ਹਲੇਮੀ ਰਾਜ ਦਾ ਜਿਹੜਾ ਸਿਧਾਂਤ ਆ ਉਸ ਨੂੰ ਪੱਕਿਆਂ ਕਰਨ ਲਈ ਜਿਨ੍ਹਾਂ ਨੇ ਸਾਰਾ ਕੁਝ ਕੀਤਾ, ਤਾਂ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਨਾਇਕਾਂ ਨੂੰ ਭੁੱਲ ਜਾਂਦੇ ਆ ਤਾਂ ਫਿਰ ਅਸੀਂ ਮਨਫੀ ਹੋ ਜਾਂਦੇ ਆ। ਦੁਨੀਆ ਦੇ ਵਿੱਚ ਜਿੰਨੀਆਂ ਵੀ ਕੌਮਾਂ ਆਪਣੇ ਮਹਾਨਾਇਕਾਂ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ, ਮੈਂ ਕਹਿੰਦਾ ਕਿ ਤੁਸੀਂ ਇਤਿਹਾਸ ਜੇ ਤੁਸੀਂ ਪੜ੍ਹੋ, ਇਤਿਹਾਸ ਦੇ ਵਰਕਿਆਂ ਦੇ ਰੂਬਰੂ ਹੋਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਇਹ ਗੱਲ ਭਲੀ ਭਾਂਤ ਪਤਾ ਚੱਲ ਜਾਏਗੀ ਕਿ ਸਿਰਫ ਉਹੋ ਹੀ ਕੌਮਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ, ਉਹੋ ਹੀ ਕੌਮਾਂ ਜਿਉਂਦੀਆਂ ਨੇ ਜਿਨ੍ਹਾਂ ਨੇ ਆਪਣੇ ਮਹਾਨਾਇਕਾਂ ਨੂੰ ਤੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਿਆ। ਤੇ ਸਿੱਖ ਕੌਮ ਅੱਜ ਜਿਸ ਮੁਕਾਮ ਤੇ ਹੈ, ਜਿਸ ਪੜਾਅ ਤੇ ਹੈ, ਜਦੋਂ ਅਸੀਂ ਭਾਰਤ ਵੱਲ ਨਜ਼ਰ ਮਾਰਦੇ ਹਾਂ, ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਭਾਵੇਂ ਸਾਨੂੰ
ਉੱਪਰਲੀ ਤਸਵੀਰ ਰਾਹੀਂ ਇਹ ਦਿਖਾਈ ਦੇ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਚੱਲ ਰਿਹਾ ਹੈ। ਉੱਪਰਲੀ ਤਸਵੀਰ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਕਾਸਮੈਟਿਕ ਤੌਰ ਦੇ ਉੱਤੇ, ਸਾਨੂੰ ਲੱਗ ਰਿਹਾ ਹੈ ਕਿ ਉੱਥੇ ਸੰਤ ਬਾਬੇ ਕੀਰਤਨ ਕਰ ਰਹੇ ਨੇ, ਦੀਵਾਨ ਚੱਲ ਰਹੇ ਨੇ, ਗੁਰਬਾਣੀ ਦੇ ਵਿਖਿਆਨ ਹੋ ਰਹੇ ਨੇ, ਕੀਰਤਨ ਦਰਬਾਰ ਚੱਲ ਰਹੇ ਨੇ। ਪਰ ਉਹਦੇ ਥੱਲੇ ਜੋ ਅਸੀਂ ਦੇਖਦੇ ਹਾਂ, ਗੁਲਾਮੀ ਦਾ ਜੂਲਾ ਇੰਨੀ ਪੱਕੀ ਤਰ੍ਹਾਂ ਅਸੀਂ ਆਪਣੇ ਪਿੰਡੇ ਦੇ ਨਾਲ, ਆਪਣੇ ਸਰੀਰ ਦੇ ਨਾਲ ਬੰਨ੍ਹ ਲਿਆ ਕਿ ਸਾਨੂੰ ਉਹ ਦਿਖਾਈ ਨਹੀਂ ਦੇ ਰਿਹਾ। ਉਹ ਜਲਾਲਤ ਦੀ ਗੁਲਾਮੀ ਦੇ ਬਾਵਜੂਦ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਇਕੱਤਰ ਹੁੰਦੇ ਆ ਤਾਂ ਅਜਿਹੇ ਦਿਹਾੜੇ ਮਨਾਉਣੇ ਜਾਂ ਆਪਣੇ ਨਾਇਕਾਂ ਦੇ ਨਾਲ ਜੁੜੇ ਰਹਿਣਾ, ਇਹ ਇੱਕ ਬਹੁਤ ਵੱਡੀ ਗੱਲ ਹੈ। ਇਹਦਾ ਸਿਹਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਕਿ ਅਸੀਂ ਇੱਕ ਪਾਸੇ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਹਾਂ ਤੇ ਉਸ ਗੁਲਾਮੀ ਦੇ ਜੂਲੇ ਨੂੰ ਆਪਣਾ ਤਨ ਕੱਪੜ ਮਨਜ਼ੂਰ ਕਰ ਬੈਠੇ ਹਾਂ, ਤੇ ਦੂਜੇ ਪਾਸੇ ਅਸੀਂ ਆਪਣੇ ਨਾਇਕਾਂ ਨੂੰ ਇਸ ਪੱਧਰ ਤੇ ਯਾਦ ਕਰ ਰਹੇ ਹਾਂ ਕਿ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦੇ ਹਾਂ, ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਕੌਮ ਨੂੰ ਇੱਕ ਅਜਿਹਾ ਜਰਨੈਲ ਜਿਸ ਨੇ ਲਾਹੌਰ ਤੇ ਦਿੱਲੀ ਦੇ ਜਿਹੜੇ ਸਿੰਘਾਸਨ ਸਨ ਉਹਨਾਂ ਤੇ ਕਬਜ਼ਾ ਕੀਤਾ, ਕਿ ਕੌਮ ਦਾ ਪਹਿਲਾ ਸੁਲਤਾਨ ਹੋਣ ਦਾ ਜਿਹੜਾ ਮਾਣ ਹਾਸਲ ਕੀਤਾ, ਅਜਿਹੇ ਜਰਨੈਲ ਸਾਡੇ ਘਰਾਂ 'ਚ ਪੈਦਾ ਹੋਣ। ਇਹ ਚੀਜ਼ਾਂ ਕੌਮੀਅਤ ਦੇ ਜਜ਼ਬੇ 'ਚ ਉੱਭਰਦੀਆਂ ਨੇ। ਜੇ ਅਸੀਂ ਆਪਣੇ ਨਾਇਕਾਂ ਨੂੰ ਭੁੱਲ ਕੇ ਅਸੀਂ ਨੱਚਣ ਟੱਪਣ ਦੇ ਜਿਹੜੇ ਸਾਡੇ ਨਚਾਰ ਗਾਇਕ ਨੇ, ਜਿਨ੍ਹਾਂ ਨੇ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਰ ਰਹੇ ਨੇ, ਜੇਕਰ ਅਸੀਂ ਅਜਿਹੇ ਜੋ ਪ੍ਰਵਾਹ ਚੱਲ ਰਿਹਾ ਅੱਜ ਦੁਨੀਆ ਦੇ ਵਿੱਚ ਕੌਮੀਅਤ ਦੇ ਜਜ਼ਬਿਆਂ ਨੂੰ ਖਤਮ ਕਰਨ ਦਾ, ਤਾਂ ਨਿਰਸੰਦੇਹ ਸਾਡੇ ਘਰ ਦੇ ਵਿੱਚ ਕੋਈ ਅਣਖੀਲਾ ਜਵਾਨ, ਕੋਈ ਸੁਲਤਾਨ, ਕੋਈ ਜਰਨੈਲ ਨਹੀਂ ਜਨਮ ਲਏਗਾ। ਤਾਂ ਇਹ ਇੱਕ ਪ੍ਰਵਿਰਤੀ ਹੁੰਦੀ ਹੈ, ਜੋ ਮਾਂ ਪਿਓ ਦੀ ਪ੍ਰਵਿਰਤੀ ਹੋਵੇ, ਜੋ ਸੋਚ ਹੋਵੇ, ਜੋ ਸਾਡੇ ਖੂਨ ਦੇ ਵਿੱਚ ਚੱਲ ਰਿਹਾ ਹੁੰਦਾ, ਉਹ ਚੀਜ਼, ਉਹ ਜਿਣਸ ਨੇ ਅੱਗੇ ਪੈਦਾ ਹੋਣਾ ਹੁੰਦਾ ਸਾਡੇ ਘਰ। ਤਾਂ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਸ ਤਰ੍ਹਾਂ ਦੀ ਪ੍ਰਵਿਰਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ, ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ, ਉਹ ਸਾਡੇ ਬੱਚੇ ਹੁਣ ਪੈਰਾਂ 'ਚ ਘੁੰਗਰੂ ਬੰਨਣ ਤੱਕ ਚਲੇ ਗਏ ਨੇ। ਕਿਉਂ? ਕਿਉਂਕਿ ਅਸੀਂ ਆਪਣੇ ਮਹਾਨਾਇਕਾਂ ਨੂੰ, ਸੁਲਤਾਨ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਅਸੀਂ ਇਹੋ ਜਿਹੇ ਨਾਇਕਾਂ ਨੂੰ ਭੁੱਲ ਰਹੇ ਹਾਂ। ਇਹ ਤਰੱਦਦ ਹੈ ਇੱਕ, ਜਿਹੜਾ ਸੁਲਤਾਨ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਤਾਬਦੀ ਨੂੰ ਮਨਾਏ ਜਾਣਾ, ਇਹ ਇੱਕ ਕੋਸ਼ਿਸ਼ ਹੈ ਕਿ ਸਾਡੇ ਘਰਾਂ ਦੇ ਵਿੱਚ ਇਹ ਗੱਲਬਾਤ ਮੁੜ ਤੋਂ ਸ਼ੁਰੂ ਹੋਵੇ। ਸਾਡੇ ਘਰਾਂ ਦੇ ਵਿੱਚ ਜਿਹੜੀਆਂ ਵਿਚਾਰ ਚਰਚਾਵਾਂ ਨੇ, ਕਾਫੀ ਟੇਬਲ ਤੇ ਗੱਲ ਹੁੰਦੀ ਹੈ, ਡਾਈਨਿੰਗ ਟੇਬਲ ਤੇ ਗੱਲ ਹੁੰਦੀ ਆ, ਉਹਨਾਂ ਦੇ ਵਿੱਚ ਅਜਿਹੇ ਵਿਸ਼ੇ ਆਉਣ। ਇਹ ਇੱਥੋਂ ਦੇ ਅੱਜ ਦੇ ਇਸ ਦਿਹਾੜਾ ਜੋ ਮਨਾਇਆ ਜਾ ਰਿਹਾ ਇੱਥੇ, ਇਹਦੇ ਪ੍ਰਬੰਧਕਾਂ ਦੀ ਇੱਕ ਸੋਚ ਦੇ ਵਿੱਚ ਇਹ ਗੱਲ ਕੰਮ ਕਰਦੀ ਹੈ। ਇਹ ਅਸੀਂ ਮਹਿਜ਼ ਇਸ ਨੂੰ ਇਸ ਕਰਕੇ ਨਾ ਦੇਖੀਏ ਕਿ ਚਾਰ ਬੁਲਾਰੇ ਡਾਕਟਰ ਅਮਰਜੀਤ ਸਿੰਘ ਜੀ ਮਹਾਨ ਵਿਦਵਾਨ ਵੀ ਨੇ, ਵੱਡੇ ਸੀਨੀਅਰ ਪੱਤਰਕਾਰ ਵੀ ਨੇ ਤੇ ਆਜ਼ਾਦੀ ਘੁਲਾਟੀਏ ਵੀ ਨੇ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਤੇ ਹੋਰ ਇੱਥੇ ਬਹੁਤ ਜਿਹੜੇ ਚੁਣਿੰਦਾ ਬੁਲਾਰੇ ਨੇ, ਉਹਨਾਂ ਨੇ ਇੱਥੇ ਗੱਲਬਾਤ ਕਰਨੀ ਹੈ। ਸੋ ਮਹਿਜ਼ ਅਸੀਂ ਉਹਨਾਂ ਨੂੰ ਸੁਣ ਕੇ ਜਾਣ ਦਾ ਇੱਕ ਜਿਹੜਾ ਇੱਥੇ ਸੋਸ਼ਲ ਇੱਕ ਐਕਟਿਵਿਜ਼ਮ ਆ, ਉਹ ਨਹੀਂ ਸਿਰਜਣਾ ਹੈ। ਇੱਥੋਂ ਗੱਲ ਚੱਲਦੀ ਹੈ, ਗੱਲ ਸ਼ੁਰੂ ਹੁੰਦੀ ਹੈ ਕਿ ਜਿਹੜੀ ਕੌਮ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ, ਜਿਹੜੀ ਕੌਮ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲੈਂਦੀ ਰਹੀ ਹੈ, ਜਿਹੜੀ ਕੌਮ ਨੇ ਇਤਿਹਾਸ ਵਿੱਚ ਅਜਿਹੇ ਮੁਕਾਮ ਸਿਰਜੇ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਰਿਕਾਰਡ ਨਹੀਂ ਤੋੜ ਸਕਿਆ, ਉਸ ਕੌਮ ਨੂੰ ਕਿਸ ਤਰੀਕੇ ਨਾਲ ਜ਼ਲੀਲ ਕੀਤਾ ਜਾਣਾ, ਕਿਸ ਤਰੀਕੇ ਨਾਲ ਗੁਲਾਮੀ, ਅਜਿਹੀ ਗੁਲਾਮੀ ਜਿਹੜੀ ਉੱਪਰੀ ਤੌਰ ਤੇ ਦਿਖਾਈ ਨਾ ਦੇਵੇ,
ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਵੇਂ 6 ਲੱਖ ਸਿੱਖਾਂ ਦਾ ਕਤਲ ਹੋਇਆ 1947 ਦੇ ਵਿੱਚ, ਉਹ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਹੈ ਉਸ ਦਾ। ਤੁਸੀਂ ਮੰਨਦੇ ਹੋ ਕਿ ਹੋਇਆ, ਤੁਸੀਂ ਇਤਿਹਾਸ ਪੜ੍ਹਦੇ ਹੋ, ਤੁਸੀਂ ਉਸ ਵੇਲੇ ਦੀਆਂ ਤਸਵੀਰਾਂ ਨੂੰ ਬੋਲਦੇ ਆ, ਸੁਣਦੇ ਹੋ, ਦੇਖਦੇ ਹੋ, ਪਰ ਤੁਸੀਂ ਉਹਦੀ ਗੱਲ ਨਹੀਂ ਕਰਦੇ। ਸਾਡੇ ਚੇਤਿਆਂ 'ਚੋਂ ਵਿਸਰਦੀ ਜਾ ਰਹੀ ਹੈ ਉਹ ਗੱਲ। ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨ ਨੂੰ ਅੱਜ ਅਸੀਂ ਦੇਖਦੇ ਹਾਂ ਕਿ ਤੜਫ ਤੜਫ ਕੇ ਮਰ ਰਿਹਾ, ਉਹ ਉਸ ਨੂੰ ਨਸ਼ੇ ਤੇ ਕਿਵੇਂ ਲਾਇਆ ਗਿਆ। ਜਿਸ ਤਰੀਕੇ ਨਾਲ ਸਾਡੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਨੂੰ ਅਸੀਂ ਉੱਪਰੀ ਤੌਰ ਦੇ ਉੱਤੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਸਾਨੂੰ ਮੰਨਣਾ ਪੈਣਾ ਕਿ ਜਿੰਨੇ ਵੀ ਲੋਕ ਭਾਰਤ ਤੋਂ ਫਲਾਈ ਕਰ ਜਾਂਦੇ ਨੇ ਕਿਸੇ ਵੀ ਮੁਲਕ ਦੇ ਵਿੱਚ, ਤੇ ਜਿਨ੍ਹਾਂ ਦੇ ਨਾਮ ਨਾਲ ਸਿੰਘ ਸ਼ਬਦ ਲੱਗਦਾ, ਕੌਰ ਸ਼ਬਦ ਲੱਗਦਾ, ਉਹ ਉਹਨਾਂ ਦੇ ਲਈ ਖਾਲਿਸਤਾਨੀ ਹੈ, ਅੱਤਵਾਦੀ ਹੈ, ਭਾਵੇਂ ਕਿਸੇ ਵੀ ਸਰੂਪ 'ਚ ਹੈ, ਭਾਵੇਂ ਤੁਸੀਂ ਕਿਸੇ ਵੀ ਸਰੂਪ 'ਚੋਂ। ਜੇ ਤੁਹਾਡੇ ਨਾਮ ਨਾਲ ਸਿੰਘ ਸ਼ਬਦ ਲੱਗਦਾ ਨਾ, ਤੁਸੀਂ ਦਿੱਲੀ ਹਵਾਈ ਅੱਡੇ ਤੋਂ ਤੁਸੀਂ ਫਲਾਈ ਕਰ ਗਏ ਹੋ ਕਿਸੇ ਮੁਲਕ ਲਈ, ਲਿਖਤੀ ਰੂਪ 'ਚ ਹੈ ਉਹਨਾਂ ਕੋਲ ਕਿ ਤੁਸੀਂ ਖਾਲਿਸਤਾਨੀ ਹੋ ਤੇ ਅੱਤਵਾਦੀ ਹੋ। ਇਹ ਅੱਤਵਾਦ ਦੇ ਨਾਮ ਦੇ ਉੱਤੇ ਵਰਲਡ ਬੈਂਕ ਤੋਂ ਜਿਹੜੀਆਂ ਗ੍ਰਾਂਟਾਂ ਲਈਆਂ ਜਾਂਦੀਆਂ ਨੇ ਨਾ, ਇਸ ਵਿਸ਼ੇ ਨੂੰ ਜਿਉਂਦਿਆਂ ਰੱਖ ਕੇ ਦੋ ਪਾਸਿਓਂ ਤੁਹਾਡੇ ਤੇ ਵਾਰ ਕੀਤਾ ਜਾਂਦਾ। ਇੱਕ ਤਾਂ ਪੂਰੇ ਭਾਰਤ ਦੇ ਵਿੱਚ ਤੁਹਾਨੂੰ ਖਾਲਿਸਤਾਨੀ ਤੇ ਅੱਤਵਾਦੀ ਸਿੱਧ ਕਰਕੇ ਉਹਨਾਂ ਦੀਆਂ ਵੋਟਾਂ ਬਟੋਰੀਆਂ ਜਾਂਦੀਆਂ ਨੇ, ਹਰ 5 ਸਾਲ ਬਾਅਦ ਤੁਹਾਨੂੰ ਪ੍ਰੋਡਕਟ ਬਣਾ ਕੇ ਉੱਥੇ ਵੇਚਿਆ ਜਾਂਦਾ। ਤੇ ਅਸੀਂ ਇਹਨਾਂ ਚੀਜ਼ਾਂ ਤੋਂ ਅਣਜਾਣ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਜਿਹੜੀ ਨਸਲਕੁਸ਼ੀ ਹੈ ਜਿਹੜੀ ਪੰਜਾਬ ਦੇ ਵਿੱਚ ਹੋ ਰਹੀ ਹੈ, ਅਸੀਂ ਅੱਖਾਂ ਬੰਦ ਕਰਕੇ ਜਿਹੜਾ ਹੈ ਆਪਣੇ ਆਪਣੇ ਨੱਚਣ ਟੱਪਣ ਦੇ ਵਿੱਚ, ਗਾਉਣ ਵਜਾਉਣ ਦੇ ਵਿੱਚ ਲੱਗੇ ਹੋਏ ਆ। ਅਸੀਂ ਜਿਹੜੇ ਇੱਥੇ ਆਏ ਆ, ਇਹ ਨਹੀਂ ਸਾਡੀ ਜਿਹੜੀ ਉੱਥੇ ਵਸਦੀ ਕੌਮੀਅਤ ਹੈ। ਬਾਕੀ ਸਾਡਾ ਉਪਰਾਲਾ ਇਹ ਹੁੰਦਾ ਕਿ ਜਿੱਥੇ ਕਿਤੇ ਵੀ ਅਸੀਂ ਜਾਈਏ, ਇਹ ਗੱਲਾਂ ਤੁਹਾਡੇ ਨਾਲ ਰੂਬਰੂ ਹੋ ਕੇ, ਤੁਹਾਡੀ ਅੱਖ ਦੇ ਵਿੱਚ ਅੱਖ ਪਾ ਕੇ ਤੁਹਾਡੇ ਨਾਲ ਸਾਂਝੀਆਂ ਕਰੀਏ ਕਿ ਸਾਡੇ ਨਾਲ ਉੱਥੇ ਕੀ ਹੋ ਰਿਹਾ। ਮਸਲਨ 1984 ਦੀ ਨਸਲਕੁਸ਼ੀ ਤੁਹਾਨੂੰ ਦਿਸਦੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ 50-60 ਦੀ ਗਿਣਤੀ ਦੇ ਵਿੱਚ ਹਥਿਆਰਬੰਦ ਸਿੰਘ ਸਨ ਜਿਨ੍ਹਾਂ ਨੇ ਮੁਕਾਬਲਾ ਕੀਤਾ, ਪਰ ਉੱਥੇ ਜਿਹੜੇ ਸਰਕਾਰੀ ਤੇ ਗੈਰ ਸਰਕਾਰੀ ਅੰਕੜਿਆਂ ਨੂੰ ਮਿਲਾ ਕੇ ਅਸੀਂ ਗੱਲ ਕਰੀਏ, 23,000 ਦੇ ਕਰੀਬ ਸੰਗਤ, ਬੱਚੇ, ਬਜ਼ੁਰਗ, ਸਾਡੀਆਂ ਭੈਣਾਂ, ਬੀਬੀਆਂ, ਨੌਜਵਾਨ, 23,000 ਸ਼ਹੀਦ ਕੀਤੇ ਨੇ। ਉਸ ਦੇ ਉੱਤੇ ਵਾਰ-ਵਾਰ ਪਰਦਾ ਪਾਇਆ ਜਾਂਦਾ। ਉਹ ਪਰਦਾ ਪਾਉਣਾ ਸੀ, ਐਸੇ ਕਰਕੇ ਉਹਨਾਂ ਨੇ ਨਵੰਬਰ 1984 ਦਾ ਸਾਕਾ ਵਰਤਾਇਆ ਦਿੱਲੀ ਦੇ ਵਿੱਚ ਤੇ ਭਾਰਤ ਦੇ ਹੋਰ ਸ਼ਹਿਰਾਂ ਦੇ ਵਿੱਚ। ਉਸ ਨੂੰ ਐਨੇ ਅਣਮਨੁੱਖੀ ਤਰੀਕੇ ਨਾਲ ਕੀਤਾ ਗਿਆ ਤਾਂ ਕਿ ਤੁਸੀਂ ਜੂਨ 1984 ਭੁੱਲੋ। ਤੇ ਜੂਨ 1984 ਕੀਤਾ ਗਿਆ ਸੀ ਤਾਂ ਕਿ ਤੁਸੀਂ 6 ਲੱਖ ਸਿੱਖਾਂ ਦਾ ਕਤਲ ਭੁੱਲੋ, ਜਿਹੜਾ 1947 ਦੇ ਸਿਰਫ 3 ਹਫ਼ਤਿਆਂ ਦੇ ਵਿੱਚ 6 ਲੱਖ ਸਿੱਖਾਂ ਦਾ ਕਤਲ ਕੀਤਾ ਗਿਆ। ਤਾਂ ਕਿ ਤੁਸੀਂ ਭੁੱਲ ਜਾਵੋ ਕਿ ਸਾਡਾ ਨਨਕਾਣਾ ਸਾਹਿਬ ਸਾਡੇ ਤੋਂ ਵੱਖ ਕਰ ਦਿੱਤਾ ਗਿਆ, ਤਾਂ ਕਿ ਤੁਸੀਂ ਭੁੱਲ ਜਾਵੋ ਉਹ ਇਤਿਹਾਸ, ਜਿਹੜਾ ਇਤਿਹਾਸ ਤੁਹਾਨੂੰ ਵਾਰ-ਵਾਰ ਇਹ ਯਾਦ ਕਰਾਉਂਦਾ ਰਹੇ ਕਿ ਤੁਸੀਂ ਇਸ ਧਰਤੀ ਦੇ ਮਾਲਕ ਹੋ। ਉਹ ਲਾਹੌਰ ਦਰਬਾਰ ਦੀਆਂ ਗਲੀਆਂ ਤੁਹਾਡੇ ਤੋਂ, ਲਾਹੌਰ ਕਿਲੇ ਦੇ ਗਲਿਆਰੇ, ਲਾਹੌਰ ਬਾਦਸ਼ਾਹਤ ਦੀਆਂ ਨਿਸ਼ਾਨੀਆਂ ਤੁਹਾਡੇ ਤੋਂ ਇਸ ਲਈ ਵੱਖ ਕੀਤੀਆਂ ਗਈਆਂ ਤਾਂ ਕਿ ਤੁਹਾਡਾ ਖੂਨ ਆ ਜਿਹੜਾ ਉਹ ਉਬਾਲੇ ਨਾ ਖਾਵੇ ਉਹਨਾਂ ਗਲੀਆਂ ਚੋਂ ਲੰਘਦਿਆਂ ਹੋਇਆਂ, ਲਾਹੌਰ ਦੀਆਂ ਚੋਂ। ਇਸ ਕਰਕੇ ਵੱਖ ਕੀਤਾ ਗਿਆ ਤੇ ਤੁਹਾਡਾ ਧਿਆਨ ਨਾ ਜਾਵੇ ਕਿ ਤੁਸੀਂ ਬਰਤਾਨੀਆ ਸਰਕਾਰ ਕੋਲ, ਪ੍ਰੀਵੀ ਕੌਂਸਲ ਕੋਲ ਉਸ ਵੰਡ ਨੂੰ ਚੈਲੰਜ ਨਾ ਕਰੋ, ਤੁਹਾਡਾ ਧਿਆਨ ਹੀ ਨਾ ਜਾਵੇ ਉਧਰ। ਤੁਸੀਂ ਕਾਮਨਵੈਲਥ ਨੂੰ ਚੈਲੰਜ ਹੀ ਨਾ ਕਰੋ, ਉੱਥੇ ਜਾ ਕੇ ਐਪਲੀਕੇਸ਼ਨ ਹੀ ਨਾ ਕਰੋ, ਤੁਸੀਂ ਪ੍ਰੋਟੈਸਟ ਨਾ ਕਰੋ ਬਰਤਾਨੀਆ ਦੇ ਖਿਲਾਫ। ਉਹ ਧਿਆਨ ਲਾਂਭੇ ਕਰਨ ਦੇ ਲਈ
ਜੂਨ 1984 ਦਾ ਵੱਡਾ ਵਰਤਾਰਾ ਕੀਤਾ ਗਿਆ। ਜੂਨ 1984 ਨੂੰ ਭੁਲਾਉਣ ਦੇ ਲਈ ਨਵੰਬਰ 1984 ਕੀਤਾ ਗਿਆ। ਇਹ ਸਾਰੇ ਕੁਝ ਨੂੰ ਭੁਲਾਉਣ ਦੇ ਲਈ ਪੰਜਾਬ ਦੀ ਜਿਹੜੀ ਜਵਾਨੀ ਹੈ, ਕਿਉਂਕਿ ਜਿਹੜੀ ਜ਼ਮੀਰ ਹੈ ਪੰਜਾਬ ਦੇ ਨੌਜਵਾਨਾਂ ਦੀ, ਗੱਭਰੂਆਂ ਦੀ, ਹਮੇਸ਼ਾ ਜਾਗਦੀ ਰਹੀ ਹੈ। ਭਾਵੇਂ ਉਹ ਕਿਹੋ ਜਿਹਾ ਵੀ ਨੌਜਵਾਨ ਸੀ 1978 ਦੇ ਵਿੱਚ, ਭਾਵੇਂ ਉਹ ਨਸ਼ੇ ਕਰਦਾ ਸੀ, ਭਾਵੇਂ ਉਹ ਕੇਸ ਕਤਲ ਕਰਵਾਉਂਦਾ ਸੀ, ਭਾਵੇਂ ਉਹ ਕੋਈ ਕੁਰੈਤ ਕਰਦਾ ਸੀ, ਪਰ ਜਿਸ ਵੇਲੇ ਸੰਤ ਜਰਨੈਲ ਸਿੰਘ ਨੇ ਉਹਨਾਂ ਨੂੰ ਆਵਾਜ਼ ਦਿੱਤੀ, ਉਹਨਾਂ ਨੂੰ ਸੱਚ ਦੱਸਿਆ ਕਿ ਤੁਹਾਡੇ ਨਾਲ ਕਿਹੋ ਜਿਹਾ ਸਲੀਕਾ ਕਰ ਰਹੀ ਹੈ, ਕਿਹੋ ਜਿਹਾ ਵਰਤਾਅ ਹੋ ਰਿਹਾ, ਤਾਂ ਉਹ ਨੌਜਵਾਨ ਉਸਨੇ ਬਿਲਕੁਲ ਦੇਰ ਨਹੀਂ ਕੀਤੀ ਤੇ ਨਾਲ ਦੀ ਨਾਲ ਉਸਨੇ ਆਪਣਾ ਆਪਾ ਸੀ ਜਿਹੜਾ ਉਹ ਇੱਕ ਕੌਮੀਅਤ ਦੇ ਮੁਫਾਦ ਲਈ ਸੰਤ ਜਰਨੈਲ ਸਿੰਘ ਅੱਗੇ ਢੇਰੀ ਕਰ ਦਿੱਤਾ। ਇਹ ਤਾਂ ਸਾਨੂੰ ਪਤਾ ਨਾ, ਅਸੀਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ। ਉਹ ਨੌਜਵਾਨ ਜਿਹੜੇ ਪਤਿਤ ਸਨ, ਉਹ ਨੌਜਵਾਨ ਜਿਹੜਾ ਨਸ਼ਾ ਵੀ ਕਰਦਾ ਸੀ ਕੋਈ, ਉਸਨੇ ਆਪਣਾ ਸਾਰਾ ਕੁਝ ਛੱਡ ਕੇ ਸਿੱਖੀ ਨੂੰ ਸਮਰਪਿਤ ਹੋ ਕੇ ਉਸ ਕੌਮੀਅਤ ਦੇ ਵੱਡੇ ਕਾਰਜ ਲਈ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਤੇ ਜੇ ਅੰਕੜਿਆਂ ਤੇ ਝਾਤੀ ਮਾਰੀਏ, ਸਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਅੰਕੜਿਆਂ ਤੇ ਝਾਤੀ ਮਾਰੀਏ, ਜਿਹੜੀ ਉਹਨਾਂ ਦੀ ਖੋਜ ਕੀਤੀ ਹੋਈ ਹੈ। ਇੱਕ ਇੱਥੇ ਬੀਬੀ ਇਨਸਾਫ ਵਾਲੀ ਹੈ, ਬੀਬੀ ਜਸਕਰਨ ਕੌਰ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਸਮਾਜ ਸੇਵੀ ਜਥੇਬੰਦੀਆਂ ਨੇ, ਉਹਨਾਂ ਨੇ ਘਾਲਣਾ ਕੀਤੀ ਹੈ, ਪਿੰਡ ਪਿੰਡ ਗਏ ਨੇ, ਉਹਨਾਂ ਨੇ ਲਿਸਟਾਂ ਬਣਾਈਆਂ ਨੇ। ਜੇ ਉਹ 12,500 13,000 ਕੁਛ ਪਿੰਡ ਨੇ ਪੰਜਾਬ ਦੇ ਵਿੱਚ, ਉਹਨਾਂ ਪਿੰਡਾਂ ਦੇ ਵਿੱਚ ਜੇ ਅੰਕੜੇ ਇਕੱਠੇ ਕਰੀਏ ਤਾਂ 2.5 ਲੱਖ ਸਿੱਖ ਨੌਜਵਾਨ ਸ਼ਹੀਦ ਹੋਇਆ ਪੰਜਾਬ ਦੇ ਵਿੱਚ। ਉਹ ਨੌਜਵਾਨ ਕਿਹੜਾ ਸੀ? ਉਹ ਤੁਹਾਡਾ ਤੇ ਸਾਡਾ ਖੂਨ ਸੀ। ਉਸ ਨੌਜਵਾਨ ਨੇ ਸ਼ਹਾਦਤ ਦਿੱਤੀ ਹੈ ਉਸ ਕੌਮੀਅਤ ਦੇ ਕਾਰਜ ਲਈ। ਤੇ ਜਦੋਂ ਖੁਫੀਆ ਏਜੰਸੀਆਂ ਇਸ ਦਾ ਅਧਿਐਨ ਕਰਦੀਆਂ ਨੇ ਨਾ, ਇਹ ਅੰਕੜਿਆਂ ਦਾ ਅਧਿਐਨ ਕਰਦੀਆਂ ਨੇ ਕਿ ਇਹ ਵਰਤਾਰਾ ਕੀ ਹੈ ਕਿ ਸਾਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਉਹ ਨੌਜਵਾਨ ਜਿਹੜਾ ਕਿਸੇ ਮੁਲਕ ਦੀ ਰੀੜ੍ਹ ਦੀ ਹੱਡੀ ਹੁੰਦਾ, ਉਸ ਨੂੰ ਅੱਤਵਾਦੀ ਗਰਦਾਨ ਕੇ ਕਤਲ ਕਿਉਂ ਕਰਨਾ ਪਿਆ? ਤਾਂ ਉਹ ਨਿਰਸੰਦੇਹ ਤੁਹਾਡੇ ਸਿਦਕ ਦੀ ਗੱਲ ਤੁਰਦੀ ਆ ਉਹਨਾਂ ਦੀਆਂ ਸਫਾਂ ਦੇ ਵਿੱਚ, ਖੁਫੀਆ ਏਜੰਸੀਆਂ ਦੀਆਂ ਸਫਾਂ ਦੇ ਵਿੱਚ ਤੁਹਾਡੇ ਵਿਰਸੇ ਦੀ ਗੱਲ ਚੱਲਦੀ ਹੈ, ਤੁਹਾਡੇ ਇਤਿਹਾਸ ਦੀ ਗੱਲ ਚੱਲਦੀ ਹੈ। ਤਾਂ ਤੁਸੀਂ ਵਾਰ-ਵਾਰ ਕਿਸੇ ਵੀ ਲਹਿਰ ਦੇ ਨਾਲ ਜੁੜਦੇ ਹੋ, ਤਾਂ ਤੁਸੀਂ ਵਾਰ-ਵਾਰ ਖੜੇ ਹੁੰਦੇ ਹੋ, ਤਾਂ ਕਰਕੇ ਤੁਸੀਂ ਤੁਹਾਡਾ ਖੂਨ ਤੇ ਹੈਲੋ ਸੋ ਜਦੋਂ ਖੁਫੀਆ ਏਜੰਸੀਆਂ ਤੇ ਉਹਨਾਂ ਦੇ ਸੀਨੀਅਰ ਅਧਿਕਾਰੀ ਇਸ ਗੱਲ ਦੇ ਉੱਤੇ ਅਧਿਐਨ ਕਰਦੇ ਨੇ ਕਿ ਕਿਹੜੇ ਪੱਖ ਨੇ ਕਿਉਂ ਵਾਰ-ਵਾਰ ਪੰਜਾਬ ਦੀ ਧਰਤੀ ਤੋਂ ਪ੍ਰੋਟੈਸਟ, ਰੋਸ ਦੀ ਗੱਲ ਕਿਉਂ ਉੱਠਦੀ ਹੈ, ਤਾਂ ਉਹਨਾਂ ਦੇ ਸਾਹਮਣੇ ਜਿਹੜੇ ਤੱਥ ਆਉਂਦੇ ਨੇ, ਉਹਨਾਂ 'ਚ ਤੁਹਾਡਾ ਇਤਿਹਾਸ ਉਹਨਾਂ ਦੇ ਅੱਗੇ ਸਭ ਤੋਂ ਵੱਡਾ ਦਿਓ ਬਣ ਕੇ ਖੜਾ ਹੋ ਜਾਂਦਾ, ਜਿਹੜਾ ਉਹਨਾਂ ਨੂੰ ਡਰਾਉਂਦਾ ਹੈ। ਤੁਹਾਡੇ ਇਤਿਹਾਸ ਦੇ ਵਿੱਚ ਝੂਠ ਨਹੀਂ ਹੈ ਕਿਤੇ। ਤੁਹਾਡੇ ਇਤਿਹਾਸ ਦੇ ਵਿੱਚ ਨਾ ਗੀਤਾ ਵਾਲਾ ਛਲ ਕਪਟ ਹੈ, ਕ੍ਰਿਸ਼ਨ ਦੀ ਜਿਹੜੀ ਗੀਤ ਹੈ। ਤੁਹਾਡਾ ਇਤਿਹਾਸ ਜ਼ਬਰ ਤੇ ਜ਼ੁਲਮ ਨੂੰ ਰੋਕਣ ਲਈ ਕੰਧ ਬਣ ਕੇ ਖੜਾ ਹੁੰਦਾ। ਉਹ ਇਤਿਹਾਸ ਵਾਰ-ਵਾਰ ਅੱਗੇ ਆਉਂਦਾ। ਤੇ ਉਹ ਇਤਿਹਾਸ ਸਿਰਜਿਆ ਕਿਵੇਂ ਗਿਆ? ਸੁਲਤਾਨ ਜੱਸਾ ਸਿੰਘ ਆਹਲੂਵਾਲੀਆ, ਮਹਾਨਾਇਕ ਸੁਲਤਾਨ, ਕਿਸ ਵਿਚਾਰਧਾਰਾ ਨੂੰ ਪਰਣਾਏ ਕੇ ਉਹ ਉਸ ਮੁਕਾਮ ਤੇ ਪਹੁੰਚਦੇ ਨੇ? ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ, ਆਪਣੇ ਵਡੇਰਿਆਂ ਤੋਂ ਉਹ ਸਿੱਖ ਲਈ ਜਿਹੜੀ ਸਿੱਖ ਦਾ ਸਾਨੂੰ ਦਾ ਪਤਾ, ਪਰ ਉਸ ਸਿੱਖ ਤੇ ਅਸੀਂ ਅਮਲ ਕਰਨ ਤੋਂ ਕਤਰਾਉਂਦੇ ਆ। ਅਸੀਂ ਕਤਰਾਉਂਦੇ ਆ ਉਸ ਤੇ ਅਮਲ ਕਰਨ ਤੋਂ। ਕਿਉਂ? ਕਿਉਂਕਿ ਅਸੀਂ ਮੌਤ ਤੋਂ ਡਰਦੇ ਆ। ਮੌਤ
ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਇੱਕ ਇਹੋ ਜਿਹਾ ਸ਼ਬਦ ਸੀ, ਹੁਣ ਨਹੀਂ ਹੈ, ਜਿਸ ਤੇ ਲਗਾਤਾਰ ਵਿਚਾਰ ਚਰਚਾ ਚੱਲਦੀ ਰਹਿੰਦੀ ਸੀ, ਮਰਨ ਮਾਰਨ ਬਾਰੇ। ਅੱਜ ਉਹ ਵਿਚਾਰ ਚਰਚਾ ਨਹੀਂ ਹੈ। ਅੱਜ ਅਸੀਂ ਜ਼ਿੰਦਗੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਨੱਚਣ ਟੱਪਣ ਚੋਂ, ਗਾਉਣ ਵਜਾਉਣ ਚੋਂ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਉਹ ਜਿਹੜੀ ਥਾਂ ਥਾਂ ਤੇ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਦਾ ਜਿਹੜੇ ਸ਼ਬਦ ਦਾ ਜ਼ਿਕਰ ਹੈ, ਉਹ ਸ਼ਬਦ ਤੇ ਜ਼ਿਕਰ ਕਰਦਿਆਂ ਹੋਇਆਂ, ਉਹ ਸ਼ਬਦ ਦਾ ਸੱਚ ਪਛਾਣਨ ਦੀ ਕੋਸ਼ਿਸ਼ ਕਰਦਿਆਂ, ਉਹ ਸਾਡੇ ਮਹਾਨਾਇਕਾਂ ਨੇ ਮੌਤ ਦੇ ਭੈ ਦਾ ਜੁੱਲਾ ਸੀ ਜਿਹੜਾ ਲਾ ਕੇ ਜ਼ਬਰ ਤੇ ਜ਼ੁਲਮ ਨਾਲ ਇਸ ਤਰ੍ਹਾਂ ਲੋਹਾ ਲਿਆ ਕਿ ਉਹਨਾਂ ਨੇ ਵੱਡੇ ਸਾਮਰਾਜ ਸਿਰਜੇ। ਇਹ ਕੌਮੀਅਤ ਦਾ ਜਜ਼ਬਾ। ਜੇਕਰ ਅਸੀਂ ਅਜਿਹੀ ਵਿਚਾਰਧਾਰਾ, ਜਿਸ ਨੂੰ ਅਸੀਂ ਸਰਵੋਤਮ ਵਿਚਾਰਧਾਰਾ ਮੰਨਦੇ ਹਾਂ, ਗੁਰਮਤਿ ਦੀ ਵਿਚਾਰਧਾਰਾ, ਜਿਸ ਨੂੰ ਫੇਲ ਕਰਨ ਦੇ ਲਈ, ਜਿਸ ਨੂੰ ਅਸਫਲ ਕਰਨ ਦੇ ਲਈ, ਜਿਸ ਨੂੰ ਤੋੜਨ ਦੇ ਲਈ, ਤਹਿਸ ਨਹਿਸ ਕਰਨ ਦੇ ਲਈ ਪਹਿਲਾਂ ਪੰਜਾਬ ਦੇ ਵਿੱਚ ਨਕਸਲਵਾੜੀ ਲਹਿਰ ਚਲਾਈ, ਤੇ ਫਿਰ ਸਮੇਂ-ਸਮੇਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਉੱਤੇ ਕਿੰਤੂ ਪ੍ਰੰਤੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਕਰਵਾਈ ਜਾਣੀ, ਤੇ ਉਹਨਾਂ ਕਦਰਾਂ ਕੀਮਤਾਂ ਨੂੰ ਸਾਡੇ ਵਿੱਚੋਂ ਹੀ ਕੁਝ ਲੋਕਾਂ ਨੂੰ ਚੁਣ ਕੇ, ਖਰੀਦ ਕੇ ਉਹਨਾਂ ਕਦਰਾਂ ਕੀਮਤਾਂ ਨੂੰ ਤੋੜਨਾ, ਤਾਂ ਕਿ ਸਾਡਾ ਜਿਹੜਾ ਭਰੋਸਾ ਸਾਡੇ ਸੰਵਿਧਾਨ ਤੋਂ, ਸਾਡੇ ਈਸ਼ਟ ਤੋਂ, ਸਾਡੇ ਪਰਮੇਸ਼ਰ ਤੋਂ ਹਮੇਸ਼ਾ ਲਈ ਉੱਠ ਜਾਵੇ। ਤੇ ਅਸੀਂ ਕਿੰਤੂਆਂ ਪਰੰਤੂਆਂ ਤੇ ਆ ਗਏ। ਜਿਸ ਵੇਲੇ ਸਾਡੀ ਵਿਚਾਰ ਚਰਚਾ, ਮੈਂ ਪਹਿਲਾਂ ਹੀ ਗੱਲ ਕੀਤੀ ਹੈ, ਜਿਸ ਵੇਲੇ ਸਾਡੀ ਵਿਚਾਰ ਚਰਚਾ, ਸਾਡੀ ਗੱਲਬਾਤ ਦੇ ਜਿਹੜੇ ਮੌਜੂ ਨੇ ਉਹ ਸਾਡੇ ਮਹਾਨਾਇਕਾਂ ਬਾਰੇ ਹੋਣੇ ਚਾਹੀਦੇ ਨੇ। ਜਿਸ ਵੇਲੇ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਉਹ ਕਿਹੜੀਆਂ ਪਰਿਸਥਿਤੀਆਂ ਸਨ ਕਿ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਰਦਾਰ ਸੁਲਤਾਨ ਦੀ ਉਪਾਧੀ ਤੱਕ ਚਲੇ ਗਏ। ਬਿਲਕੁਲ ਉਸ ਵੇਲੇ ਜਦੋਂ ਉੱਤਰ ਖੈਬਰ ਦਰਾ ਵੱਲੋਂ ਵੀ ਤੇ ਹਿੰਦੁਸਤਾਨ ਦੇ ਵਿੱਚ ਸੀ ਜਿਹੜੀ ਜ਼ੁਲਮ ਦੀ ਹਨੇਰੀ ਚੱਲ ਰਹੀ ਸੀ, ਸਾਰੇ ਪਾਸਿਓਂ ਪੰਜਾਬ ਤੇ ਮਾਰ ਪੈ ਰਹੀ ਸੀ, ਉਸ ਵੇਲੇ ਉਹ ਕਿਹੜੇ ਕਾਰਨ ਸਨ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਨਾਇਕ ਨੇ ਸੁਲਤਾਨ ਦੀ ਉਪਾਧੀ ਤੇ ਪਹੁੰਚ ਗਏ। ਕਿਹੋ ਜਿਹੀਆਂ ਔਕੜਾਂ ਆਈਆਂ ਹੋਣਗੀਆਂ ਉਹਨਾਂ ਨੂੰ, ਕਿਹੋ ਜਿਹਾ ਮਾਹੌਲ ਹੋਊਗਾ, ਸਿੱਖਾਂ ਨੂੰ ਕਿਵੇਂ ਜਥੇਬੱਧ ਕੀਤਾ ਹੋਊਗਾ ਉਹਨਾਂ ਨੇ ਘਰ ਘਰ ਜਾ ਕੇ, ਕਿਸ ਤਰੀਕੇ ਨਾਲ ਉਹਨਾਂ ਨੂੰ ਸਿੱਖ ਮਿਲੇ ਹੋਣਗੇ, ਉਹ ਸਿੱਖਾਂ ਨੇ ਕਿਹੋ ਜਿਹੇ ਕਿੰਤੂ ਪਰੰਤੂ ਕੀਤੇ ਹੋਣਗੇ। ਜਿਸ ਵੇਲੇ ਸਾਡੀ ਗੱਲਬਾਤ ਦੇ ਮੌਜੂ ਇਹ ਹੋਣੇ ਚਾਹੀਦੇ ਸਨ, ਇਹ ਹੋਣੇ ਚਾਹੀਦੇ ਨੇ, ਬਿਲਕੁਲ ਉਸੇ ਵੇਲੇ ਸਾਡੇ ਜਿਹੜੇ ਮਜ਼ਮੂਨ ਨੇ ਗੱਲਬਾਤ ਦੇ, ਉਹਨਾਂ 'ਚ ਇਹ ਹੈ ਕਿ ਢੱਡਰੀਆਂ ਵਾਲਾ ਠੀਕ ਹੈ ਕਿ ਧੂਮਾ ਠੀਕ ਹੈ। ਅਸੀਂ ਉੱਥੇ ਉਲਝੇ ਹੋਏ ਹਾਂ, ਅਸੀਂ ਉੱਥੋਂ ਨਿਕਲ ਨਹੀਂ ਰਹੇ। ਸਾਨੂੰ ਸਵਾਦ ਆਉਂਦਾ ਉਹਨਾਂ ਗੱਲਾਂ 'ਚ, ਕੰਨ ਰਸ ਬਣ ਗਿਆ ਸਾਡੇ ਲਈ ਉਹ ਸਾਰਾ ਕੁਝ, ਕਿ ਢੱਡਰੀਆਂ ਵਾਲਾ ਠੀਕ ਹੈ ਕਿ ਧੂਮਾ ਠੀਕ ਹੈ। ਗੱਲ ਸਪਸ਼ਟ ਹੈ, ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਚਾਹੀਦੀ। ਜਿਹੜਾ ਵੀ ਵਿਅਕਤੀ ਵਿਸ਼ੇਸ਼, ਕੋਈ ਸੰਪਰਦਾ, ਕੋਈ ਜਥੇਬੰਦੀ ਜੇ ਆਪਣੇ ਮਜ਼ਮੂਨ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਏ ਦੀ ਜਿਹੜੀ ਸੋਚ ਹੈ, ਭਾਵ ਜ਼ਬਰ ਜ਼ੁਲਮ ਨਾਲ ਟਾਕਰਾ ਲੈਂਦੇ ਹੋਏ ਉਸ ਤਖਤ ਤੇ ਕਬਜ਼ਾ ਕਰਨ ਦੀ ਹੈ, ਉਹ ਤੋਂ ਲਾਂਭੇ ਹੋ ਕੇ ਇਸ ਗੱਲ ਤੇ ਜਾਂਦੀ ਹੈ ਕਿ ਤੂੰ ਪੱਗ ਗੋਲ ਕਿਉਂ ਨਹੀਂ ਬੰਨੀ, ਤੂੰ ਦਾੜੀ ਕਿਉਂ ਨਹੀਂ ਰੱਖੀ, ਤੂੰ ਚੁੰਝ ਵਾਲੀ ਪੱਗ ਕਿਉਂ ਬੰਨਦਾ, ਤਾਂ ਫਿਰ ਉਹ ਬੰਦਾ ਸਰਕਾਰੀ ਹੈ। ਇਹ ਗੱਲ ਸਾਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਇਹਦੇ ਬਾਰੇ ਕੋਈ ਮੋਟਾ ਤਾਜ਼ਾ ਕੋਈ ਫਾਰਮੂਲਾ ਨਹੀਂ ਹੈ ਜਿਹੜਾ ਤੁਹਾਨੂੰ ਤੁਹਾਡੇ ਰਾਹ ਤੋਂ ਭਟਕਾਉਂਦਾ ਹੈ। ਜਿਹੜਾ ਬੰਦਾ ਤੁਹਾਡਾ ਮੂੰਹ ਦਿੱਲੀ ਵੱਲੋਂ ਹਟਾ ਕੇ ਕਮੇਟੀ ਕਲਚਰ ਤੇ ਲੈ ਕੇ ਆਉਂਦਾ ਕਿ ਇਹ ਪ੍ਰਧਾਨ ਉਸ ਬਾਬੇ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ, ਇਸ ਵਾਰ ਇਸ ਨੂੰ ਬਦਲ ਦਿਓ, ਤਾਂ ਉਹ ਬੰਦਾ ਸਰਕਾਰੀ ਹੈ। ਜੇਕਰ ਇਹ ਸੋਚ ਆਪਾਂ ਪੱਕੀ ਕਰਾਂਗੇ
ਤਾਂ ਮੈਨੂੰ ਲੱਗਦਾ ਕਿ ਅੱਜ ਜਿਹੜਾ ਅਸੀਂ ਇਹ ਪ੍ਰਬੰਧ ਕੀਤਾ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸੁਲਤਾਨ ਕੌਮ ਉਹਨਾਂ ਦਾ ਜਿਹੜਾ ਸ਼ਤਾਬਦੀ ਸਮਾਰੋਹ ਮਨਾਉਣਾ ਤਾਂ ਇਹ ਸੁਰਖਰੂ ਹੁੰਨੇ ਆਪਾਂ। ਜੇਕਰ ਅਸੀਂ ਕੁਝ ਸੱਜਣਾ ਦੀਆਂ ਸਾਡੇ ਵਿਦਵਾਨ ਨੇ ਜਿਹੜੇ ਉਹਨਾਂ ਦੀਆਂ ਵਿਚਾਰਾਂ ਸੁਣ ਕੇ ਲੰਗਰ ਛਕ ਕੇ ਘਰ ਨੂੰ ਚਲੇ ਜਾਣਾ, ਫਿਰ ਇਹ ਗੱਲ ਫਿਰ ਵੀ ਸਪਸ਼ਟ ਹੈ ਕਿ ਅਸੀਂ ਸਿਰਫ ਅੰਨ ਦੇ ਵੈਰੀ ਹਾਂ। ਖਾਣ ਪੀਣ ਤੇ ਆਪਣੀ ਜਿਹੜੀ ਨਿੱਜੀ ਤੌਰ ਦੇ ਉੱਤੇ ਇੱਕ ਅਸੀਂ ਝੂਠਾ ਸਮਾਜ ਸਿਰਜਿਆ ਹੋਇਆ ਕਿ ਜੀ ਉਹ ਉੱਥੇ ਮਿਲਿਆ ਸੀ, ਉੱਥੇ ਹਾਜ਼ਰੀ ਭਰੀ, ਹਾਂ ਜੀ ਹਾਂ ਮੈਂ ਵੀ ਗਿਆ ਸੀ। ਜੇ ਅਸੀਂ ਉਸ ਤਰ੍ਹਾਂ ਦੀ ਜਿਹੜੀ ਦਿਖਾਵੇ ਦੀ ਇੱਕ ਹਾਜ਼ਰੀ ਹੈ, ਜੇ ਅਸੀਂ ਉਸ ਪੱਧਰ ਤੇ ਹੀ ਹਾਜ਼ਰੀ ਲਵਾਉਣੀ ਹੈ, ਫਿਰ ਮੈਨੂੰ ਲੱਗਦਾ ਕਿ ਅਸੀਂ ਗੁਰਮਤ ਦੇ ਵਿਰੋਧੀ ਹਾਂ, ਅਸੀਂ ਸਿੱਖ ਕਲਚਰ ਦੇ ਵਿਰੋਧੀ ਹਾਂ ਤੇ ਅਸੀਂ ਕੌਮੀਅਤ ਦੇ ਜਜ਼ਬੇ ਦੇ ਵੀ ਵਿਰੋਧੀ ਹਾਂ। ਫਿਰ ਸੋ ਸਾਨੂੰ ਸਪਸ਼ਟ ਤੌਰ ਦੇ ਉੱਤੇ ਇਹ ਲਕੀਰ ਖਿੱਚਣੀ ਪੈਣੀ ਹੈ। ਆਪਣੇ ਵਿਚਾਰ ਕਿਸੇ ਭੀੜ ਦੇ ਵਿੱਚ 4 ਸਮਾਜਿਕ ਬੰਦਿਆਂ ਦੇ ਅੱਗੇ ਤੁਸੀਂ ਪ੍ਰਗਟ ਕਿਸ ਤਰੀਕੇ ਨਾਲ ਕਰਦੇ ਹੋ, ਇਹ ਜ਼ਰੂਰੀ ਨਹੀਂ ਹੈ। ਤੁਹਾਡੇ ਸਿਰ ਦੇ ਵਿੱਚ ਕੀ ਹੈ? ਕੀ ਤੁਸੀਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਮ ਜ਼ਿਹਨ ਦੇ ਵਿੱਚ ਆਉਂਦਿਆਂ ਹੀ ਤੁਹਾਡੇ ਡੋਲੇ ਫਰਕਦੇ ਨੇ? ਕੀ ਤੁਹਾਡਾ ਧਿਆਨ ਜਾਂਦਾ ਹੈ ਉਸ ਕਲਚਰ ਨੂੰ, ਉਸ ਸੱਭਿਆਚਾਰ ਨੂੰ ਪਰਨਾਏ ਜਾਣ ਦਾ? ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਉਲ ਕੌਮ ਦਾ ਨਾਮ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਿਆਂ ਹੀ ਜਿਹੜਾ ਕਲਚਰ, ਜਿਹੜੀ ਵਿਚਾਰਧਾਰਾ, ਜਿਸ ਗੁਰੂ ਦੀ ਕਿਰਪਾ ਨਾਲ ਉਹ ਉਸ ਮੁਕਾਮ ਨੂੰ ਹਾਸਲ ਕਰਦੇ ਨੇ, ਉੱਥੇ ਪਹੁੰਚਦੇ ਨੇ, ਤੇ ਅਸੀਂ ਦੇਖਦੇ ਹਾਂ ਕਿ ਇਹ ਜਿਹੜੀਆਂ ਵਿਚਾਰਧਾਰਾਵਾਂ ਦੀ ਲੜਾਈ ਹੈ ਨਾ ਆਪਸ ਦੇ ਵਿੱਚ, ਇਹ ਸਿਸਟਮ ਦੀ ਦੇਣ ਹੈ ਤੁਹਾਨੂੰ, ਤਾਂ ਕਿ ਤੁਸੀਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ, ਹਰੀ ਸਿੰਘ ਨਲੂਆ, ਸਰਦਾਰ ਗੁਰਬਖਸ਼ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਾਡੇ ਨਾਇਕ ਨੇ, ਉਹਨਾਂ ਨੂੰ ਵਿਸਾਰ ਦੇਵੋ, ਤੁਸੀਂ ਹਮੇਸ਼ਾ ਲਈ ਭੁੱਲ ਜਾਵੋ। ਜਿਹੜੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਨੇ, ਸੈਮੀਨਾਰ ਹੁੰਦੇ ਨੇ, ਜਦੋਂ ਕਿਤੇ ਉਹਨਾਂ ਮਹਾਨਾਇਕਾਂ ਦੇ ਉੱਤੇ ਗੱਲ ਚੱਲਦੀ ਹੈ, ਜਦੋਂ ਕਿਤੇ ਉਹਨਾਂ ਤੇ ਵਿਚਾਰ ਚਰਚਾ ਅਸੀਂ ਕਰਦੇ ਹਾਂ, ਤਾਂ ਨਿਰਸੰਦੇਹ ਉਹ ਇੱਕ ਡਾਕੂਮੈਂਟਾਈਜ਼ ਹੁੰਦੀ ਹੈ ਗੱਲ, ਉਹ ਰਿਕਾਰਡ 'ਚ ਆਉਂਦੀ ਹੈ। ਇਹ ਕੁਝ ਕਰਨ ਤੋਂ ਸਾਨੂੰ ਸਿੱਧੇ ਤੌਰ ਦੇ ਉੱਤੇ ਸਾਡੀ ਬਾਂਹ ਫੜ ਕੇ ਨਹੀਂ ਰੋਕਦਾ ਸਾਨੂੰ ਕੋਈ, ਇੱਕ ਮਾਹੌਲ ਸਿਰਜਿਆ ਜਾਂਦਾ। ਜਦੋਂ ਕਿਤੇ ਸਮਾਜ ਦੇ ਵਿੱਚ ਜਾਂ ਸਿੱਖ ਸਮਾਜ ਦੇ ਵਿੱਚ ਗੱਲ ਚੱਲਦੀ ਹੈ, 4 ਬੰਦੇ ਬੈਠ ਕੇ, ਪੰਜਾਬ ਦੇ ਵਿੱਚ ਕਿਵੇਂ ਹੁੰਦਾ ਉਹਦੀ ਗੱਲ ਦੱਸਦਾ ਕਿ ਜੀ ਸੁਲਤਾਨ ਉਲ ਕੌਮ ਦੀ ਜਿਹੜੀ ਸ਼ਤਾਬਦੀ ਆ ਉਹ ਮਨਾਉਣੀ ਆ, ਉਹਦੇ ਬਾਰੇ ਕੋਈ ਪ੍ਰਬੰਧ ਕੀਤਾ ਜਾਵੇ। ਤਾਂ ਇਹੋ ਜਿਹੇ ਵਿੱਚ ਬੰਦੇ ਹੁੰਦੇ ਨੇ, ਉਹ ਕਹਿੰਦੇ ਨੇ ਜੀ ਛੱਡੋ, ਉਹ ਪੁਰਾਣੀ ਗੱਲ ਹੋ ਗਈ, ਆਪਾਂ ਦੀਵਾਨ ਲਵਾਉਂਦੇ ਇੱਕ ਫਲਾਣੇ ਬਾਬੇ ਦਾ, ਹੁਣ ਮੈਂ ਨਾਮ ਨਹੀਂ ਲੈਣਾ, ਬਾਬੇ ਦਾ ਜ਼ਿਆਦਾ ਹੋ ਜਾਊਗਾ, ਆਪਾਂ ਦੀਵਾਨ ਲਵਾਉਂਦੇ ਆ, ਗੁਰੂ ਦੀ ਗੱਲ ਕਰਾਂਗੇ। ਇਹ ਗੁਰੂ ਦੀ ਗੱਲ ਕਿਹੜੀ ਹੈ ਦੀਵਾਨ 'ਚ? ਇੱਕ ਗੱਲ ਮੋਟੇ ਤੌਰ ਦੇ ਉੱਤੇ ਇੱਕ ਹੋਰ ਪੱਲੇ ਬੰਨ੍ਹ ਕੇ ਜਾਣਾ ਕਿ ਗੁਰੂ ਸਾਡਾ ਜਿੱਥੇ ਧਾਰਮਿਕ ਈਸਟ ਹੈ, ਸਾਡਾ ਪਰਮੇਸ਼ਰ ਹੈ, ਉੱਥੇ ਸਾਡਾ ਪੋਲੀਟੀਕਲ ਲੀਡਰ ਵੀ ਹੈ। ਜੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਪੜ੍ਹੋ ਤਾਂ ਹਲੇਮੀ ਰਾਜ ਦਾ ਜਿਹੜਾ ਸੰਕਲਪ ਹੈ ਉਹ ਐਵੇਂ ਨਹੀਂ ਆ ਜਾਂਦਾ। ਬਾਬਰ ਨਾਲ ਟੱਕਰ ਕੋਈ ਧਾਰਮਿਕ ਜਿਹੜਾ ਹੈ, ਅਧਿਆਤਮਵਾਦੀ ਜਿਹੜਾ ਕੋਈ ਬਾਬਾ ਨਹੀਂ ਸੀ ਲੈ ਸਕਦਾ। ਉਹ ਪੋਲਿਟਿਕਸ ਤੋਂ ਬਿਨਾ ਬਾਬਰ ਨਾਲ ਸਾਹਮਣੇ ਗੱਲ ਨਹੀਂ ਸੀ ਹੋ ਸਕਦੀ। ਜੇ ਬਾਬਰ ਨੂੰ ਜਾਬਰ ਕਿਹਾ, ਇਹ ਬਹੁਤ ਵੱਡੀ ਇੱਕ ਪੋਲੀਟੀਕਲ ਸਟੇਟਮੈਂਟ ਹੈ। ਜੇ ਰਾਜੇ ਸਿੰਘ ਮੁਕੱਦਮ ਕੁੱਤੇ ਨੇ ਤਾਂ ਬਹੁਤ ਇੱਕ ਇਸ ਦੇ ਵਿੱਚ ਪੋਲਿਟਿਕਸ ਹੈ ਗੁਰੂ ਨਾਨਕ ਦੀ, ਜਿਸ ਨੂੰ ਅਸੀਂ ਲਗਾਤਾਰ ਸਮਝਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ। ਸਾਡੇ ਜਿਹੜੇ ਗੁਰੂ ਘਰ ਦੇ ਜਿਹੜੇ ਵੀ ਪ੍ਰਧਾਨ ਨੇ ਜਾਂ ਜਥੇਬੰਦੀਆਂ ਨੇ, ਉਹ ਕਹਿ ਦਿੰਦੀਆਂ ਨੇ ਜੀ ਰਾਜਨੀਤੀ ਤੇ ਕੋਈ ਗੱਲ ਨਾ ਕਰਿਓ, ਹੈ ਨਾ। ਹੁਣ ਕੰਟਰਾਡਿਕਸ਼ਨ ਹੋ ਗਈ, ਆਪਾ ਵਿਰੋਧੀ ਗੱਲ ਹੋ ਗਈ। ਗੁਰੂ ਗ੍ਰੰਥ ਸਾਹਿਬ ਅਸੀਂ ਮੱਥਾ ਟੇਕਦੇ ਆ, ਸਿਰ ਨਿਵਾਉਂਦੇ ਆ, ਪਰ ਜਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਿੱਖ ਸਰਦਾਰਾਂ ਨੇ ਆਪਣੀ ਬਾਦਸ਼ਾਹਤ, ਆਪਣੇ ਰਾਜ ਕਾਇਮ ਕੀਤੇ, ਕੀ ਉਹ ਪ੍ਰਧਾਨ, ਕੀ ਉਹ ਜਥੇਬੰਦੀਆਂ ਉਸ ਤੋਂ ਮੁਨਕਰ ਹੋ ਸਕਦੇ ਨੇ? ਜੇ ਮੁਨਕਰ ਨੇ
ਜੇ ਹਲੇਮੀ ਰਾਜ ਦੇ ਸੰਕਲਪ ਤੋਂ ਮੁਨਕਰ ਨੇ ਤਾਂ ਉਹ ਪਖੰਡ ਕਰ ਰਹੇ ਨੇ। ਸਾਡਾ ਪ੍ਰਬੰਧ ਗਲਤ ਹੱਥਾਂ ਦੇ ਵਿੱਚ ਹੈ। ਤੁਹਾਨੂੰ ਸੋਚਣਾ ਪਏਗਾ। ਹਰ ਸਿੱਖ ਨੂੰ, ਕੋਈ ਵੀ ਹੈ ਭਾਵੇਂ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ, ਉਸ ਨੂੰ ਰਾਜਨੀਤੀ ਜ਼ਰੂਰ ਕਰਨੀ ਚਾਹੀਦੀ ਹੈ। ਰਾਜਨੀਤੀ ਆਉਣੀ ਚਾਹੀਦੀ ਹੈ। ਸਾਨੂੰ ਗੁਰਦੁਆਰਾ ਪ੍ਰਬੰਧ ਤੋਂ ਖੁੱਲ੍ਹੇ ਰੂਪ ਦੇ ਵਿੱਚ ਰਾਜਨੀਤੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਰਾਜਨੀਤੀ ਸਾਡੀ ਵਿਚਾਰ ਚਰਚਾ ਦਾ ਜਿਹੜਾ ਹੈ ਉਹ ਨੁਕਤਾ ਹੋਣਾ ਚਾਹੀਦਾ। ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਰਾਜਨੀਤੀ ਦੀ ਗੱਲ ਹੋਣੀ ਚਾਹੀਦੀ ਹੈ। ਉਹ ਰਾਜਨੀਤੀ ਜਿਹੜੀ ਸਾਨੂੰ ਗੁਰੂ ਨੇ ਦੱਸੀ ਹੈ, ਗੀਤਾ ਵਾਲੀ ਰਾਜਨੀਤੀ ਨਹੀਂ। ਸਾਨੂੰ ਇਹ ਸੰਕਲਪ ਧਾਰਨ ਕਰਨਾ ਪਏਗਾ ਹਲੇਮੀ ਰਾਜ ਦਾ। ਇਸੇ ਕਰਕੇ ਦੁਸ਼ਮਣ ਹੈ ਨਾ ਹਲੇਮੀ ਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਬ੍ਰਾਹਮਣ, ਕਿ ਇਸ ਸੰਕਲਪ ਨੂੰ ਤੋੜਨਾ। ਕਿਉਂਕਿ ਜਿਸ ਦਾ ਢੰਡੋਰਾ ਉਹ ਹਜ਼ਾਰਾਂ ਸਾਲਾਂ ਤੋਂ ਪਿੱਟ ਰਿਹਾ ਰਾਮ ਰਾਜ ਦਾ, ਉਹਦੇ ਸਾਹਮਣੇ ਜੇ ਕੋਈ ਸਾਰਥਕ, ਜੇ ਕੋਈ ਸਹੀ ਗਰੀਬ ਤੇ ਮਜ਼ਲੂਮ ਦੀ ਰਾਖੀ, ਉਸ ਤੇ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਦਾ ਬਚਾਅ ਕਰਦਾ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਾਰਾ ਕੁਝ। ਜੇਕਰ ਅਸੀਂ ਇਸ ਦੇ ਉੱਤੇ ਗੱਲ ਕਰਾਂਗੇ ਤਾਂ ਨਿਰਸੰਦੇਹ ਅਸੀਂ ਦੁਬਾਰਾ ਤੋਂ ਅਜਿਹੇ ਰਾਜ, ਅਜਿਹੇ ਅਸੀਂ ਜਿਹੜੇ ਆਪਣੀਆਂ ਬਾਦਸ਼ਾਹਾਂ ਦੇ ਨਿਸ਼ਾਨ ਨੇ, ਉਹ ਦੁਬਾਰਾ ਤੋਂ ਕਾਇਮ ਕਰ ਸਕਾਂਗੇ। ਜਿਹੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨ ਉਲ ਕੌਮ, ਅਜਿਹੇ ਯੋਧਿਆਂ ਨੇ, ਅਜਿਹੇ ਦਾਨਿਸ਼ਮੰਦਾਂ ਨੇ, ਅਜਿਹੇ ਬੁੱਧੀਮਾਨਾਂ ਨੇ, ਅਜਿਹੇ ਜਰਨੈਲਾਂ ਨੇ ਕਾਇਮ ਕੀਤੇ ਨੇ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ, ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨ ਉਲ ਕੌਮ ਬਾਰੇ ਜੋ ਬਾਰੀਕੀ ਨਾਲ ਜਾਣਕਾਰੀ ਹੈ ਉਹ ਡਾਕਟਰ ਉਦੋਕੇ ਨੇ ਤੁਹਾਨੂੰ ਦੇਣੀ ਹੈ। ਪਰ ਮੈਂ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਾਨੂੰ ਜਿਹੜੇ ਦਿਹਾੜੇ ਨੇ ਕਿਉਂ ਮਨਾਉਣੇ ਚਾਹੀਦੇ ਨੇ, ਇਹਨਾਂ ਦਾ ਕਾਰਨ ਕੀ ਹੈ। ਇਹ ਇੱਥੇ ਦੀ ਧਰਤੀ ਦੇ ਉੱਤੇ ਹੀ ਕਿਉਂ, ਜਿੱਥੇ ਤੁਸੀਂ ਆਜ਼ਾਦ ਫਿਜ਼ਾ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹੋ, ਇੱਥੇ ਹੀ ਕਿਉਂ ਮਨਾਏ ਜਾਂਦੇ ਨੇ, ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਰਹੇ। ਜਿਹੜੇ ਸਾਡੇ ਸੰਤ ਬਾਬੇ ਨੇ, ਜਿਹੜੇ ਸਾਡੇ ਸੰਤ ਬਾਬੇ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਹੱਥ ਵਿੱਚ ਵਾਗਡੋਰ ਹੈ, 1100 ਕਰੋੜ ਰੁਪਏ ਤੋਂ ਵੱਧ ਦਾ ਬਜਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਉਹ ਸੰਸਥਾਵਾਂ, ਉਹ ਵਿਅਕਤੀ, ਉਹਨਾਂ ਦੇ ਜ਼ਿਹਨ ਦੇ ਵਿੱਚ, ਉਹਨਾਂ ਦੇ ਦਿਲਾਂ ਦੇ ਵਿੱਚ ਸੁਲਤਾਨ ਉਲ ਕੌਮ ਦੀ ਗੱਲ ਕਿਉਂ ਨਹੀਂ ਚੱਲਦੀ। ਇਸੇ ਕਰਕੇ ਕਿ ਸਾਡੀ ਜਿਹੜੀ ਆਉਣ ਵਾਲੀ ਅਗਲੀ ਜਨਰੇਸ਼ਨ ਹੈ, ਜਿਹੜੇ ਸਾਡੇ ਇਸ ਵੇਲੇ ਛੋਟੀ ਉਮਰ ਦੇ ਬੱਚੇ ਨੇ, ਜਦੋਂ ਕਿਤੇ ਉਹ ਕਿਸੇ ਅਖਬਾਰ ਦੇ ਵਿੱਚ ਭਾਵੇਂ ਛੋਟੀ ਜਿਹੀ ਖਬਰ ਲੱਗੇ ਕਿ ਫਲਾਣੀ ਥਾਂ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਿਹੜਾ ਜਨਮ ਸ਼ਤਾਬਦੀ ਦਿਹਾੜਾ ਮਨਾਇਆ ਗਿਆ, ਉਹ ਬੱਚਾ ਪੁੱਛੇਗਾ ਨਾ ਕਿ ਸੁਲਤਾਨ ਉਲ ਕੌਮ ਕੀ ਹੁੰਦਾ। ਫਿਰ ਪੁੱਛੇਗਾ ਜੱਸਾ ਸਿੰਘ ਆਹਲੂਵਾਲੀਆ ਕੌਣ ਹੈ, ਆਪਣੇ ਮਾਂ ਪਿਓ ਨੂੰ ਪੁੱਛੇਗਾ। ਤੇ ਜਦੋਂ ਗੱਲ ਚੱਲੇਗੀ ਦੱਸਣਾ ਪਏਗਾ। ਉਹ ਟਰੈਵਲ ਕਰਦਾ ਜਿਹੜਾ ਗਿਆਨ ਹੈ ਆਪਣੇ ਵੱਡੇ ਵਡੇਰਿਆਂ ਬਾਰੇ। ਕੱਲ ਦੀਆਂ ਗੱਲਾਂ ਨੇ, ਸਾਡਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਨਹੀਂ ਹੈ। 350 ਸਾਲ 400 ਸਾਲ ਪੁਰਾਣਾ ਸਾਡਾ ਇਤਿਹਾਸ ਹੈ। 1469 ਤੋਂ ਲੈ ਕੇ 550 ਸਾਲ, ਕੋਈ ਇੰਨਾ ਪੁਰਾਣਾ ਨਹੀਂ ਹੈ। ਤੁਸੀਂ ਉਂਗਲਾਂ ਤੇ ਗਿਣੇ ਜਾਣ ਵਾਲੀਆਂ ਤਰੀਕਾਂ ਨੇ, ਜਿਹੜੀਆਂ ਪ੍ਰਮੁੱਖ ਤਰੀਕਾਂ ਨੇ, ਤੁਸੀਂ ਆਪਣੇ ਬੱਚੇ ਨੂੰ ਦੱਸ ਸਕਦੇ ਹੋ। ਤੁਸੀਂ ਪੂਰੇ ਦੇ ਪੂਰੇ ਕੋਈ ਕਿਸੇ ਸਿੰਗਰ ਦੇ, ਕਿਸੇ ਨਾਇਕ ਦੇ ਤੁਸੀਂ ਗੀਤ ਤਾਂ ਯਾਦ ਕਰ ਸਕਦੇ ਹੋ, ਪਰ ਇਹ ਜਿਹੜੀਆਂ ਆਪਣੀਆਂ ਕੌਮੀਅਤ ਦੇ ਜਜ਼ਬੇ ਨੂੰ ਜਗਾਉਣ ਵਾਲੀਆਂ ਗੱਲਾਂ ਨੇ, ਇਹ ਸਾਡੇ ਚੇਤਿਆਂ 'ਚੋਂ ਵਿਸਰ ਜਾਂਦੀਆਂ ਨੇ। ਇਹੀ ਵਿਸੌਰਨੀਆਂ ਚਾਹੁੰਦਾ ਸਿਸਟਮ। ਤੇ ਜਦੋਂ ਤੁਸੀਂ ਇੱਥੇ ਦਿਹਾੜੇ ਤੁਸੀਂ ਸੈਲੀਬ੍ਰੇਟ ਕਰਦੇ ਹੋ, ਮਨਾਉਂਦੇ ਹੋ, ਤਾਂ ਇਹ ਗਿਆਨ ਆ ਜਿਹੜਾ ਅੱਗੇ ਟਰੈਵਲ ਕਰਦਾ ਬੱਚਿਆਂ ਦੇ ਵਿੱਚ। ਤੁਸੀਂ ਜਾਓਗੇ, ਤੁਹਾਡੇ ਬੱਚੇ ਪੁੱਛਣਗੇ ਕਿ ਅੱਜ ਐਤਵਾਰ ਸੀ, ਗੁਰਦੁਆਰੇ ਗਏ? ਤੁਸੀਂ ਕਹੋਗੇ ਅੱਜ ਗੁਰਦੁਆਰੇ ਨਹੀਂ, ਅੱਜ ਤਾਂ ਅਸੀਂ ਪਾਰਕ ਦੇ ਵਿੱਚ ਗਏ ਸੀ, ਉੱਥੇ ਪ੍ਰੋਗਰਾਮ ਸੀ। ਕੀ ਪ੍ਰੋਗਰਾਮ ਸੀ, ਕਿਹੜਾ? ਇਹ ਅੱਗੇ ਟਰੈਵਲ ਕਰਨੀ ਹੁੰਦੀ ਹੈ ਗੱਲ। ਸੋ ਆਪਣੇ ਚੇਤਿਆਂ 'ਚ ਇਹ ਗੱਲ ਲੈ ਕੇ ਜਾਇਓ, ਆਪਣੇ ਨਾਲ ਲੈ ਕੇ ਜਾਇਓ ਇਹ ਗੱਲ ਕਿ ਅਸੀਂ ਰਾਜਨੀਤੀ ਸਿੱਖਣੀ ਹੈ, ਰਾਜਨੀਤੀ ਕਰਨੀ ਹੈ।
ਸੱਚ ਦੀ ਰਾਜਨੀਤੀ ਕਰਨੀ ਹੈ, ਅਸੀਂ ਇਸ ਨੂੰ ਅੱਗੇ ਲੈ ਕੇ ਜਾਣਾ। ਅਸੀਂ ਹਲੇਮੀ ਰਾਜ ਦਾ ਜਿਹੜਾ ਸੰਕਲਪ ਹੈ ਉਹ ਮਨ ਦੇ ਵਿੱਚ ਪਾਲਣਾ, ਉਹਨੂੰ ਵੱਡਾ ਕਰਨਾ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਥੇ ਹੀ ਮੈਂ ਆਏ ਹੋਏ ਨੇ ਸਾਡੇ ਡਾਕਟਰ ਉਦੋਂ ਕੇ, ਪਹਿਲਾਂ ਡਾਕਟਰ ਅਮਰਜੀਤ ਸਿੰਘ ਹੋਰੀ ਬੋਲ ਕੇ ਗਏ ਨੇ। ਇੱਕ ਲੰਮਾ ਚੌੜਾ ਸੰਘਰਸ਼ ਆ, ਬੰਦਾ ਥੱਕ ਜਾਂਦਾ, ਟੁੱਟ ਜਾਂਦਾ ਤੇ ਵੱਖ-ਵੱਖ ਥਾਵਾਂ ਤੇ ਜਾਣਾ ਪੈਂਦਾ, ਆਪਣੇ ਕਾਰਨ ਦੱਸਣੇ ਪੈਂਦੇ ਨੇ ਤੇ ਜੋ ਕਾਰਜ ਕਰ ਰਹੇ ਆ, ਜੋ ਇਹ ਵੀ ਅੱਗੇ ਵੰਡ ਰਹੇ ਨੇ, ਜੋ ਉਹਦੇ ਬਾਰੇ ਦੱਸਣਾ ਪੈਂਦਾ, ਭਾਵੇਂ ਉਹ ਟੈਕਨੋਲੋਜੀ ਨਵੀਂ ਹੈ ਉਹਦੇ ਬਾਰੇ ਬੰਦਾ ਵਾਰ-ਵਾਰ ਦੱਸਦਾ ਹੋਇਆ, ਵਾਰ-ਵਾਰ ਦੱਸਣਾ ਪੈਂਦਾ, ਵਾਰ-ਵਾਰ ਦੱਸਣਾ ਪੈਂਦਾ, ਉਹ ਬੰਦਾ ਟੁੱਟਦਾ ਵੀ ਹੈ ਕਿਤੇ ਨਾ ਕਿਤੇ। ਪਰ ਸਲਾਮ ਹੈ ਇਹਨਾਂ ਲੋਕਾਂ ਨੂੰ ਕਿ ਇਹ ਹਾਲੇ ਤੱਕ ਉਸ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ। ਸੋ ਮੈਂ ਖੀਮਾ ਦਾ ਜਾਚਕ ਹਾਂ, ਜੇ ਕੁਛ ਵੱਧ ਘੱਟ ਬੋਲ ਗਿਆ ਹੋਵਾਂ, ਕਿਸੇ ਦੀ ਖਾਸ ਕਿਸੇ ਵਿਚਾਰਧਾਰਾ ਨਾਲ ਜੁੜੇ ਹੁੰਦੇ ਨੇ, ਸਾਰੀਆਂ ਵਿਚਾਰਧਾਰਾਵਾਂ ਨੇ ਜਿਹੜੀਆਂ ਉਹਨਾਂ ਨੂੰ ਸਲਾਮ ਹੈ। ਪਰ ਜਿਹੜੀ ਗੁਰਮਤ ਦੀ ਵਿਚਾਰਧਾਰਾ ਉਹਦੇ ਤੋਂ ਜਿਹੜਾ ਵੱਖ ਹੋ ਕੇ ਤੁਹਾਡੇ ਸੰਕਲਪ ਨੂੰ ਤੁਹਾਡੇ ਦਿਮਾਗ 'ਚੋਂ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕੌਮ ਦਾ ਵੀ ਦੁਸ਼ਮਣ ਹੈ, ਦੇਸ਼ ਦਾ ਵੀ ਦੁਸ਼ਮਣ ਹੈ, ਆਪਣੇ ਖਾਲਸਾ ਰਾਜ ਦਾ ਵੀ ਦੁਸ਼ਮਣ ਹੈ, ਬੇਗਮਪੁਰੇ ਦਾ ਵੀ ਦੁਸ਼ਮਣ ਹੈ ਤੇ ਮੈਨੂੰ ਲੱਗਦਾ ਖਾਲਿਸਤਾਨ ਦਾ ਵੀ ਦੁਸ਼ਮਣ ਹੈ। ਸੋ ਇਹ ਗੱਲ ਆਪਣੇ ਚੇਤਿਆਂ 'ਚ ਪੱਕੇ ਤੌਰ ਤੇ ਵਸਾ ਕੇ ਜਾਇਓ। ਰਾਜਨੀਤੀ ਜ਼ਰੂਰ ਕਰਿਆ ਕਰੋ, ਇਹਦੇ 'ਚ ਸਾਡੀ ਭਲਾਈ ਹੋਊਗੀ। ਆਪਣੇ ਸੰਕਲਪ ਦੇ ਵਿੱਚ ਅਸੀਂ ਹਲੇਮੀ ਰਾਜ ਨੂੰ ਲੈ ਕੇ ਆਈਏ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਭਾਈ ਸੁਰਿੰਦਰ ਸਿੰਘ ਜੀ ਟਾਕਿੰਗ ਪੰਜਾਬ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਖੁਦ ਤਸੱਦਦ ਹਟਾਇਆ, ਉਹਨਾਂ ਨੇ ਆਪ ਜੀ ਨੂੰ ਆਪਣੇ ਵਿਚਾਰ ਸਰਵਣ ਕਰਾਏ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ। ਜਦੋਂ ਵੀ ਇਹਨਾਂ ਨੂੰ ਆਵਾਜ਼ ਮਾਰੀਏ ਉਸੇ ਟਾਈਮ ਆਪਣੇ ਰੁਝੇਵਿਆਂ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਹਾਜ਼ਰ ਹੋ ਜਾਂਦੇ ਹਨ। ਮੈਂ ਬੇਨਤੀ ਕਰਦਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ, ਫਿਲਾਡੈਲਫੀਆ ਸਿੱਖ ਸੁਸਾਇਟੀ ਤੇ ਨੌਰਵੈਕ ਸੁਸਾਇਟੀ ਆਉਣ, ਭਾਈ ਸਾਹਿਬ ਜੀ ਨੂੰ ਸਰੋਪਾ ਦੇਣਾ ਤੇ ਉਹਨਾਂ ਬੇਨਤੀ ਹੈ। ਭਾਈ ਸੁਰਿੰਦਰ ਸਿੰਘ ਜੀ ਤੇ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ, ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਡਾਕਟਰ ਅਮਰਜੀਤ ਸਿੰਘ ਜੀ ਨੂੰ ਸਨਮਾਨਿਤ ਕਰਨਾ। ਉਦੋਂ ਸੁਸਾਇਟੀਆਂ ਦੇ ਮੈਂ ਨਾਂ ਲਵਾਂਗਾ। ਬੋਲੇ ਸੋ ਨਿਹਾਲ। ਸੋ ਹੁਣ ਮੈਂ ਡਾਕਟਰ ਅਮਰਜੀਤ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਸਟੇਜ 'ਤੇ ਆਉਣ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ। ਉਹਦੇ ਲਈ ਗੁਰਦੁਆਰਾ ਫਲਸਕ ਸਿੱਖ ਸੈਂਟਰ, ਦੁਆਬਾ ਸਿੱਖ ਸੁਸਾਇਟੀ ਤੇ ਰੋਜੈਸਟਰ ਤੋਂ ਮੱਖਣ ਸਿੰਘ ਜੀ, ਉਹ ਸਾਰੇ ਆਉਣ, ਉਹਨਾਂ ਨੂੰ ਬੇਨਤੀ ਹੈ। ਤੇ ਨਾਲ ਬੇਨਤੀ ਹੈ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਕਰਤ ਸੁਸਾਇਟੀ, ਉਹ ਸਿੰਘਾਂ ਨੂੰ ਬੇਨਤੀ ਵੀ ਨਾਲੇ ਆ ਜਾਓ। ਬੋਲੇ ਸੋ ਨਿਹਾਲ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਮੈਂ ਸ਼ੇਰੇ ਪੰਜਾਬ ਦੇ ਐਡੀਟਰ ਬਲਦੇਵ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਸਨਮਾਨਿਤ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਕੀਤਾ ਜਾਣਾ ਹੈ, ਬੋਪਾਰੇ ਭਾਈ ਉਹਨਾਂ ਦੇ ਸਾਥੀਆਂ ਵੱਲੋਂ। ਤੇ ਬੇਨਤੀ ਹੈ ਕਿ ਆਪਣੇ ਬਲਦੇਵ ਸਿੰਘ ਜੀ ਤੇ ਗੋਲਡ ਮੈਡਲ ਨਾਲ ਇਹਨਾਂ ਨੂੰ ਸਨਮਾਨਿਤ ਕਰ ਰਹੇ ਹਨ। ਸੋ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ, ਜਿੰਨੀਆਂ ਵੀ ਪਡਾਲ ਵਿੱਚ ਹਨ, ਉਹਨਾਂ ਦੱਸਣਾ ਚਾਹੁੰਦਾ ਕਿ ਬੀਬੀ ਜਸਵੀਰ ਕੌਰ ਖਾਲਸਾ ਜੀ ਸਾਡੇ ਕੋਲ ਪਹੁੰਚੇ ਹੁਣ। ਆਪ ਜੀ ਨੇ ਇਸੇ ਤਰ੍ਹਾਂ ਸਜੇ ਰਹਿਣਾ। ਬੋਲੇ ਸੋ ਨਿਹਾਲ। ਮੈਂ ਫੇਰ ਵੀ ਜਿਹੜੇ ਸਾਡੇ ਲੰਗਰਾਂ ਦੀ ਸੇਵਾ ਨਿਭਾ ਰਹੇ, ਜੋੜਿਆਂ ਦੀ ਸੇਵਾ ਨਿਭਾ ਰਹੇ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਦੇ ਪ੍ਰਸਿੱਧ ਪਾਰਕ ਸਮੋਕੀ ਪਾਰਕ ਦੇ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਲਈ ਆਏ ਹਾਂ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਣ ਵਾਲੇ 4-5 ਘੰਟੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨਗੀਆਂ। ਔਰ ਇਹ ਸਮਾਗਮ ਜਿਹੜਾ ਪਿਛਲੇ ਕੁਝ ਵਰਿਆਂ ਤੋਂ
ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਵੱਲੋਂ ਇੱਥੇ ਐਕਸਕਲੂਸਿਵਲੀ ਸਿੱਖ ਰਾਜ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜਕਾਜ, ਉਹਨਾਂ ਦੀ ਸ਼ਹਾਦਤ ਤੇ ਅੱਜ ਦੇ ਸਿੱਖ ਸੰਘਰਸ਼ ਜਿਹੜਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਹੈ, ਇਸ ਨੂੰ ਸਮਰਪਿਤ ਹੁੰਦਾ ਹੈ। ਇਸ ਦਾ ਲਾਈਵ ਕਵਰੇਜ ਵੀ ਕਈ ਪਾਸੇ ਕੀਤਾ ਜਾ ਰਿਹਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅੱਜ ਇਸ ਗੱਲ ਦੀ ਹੋਰ ਵੀ ਅਹਿਮੀਅਤ ਹੋ ਜਾਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ 10ਵੇਂ ਪਾਤਸ਼ਾਹ ਦੇ ਥਾਪੜੇ ਨਾਲ ਦੱਖਣ ਚੋਂ, ਜਿੱਥੇ ਕਿ ਉਹ ਮਾਧੋਦਾਸ ਵੈਰਾਗੀ ਤੋਂ ਗੁਰਬਖਸ਼ ਸਿੰਘ ਅੰਮ੍ਰਿਤ ਛਕ ਕੇ ਉਹਨਾਂ ਦਾ ਨਾਂ ਰੱਖਿਆ ਜਾਂਦਾ ਹੈ, ਪਰ ਉਹਨਾਂ ਦਾ ਨਾਂ ਬਾਬਾ ਬੰਦਾ ਸਿੰਘ ਕਰਕੇ ਹੀ ਜਿਹੜਾ ਪ੍ਰਸਿੱਧ ਹੁੰਦਾ ਹੈ। ਉਹ ਆ ਕੇ ਪੰਜਾਬ ਦੇ ਵਿੱਚ ਦੁਸ਼ਟ ਦੋਖੀਆਂ ਪਕੜ ਪਛਾੜੋ ਦੇ 10ਵੇਂ ਪਾਤਸ਼ਾਹ ਦੇ ਹੁਕਮ ਦੇ ਉੱਤੇ ਆਮਨਾ ਕਰਦੇ ਆ, ਉਸ ਨੂੰ ਇੰਪਲੀਮੈਂਟ ਕਰਦੇ ਆ। ਜਿਹੜੇ ਵੀ ਦੁਸ਼ਟ ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਸੀ ਉਹਨਾਂ ਨੂੰ ਸਜ਼ਾ ਯਾਫਤਾ ਕਰਦੇ ਨੇ ਔਰ ਚਾਪੜਚਿੜੀ ਦੇ ਮੈਦਾਨ ਵਿੱਚ 800 ਸਾਲ ਬਾਅਦ ਉਹ ਪਹਿਲੀ ਵਿਕਟਰੀ ਜਿਹਨੇ ਉਸ ਧਰਤੀ ਦੇ ਉੱਤੇ ਧਰਤੀ ਦੇ ਜਾਇਆਂ ਦਾ ਰਾਜ ਸਥਾਪਿਤ ਕੀਤਾ, ਪਹਿਲਾ ਖਾਲਸਾ ਰਾਜ, ਜਿਸ ਦੇ ਪਹਿਲੇ ਜਿਹੜਾ ਉਹ ਹੁਕਮ ਆਰਡਰ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਔਰ ਮੈਂ ਸਮਝਦਾ ਵੀ ਅੱਜ ਜਦੋਂ ਕਿ ਅਸੀਂ ਪਿਛਲੇ ਲਗਭਗ 34 ਵਰ੍ਹਿਆਂ ਤੋਂ ਭਾਰਤ ਦੇ ਉਸ ਜ਼ੁਲਮੀ ਰਾਜ ਦੇ ਖਿਲਾਫ ਲੜ ਰਹੇ ਹਾਂ, ਖਾਲਿਸਤਾਨ ਦੀ ਕਾਇਮੀ ਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਸਿੰਘਾਂ ਸਿੰਘਣੀਆਂ ਨੇ ਦਿੱਤੀਆਂ ਨੇ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕੰਟਰੀਬਿਊਸ਼ਨ ਸਿੱਖ ਰਾਜ ਸਥਾਪਿਤ ਕਰਨ ਦੇ ਵਿੱਚ ਵੀ ਔਰ ਉਸ ਸਿੱਖ ਰਾਜ ਨੂੰ ਸਿੱਖੀ ਵਿਚਾਰਧਾਰਾ ਜਿਹੜਾ ਸਿੱਕਾ ਪਹਿਲਾ ਜਾਰੀ ਹੁੰਦਾ ਹੈ ਖਾਲਸਾ ਰਾਜ ਦਾ, ਉਸ ਤੇ ਲਿਖਿਆ ਹੈ ਸਿੱਕਾ ਜ਼ਦਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਅਸੀਂ ਇਹ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਸਤਿਗੁਰੂ ਪੰਥ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਜੈਕ ਬੂਟ ਤੋਂ ਲਿਬਰੇਟ ਕਰਵਾ ਸਕੀਏ। ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੇ ਇਹ ਦੱਸਿਆ ਕਿ ਸਿੱਖੀ ਦਾ ਰਸਤਾ ਜੇ ਮੀਰੀ ਹੈ, ਮੀਰ ਦੀ ਮੀਰੀ ਖੋਈ ਹੈ ਔਰ ਰਾਜ ਸਥਾਪਿਤ ਕੀਤਾ ਹੈ, ਤੇ ਜੇ ਫਿਰ ਪੀਰੀ ਦੇ ਔਰ ਉਸ ਸਪਿਰਿਚੁਅਲਿਟੀ ਦੀ ਪਰਖ ਹੈ, ਸਿੱਖੀ ਦੀ ਪਰਖ ਹੈ, ਤੇ ਫਿਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ। ਉਹਨਾਂ ਨੇ ਉਹਨਾਂ ਦੇ ਸਪੁੱਤਰ 4 ਸਾਲ ਦੇ ਅਜੈ ਸਿੰਘ, ਉਹਨਾਂ ਦੀ ਸਿੰਘਣੀ ਸੁਸ਼ੀਲ ਕੌਰ, ਸਾਰੇ ਹੀ ਦਿੱਲੀ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਐਕਸਟ੍ਰੀਮ ਟਾਰਚਰ ਚੋਂ ਨਿਕਲ ਕੇ। ਸੋ ਅਸੀਂ ਸਮਝਦੇ ਹਾਂ ਕਿ ਸਾਡੇ ਸਾਹਮਣੇ ਇਹ ਆਦਰਸ਼ ਹੈ, ਆਦਰਸ਼ ਰਾਜ ਵੀ ਜਿਸ ਦੇ ਵਿੱਚ ਸਭ ਦੇ ਨਾਲ ਬਰਾਬਰੀ ਦਾ ਸਲੂਕ ਹੁੰਦਾ ਹੈ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਆਜ਼ਾਦੀ ਦਾ ਨਿੱਘ ਮਾਣਦੇ ਨੇ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦਾ ਪ੍ਰਣ ਨਿਭਾਉਣ ਲਈ ਵੀ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਭੰਨਣ ਦਾ ਜਿਹੜਾ ਪਹਿਲਾ ਟੈਸਟ 10ਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾਨ ਤੋਂ ਬਾਅਦ ਬਾਬਾ ਬੰਦਾ ਸਿੰਘ ਦੇ ਸਾਹਮਣੇ ਉਹਨਾਂ 700 ਦੇ ਕਰੀਬ ਸਿੰਘਾਂ ਸਿੰਘਣੀਆਂ ਦੇ ਸਾਹਮਣੇ ਆਇਆ, ਉਹ ਉਸ ਦੇ ਵਿੱਚ ਖਰੇ ਉਤਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਲੇਰ ਸਿੰਘ ਗੁਰਦੁਆਰਾ ਬਾਬਾ ਮੱਖਣ ਸ਼ਾਲਵਾਣਾ ਸਿੱਖ ਸੈਂਟਰ ਜਨਰਲ ਸਕੱਤਰ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਬਹੁਤ ਮਨ ਨੂੰ ਖੁਸ਼ੀ ਹੋ ਰਹੀ ਹੈ ਜਿਸ ਤਰ੍ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਨੇ ਜੋ ਉਪਰਾਲਾ ਕੀਤਾ, ਸਾਰੇ ਗੁਰੂ ਘਰਾਂ ਨੂੰ ਨਾਲ ਲੈ ਕੇ, ਟਰਾਈ ਸਟੇਟ ਦੇ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਅਤੇ ਜੱਸਾ ਸਿੰਘ ਆਹਲੂਵਾਲੀਏ ਦਾ ਜਨਮ ਦਿਹਾੜਾ ਜੋ ਅੱਜ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਅਤੇ ਚੜ੍ਹਦੀ ਕਲਾ ਨਾਲ ਸਮੋਕੀ ਪਾਰਕ ਦੇ ਵਿੱਚ ਮਨਾਇਆ ਜਾ ਰਿਹਾ। ਮੈਂ ਸੰਗਤਾਂ ਨੂੰ ਔਰ ਇਸ ਸੁਸਾਇਟੀ ਨੂੰ ਖਾਸ ਕਰਕੇ ਇਹ ਸੁਸਾਇਟੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਔਰ ਸਾਰਿਆਂ ਨੂੰ ਨਾਲ ਜੋੜ ਕੇ ਨਾਲ ਲੈ ਕੇ ਚੱਲੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਨੂੰ ਇਵੇਂ ਦੇ ਉਪਰਾਲੇ ਕਰਨੇ ਚਾਹੀਦੇ ਨੇ। ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜੇ ਅਸੀਂ ਪ੍ਰੋਗਰਾਮ ਕਰਾਉਣਾ ਸ਼ੁਰੂ ਕਰ ਦਈਏ ਤਾਂ ਉਹ ਦਿਨ ਦੂਰ ਨਹੀਂ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਹਨ ਉਹ ਪੂਰੀਆਂ ਨਾ ਹੋਣ। ਅਸੀਂ ਮਾਰ ਹੀ ਐਸ ਕਰਕੇ ਖਾ ਰਹੇ ਹਾਂ ਕਿ ਅਸੀਂ ਵੱਖਰੇ ਵੱਖਰੇ ਤੁਰੇ ਫਿਰਨੇ ਹਾਂ। ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਵੇਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਔਰ ਇਹ ਵੀਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਵੀ ਇਹਨਾਂ ਨੇ ਇਵੇਂ ਦਾ ਕੰਮ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਇਹ ਕੰਮ ਕਰਨਗੇ ਅਸੀਂ ਬਾਬਾ ਮੱਖਣ ਸ਼ਾਲਵਾਣਾ ਸਿੱਖ ਸੈਂਟਰ ਇਹਨਾਂ ਦੇ ਨਾਲ ਧੰਨ ਮਨ ਧੰਨ ਤੂੰ ਨਾਲ ਹੈ ਔਰ ਸਾਥ ਦੇਗਾ। ਔਰ ਇਸੇ ਤਰ੍ਹਾਂ ਮੈਂ TV 84 ਨੂੰ ਵੀ ਵਧਾਈ ਦਿੰਦਾ ਹਾਂ ਜਿਹੜੇ ਉਹ ਹਰ ਪ੍ਰੋਗਰਾਮ ਨੂੰ ਕਵਰ ਕਰਦੇ ਹਨ। ਮੈਂ ਐਸੇ TV ਸਾਨੂੰ ਜਿਹੜੇ ਸਿੱਖ TV ਚੈਨਲ ਹਨ ਉਹ ਸਾਡੇ ਬਹੁਤ ਘੱਟ ਹਨ। ਇਹ ਚੈਨਲ ਹਨ ਜਿਹੜੇ ਸਾਡੀ ਹਰ ਇੱਕ ਗੱਲ ਦੁਨੀਆ ਤੱਕ ਪਹੁੰਚਾਉਂਦੇ ਹਨ ਔਰ ਮੈਂ ਦੁਬਾਰਾ ਤੋਂ TV 84 ਨੂੰ ਵੀ ਵਧਾਈ ਦਿੰਦਾ ਵੀ ਤੁਸੀਂ ਇੱਥੇ ਪਹੁੰਚੇ ਹੋ
ਔਰ ਇਸੇ ਤਰ੍ਹਾਂ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਕਵਰ ਕਰਕੇ ਦੁਨੀਆ ਤੱਕ ਪਹੁੰਚਾਉਂਦੇ ਹੋ ਔਰ ਇਸੇ ਤਰ੍ਹਾਂ ਤੁਸੀਂ ਸਿੱਖ ਕੌਮ ਦੀ ਸੇਵਾ ਕਰਦੇ ਰਹੋ। ਔਰ ਮੈਂ ਦੁਬਾਰਾ ਤੋਂ ਜਿਹੜੀ ਸਾਡੀ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਹੈ ਮੈਂ ਉਹਨੂੰ ਵੀ ਦੁਬਾਰਾ ਤੋਂ ਵਧਾਈ ਦਿੰਦਾ ਹਾਂ। ਉਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ ਔਰ ਇਹ ਜਿਹੜਾ ਪ੍ਰੋਗਰਾਮ ਉਡੀਕਿਆ ਔਰ ਜਿਹਦੇ 'ਚ ਸ਼ਾਮਲ ਕੀਤਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ, ਫਲੈਸ਼ਿੰਗ ਸਿੰਘ ਸਭਾ ਅਤੇ ਸੰਤ ਸਾਗਰ ਗੁਰੂ ਘਰ, ਇਹਨਾਂ ਸਾਰਿਆਂ ਨੇ ਉਪਰਾਲਾ ਕਰਕੇ ਇਹ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਉਣ ਵਾਸਤੇ ਤਿਆਰੀਆਂ ਕੀਤੀਆਂ ਔਰ ਮੈਂ ਇਸੇ ਤਰ੍ਹਾਂ ਆਸ ਰੱਖਦਾ ਆਉਣ ਵਾਲੇ ਪ੍ਰੋਗਰਾਮ ਵੀ ਆਪਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਕਰਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨਰਿੰਦਰ ਸਿੰਘ ਅਤੇ ਮੇਰੇ ਨਾਲ ਭਾਈ ਕੇਵਲ ਸਿੰਘ ਜੀ, ਮਨਵੀਰ ਸਿੰਘ ਤੇ ਇੱਥੇ ਲੋਕਲ ਸਿੰਘ, ਅਸੀਂ ਫਿਲਾਡੈਲਫੀਆ ਤੋਂ ਇੱਥੇ ਹਾਜ਼ਰੀ ਭਰਨ ਆਏ ਹਾਂ। ਸੋ ਇਹ ਨਿਊਯਾਰਕ ਵਾਲੀਆਂ ਸੰਗਤਾਂ ਅੱਜ ਰਲ ਮਿਲ ਕੇ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਪਾਵਨ ਸ਼ਹੀਦੀ ਪੁਰਬ ਮਨਾ ਰਹੇ ਨੇ। ਸੋ ਬੜੀ ਚੰਗੀ ਗੱਲ ਹੈ ਕਿ ਅਸੀਂ ਸ਼ਹੀਦਾਂ ਦੇ ਜੋ ਪਾਏ ਪੂਰਨੇ ਹਨ ਉਹਨਾਂ ਨੂੰ ਅਸੀਂ ਯਾਦ ਕਰਨ ਦੇ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਹਨ ਉਹ ਇਹਨਾਂ ਪੂਰਨਿਆਂ 'ਤੇ ਚੱਲਦੀਆਂ ਰਹਿਣ ਔਰ ਜੋ ਸੰਦੇਸ਼ ਸੀ ਉਹਨਾਂ ਦਾ ਇੱਕ ਆਜ਼ਾਦੀ ਦਾ, ਉਹ ਜੋ ਆਜ਼ਾਦੀ ਦਾ ਸੰਦੇਸ਼ ਅਸੀਂ ਆਪਣੀ ਕੌਮ ਨੂੰ ਇਸ ਤਰ੍ਹਾਂ ਖੁੱਲ੍ਹੇ ਰੂਪ ਦੇ ਵਿੱਚ ਦੇ ਸਕੀਏ ਕਿ ਅਸੀਂ ਆਜ਼ਾਦ ਹੋ ਕੇ ਰਹਿਣਾ ਹੈ ਔਰ ਕਿਸ ਤਰ੍ਹਾਂ ਰਹਿਣਾ ਹੈ। ਸੋ ਇੱਥੇ ਅਸੀਂ ਪਾਰਟੀਸਿਪੇਟ ਕਰ ਰਹੇ ਹਾਂ, ਬੜੀ ਸਾਨੂੰ ਖੁਸ਼ੀ ਹੋ ਰਹੀ ਹੈ। ਸੋ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਹੁਮ ਹਾ ਕੇ ਇੱਥੇ ਪਹੁੰਚਣ ਅਤੇ ਰੌਣਕ ਨੂੰ ਵਧਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਰਮਜੀਤ ਸਿੰਘ ਪੰਥਕ ਸਿੱਖ ਸੁਸਾਇਟੀ ਵੱਲੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਜੋ ਕਿ ਬਹੁਤ ਉੱਚੀ ਪੱਥਰ ਸੇ ਸਮੋਕੀ ਪਾਰਕ ਵਿੱਚ ਮਨਾਇਆ ਜਾ ਰਿਹਾ ਹੈ, ਜੋ ਕਿ 4 ਸਵੇਰੇ ਸੰਗਤਾਂ ਦਾ ਇਕੱਠਾ ਮਾਰਦਾ ਠੱਠ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਸ ਕਰਕੇ ਸਾਧ ਸੰਗਤ ਜੀ, ਸਾਰੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਇਹੋ ਜਿਹੇ ਦਿਹਾੜਿਆਂ ਦੇ ਵਿੱਚ ਰਲ ਮਿਲ ਕੇ ਵੱਧ ਤੋਂ ਵੱਧ ਟਾਈਮ ਦੇ ਕੇ ਸਾਡਾ ਫਰਜ਼ ਬਣਦਾ ਹੈ ਮਨਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਬੀਬੀ ਜਸਵੀਰ ਕੌਰ ਜੀ ਖਾਲਸਾ 15 ਮਿੰਟਾਂ ਬਾਅਦ ਉਹ ਆ ਕੇ ਸੰਗਤਾਂ ਨੂੰ ਜੋ ਅੱਜ ਦੀਆਂ ਮਾਵਾਂ ਦਾ ਸਿੱਖੀ ਪ੍ਰਤੀ ਰੋਲ ਹੈ ਉਹਦੇ ਲਈ ਆਪਣੇ ਵਿਚਾਰ ਰੱਖਣਗੇ, ਕਿਉਂਕਿ ਸਾਡਾ ਪ੍ਰੋਗਰਾਮ ਹਮੇਸ਼ਾ ਅਸੀਂ ਇਸ ਤਰ੍ਹਾਂ ਲਿਖਦੇ ਹੈ ਕਿ ਕੀਰਤਨ ਕਥਾ ਤੁਸੀਂ ਹਰ ਰੋਜ਼ ਸੁਣਦੇ ਰਹਿੰਦੇ ਹੋ, ਪਰ ਕੁਛ ਨਾ ਕੁਛ ਅਸੀਂ ਤੁਹਾਡੇ ਅੱਗੇ ਜੋ ਗੁਰਬਾਣੀ ਦੇ ਵਿਚਾਰ ਬੁਲਾਰਿਆਂ ਦੇ ਦੁਆਰਾ ਉਹਨਾਂ ਨੂੰ ਤੁਹਾਡੇ ਅੱਗੇ ਰੱਖਿਆ ਜਾਵੇ, ਸਾਡੀ ਇਹ ਕੋਸ਼ਿਸ਼ ਹੈ। ਇਹ ਜੋ ਲਾਈਵ ਪ੍ਰੋਗਰਾਮ ਹੋ ਰਿਹਾ ਹੈ ਜਸ ਪੰਜਾਬੀ ਟੀਵੀ, ਉਹਦੀ ਸੇਵਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵੱਲੋਂ ਹੋ ਰਹੀ ਹੈ ਤੇ TV 84 ਦੀ ਸੇਵਾ ਲਾਈਵ ਦੀ ਜੋ ਉਹ ਫਲੈਸ਼ਿੰਗ ਸਿੱਖ ਸੈਂਟਰ ਵੱਲੋਂ ਹੋ ਰਹੀ ਹੈ ਤੇ ਹੋਰ ਆਪਣੇ ਬਾਬਾ ਜੀ ਸੱਜਣ ਸਿੰਘ ਜੀ ਉਹ ਵੀ ਗੁਰਦੁਆਰਾ ਸਾਹਿਬ ਵੱਲੋਂ ਹਰ ਤਰ੍ਹਾਂ ਦਾ ਸਾਨੂੰ ਸਹਿਯੋਗ ਦੇ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿਓ ਚ ਦੁਮਾਲੜਾ। ਹੋ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿਓ ਚ ਦੁਮਾਲੜਾ। ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਉ ਦਿਓ ਦਰਸ ਸੁਖ ਦਾਤਿਆ। ਮੈਂ ਗਲ ਵਿੱਚ ਲੈਉ ਮਿਲਾਏ ਜਿਉ ਤੇਰਿਆਂ ਭਗਤਾਂ ਸੁਖ ਸਾਧ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦਿਓ ਦਰਸ ਸੁਖ ਦਾਤਿਆ। ਮੈਂ ਗਲ ਵਿੱਚ ਲੈਉ ਮਿਲਾਏ ਜਿਉ। ਸਾਹਿਬ ਆਲਮ ਚਬਰ ਤਖਤ ਦੇ ਮਾਲਕ ਸੱਚੇ ਸੁਲਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਅੰਦਰ ਜੁੜ ਬੈਠੇ ਸਤਸੰਗਿਓ, ਵੀਰੋ ਭੈਣੋ, ਗੁਰਸਿੱਖੋ, ਆਓ ਜੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਇਤਿਹਾਸ ਦੀਆਂ ਵਿਚਾਰਾਂ ਔਰ ਜੋ ਕਰੰਟ ਸਾਡੇ ਇਸ਼ੂਜ਼ ਨੇ ਉਹਨਾਂ ਦੀਆਂ ਵਿਚਾਰਾਂ ਸਾਡੇ ਏਡੇ ਵਿਦਵਾਨ ਤੇ ਤਗੜੇ ਜਿਗਰੇ ਵਾਲੇ ਸਿੰਘਾਂ ਵੀਰਾਂ
ਵੀਰ ਜੀ ਅਮਰਜੀਤ ਸਿੰਘ ਤੇ ਵੀਰ ਜੀ ਸੁਰਿੰਦਰ ਸਿੰਘ ਤੇ ਸੁਖਪ੍ਰੀਤ ਸਿੰਘ ਉਦੋਕੇ ਤੇ ਹੋਰ ਜਿਹੜੇ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਤੋਂ ਸੁਣੀਆਂ ਨੇ। ਪਰ ਮੈਂ ਸ਼ੁਰੂ ਇੱਥੋਂ ਹੀ ਕਰਾਂ। ਸਭ ਤੋਂ ਪਹਿਲਾਂ ਸਭ ਕੁਝ ਕਰੇਗੀ ਮੇਰੀ ਕੌਮ, ਜਿਹੜੀ ਅਰਦਾਸ ਕੀਤੀ ਨਾ ਉਹ ਵੀ ਇਹੀ ਕੀਤੀ ਹੈ ਕਿ ਸੁਖ ਦਾਤਿਆ ਤੂੰ ਦਰਸ ਦੇ। ਉਹ ਇਕੱਲੇ ਦਰਸ਼ਨ ਅੱਖਾਂ ਮੀਟ ਮੀਟ ਕੇ ਨਹੀਂ ਦਿੰਦਾ, ਇਦਾਂ ਦਿੰਦਾ ਜਦੋਂ ਉਹਦੀ ਗੱਲ ਨੂੰ ਲੈ ਕੇ ਤੁਰਨ ਵਾਲੇ ਅੱਗੇ ਤੁਰਦੇ ਤੇ ਉਹ ਗੁਰੂ ਖਾਲਸਾ ਹੀ ਹੈ। ਹੋਰ ਕਿਹੜਾ ਗੁਰੂ ਖਾਲਸਾ? ਤੇ ਹੋਰ ਕਿੱਥੇ ਲੱਭ ਰਹੇ ਹੋ ਗੁਰੂ ਨੂੰ? ਇੱਥੇ ਲੱਭੋ, ਆਪਣੇ ਆਪ 'ਚ ਲੱਭੋ, ਆਪਣੇ ਸਰੂਪ 'ਚ ਲੱਭੋ ਸਭ ਤੋਂ ਪਹਿਲਾਂ, ਤੇ ਫਿਰ ਆਪਣੀ ਕੌਮ 'ਚ ਲੱਭੋ, ਉਹ ਗੁਣ ਲੱਭੋ। ਸੋ ਇਸ ਕਰਕੇ ਮੈਂ ਭੈਣਾਂ ਨੂੰ, ਮੈਨੂੰ ਗੁਜ਼ਾਰਿਸ਼ ਹੋਈ ਸੀ ਕਿ ਤੁਸੀਂ ਭੈਣਾਂ ਲਈ ਗੱਲ ਕਰੋ। ਮੈਂ ਕਿਹਾ ਭੈਣਾਂ ਲਈ ਵੀ ਕਰੂੰ ਤੇ ਵੀਰਾਂ ਲਈ ਵੀ ਕਰੂੰ। ਸਿੱਖ ਦਾ ਕੋਈ ਜੈਂਡਰ ਹੀ ਨਹੀਂ ਹੈ, ਨਾ ਉਹ ਮਰਦ ਹੈ ਨਾ ਔਰਤ ਹੈ। ਜਿਹੜੀ ਤੁਹਾਡੀ ਸੁਰਤ ਹੈ ਜੇ ਉਹ ਸਿੱਖ ਬਣੀ ਤਾਂ ਬਾਹਰ ਕਿਉਂ ਨਹੀਂ? ਜੇ ਸੁਰਤ ਸਿੱਖ ਬਣੀ ਤਾਂ ਬਾਹਰ ਸਿੱਖੀ ਆਪਣੇ ਆਪ ਟਹਿਕੇਗੀ, ਮਹਿਕੇਗੀ, ਦਮਕੇਗੀ। ਉਹ ਜਲਾਲ ਨਹੀਂ ਕਿਸੇ ਤੋਂ ਬਰਦਾਸ਼ਤ ਹੁੰਦਾ। ਉਹ ਕੋਈ ਵੀ ਗਵਰਨਮੈਂਟ ਹੋਏ, ਅੱਜ ਦੀ ਹੋਏ ਜਾਂ ਪਹਿਲਾਂ ਦੀ ਹੋਏ ਜਾਂ ਕੋਈ ਹੋਰ ਹੋਏ, ਉਹ ਜਲਾਲ ਜਿਹੜਾ ਨਾ ਤੁਹਾਡਾ, ਉਸ ਜਲਾਲ ਨੂੰ ਜਗਾ ਲਓ। ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹੀ ਬੇਨਤੀ ਕਰਾਂ, ਕਿਉਂਕਿ ਉਹਨਾਂ ਨੇ ਟਾਈਮ ਕਿਹਾ ਸੀ ਤੁਹਾਡਾ 15 ਮਿੰਟ ਹੈ। ਮੈਨੂੰ ਨਹੀਂ ਪਤਾ ਹੁਣ ਕਿੰਨੀ ਗੱਲ ਕਰਾਂ ਤੇ ਕਿੰਨੀ ਨਾ ਕਰਾਂ। ਸਾਰਾ ਵਿਚਾਰ ਫਿਰ ਖਤਮ ਨਹੀਂ ਹੋ ਸਕਦਾ। I'm not complaining, but I'm trying to tell you, you got to listen to yourself, not to anybody. ਅੱਜ ਜਿੱਦਾਂ ਵੀਰ ਨੇ ਆਲਰੇਡੀ ਸਾਰੀਆਂ ਹੀ ਗੱਲਾਂ ਤੁਹਾਨੂੰ ਕਹਿਤੀਆਂ, ਮੈਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੈ। ਜੇ ਤੁਸੀਂ ਸੁਣ ਰਹੇ ਸੀ ਫਿਰ ਉਹਨੇ ਤੁਹਾਨੂੰ ਜਗਾ ਦਿੱਤਾ। ਤੁਸੀਂ ਕੌਣ ਹੋ? ਉਹਨੇ ਜਗਾਤਾ ਗੁਰੂ ਕੀ ਕਹਿੰਦਾ ਹੈ, ਉਹਨੇ ਜਗਾਤਾ ਰਾਜ ਕੀ ਹੈ, ਉਹਨੇ ਜਗਾਤਾ ਮਾਂ ਕੀ ਕਰੇ, ਪਿਓ ਕੀ ਕਰੇ, ਬੱਚਾ ਕੀ ਕਰੇ, ਕਿਹੜੀ ਗੱਲ ਆਪਣੇ ਘਰ 'ਚ ਕਾਫੀ ਟੇਬਲ 'ਚ ਬਹਿ ਕੇ ਕਰੋ। ਮੈਂ ਹੁਣ ਗਿਣਾ ਸਾਰੀਆਂ ਤਾਂ ਹੋਰ ਮੇਰਾ ਟਾਈਮ ਤਾਂ ਨਿਕਲ ਹੀ ਜਾਊ। ਹੀ ਡਿਡ ਐਵਰੀਥਿੰਗ। ਪਰ ਮੈਂ ਆਪਣੀਆਂ ਭੈਣਾਂ ਤੇ ਵੀਰਾਂ ਨੂੰ ਇਹੀ ਕਹਿਣਾ ਚਾਹੁੰਦੀ ਆ, ਸੁਲਤਾਨੁਲ ਕੌਮ, ਸੁਲਤਾਨ ਕਿਵੇਂ ਬਣਿਆ? ਸੱਚੇ ਸੁਲਤਾਨ ਦੇ ਪਿੱਛੇ ਲੱਗ ਕੇ, ਉਹਦੀ ਗੱਲ ਮੰਨ ਕੇ, ਹਿਰਦੇ 'ਚ ਵਸਾ ਕੇ। ਰਬਾਬੀ ਸੀ ਨਾ, ਹੁਣੇ ਤਾਂ ਦੱਸਿਆ ਵੀਰ ਜੀ ਅਮਰਜੀਤ ਨੇ, ਰਬਾਬ ਵਜਾਉਂਦੇ ਸੀ। ਐਡਾ ਗਲਾ ਸੁਰੀਲਾ ਸੀ, ਐਡੀ ਬਾਣੀ ਕੰਠ ਸੀ, ਐਡੀ ਮਿਠਾਸ ਸੀ, ਐਡੇ ਗੁਣ ਸੀ ਕਿ ਕੋਈ ਪ੍ਰਭਾਵਿਤ ਹੋਇਆ ਬਿਨਾ ਰਿਹਾ ਹੀ ਨਹੀਂ। ਤੇ ਗੁਣ ਭਰੇ ਕਿੰਨੇ। ਬਾਪ ਤਾਂ 4 ਸਾਲ ਦੀ ਉਮਰੇ ਹੀ ਚਲਾ ਗਿਆ ਸੀ, ਪਤਾ ਸਭ ਨੂੰ। ਹੁਣ ਮੈਂ ਉਹ ਇਤਿਹਾਸ ਰਿਪੀਟ ਨਹੀਂ ਕਰਨਾ, ਵੀਰ ਜੀ ਨੇ ਤੁਹਾਨੂੰ ਸੁਣਾਉਣਾ ਹੈ। ਮਾਂ ਦੀ ਗੋਦ ਹੈ ਸਭ ਤੋਂ ਵੱਡਾ ਸਕੂਲ। ਹੁਣ ਕਿੱਥੇ ਗਈ ਮਾਂ ਦੀ ਗੁਰਮਤ ਦੀ ਗੋਦ? ਕਿੱਥੇ ਗਈ ਉਹ ਗੋਦ? ਪਿਓ ਦਾ ਸਾਇਆ ਕਿੱਥੇ ਗਿਆ ਜਿਹੜਾ ਕਹਿੰਦਾ ਸੀ ਕਿ ਹੁਣ ਤਾਂ ਅਸੀਂ ਚੱਲੇ, ਗੁਰੂ ਖਾਲਸਾ ਜੀ ਦਾ ਹੁਕਮ ਆ ਗਿਆ, ਹੁਣ ਤਾਂ ਅਸੀਂ ਜੁੱਧਾਂ ਤੇ ਚੱਲੇ, ਖਾਲਸਾ ਜੀ ਗੁਰੂ ਕੀ ਫੌਜ ਤੁਹਾਡੇ ਹਵਾਲੇ। ਤੇ ਅੱਗੋਂ ਖਾਲਸਾ ਜੀ ਜਿਹੜੇ ਮੇਰੇ ਰੂਪ 'ਚ ਹੁੰਦੇ ਸੀ, ਉਹ ਕਹਿੰਦੇ ਸੀ ਸਿੰਘ ਜੀ ਭੋਰਾ ਰਤਾ ਫਿਕਰ ਨਾ ਕਰੋ, ਇਹ ਤੁਹਾਡੇ ਪਿੱਛੇ ਆ ਰਹੀ ਹੈ। ਐਵੇਂ ਨਹੀਂ ਤੁਸੀਂ ਕਿਤੇ ਮੁਲਕਾਂ ਨੂੰ ਜਿਹੜਾ ਢਾ ਲਿਆ, ਐਵੇਂ ਨਹੀਂ ਤੁਸੀਂ ਜਾ ਕੇ ਆਪਣੇ ਕਿਲੇ ਫਤਿਹ ਕਰ ਲਏ, ਐਵੇਂ ਨਹੀਂ ਸੁਲਤਾਨੁਲ ਕੌਮ ਲੱਭੇ। ਹੁਣ ਸਾਡੇ 'ਚੋਂ ਗੱਲ ਹੀ ਕਿੱਥੇ? ਹੁਣ ਤਾਂ ਸਾਡੇ ਇੱਥੇ ਆ ਗੱਲ ਨਾ ਕਰੋ, ਹੁਣੇ ਕਹਿ ਕੇ ਗਏ ਆ। ਉਹ ਮੈਨੂੰ ਐਡੀ ਸੋਹਣੀ ਵੀਰ ਜੀ ਪ੍ਰਭਦੀਪ ਸਿੰਘ ਦੀ ਗੱਲ ਯਾਦ ਆ ਗਈ। ਉਹ ਕਹਿੰਦੇ ਜੀ ਇੱਥੇ ਗੁਰਦੁਆਰਾ ਸਟੇਜ ਤੇ ਮੈਨੂੰ ਵੀ ਬੜਾ ਕਹਿੰਦੇ ਆ, ਤੁਸੀਂ ਤਾਂ ਕਿੰਤੂ ਪਰੰਤੂ ਕਰਤਾ, ਇੱਥੇ ਤਾਂ ਲੋਕ ਦੁਖੀ ਹੋ ਗਏ। ਮੈਂ ਕਿਹਾ ਕਿਹੜੇ? ਜਿਹੜੇ ਪਕੌੜੇ ਖਾਣ ਆਏ ਆ, ਦਾਲਾਂ ਪੀਣ ਆਏ ਆ। ਸੌਰੀ, ਥੋੜਾ ਜਿਹਾ ਵੱਡਾ ਜਿਗਰਾ ਕਰ ਲਓ। ਉਹਨਾਂ ਨੂੰ ਨਹੀਂ ਸਿੱਖੀ ਦੀ ਗੱਲ ਚੰਗੀ ਲੱਗਣੀ। ਉਹ ਕਹਿੰਦੇ ਨੇ ਜੋ ਮੈਂ ਸੋਚਦਾ ਉਹ ਗੱਲ ਕਰੋ। ਤੇ ਵੀਰ ਜੀ ਪ੍ਰਭਦੀਪ ਸਿੰਘ ਨੂੰ ਪਹਿਲਾਂ ਹੀ ਕਹਿਤਾ, ਕਹਿੰਦੇ ਇੱਥੇ ਨਾ ਕੋਈ ਧਿਆਨ ਨਾ, ਕੋਈ ਕੰਟਰੋਵਰਸੀ ਨਾ ਕਰਿਓ। ਕਹਿੰਦੇ ਠੀਕ ਹੈ ਜੀ। ਉਹਨਾਂ ਕੀਤਾ, ਮੈਂ ਫਲਾਣਾ ਸਿੰਘ ਆ, ਮੈਂ ਇੱਥੇ ਕੰਮ ਕਰਦਾ, ਮੈਂ ਇੱਥੇ ਰਹਿਣਾ। ਉਹ ਕਰੀ ਗਿਆ। ਉਹ ਕਹਿੰਦੇ ਜੀ ਤੁਸੀਂ ਹੁਣ ਕੁਛ ਅੱਗੇ ਤਾਂ ਗੱਲ ਕਰੋ। ਕਹਿੰਦੇ ਗੁਰੂ ਦੀ ਗੱਲ ਤਾਂ ਸ਼ੁਰੂ ਹੀ ਕੰਟਰੋਵਰਸੀ ਤੋਂ ਹੁੰਦੀ ਹੈ, ਕੀ ਗੱਲ ਕਰਾਂ? ਮੇਰੀ ਸਟੋਰੀ 'ਚ ਕੋਈ ਕੰਟਰੋਵਰਸੀ ਨਹੀਂ, ਸੱਚ ਹੈ। ਕਹਿਣ ਦਾ ਮਤਲਬ ਕੀ ਹੈ? ਇਸ ਨੁਕਤੇ ਨੂੰ ਸਮਝੋ। ਜੋ ਤੁਹਾਡੇ ਗੁਰੂ ਨੇ ਦਿੱਤਾ ਇੱਕ ਵਾਰੀ ਗਾ ਲਓ ਹੁਣ ਸਾਰੇ। ना हम हिंदू ना मुसलमान, करो जी सारे। ना हम हिंदू ना मुसलमान, अल्लाह राम के पिंड प्राण, पंडित मुल्ला जो लिख दिया, छाड़ चले हम कछु ना लिया, छाड़ चले हम कछु ना लिया, हमरा झगड़ा रहा ना को, पंडित मुल्ला छाड़े दो। ਤੁਹਾਡੇ ਪਿਓ ਨੇ ਛੱਡੇ ਨੇ, ਤੁਹਾਨੂੰ ਕੀ ਮੁਸੀਬਤ ਹੈ? ਆ ਬਾਬੇ ਲਈ ਫਿਰਦੇ ਹੋ ਲਾਣਾ ਵੰਨ ਸਵੰਨਾ। ਉਹ ਬਾਬਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਤੋਂ ਕਿੰਨੇ ਰੋਕਿਆ ਹੈ? ਕਿੰਨੇ ਕਿਹਾ ਨਵਾਂ ਬਾਣਾ ਪਾਓ, ਕਿੰਨੇ ਕਿਹਾ ਨਵੇਂ ਨਾਂ ਰੱਖੋ, ਕਿੰਨੇ ਕਿਹਾ ਨਵੇਂ ਤਰੀਕੇ ਦੇ ਪਖੰਡ ਕੀਰਤਨ ਕਰੋ।
जो कीर्तन जस्सा सिंह सरदार सुल्तानुल कौम ने कीता है, वो कीर्तन अज किन्ने बच्चे कर रहे हैं? टेल मी दैट। वेयर इज द रबाब? वेयर इज योर सारंगी? वेयर इज योर ढड? किथे तुहाडियां ढाडी वारां किथे ने? मैं अमृतसर दी जंपल हां ते ढाडी वारां सुनदे सी। अज एडा काका बैठा गोद च। मेरे नानके 3-3 दिन दा दीवान हुंदा सी, कोई कीर्तन नहीं सी करदा, सवेरे करदे सी तो शुरुआत हुंदी सी। भाई शुरुआत कीर्तन सुनो, सवेरे बजुर्ग बंदे बैठे होंदे आ, उन्हां ने कोई होर उचेरी गल सुननी हुंदी है, होर उचेरी, ते बाकी सारा दिन ढाडियां दा दीवान चलदा सी। वो की सुणाउंदे ने? योधियां दियां वारां। ते तुहाडा इतिहास वीर कह गया तुहानू, इतिहास ही योधियां दा है। गुरु ग्रंथ साहब तुहानू योधे बनाउंदा है। हुण तां कहंदे जी गुरु ग्रंथ साहब थोड़ा पूरे बनाउंदा है, कुछ होर है जो योधे बनाउंदा है। वो तुहाडे कातिल ने, तुहाडी सोच दे कातिल ने, तुहाडे परिवार दे कातिल ने, जेड़े तुहानू तुहाडे बाप तो तोड़ देण। Never let anybody say who's your father and mother. How can they define who is a Sikh? I define, because I believe who is a Sikh. I know who is a Sikh. I know who is my father. Nobody has a right to tell me who's my father, who's my mother. Am I right? Am I right जी? मैं थोड़ी अंग्रेजी भी तां बोलदी, मेरे जेडे न्याणे न्यूणे सुनदे आ जाण शायद। इत्थे ते कोई नहीं बहंदा। मैं अंग्रेजी दी टीचर भी हाँ। बोलियां मेरे प्यो ने 152 वरतियां ने, और 5-7 ही सीख लो मेरे वीरो भैनों। अंग्रेजी सीख ली ना डॉलर कमाण लई, फिर गुरबाणी क्यों नहीं सीखी, गुरमत क्यों नहीं सीखी? ते सुल्तानुल कौम जस्सा सिंह आलूवालिया जी ने सारी गुरबाणी 12 साल तक जिन्नी उन्हां दी मां नूं आउंदी सी, जो गाउंदे सी आसा की वार गा गा के ही तां प्रभावित कीता सी। गुरु खालसे नूं नवाब कपूर सिंह ने कहा मैनू दे दो, मैनू अडॉप्ट करवा दो आ बच्चा। इहदे च बड़ियां खूबियां ने। बाप ते है नहीं ते गुरु खालसा नूं दिओ ना। मां ने की नहीं कीता होना? अज मेरियां मावां भैणां, ओए जे मैनू प्लीज़ माफ़ करियो, मैं किसी चीज़ दे तुहाडे खिलाफ नहीं हाँ, मैं सिर्फ तुहाडी मतलब असी एक दर्द चों बोल रहे हैं। शायद तुहानू मेरी आवाज़ दा दर्द महसूस हो रहा होवे, क्योंकि तुसी मेरा परिवार हो, तुसी मेरे वीर हो, मेरे बजुर्ग हो, मेरियां मावां भैणां हो, चाचियां ताइयां, सब कुछ तुसी हो। ते मेरी कौम दे विचों वो चीज़ किद्दां खत्म हो गई जेड़ी चीज़ ने सरदार जस्सा सिंह आलूवालिया नूं एक रबाबी, कीर्तनिया, गुरमत दा धारनी, मिठी बोली वाला, हंबल, पोलाइट ते योधा वॉरियर बना दिता। वो किथे गए गुण? वो कौन लियाएगा? वो कदों आणगे? सो मेरी एक हर भैन, मां, बाप, भरा नूं एक हथ बन बेनती जे गुरु दे सामने, हुण पिछे ना मुड़ियो। जे इत्थे आए, उन्हें याद कराया ना हुणे क्यों आए हो इत्थे? आपां रोटियां खाण आए आ, इत्थे घाह च बहण आए आ। असीं 2.5-3 घंटे गड्डियां चला के इत्थे पहुंचे हैं। इन्हां दे सद्दे ते बहुत शुकराना है कि आप जी दे दर्शन करवाए। कुछ ते प्यार होएगा जिहड़ा नजर आया होना, शायद तुहानूं भी नजर आए। अपना प्यार छड्डो ना, अपने बच्चों नूं घरे सब तो पहला गुरु दा प्यार लाओ। असीं ते विचारां च वड़ के बामण विचारां करदा है, फोकियां कह के ते गए ने हुणे विचार करो। केड़ी विचार? एक विचार नहीं पता भी प्यो दी इज्जत करनी, प्यो दी गल मननी। सिंपल एज दैट, सिंपल एज दैट। वन थिंग, मेरे प्यो ने आ हुक्म किया मैं मनना। सिंपल। मैनूं समझ नहीं आया, मैं आ सियाणा बंदा कोई। हुण टीचर बच्चा स्कूल वधिया तो वधिया लभदे हो ना जाके? ओह नहीं नहीं नहीं, अस्ता इत्थे ना मैं वो देखे एडे दिहाड़ीदार बंदे अपने न्याणिਆਂ ਨੂੰ प्राइवेट स्कूलों च पा रहे हैं। मैं कहा जी की गल है? कहते जी नहीं नहीं पब्लिक स्कूलों चो गल नहीं बनती, अस तो प्राइवेट च पढ़ाने आ, बहुत सोहना पढ़ाते आ। इत्थे की गल है? केड़ा गुरुद्वारा है जेड़ा अपने ग्रंथी नूं पहला आदेश ये देवे तेरी ड्यूटी आ इन्हां लागे दियां 20 घरां च जाना ते पुछना बीबी जी बच्चे दे कंठ गुरबाणी होगी? मुसलमान गरीबां नूं मैं जानदी हां, सलाम है सच्ची उन्हां नूं। वो कहंदी बीबी मैनू मेरे जेड़े कपड़े सींदी है इत्थे अमेरिका च, पिछे नहीं इत्थे, कहंदी बीबी जी मैं तो तुहाडे बच्चियां नूं वेख के हैरान आ। कहंदी हम लोगों के बच्चे जब 2-3 साल के हो जाते हैं, अगर हमें कुरान नहीं आती तो मौलवी जी घर पे आते हैं, घर पे आते हैं और पूछते हैं कुरान की तलावत कब होगी।
और कब शुरू होगी? क्योंकि आपकी जुबान अल्लाह का नाम बचपन में लेती है तब घूमती है, बाद में तो घूमना ही बंद हो जाती है। दैट इज सो ट्रू। मैं टीचर हाँ, 30 साल हो गए मैनू पढ़ाउंदियां नूं। जिस बच्चे ने बचपन दे विच पढ़ाई नहीं की उहदे लई पढ़ना बहुत औखा है। ਉਹਨੂੰ नहीं आउंदा। इत्थे मैनू वीर टैक्सियां वाले होर दूजे तेजे कह रहे भैन जी अंग्रेजी हुण किद्दां बोलीए। मैं क्या वीरे फिक्र ना करो, ये नहीं कि नहीं हो सकता, पर तुसी अपने घर च मेरिया मावां भैणां दादियां और नायकां दी गल कर रहे ने ना। माता गुजरी जी तो वड्डा नायक कौन है? बीबी खीवी तो, माता खीवी तो वड्डा नायक कौन है? माता गंगा तो वड्डा नायक कौन है? बीबी वीरो तो वड्डा नायक कौन है? बेबे नानकी तो वड्डा सिख ते नायक कौन है? वो ना किद्दां मनफी होए। सो इस करके तुहाडे कोल बहुत ताकत है, क्योंकि तुहाडे कोल साडा भविख है। जे भविख उजला करना है, बाबियां ने पैसे लै लै के ढेरां दे ढेर चल जाना। उन्हां नूं नहीं तुहानूं सिੱਖੀ पढ़ानी। ਉਹ ਕਹਿੰਦੇ ਪੜ੍ਹਨੀ ਪੜੋ, नहीं तो जाओ जाके मत्थे टेको, कबरां ते भी जाओ ते पिपलां ते भी जाओ ते उत्थे भी जाओ ते गुरुद्वारे जिन्ने मर्जी रगड़ो, आना कुछ नहीं तुहानूं। असीं तुहाडे लई पाठ करांगे। ये पुजारीवाद है। मैं क्यों ये गल कीती? गुरु ग्रंथ साहब तुहानूं मीणे साध नहीं बनाउंदा, ना तुहानूं भोरियां च वड़न वाले बनाउंदा है। गुरु ग्रंथ साहब तुहानूं सुल्तानुल कौम बनाउंदा है। गुरु ग्रंथ साहब तुहानूं बाबा बंदा सिंह बहादुर वर्गे योधे बनाउंदा है, जिन्हें गुरु दे एकदम बराबर आके जे गुरु दे पुत शहीद होए, बाबा बंदा सिंह बहादुर दा पुत दा कलेजा उहदे मूँह च दिता। राइट? कोई कमी तो नहीं की। सो सिख गुरु, गुरु सिख है। पढ़ लो गुरबाणी, पढ़ लो। हुण मैं इन्नी गुरबाणी नहीं गा सकती क्योंकि टाइम साडे कोल लिमिटेड है। इत्थे बड़े विद्वान ते बड़े सियाणे ते साडी कौम दे महान सब आए। मैं अपने वीरां नूं ते तुहानूं बेनतियां करदी हां, ओए बीबियां नूं सांभ लो, अपनियां नूं, अपनियां बेटियां नूं सांभ लो जे बचना जे। वेख लो पंजाब च की हाल है, वो दस के गया है। बीबी हरशिंदर कौर दे लैक्चर सुन के ना कन्ना घेसल ना मारिया करिए। तुहाडे कोल जदों औरत नहीं रही, बच्ची नहीं रही, गोद ही नहीं रही, कित्थों लभ रहे हो खालसा पंथ? नारियां चों? आई एम सॉरी, नारे ला लो जिन्ने मर्जी लाने, खालसा पंथ नहीं मिलेगा, सुल्तानुल कौम नहीं मिलेगा, योधे नहीं मिलणगे, गुरु बाबियां दे लाल नहीं मिलणगे। ओ सिंघणियां दी कोख चों पैदा हुंदे ने। सिंघणी दी गोद तैयार करो, सिंघणी दी कोख तैयार करो। आ यहूदियां दे इलाके च रहिंदे हो ना, ਰਹਿੰਦੇ ਹੋ ਨਾ ਯਹੂਦੀਆਂ ਦੇ ਇਲਾਕੇ 'ਚ? ਤੁਹਾਨੂੰ ਪਤਾ ਯਹੂਦੀ ਕਿੱਦਾਂ ਵਿਆਹ ਕਰਦੇ ਨੇ? ਉਹ ਬਾਪ ਦਾ ਧਰਮ ਨਹੀਂ ਵੇਖਦੇ। ਉਹ ਕਹਿੰਦੇ ਕਿਹੜੀ ਬੀਬੀ ਹੈ ਜਿਹੜੀ ਸਾਡੇ ਬੰਦੇ ਨਾਲ ਆ ਕੇ ਵਿਆਹ ਕਰੇਗੀ, ਉਹਨੇ ਤੋਰਾ ਪਹਿਲੋਂ ਪੜਿਆ ਕਿ ਨਹੀਂ? ਉਹ ਤੋਰਾ ਪੜ੍ਹਦੀ ਹੈ ਵਿਆਹ ਤੋਂ ਪਹਿਲਾਂ। ਸਾਰਾ ਤੋਰਾ ਉਹਨਾਂ ਦਾ ਧਾਰਮਿਕ ਗ੍ਰੰਥ ਹੈ, ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਤੇ ਤੋਰਾ ਪੜ੍ਹ ਕੇ ਫਿਰ ਉਹਨੂੰ ਯਹੂਦੀ ਬਣਾਉਂਦੇ ਨੇ। ਇੱਕ ਗੱਲ ਤੁਹਾਨੂੰ ਹੋਰ ਦੱਸਦਾ, and I have no shame in letting you know, शायद ਤੁਹਾਨੂੰ ਨਾ ਪਤਾ ਹੋਵੇ। ਯਹੂਦੀ ਔਰਤ ਨੂੰ ਉਹ ਕਹਿੰਦੇ ਜੀ, ਯਹੂਦੀ ਜਿਊਜ਼ ਜਿਹਨੂੰ ਤੁਸੀਂ ਕਹਿੰਦੇ ਹੋ, why are they so intelligent, why are they like ruling the whole world? ਉਹ ਔਰਤ ਦੀ ਪ੍ਰੈਗਨੈਂਸੀ ਦਾ ਧਿਆਨ ਦੇਖੋ ਕਿੱਦਾਂ ਰੱਖਦੇ। ਕੁਛ ਆਪਾਂ ਵੀ ਅਕਲ ਲੈ ਲਈਏ ਜੇ ਸਾਨੂੰ ਭੁੱਲ ਗਈ, ਜੇ ਗੁਰੂ ਦੀ ਨਹੀਂ ਮੱਤ ਲਈ ਤੇ ਆਲੇ ਦੁਆਲੇ ਤੋਂ ਲੈ ਲਈਏ। ਉਹ ਇਹ ਹੈ, ਕਹਿੰਦੇ ਪਹਿਲੇ ਟ੍ਰਾਈਮਸਟਰ ਵਿੱਚ ਜਦੋਂ ਬੀਬੀ ਗਰਭਵਤੀ ਹੁੰਦੀ ਹੈ, ਮੇਰੀਓ ਭੈਣੋ ਸੁਣ ਲਓ, ਹੱਥ ਬੰਨ ਤੁਹਾਡੇ ਅੱਗੇ ਬੇਨਤੀ ਹੈ। ਤੁਹਾਨੂੰ ਬਹੁਤ ਕੁਝ ਪਤਾ ਹੈ, बहुत कुछ इंटरनेट पे है, पर कुछ गुरु की गल भी जरूर पल्ले बनो। वो ये है कि पहले 3 महीने बीबी जेड़ी गर्भवती जीव हुंदी है, वो सारे तोरे दियां आयतां गाउंदी है पहले 3 महीने। तुसीं कहो जी ले पता तो है नहीं, वो तो पता नहीं हुंदा, वो तो शेप नहीं बनी, बच्चे का दिमाग बन जाता है, वो गाउंदी है। दूसरे 3 महीने वो एक इंस्ट्रूमेंट दे देंगे उन्होंने, कोई भी म्यूजिकल इंस्ट्रूमेंट, एंड शी हैज़ टू गो इन द नेचर, सोहने बागां च, सोहने फुल्लां च, सोहणियां थावां ते, चंगे लोकां च वो इंस्ट्रूमेंट वजा के अपने आप नूं ठंडा रखती है ते ओदियां तारां बच्चे ते असर करदियां ने। मैं गल खत्म करके खत्म कर दांगी। अगला लास्ट, वो 3 महीने लास्ट दे मैथमेटिकल कैलकुलेशंस करती है, हिसाब किताब दे सवाल कढ़दी है। तुसीं कहोगे लो जी ये की है? वेल वी डोंट नो व्हाट इज द ह्यूमन साइकी, वी डोंट नो, वी बेटर लर्न इट। ऑलराइट? तुहाडे प्यो ने तो 500 साल तो दित्ती हुई है, पर
ਟਾਈਮ ਕਿਨੂੰ ਭਾਜੀ ਆ ਫੜਿਓ 50 ਰੁਪਏ ਸਾਡੇ ਵਾਲੇ ਦਾ ਪਾਠ ਕਰ ਲਿਓ, ਮੈਂ ਜਰਾ ਘਰਾੜੇ ਮਾਰ ਲਾਂ ਨਾਲੇ ਪਕੌੜੇ ਖਾ ਲਾਂ। ਉਹ ਜੀ ਸਾਡੇ ਘਰ ਤਾਂ ਪ੍ਰਾਹੁਣੇ ਆਏ ਆ ਤੇ ਬਾਬਾ ਜੀ ਨੇ ਕੱਲੇ ਤੇ ਥੱਲੇ ਪਕੌੜੇ ਚੱਲੇ ਤੇ ਚੱਲ ਮੇਰੇ ਭਾਈ। ਇਹ ਕੌਣ ਹੈ? ਇਹ ਬਾਹਮਣਵਾਦ ਹੈ। ਬਾਹਮਣਵਾਦ ਕੀ ਕਹਿੰਦਾ ਹੈ ਕਿ ਮੂਰਤੀ ਦੇ ਅੱਗੇ ਮੱਥਾ ਟੇਕੋ, ਮੂਰਤੀ ਕੁਝ ਨਹੀਂ ਬੋਲਦੀ, ਤੁਸੀਂ ਵੀ ਸਿੱਖੋ ਕੁਝ ਨਾ ਬੋਲੋ। ਸੋ ਉਹ ਬੀਬੀ 9 ਮਹੀਨੇ ਐਦਾਂ ਉਹ ਬੱਚਾ ਜਿਉ ਤਿਆਰ ਹੁੰਦਾ ਹੈ ਜਿਨ੍ਹਾਂ ਨੇ ਇੰਨੀ ਕੁ ਕੌਮ ਹੈ ਛੋਟੀ ਜੀ ਤੇ ਉਹਨਾਂ ਨੇ ਦੁਨੀਆ ਦੇ ਉੱਤੇ ਰਾਜ ਕੀਤਾ ਹੈ। ਸੁਲਤਾਨੁਲ ਕੌਮ ਦਾ ਜਿਹੜਾ ਦਿਨ ਹੈ ਇਹ ਤੁਹਾਡਾ ਮਨਾਇਆ ਸਫਲਾ ਤਾਂ ਹੀ ਹੈ, ਟਾਈਮ ਕੱਢਿਆ ਸਫਲਾ ਤਾਂ ਹੈ। ਵੀਰਾਂ ਦਾ ਪਤਾ ਨਹੀਂ ਕਿੰਨੇ ਲੱਖਾਂ ਡਾਲਰ ਲੱਗ ਜਾਣੇ ਆ, ਉਹ ਸਫਲਾ ਤਾਂ ਹੈ ਜੇ ਅੱਜ ਇੱਥੇ ਇੱਕ ਆਪਣੇ ਆਪ ਨਾਲ ਵਾਅਦਾ ਕਰਕੇ ਜਾਈਏ। ਉਹ ਵਾਅਦਾ ਕੀ ਹੈ? ਗਾ ਲਈਏ ਹੁਣ। ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲੇ ਉੱਚ ਦੁਮਾਲੜਾ, ਮੈਂ ਆਪਣੇ ਮਾਲਕ ਦਾ ਪਹਿਲਵਾਨ ਆ, ਉਸ ਦੀ ਪਹਿਲਵਾਨੀ ਕਰਦਾ। ਕਿਹੋ ਜੀ ਪਹਿਲਵਾਨੀ? ਕਾਮ ਨਹੀਂ ਆਏਗਾ ਮੇਰੇ ਨੇੜੇ, ਕ੍ਰੋਧ ਨਹੀਂ ਆਏਗਾ, ਲੋਭ ਨਹੀਂ ਆਏਗਾ। ਇਹ ਸੌਖੀਆਂ ਗੱਲਾਂ ਸੁਣਨੀਆਂ ਕਰਨੀਆਂ ਔਖੀਆਂ ਨੇ। ਸੋ ਇਦਾਂ ਸਾਡਾ ਦੁਮਾਲਾ ਉੱਚਾ ਹੋਏਗਾ, ਮਤਲਬ ਇੱਜ਼ਤ ਸਾਡੀ ਉੱਚੀ ਹੋਏਗੀ, ਦੁਨੀਆ 'ਚ ਮੰਨੇ ਜਾਵਾਂਗੇ। ਇਹ ਹੁੰਦਾ ਦੁਮਾਲੜਾ। ਫਿਰ ਤੇ ਮੈਂ ਨਿਹੱਥੇ, ਮੈਨੂੰ ਕੋਈ ਸ਼ਸਤਰ ਨਹੀਂ ਚਲਾਉਣੇ ਪਏ, ਮੇਰੇ ਗੁਰੂ ਨੇ ਮੈਨੂੰ ਸ਼ਸਤਰ ਦਿੱਤੇ ਤੇ ਮੈਂ ਸਾਰੇ ਮੈਦਾਨ ਸਰ ਕਰ ਲਏ। ਮੈਦਾਨਾਂ ਨੂੰ ਸਰ ਕਰੀਏ ਇਸ ਆਜ਼ਾਦ ਮੁਲਕ ਦੀ ਫਿਜ਼ਾ 'ਚ, ਆਪਣੇ ਆਪ ਨੂੰ ਆਜ਼ਾਦ ਕਰਕੇ ਆਪਣੀ ਕੌਮ ਦੀ ਆਜ਼ਾਦੀ ਲਈ ਜੇ ਅਸੀਂ ਕੋਈ ਕਦਮ ਨਹੀਂ ਪੁੱਟਿਆ ਫਿਰ ਸਾਡੇ ਪੈਸੇ, ਸਾਡੇ ਘਰ ਸਭ ਬਰਬਾਦ। ਮੈਂ ਬੋਲਦਿਆਂ ਹੋਇਆ ਜੇ ਕਿਸੇ ਦਾ ਦਿਲ ਦੁਖਿਆ ਹੋਏ, ਕੋਈ ਗਲਤ ਲਫ਼ਜ਼ ਲੱਗਾ ਹੋਏ, ਗੁਰੂ ਦਰ ਦੇ ਕੁੱਕਰ ਜਾਣ ਕੇ ਮਾਫੀ ਬਖਸ਼ਿਸ਼ ਕਰਨਾ ਜੀ। आओ फतेह बुलाइए। वाहिगुरु जी का खालसा, वाहिगुरु जी की फतेह। सत श्री अकाल। बहुत खुशी की गल है, साडियां भैणां ने भी जकारा छड्डिया ते मैं बीबी जी नूं बेनती करदा कि स्टेज के नेड़े रहण। ते साडी एक बच्ची गुरसोच कौर जो सिर ते दस्तार बन्नदी है, वो पुलिस विच अपने उन्होंने ज्वाइन किए है, अपने अफीसर हैं, उन्होंने अपने सरोपा देणगे ताकि साढ़े बच्चों को पता लगा भी दस्तार कोई प्रॉब्लम नहीं, सब कुछ सिख कौम का मान है। गुरसोच कौर जी इधर आओ, बेनती है। बोले सो निहाल। हुण मैं साढ़े भा जो भाई मनजीत सिंह जी पठानकोट वाले ਤੇ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਿ ਬੀਬੀ ਜੀ ਨੂੰ ਆ ਕੇ ਸਰੋਪਾ ਦੇਣ। ਬੀਬੀ ਜਸਵੀਰ ਕੌਰ ਖਾਲਸਾ ਜੋ ਇੱਕ ਟੀਚਰ ਹਨ, ਦੇਖ ਲਓ ਜੌਬ ਵੀ ਕਰਦੇ ਤੇ ਨਾਲ ਸਿੱਖੀ ਦੀ ਸੇਵਾ ਵੀ ਕਰਦੇ, ਇਹਨਾਂ ਦਾ ਬਹੁਤ ਧੰਨਵਾਦ। ਬੋਲੇ ਸੋ ਨਿਹਾਲ। ਮੈਂ ਆਪਣੇ ਵੱਲੋਂ ਆਪਣੀ ਸੁਸਾਇਟੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹਨ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿੱਖ ਸੁਸਾਇਟੀ, ਪੰਥਕ ਸਿੱਖ ਸੁਸਾਇਟੀ, ਫਿਲਾਡੈਲਫੀਆ ਸਿੱਖ ਸੁਸਾਇਟੀ, ਗੁਰੂ ਤੇਗ ਬਹਾਦਰ ਜੀ ਫਾਊਂਡੇਸ਼ਨ ਨੌਰਬਾਗ, ਕਨੈਕਟੀਕਟ, ਰੋਚੈਸਟਰ, ਗੁਰਦੁਆਰਾ ਸਾਹਿਬ ਤੋਂ ਸਾਡੇ ਮੱਖਣ ਸਿੰਘ ਜੀ ਵੀਰ ਜੀ ਜੋ ਸਾਡੇ ਜਥੇਬੰਦੀ ਦੇ ਸੀਨੀਅਰ ਲੀਡਰ ਹਨ ਉਹ ਵੀ ਪਹੁੰਚੇ ਹਨ। ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਉਹ ਵੀ ਇੱਥੇ ਪਹੁੰਚੇ ਹਨ, ਧੰਨਵਾਦ। ਸੰਤ ਬਾਬਾ ਪ੍ਰੇਮ ਸਿੰਘ ਜੀ ਸਿੱਖ ਕਰਚ ਸੁਸਾਇਟੀ, ਉਹਨਾਂ ਦੇ ਨੁਮਾਇੰਦਿਆਂ ਦਾ ਵੀ, ਤੇ ਦੁਆਬਾ ਸਿੱਖ ਕਰਚ ਸੁਸਾਇਟੀ ਉਹ ਵੀ ਪਹੁੰਚੇ ਹਨ। ਦੁਆਬਾ ਸਿੱਖ ਸੁਸਾਇਟੀ ਉਹਨਾਂ ਦਾ ਵੀ ਧੰਨਵਾਦ, ਤੇ ਹੋਰ ਵੀ ਜਿੰਨੀਆਂ ਪੰਥਕ ਜਥੇਬੰਦੀਆਂ ਤੇ ਨੁਮਾਇੰਦੇ ਪਹੁੰਚੇ ਸਭ ਦਾ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਹਾਂ ਕਿ 1-2 ਮਿੰਟ ਲਈ ਭਾਈ ਹਿੰਮਤ ਸਿੰਘ ਜੀ ਉਹਨਾਂ ਨੇ ਜਲਦੀ ਜਾਣਾ, ਉਹਨਾਂ ਦੀ ਫਲਾਈਟ ਹੈ ਅੱਜ ਇੰਗਲੈਂਡ ਜਾਣਾ ਉਹਨਾਂ ਨੇ। ਬੇਨਤੀ ਹੈ 2 ਮਿੰਟ ਦੇ ਵਿੱਚ ਆ ਕੇ ਆਪਣੇ ਵਿਚਾਰ ਸੰਗਤਾਂ ਰੱਖਣਗੇ, ਉਸ ਤੋਂ ਬਾਅਦ ਸਾਡੇ ਕੋਲ ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਨੂੰ ਸਰਵਣ ਕਰਾਉਣਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਜੀ ਗੱਜ ਵੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੜਭਾਗੇ ਹਾਂ ਜੋ ਅੱਜ ਦੇ ਮਹਾਨ ਸ਼ਹੀਦੀ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਾਡੇ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਜੱਸਾ ਸਿੰਘ ਜੀ ਆਲੂਵਾਲੀਆ ਔਰ ਹੋਰ ਵੀ ਜਿਨ੍ਹਾਂ ਦੇ ਵਿੱਚ ਬਾਬਾ ਬਘੇਲ ਸਿੰਘ ਜੀ, ਜਿਨ੍ਹਾਂ ਨੇ ਉਸ ਵੇਲੇ ਦਿੱਲੀ ਤਖਤ ਦੀਆਂ ਜਿਹੜੀ ਸਿੱਲ ਸੀ ਉਹਨੂੰ ਵੀ ਚੈਨਾ ਪਾ ਕੇ ਖਿੱਚ ਕੇ ਲਿਆ ਕੇ ਅੱਜ ਤੁਸੀਂ ਦਰਬਾਰ ਸਾਹਿਬ
ਕਿਤੇ ਜਾਓ ਉੱਥੇ ਦਰਸ਼ਨ ਕਰ ਸਕਦੇ ਆ। ਉਹ ਸਿੱਲ ਵੀ ਪੱਟ ਕੇ ਲਿਆਂਦੀ ਸੀ ਔਰ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਏ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਵੀ ਕਾਇਮ ਕੀਤਾ ਸੀ। ਅੱਜ ਕੌਮ ਬੇਘਰੀ ਆ। ਕੌਮ ਦੇ ਨਾਲ ਧੋਖੇ ਦੇ ਨਾਲ ਕੌਮ ਦਾ ਜਿਹੜਾ ਪੰਜਾਬ ਆ ਉਹ ਭਾਰਤ ਨੇ ਧੱਕੇ ਦੇ ਨਾਲ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਆ। ਅੱਜ ਵੀ ਕੌਮ ਆਪਣੇ ਨੇਸ਼ਨ ਦੀ ਵਾਸਤੇ ਜਦੋਜਹਿਦ ਕਰ ਰਹੀ ਆ। ਸੋ ਅਸੀਂ ਉਹਨਾਂ ਸ਼ਹੀਦਾਂ ਦੇ ਇਤਿਹਾਸ ਤੋਂ, ਉਹਨਾਂ ਯੋਧਿਆਂ ਜਰਨੈਲਾਂ ਦੇ ਇਤਿਹਾਸ ਤੋਂ ਸੇਧ ਲੈਣੀ ਆ ਔਰ ਇੱਕ ਮੁੱਠਤਾ ਇਕੱਤਰ ਹੋ ਕੇ ਯੂਨਿਟੀ ਦੇ ਨਾਲ ਆਪਣੇ ਨੇਸ਼ਨ ਦੀ ਪ੍ਰਾਪਤੀ ਵੱਲ ਨੂੰ ਵਧਣਾ ਆ। ਜਿਵੇਂ ਭਾਈ ਰਜਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਇੰਗਲੈਂਡ ਦੇ ਵਿੱਚ 12 ਅਗਸਤ ਨੂੰ ਜੋ ਲੰਡਨ ਐਲਾਨਨਾਮਾ ਟ੍ਰਫੈਲਗਰ ਸਕੁਆਇਰ ਦੇ ਉੱਤੇ ਰੈਫਰੈਂਡਮ 2020, ਅੱਜ ਅਸੀਂ 21ਵੀਂ ਸਦੀ ਦੇ ਵਿੱਚ ਹਾਂ। ਸਾਧ ਸੰਗਤ ਜੀ ਦੇਖੋ, ਦੁਨੀਆ ਦੇ ਕਾਨੂੰਨ ਜਿਹੜੇ ਢੰਗ ਤਰੀਕੇ ਬਦਲ ਗਏ ਆ। ਅੱਜ ਦੀ ਲੜਾਈ ਜਿਹੜੀ ਉਹ ਕਲਮ ਦੀ ਆ। ਸੋ ਉਹਦੇ ਵਿੱਚ ਗੁਰਪਤਵੰਤ ਸਿੰਘ ਜੀ ਪੰਨੂ ਸਿੱਖ ਫॉर ਜਸਟਿਸ ਵੱਲੋਂ ਅੱਜ ਜਦੋਂ ਭਾਰਤੀ ਮੀਡੀਆ ਦੀ ਬਖਲਾਹਟ ਅਸੀਂ ਦੇਖਦੇ ਹਾਂ, ਸੋਸ਼ਲ ਮੀਡੀਆ ਤੇ, ਪ੍ਰਿੰਟ ਮੀਡੀਆ ਤੇ, ਇਲੈਕਟ੍ਰੋਨਿਕ ਮੀਡੀਆ ਤੇ, ਸੱਟ ਉਹਨਾਂ ਦੇ ਕਲੇਜੇ ਵੱਜ ਰਹੀ ਆ ਔਰ ਤੀਰ ਜਿਹੜੇ ਨਿਸ਼ਾਨੇ ਤੇ ਲੱਗ ਰਹੇ ਆ। ਲੋੜ ਆ ਸਾਨੂੰ ਜਿੰਨੇ ਵੀ ਤੁਸੀਂ ਬਹੀਰਾਂ ਘੱਤ ਕੇ ਉੱਥੇ 12 ਅਗਸਤ ਨੂੰ ਪਹੁੰਚ ਸਕਦੇ ਆ, ਪਹੁੰਚੋ। ਔਰ ਪਿਛਲੇ ਦਿਨੀ ਅਸੀਂ ਕੱਲ ਹੀ ਨਿਊਜ਼ ਦੇਖੀ ਕਿ ਸਾਡੀ ਕੌਮ ਦਾ ਮਹਾਨ ਯੋਧਾ, ਰੋਸ਼ਨ ਦਿਮਾਗ ਭਾਈ ਨਰਾਇਣ ਸਿੰਘ ਜੀ ਚੌੜਾ, ਜਿਨ੍ਹਾਂ ਦੀ ਰਿਹਾਈ ਹੋਈ ਆ ਜੇਲ੍ਹ ਚੋਂ, ਸਿੱਖ ਰਿਲੀਵ UK ਦੀ ਸੰਸਥਾ ਆ, ਜਿਨ੍ਹਾਂ ਨੇ ਫਾਈਨੈਂਸ਼ਲੀ ਉੱਤੇ ਵਕੀਲਾਂ ਨੂੰ ਹਾਇਰ ਕੀਤਾ ਔਰ ਉਹਨਾਂ ਦੇ ਕੇਸ ਲੜੇ। ਅੱਜ ਉਹ ਸਾਡਾ ਵੀਰ ਆਪਣੇ ਪਰਿਵਾਰ ਦੇ ਵਿੱਚ ਆ ਔਰ ਹਜ਼ਾਰਾਂ ਹੀ ਨੌਜਵਾਨ, ਕਿਉਂਕਿ ਅੱਜ ਸ਼ਹੀਦੀ ਸਮਾਗਮ ਯੋਧਿਆਂ ਦੀ ਗੱਲ ਹੋ ਰਹੀ ਆ। ਅੱਜ ਦੇ ਸਮੇਂ ਵੀ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ, ਅੱਜ ਉਹਨਾਂ ਦੀ ਗੱਲ ਕਰਨੀ ਬਣਦੀ ਆ ਕਿ ਉਹ ਨੌਜਵਾਨ ਜਿਹੜੇ ਭਾਰਤੀ ਕਾਨੂੰਨ ਦੇ ਤਹਿਤ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਭਾਰਤੀ ਕਾਨੂੰਨ ਦੇ ਮੁਤਾਬਕ ਵੀ। ਪਰ ਅੱਜ ਤੋਂ ਤੁਸੀਂ ਪੰਜਾਬ ਦੇ ਵਿੱਚ ਦੇਖਦੇ ਆ ਡਰੱਗ ਦੇ ਮਸਲੇ, ਕਿਸਾਨੀ ਦੇ ਮਸਲੇ, ਕਿੰਨੇ ਹੀ ਸਾਰਾ ਕੁਝ ਤੁਸੀਂ ਜਾਣੂ ਹੋ। ਉਸ ਚੀਜ਼ ਦੇ ਵਾਸਤੇ ਸਾਨੂੰ ਲੋੜ ਆ ਆਜ਼ਾਦੀ ਦੀ ਗੱਲ ਕਰਨ ਵਾਸਤੇ। ਤੁਸੀਂ ਪਿਛਲੇ ਦਿਨੀ ਕੈਪਟਨ ਅਮਰਿੰਦਰ ਨੂੰ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ TV 84 ਬਾਰੇ ਗੱਲ ਕਰਦੇ ਆ ਕਿ TV 84 ਨੂੰ 100 ਬੰਦਾ ਦੇਖਦਾ ਆ। ਤੁਸੀਂ ਇਸ ਗੱਲ ਤੋਂ ਹੀ ਜਾਣੂ ਹੋ ਕਿ ਕੈਪਟਨ ਅਮਰਿੰਦਰ ਇੱਕ ਸਟੇਟ ਦਾ ਮੁੱਖ ਮੰਤਰੀ, ਉਹਦੀ ਗੱਲ ਕਰਨ ਦੇ ਵਿੱਚ, ਕਿਉਂਕਿ ਉਹਨੂੰ ਇਸ ਗੱਲ ਦਾ ਦੁੱਖ ਆ ਕਿ TV 84 ਖਾਲਸੇ ਦੀ ਗੱਲ ਕਰਦਾ, ਨੇਸ਼ਨ ਦੀ ਗੱਲ ਕਰਦਾ, ਕੌਮ ਦੀ ਗੱਲ ਕਰਦਾ। ਪਿਛਲੇ ਦਿਨੀ ਮੈਂ ਸਟਾਕਟਨ ਦੀ ਧਰਤੀ ਤੇ ਇੱਕ ਸਾਡੀ ਕੌਮ ਦੀ ਵਿਦਵਾਨ ਕਹਾਉਂਦੀ ਬੀਬੀ, ਉਹਨੂੰ ਆ ਲੋਗੋ ਜਿਹੜਾ TV 84 ਦਾ ਲੋਗੋ ਤੋਂ ਹੀ ਡਰ ਲੱਗੀ ਜਾਂਦਾ ਆ। ਕਹਿੰਦੀ ਜੀ ਇਹਨੂੰ ਲੋਗੋ ਨੂੰ ਤਾਰ ਦਿਓ ਤਾਂ ਮੈਂ ਆਪਣੀ ਸਪੀਚ ਕਰਨੀ ਆ। ਅੱਜ ਸਾਨੂੰ ਜਿਸ ਯੋਧਿਆਂ ਦਾ ਅਸੀਂ ਦਿਨ ਮਨਾ ਰਹੇ ਆ ਸਾਧ ਸੰਗਤ ਜੀ, ਉਹ ਯੋਧਿਆਂ ਨੇ ਕਾਹਦੇ ਵਾਸਤੇ ਕੁਰਬਾਨੀਆਂ ਕਿਉਂ ਦਿੱਤੀਆਂ ਸੀ? ਸਾਡੀ ਕੌਮ ਵਾਸਤੇ ਦਿੱਤੀਆਂ ਸੀ, ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਦਿੱਤੀਆਂ ਸੀ। ਤੇ ਜੇ ਅੱਜ ਉਹਨਾਂ ਪੂਰਨਿਆਂ ਤੇ ਪਾਏ ਹੋਏ ਪੂਰਨਿਆਂ ਤੇ ਸਾਡੇ ਕੌਮ ਦੇ ਯੋਧੇ TV ਚੈਨਲ ਪੰਥਕ ਕਹਾਉਣ ਵਾਲੇ, ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ DC ਵਿਖੇ ਪਹਿਲੀ ਪਰੇਡ ਦੇ ਵਿੱਚ ਪੰਥਕ ਚੈਨਲ ਦਾ ਖਿਤਾਬ ਵੀ TV 84 ਨੂੰ ਦਿੱਤਾ ਸੀ। ਭਾਵੇਂ ਕਿ ਹੋਰ ਚੈਨਲ ਵੀ ਆਪਣੀਆਂ ਜਗ੍ਹਾਵਾਂ ਤੇ ਜਿਹੜੇ ਆ ਉਹ ਸੇਵਾਵਾਂ ਕਰ ਰਹੇ ਆ, ਪਰ ਮੈਂ ਸਮਝਦਾ ਜਿਹੜੇ ਕੌਮ ਦੀ ਸੇਵਾ ਕਰਦੇ ਆ, ਵੌਇਸ ਆਫ ਖਾਲਸਾ ਜਾਂ TV 84, ਗਲੋਬਲ ਪੰਜਾਬ ਔਰ ਹੋਰ ਕਈ ਚੈਨਲ, ਮੈਂ ਮਾਫੀ ਚਾਹੁੰਦਾ ਹਾਂ ਕਿਉਂਕਿ ਗੱਲਾਂ ਬਹੁਤ ਜ਼ਰੂਰੀ ਸਨ। ਸਾਨੂੰ ਲੋੜ ਆ ਇੱਕ ਜੁੱਟਤਾ ਦੇ ਨਾਲ ਆਪਣੀ ਕੌਮ ਦੇ ਗੱਲ ਜਿਹੜੀ ਘਰ ਦੀ ਕਰਨ ਦੇ ਵਾਸਤੇ, ਇੱਕ ਜੁੱਟਤਾ ਦੇ ਨਾਲ ਉਸ ਨੇਸ਼ਨ ਵੱਲ ਨੂੰ ਵਧਣ ਵਾਸਤੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਥੇ ਫਤਿਹ ਅਰਜ਼ ਕਰਦਾ ਔਰ ਮਾਫੀ ਵੀ ਚਾਹੁੰਦਾ ਆ। ਸੋ ਇੱਕ ਨਾਰਾ ਜਿਹੜਾ ਆ ਉਹ ਮੈਂ ਗਜਾਵਾਂਗਾ, ਆਪ ਜੀ ਨਾਲ ਫਤਿਹ ਦਾ ਜਵਾਬ ਜ਼ਰੂਰ ਦੇਣਾ ਜੀ। ਬੋਲੇ ਸੋ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੀ ਹੱਥ ਜੋੜ ਕੇ ਖਾਸ ਕਰਕੇ ਬੁਲਾ ਰਿਹਾ ਕਿ ਜਿਹੜੇ ਸਾਡੇ ਲੋਕਲ ਬੁਲਾਰੇ ਹਨ, ਮੇਰੀ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਅਸੀਂ ਜੇ 5 ਮਿੰਟ ਦਿੰਦੇ ਆ ਜਾਂ 2 ਮਿੰਟ ਦਿੰਦੇ ਆ, ਉਹਦੇ ਵਿੱਚ ਟਾਈਮ ਪੂਰਾ ਸਮਾਪਤੀ ਕਰਿਆ ਕਰੋ, ਕਿਉਂਕਿ ਸਾਡੇ ਕੋਲ ਬਾਹਰੋਂ ਜਿਹੜੇ ਬੁਲਾਰੇ ਆਏ ਨੇ, ਮੇਨ ਅਸੀਂ ਬੁਲਾਏ ਨੇ, ਅਸੀਂ ਉਹਨਾਂ ਨੂੰ ਜ਼ਰੂਰ ਸੁਣਨਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜਿੰਨੇ ਵੀ ਸਾਧ ਸੰਗਤ ਪਹੁੰਚੀ ਹੈ, ਮੇਰੇ ਵੀਰ ਪਿੱਛੇ ਨਾ ਪਰਚੀਆਂ ਕੱਟ ਰਹੇ ਹਨ, ਜੋ ਤਿਲ ਫੁੱਲ ਹੈ ਉਹ ਜ਼ਰੂਰ ਇਹਦੇ 'ਚ ਹਿੱਸਾ ਪਾਓ, ਕਿਉਂਕਿ ਆਪ ਸੰਗਤਾਂ ਦੇ ਸਹਿਯੋਗ ਨਾਲ ਇਵੇਂ ਦੇ ਪ੍ਰੋਗਰਾਮ ਚੱਲਦੇ ਹਨ। ਜੇ ਆਪ ਕੁਛ ਨਾ ਕੁਛ ਡੋਨੇਸ਼ਨ ਕੱਢ ਕੇ ਦੇ ਕੇ ਜਾਓਗੇ, ਅੱਗੇ ਆਉਣ ਵਾਲੇ ਸਮੇਂ 'ਚ ਆਪਾਂ ਇਹ ਜਿਹੜਾ ਸੰਘਰਸ਼ ਹੋਰ ਤੇਜ਼ ਕਰਾਂਗੇ, ਕਿਉਂਕਿ ਅਸੀਂ ਇਹੋ ਹੀ ਸੰਸਥਾਵਾਂ ਹਨ, ਇਹੋ ਹੀ ਜਗ੍ਹਾ ਹੈ ਜਿੱਥੇ ਅਸੀਂ ਇਕੱਠ ਕਰਕੇ ਅਸੀਂ ਇੱਕ ਕੌਮ ਨੂੰ ਸੇਧ ਦੇ ਸਕੀਏ ਔਰ ਸੱਚੇ ਮਾਰਗ 'ਤੇ ਚਲਾ ਸਕੀਏ। ਹੁਣ ਮੈਂ ਬੇਨਤੀ ਕਰਦਾ ਗੁਰੂ ਘਰ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੇ ਮੁੱਖ ਸੇਵਾਦਾਰ ਸਰਦਾਰ ਰਘਬੀਰ ਸਿੰਘ ਜੀ ਬੱਬੀ, ਉਹ ਆਉਣ, ਆਪ ਸੰਗਤਾਂ ਨੂੰ ਜੀ ਆਇਆਂ ਕਹਿਣ। ਸਨਮਾਨਯੋਗ ਗੁਰਸਵਾਰੇ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਸ ਤਰ੍ਹਾਂ ਸੈਕਟਰੀ ਸਾਹਿਬ ਨੇ ਦੱਸਿਆ ਹੈ ਕਿ ਟਾਈਮ ਦੇਖ ਕੇ ਹੀ ਸਾਰੇ ਬੁਲਾਰਿਆਂ ਨੂੰ ਬੋਲਣਾ ਚਾਹੀਦਾ ਹੈ। ਮੈਂ ਜ਼ਿਆਦਾ ਗੱਲਾਂ ਨਹੀਂ ਕਹਾਂਗਾ। ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬੰਦਾ ਸਿੰਘ ਬਹਾਦਰ, ਇਸੇ ਤਰ੍ਹਾਂ ਜੱਸਾ ਸਿੰਘ ਆਹਲੋਵਾਲੀਆ, ਜਿਨ੍ਹਾਂ ਦਾ ਦਿਹਾੜਾ ਬੰਦਾ ਬਹਾਦਰ ਵੈਲਫੇਅਰ ਸੁਸਾਇਟੀ ਵੱਲੋਂ ਬੜੀ ਹੀ ਚੜ੍ਹਦੀ ਕਲਾ ਦੇ ਵਿੱਚ ਹਰ ਸਾਲ ਸਮੋਕੀ ਪਾਰਕ 'ਚ ਮਨਾਇਆ ਜਾਂਦਾ ਹੈ। ਸਾਨੂੰ ਜਿਹੜੀਆਂ ਸਾਡੀਆਂ ਸੁਸਾਇਟੀਆਂ ਹਨ, ਸਾਡੇ ਜੋ ਫਰਜ਼ ਹਨ, ਜੇ ਆਪਾਂ ਸਾਰੇ ਆਪਣੇ ਆਪਣੇ ਫਰਜ਼ ਅਦਾ ਕਰੀਏ ਤੇ ਸੁਸਾਇਟੀਆਂ ਹਰ ਪ੍ਰੋਗਰਾਮ ਚੜ੍ਹਦੀ ਕਲਾ 'ਚ ਕਰ ਸਕਦੀਆਂ ਹਨ। ਕੁਝ ਸੁਸਾਇਟੀਆਂ ਹੱਥ ਨਹੀਂ ਬਣਾਉਂਦੀਆਂ ਇਹ ਕੰਮਾਂ ਦੇ ਵਿੱਚ, ਤੇ ਦਾਸ ਦੀ ਤਾਂ ਬੇਨਤੀ ਹੈ ਕਿ ਭਾਈ ਆਓ, ਕੌਮ ਦੇ ਜਿਹੜੇ ਕੰਮ ਹਨ, ਅੱਜ ਕੱਲ੍ਹ ਸਾਡੇ ਵਿੱਚ ਕੋਈ ਬੰਦਾ ਬਹਾਦਰ ਨਹੀਂ ਬਣਨਾ, ਤੇ ਨਾ ਹੀ ਮੈਨੂੰ ਲੱਗਦਾ ਕੋਈ ਜੱਸਾ ਸਿੰਘ ਆਹਲੋਵਾਲੀਆ ਬਣਨਾ, ਕਿਉਂਕਿ ਸਾਡੀਆਂ ਆਦਤਾਂ ਇੱਦਾਂ ਦੀਆਂ ਹਨ। ਇੱਕ ਬੰਦਾ ਕੰਮ ਕਰਦਾ ਹੈ, ਦੂਸਰਾ ਉਹਦੀਆਂ ਲੱਤਾਂ ਖਿੱਚਦਾ ਹੈ। ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਾਰੀਆਂ ਸੁਸਾਇਟੀਆਂ, ਸਭ ਤੋਂ ਵੱਡਾ ਜਿਹੜਾ ਕੋੜ ਹੈ ਇਹ ਜਾਤਵਾਦੀ ਦਾ ਸਾਡੇ ਵਿੱਚ ਵੜ ਗਿਆ ਹੈ। ਇਸੇ ਤਰ੍ਹਾਂ ਹੀ ਜੋ ਸੰਸਥਾਵਾਂ ਹਨ, ਕੋਈ ਮਿਸ਼ਨਰੀ, ਕੋਈ ਕਹਿੰਦਾ ਮੈਂ ਟਕਸਾਲੀ, ਜਦ ਤੱਕ ਅਸੀਂ ਅਕਾਲ ਤਖਤ ਦੀ ਮਰਿਆਦਾ ਦੇ ਅੰਡਰ ਸਾਰੀਆਂ ਸੁਸਾਇਟੀਆਂ ਸੰਸਥਾਵਾਂ ਨਹੀਂ ਆਉਂਦੀਆਂ, ਸਾਡਾ ਕੰਮ ਕੋਈ ਵੀ ਸਿੱਧਾ ਨਹੀਂ ਪੈਣਾ। ਜੇ ਅਸੀਂ ਅੰਮ੍ਰਿਤ ਛਕਿਆ ਹੈ, ਪਰਿਵਾਰ ਨੇ, ਸਾਡੇ ਪਰਿਵਾਰ ਦੇ ਵਿੱਚ 7 ਮੈਂਬਰ ਹਨ, ਆਪਣੇ ਆਪਣੇ ਅੰਮ੍ਰਿਤ ਛਕੇ ਹੋਏ ਹਨ, 7 ਦੀ ਜਿਹੜੀ ਉਹ ਰਜਾ ਨਹੀਂ ਬਣਦੀ, ਤੇ ਸਾਡੀ ਕੌਮ ਦੀ ਇਕੱਠ ਕਿੱਥੋਂ ਹੋਏਗਾ। ਆਓ ਅਕਾਲ ਤਖਤ ਦੀ ਮਰਿਆਦਾ ਦੇ ਅੰਡਰ ਆਈਏ, ਔਰ ਜੋ ਸਾਡਾ ਅਕਾਲ ਤਖਤ ਕਹਿੰਦਾ ਹੈ ਉਸ ਤਰ੍ਹਾਂ ਚੱਲੀਏ। RSS ਦਾ ਆਪਣਾ ਜ਼ੋਰ ਲੱਗਾ ਹੋਇਆ ਹੈ ਕਿ ਸਿੱਖ ਕੌਮ ਨੂੰ ਕਿਸ ਤਰ੍ਹਾਂ ਪਾੜਨਾ ਹੈ, ਔਰ ਅਸੀਂ ਖੁਦ ਆਪ ਹੀ ਆਪਣੀ ਬਰਾਦਰੀਵਾਦ 'ਚ ਪਾਟੇ ਹੋਏ ਹਾਂ, ਤੇ ਸਾਨੂੰ ਕਿਸੇ ਨੇ ਕੀ ਪਾੜਨਾ ਹੈ। ਘੱਟ ਤੋਂ ਘੱਟ ਸਾਨੂੰ ਸਾਰਿਆਂ ਨੂੰ ਇਹ ਸੋਚ, ਵੱਧ ਤੋਂ ਵੱਧ ਸੋਚ ਇਹ ਰੱਖੋ ਕਿ ਆਓ ਸਾਰੇ ਇਕੱਠੇ ਹੋਈਏ। ਕੌਮ ਦੇ ਕੰਮ, ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਨੇ ਇਹ ਕੰਮ ਕੀਤਾ ਹੈ, ਸਾਨੂੰ ਵੱਧ ਚੜ੍ਹ ਕੇ, ਸਾਡੇ ਕਮੇਟੀ ਦੇ ਮੈਂਬਰ ਕਿਧਰੇ ਵੀ ਨਹੀਂ ਭੱਜੇ ਨੇ, ਜਿੰਨਾ ਵੀ ਲਾਓਗੇ ਇਹਨਾਂ ਨੂੰ ਇਹ ਸੇਵਾ ਕਰਦੇ ਰਹਿਣਗੇ। ਜਿਸ ਤਰ੍ਹਾਂ ਸਾਡੇ ਮਾਸਟਰ ਮਹਿੰਦਰ ਸਿੰਘ ਜੀ, ਸਾਡੇ ਗੁਰੂ ਘਰ ਦੇ ਚੇਅਰਮੈਨ ਗਰੀਬ ਸਿੰਘ ਜੀ, ਗੁਰਮੀਤ ਸਿੰਘ ਜੀ, ਪ੍ਰੀਤਮ ਸਿੰਘ, ਗੁਰਮੇਸ਼ ਸਿੰਘ, ਮੈਂ ਨਾਂ ਹੁਣ ਲੈਣੇ ਸ਼ੁਰੂ ਕਰਤੇ ਨੇ, ਮੈਂ ਸਾਰਿਆਂ ਦੇ ਲੈ ਕੇ ਹੀ ਛੱਡਾਂਗਾ। ਆਪਣਾ ਭੁਪਿੰਦਰ ਸਿੰਘ ਜੀ, ਸਾਡੇ ਕੁੜਮ ਸਾਹਿਬ, ਸਾਡੇ ਹਿੰਮਤ ਸਿੰਘ ਜੀ ਸਰਪੰਚ, ਸਤਨਾਮ ਸਿੰਘ ਜੀ, ਹੋਰ ਜਿਹੜਾ ਕੋਈ ਰਹਿ ਵੀ ਗਿਆ ਹੋਇਆ ਤੇ ਮੇਰਾ ਵੀਰ ਸਾਡਾ ਅੱਗੇ ਸਤਨਾਮ ਸਿੰਘ ਦੇ ਬ੍ਰਦਰ ਬੈਠੇ ਹਨ, ਇਹ ਸਾਰੇ ਮੇਰੇ ਵੀਰ, ਹੱਥ ਜੋੜ ਕੇ ਬੇਨਤੀ ਵੀਰੋ, ਜੇ ਬੰਦਾ ਬਹਾਦਰ ਸਿੰਘ ਵਾਲਿਆਂ ਨੇ ਸਾਨੂੰ ਕੋਈ ਪੁਸ਼ ਕੀਤਾ ਕਿਸੇ ਚੀਜ਼ ਵਾਸਤੇ, ਜਾਂ ਸਾਨੂੰ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਇਹ ਕੋਈ ਵੱਡੀ ਗੱਲ ਨਹੀਂ। ਇਹ ਪ੍ਰੋਗਰਾਮ ਇਕੱਲੇ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਸੰਗਤ ਵੀ ਕਰਾ ਸਕਦੀ ਹੈ, ਫਿਰ ਵੀ ਉਹਨਾਂ ਨੂੰ ਆਪਾਂ ਹਰ ਸਾਲ ਚੜ੍ਹਦੀ ਕਲਾ ਦੇ ਵਿੱਚ ਇਸੇ ਤਰ੍ਹਾਂ ਸਾਥ ਦੇਣਾ ਹੈ। ਔਰ ਮੇਰਾ ਵੀਰ ਹਰਜਿੰਦਰ ਸਿੰਘ ਜੀ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ, ਕਿਉਂਕਿ ਮੈਂ ਬਰਾਇਆ ਦੇ ਖੁਦ ਖਿਲਾਫ ਹਾਂ। ਔਰ ਮੈਂ ਭੈਣ ਜੀ ਦੀ ਗੱਲਾਂ ਸੁਣ ਰਿਹਾ ਸੀ
ਕਿ ਉਹ ਕਰੇ ਕਿ ਬਾਬੇ ਇਸ ਤਰ੍ਹਾਂ ਬਾਬੇ ਉਸ ਤਰ੍ਹਾਂ ਸਾਰੇ ਸੰਤ ਮਹਾਂਪੁਰਖ ਇੱਕ ਵਰਗੇ ਨਹੀਂ ਹੁੰਦੇ। ਜਿਹੜਾ ਮਾੜਾ ਹੈ ਬਿਲਕੁਲ ਉਹਨੂੰ ਮਾੜਾ ਕਿਹਾ ਜਾਣਾ ਚਾਹੀਦਾ ਹੈ। ਜਿਹੜੇ ਸੰਤ ਸਹੀ ਪ੍ਰਚਾਰ ਕਰਦੇ ਹਨ ਉਹਨਾਂ ਨੂੰ ਚੰਗੇ ਵੀ ਕਹਿਣਾ ਚਾਹੀਦਾ ਹੈ। ਦਾਸ ਗੁਰੂ ਸਟੇਜ ਤੇ ਬੋਲਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਸੰਗਤ ਬਖਸ਼ਣਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਆਪਣੇ ਰਘਵੀਰ ਸਿੰਘ ਜੀ ਬੱਬੀ। ਵੈਸੇ ਜਿਹੜੀ ਇਹਨਾਂ ਨੇ ਜਾਤ ਪਾਤ ਦੀ ਗੱਲ ਕੀਤੀ ਹੈ ਉਹ ਅੱਜ ਮਹਿਸੂਸ ਹੀ ਨਹੀਂ ਸਾਨੂੰ ਹੋ ਰਹੀ। ਸਾਡੇ ਸਾਰੇ ਇੱਥੇ ਭਰਾ ਬੈਠੇ ਇੱਕ ਸਿੱਖ ਕੌਮ ਦੇ ਤੌਰ ਤੇ ਅਸੀਂ ਬੈਠੇ ਹਾਂ। ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਸਾਨੂੰ ਮਾਣ ਹੈ। ਉੱਧਰ ਬਾਬਾ ਸੱਜਣ ਸਿੰਘ ਜੀ ਸੰਸਾਗਰ ਵਾਲੇ ਉਹਨਾਂ ਨੇ ਤੇ ਹਿੰਮਤ ਸਿੰਘ ਜੀ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਪਹਿਲਾ ਉਪਰਾਲਾ ਹੋਇਆ ਹੈ। ਅਸੀਂ ਬੈਠੇ ਸੀ ਬਾਬਾ ਸੱਜਣ ਸਿੰਘ ਜੀ ਤੇ ਹਿੰਮਤ ਸਿੰਘ ਜੀ ਜਕਾਰਾ ਛੱਡ ਦਿੱਤਾ। ਮਨੂ ਸਿੰਘ ਕਹਿੰਦੇ ਜਕਾਰਾ ਛੱਡ ਦਿੰਦੇ ਵੀ ਮਾਇਆ ਦਾ ਕੀ ਬਣੂ। ਮੈਂ ਕਿਹਾ ਵੀ ਜੇ ਜਕਾਰਾ ਨਾ ਛੱਡੀਏ ਫਿਰ ਮਾਇਆ ਦਾ ਪ੍ਰਬੰਧ ਵੀ ਨਹੀਂ ਹੁੰਦਾ। ਜੇ ਮਾਇਆ ਦਾ ਪ੍ਰਬੰਧ ਨੂੰ ਸੋਚ ਲਈਏ ਫਿਰ ਜਕਾਰਾ ਨਹੀਂ ਛੱਡ ਹੁੰਦਾ। ਇਸ ਲਈ ਜਕਾਰੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਸੋ ਅਸੀਂ ਸਭ ਦਾ ਧੰਨਵਾਦ ਕਰਦੇ। ਹੁਣ ਬੇਨਤੀ ਹੈ ਭਾਈ ਮਨਜੀਤ ਸਿੰਘ ਜੀ ਤੇ ਭਾਈ ਗੁਰਮੀਤ ਸਿੰਘ ਜੀ ਪਠਾਨਕੋਟ ਵਾਲੇ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ ਤੇ ਮੈਂ ਸੰਗਤਾਂ ਕੋਲੋਂ ਮਾਫੀ ਵੀ ਚਾਹੁੰਦਾ ਹਾਂ ਵੀ ਟਾਈਮ ਸਾਡੇ ਕੋਲ ਬਹੁਤ ਘੱਟ ਹੈ। ਇਸ ਲਈ ਅਸੀਂ ਟਾਈਮ ਇਹਨਾਂ ਨੂੰ ਵੱਧ ਦੇਣਾ ਸੀ ਪਰ ਬੁਲਾਰੇ ਸਾਡੇ ਕੋਲ ਬਹੁਤ ਹੋਰ ਵੀ ਹੈ। ਡਾਕਟਰ ਸੁਖਪ੍ਰੀਤ ਸਿੰਘ ਜੀ, ਹਰਿੰਦਰ ਸਿੰਘ ਜੀ ਟੈਕਸਸ। ਸੋ ਆਪ ਜੀ ਨੇ ਸੁਣ ਕੇ ਜਾਣਾ, ਇਹੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਜਰਨੈਲ ਦਾ ਆਪਾਂ ਸ਼ਹਾਦਤਪੁਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਮਨਾ ਰਹੇ ਹਾਂ। ਉਹਨਾਂ ਦੀ ਜੀਵਨ ਦੀ ਤੁਸੀਂ ਜਦੋਂ ਸਾਰੀ ਹੀ ਪਿਕਚਰ ਨੂੰ ਦੇਖੋਗੇ, ਅੱਖਾਂ ਦੇ ਸਾਹਮਣੇ ਲਿਆਓਗੇ, 1670 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। 14 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹ ਪਹਿਲਾ ਇੰਸੀਡੈਂਟ ਹੁੰਦਾ, ਜਦੋਂ ਸ਼ਿਕਾਰ ਖੇਡਦੇ ਨੇ ਤੇ ਬੈਰਾਗੀ ਹੋ ਜਾਂਦੇ ਨੇ। 1684 ਵਿੱਚ ਉਹ ਕਾਂਡ ਹੁੰਦਾ ਹੈ ਤੇ 1708 ਵਿੱਚ ਉਹ ਪਾਤਸ਼ਾਹ ਨੂੰ ਪਹਿਲੀ ਵਾਰੀ ਮਿਲਦੇ ਨੇ। 24 ਸਾਲ ਬਾਅਦ ਜਿਸ ਦਿਨ ਪਾਤਸ਼ਾਹ ਨੂੰ ਮਿਲੇ ਤੇ ਉਹ ਸ਼ਖਸੀਅਤ ਜਿਹਨੇ ਸਿਰ ਤੇ ਜਟਾਵਾਂ ਬਣਾਈਆਂ ਸੀ, ਪੈਰੀ ਖੜਾਵਾਂ ਪਾਉਂਦਾ ਸੀ, ਹੱਥ 'ਚ ਮਾਲਾ ਫੇਰਦਾ ਸੀ, ਹੱਥ 'ਚ ਮਾਲਾ ਰੱਖਦਾ ਸੀ। ਇੱਕ ਵਾਰ ਪਾਤਸ਼ਾਹ ਕੋਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਾਰਾ ਉਹ ਇਤਿਹਾਸ ਸਰਵਣ ਕੀਤਾ ਤੇ ਜੀਵਨ 'ਚ ਐਸੀ ਤਬਦੀਲੀ ਆਈ ਵੀ ਜਿਹੜਾ 24 ਘੰਟੇ ਮਾਲਾ ਫੇਰਦਾ ਰਹਿੰਦਾ ਸੀ, ਹੱਥੋਂ ਕਿਰਪਾਨ ਦੇ ਮੁੱਠੇ ਤੇ ਚਲਾ ਗਿਆ। ਇੱਕ ਵਾਰੀ ਸੁਣਿਆ ਤੇ ਅੱਜ ਬਸ ਇੰਨਾ ਕਿ ਨੁਕਤਾ ਮੈਂ ਸਾਂਝਾ ਕਰਾਂ ਤੇ ਇੱਕ ਸ਼ਬਦ ਆਪਾਂ ਰਲ ਕੇ ਗਾਇਨ ਕਰਨਾ। ਮੈਨੂੰ ਪਤਾ ਸਮੇਂ ਦੀ ਬੜੀ ਸੀਮਾ, ਬੜੇ ਬੜੇ ਮਹਾਨ ਵਿਦਵਾਨਾਂ ਨੇ, ਜੀ ਹੋਰ ਕੀਰਤਨੀਆਂ ਨੇ, ਕਥਾਵਾਚਕਾਂ ਨੇ, ਸਾਰਿਆਂ ਨੇ ਹਾਜ਼ਰੀਆਂ ਭਰਨੀਆਂ, ਬੁਲਾਰਿਆਂ ਨੇ ਵੀ ਹਾਜ਼ਰੀ ਲਵਾਉਣੀ ਹੈ। ਇਹੋ ਹੀ ਨੁਕਤਾ ਬਸ ਤੁਹਾਡੇ ਨਾਲ ਸਾਂਝਾ ਕਰਕੇ ਮੈਂ ਸ਼ਬਦ ਸ਼ੁਰੂ ਕਰਨ ਲੱਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰ ਗੁਰੂ ਪਾਤਸ਼ਾਹ ਕੋਲੋਂ ਇਤਿਹਾਸ ਕਰਨੀ ਸੁਣਿਆ ਤੇ ਜੀਵਨ 'ਚ ਇੰਨੀ ਤਬਦੀਲੀ ਆਈ, ਜਿਹੜਾ ਉਹਨਾਂ ਮੁਕਾਮ ਹਾਸਲ ਕੀਤਾ ਉਹਦਾ ਇਤਿਹਾਸ ਵਿੱਚ ਮੈਚ ਨਹੀਂ ਕੋਈ। ਅਸਲ 'ਚ ਸਿੱਖ ਧਰਮ ਹੈ ਹੀ ਸੁਣਨ ਵਾਲਿਆਂ ਦਾ ਤੇ ਫਿਰ ਮੰਨਣ ਵਾਲਿਆਂ ਦਾ ਸੀ। ਬਾਣੀ 'ਚ ਉਹਦਾ ਸਬੂਤ ਮਿਲਦਾ ਜਪਜੀ ਸਾਹਿਬ ਦੀ ਬਾਣੀ ਵਿੱਚ। ਇਸੇ ਕਰਕੇ ਮਹਾਰਾਜ ਨੇ ਪਹਿਲੀਆਂ 4 ਪੌੜੀਆਂ ਸੁਣਨ ਦੀਆਂ ਤੇ ਅਗਲੀਆਂ 4 ਪੌੜੀਆਂ ਮੰਨਣ ਦੀਆਂ। ਉਹਦਾ ਮਤਲਬ ਸੀ ਵੀ ਪਹਿਲਾਂ ਸੁਣ ਤੇ ਉਹਨੂੰ ਮੰਨ। ਸਿੱਖੀ ਹੈ ਹੀ ਅਸਲ ਸੁਣ ਕੇ ਮੰਨਣ ਵਾਲਿਆਂ ਸੀ, ਪਰ ਅੱਜ ਪੁੱਠਾ ਗੇਰ ਪੈ ਗਿਆ ਸਾਨੂੰ। ਅਸੀਂ ਆਪਣੀ ਗੱਲ ਹੀ ਸੁਣਾਉਣਾ ਚਾਹੁੰਦੇ ਤੇ ਆਪਣੀ ਗੱਲ ਹੀ ਮਨਾਉਣਾ ਚਾਹੁੰਦੇ ਹਾਂ, ਜਿਹਦੇ ਕਰਕੇ ਗੁਰੂ ਬਖਸ਼ਿਸ਼ ਕਰੇ। ਵਧੇਰੇ ਸਮਾਂ ਨਹੀਂ, ਮੈਂ ਇੱਕ ਸ਼ਬਦ ਤੇ ਹਾਜ਼ਰੀ ਆਪਾਂ ਸਾਰਿਆਂ ਰਲ ਕੇ ਗਾਇਨ ਕਰਨੀ ਹੈ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿਸ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹੀ ਅਸਲ 'ਚ ਸੂਰਾ ਹੈ ਜਿਹਨੂੰ ਆਪ ਨਵਾਜ਼ਿਸ਼ ਕਰ ਦੇਵੇ, ਜਿਸ ਤੇ ਆਪ ਰਹਿਮਤ ਕਰ ਦੇਵੇ, ਜਿਸ ਤੇ ਆਪ ਸਿਰ ਤੇ ਮੇਰ ਭਰ ਹੱਥ ਰੱਖ ਲਵੇ, ਉਹ ਤੋਂ ਹੀ ਐਸੀਆਂ ਸੇਵਾਵਾਂ ਲੈ ਸਕਦਾ ਹੈ। ਆਓ ਇੱਕ ਸ਼ਬਦ ਆਪਾਂ ਸਾਰੇ ਰਲ ਕੇ ਗਾਇਨ ਕਰਦੇ ਹਾਂ, ਜਿਸ ਵਿੱਚ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ। ਕਹਿੰਦੇ ਜਿਸੈ ਨਿਵਾਜੇ ਸੋ ਜਨ ਸੂਰਾ, ਹਰ ਤਨ ਕੋ ਵਪਾਰੀ ਪੂਰਾ। ਆਓ ਇਸ ਸ਼ਬਦ ਦਾ ਗਾਇਨ ਕਰਕੇ ਖਿਮਾ ਜਾਚ ਖੋਨਾ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਾਂ ਹੈ ਹੀ, ਕਿਉਂਕਿ ਉਹਨਾਂ ਦੀ ਬਖਸ਼ਿਸ਼ ਸਦਕਾ ਹੀ ਐਸਾ ਸਾਰਾ ਸਮਾਗਮ ਉਲੀਕਿਆ ਗਿਆ। ਆਪਾਂ ਸਾਰੇ ਇਕੱਤਰ ਹੋਏ ਹਾਂ। ਮੇਰੇ ਵੀਰ ਸਰ ਟਹਿਲ ਸਿੰਘ ਜੀ, ਸਮੁੱਚੀ ਉਹਨਾਂ ਦੀ ਟੀਮ, ਤਕਰੀਬਨ 20 ਸਾਲ ਤੋਂ ਮੈਂ ਵੀ ਇੱਥੇ ਆਉਂਦਾ, ਦਾਸਿਆਂ ਨੂੰ ਪਿਆਰ ਕਰਦੇ ਨੇ, ਉਹਨਾਂ ਦਾ ਵੀ ਧੰਨਵਾਦ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਮੁੱਚੇ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਧੰਨਵਾਦ। ਸਾਰਿਆਂ ਦੀ ਮਹਾਰਾਜ ਰਹਿਮਤ ਕਰਨ, ਇਸੇ ਤਰ੍ਹਾਂ ਪਿਆਰ ਬਣਿਆ ਰਵੇ, ਇੱਕ ਟੀਮ ਬਣ ਕੇ ਆਪਾਂ ਕੌਮ ਲਈ ਕੋ ਕਰ ਸਕੀਏ। ਆਓ ਇੱਕ ਸ਼ਬਦ ਗਾਇਨ ਕਰੀਏ ਫਿਰ ਸੇ। ਜਿਸੈ ਨਿਵਾਜੇ
ਸੋ ਜਨ ਸੂਰਾ। ਜਿਸੈ ਨਿਵਾਜੇ ਸੋ ਜਨ ਸੂਰਾ। ਹਰ ਤਨ ਕੋ ਵਾਪਾਰੀ ਪੂਰਾ। ਹਰ ਤਨ ਕੋ ਵਾਪਾਰੀ ਪੂਰਾ। ਜਿਸੈ ਨਿਵਾਜੇ ਸੋ ਜਨ ਸੂਰਾ। ਜਿਸੈ ਨਿਵਾਜੇ ਸੋ ਜਨ ਸੂਰਾ। ਹਰ ਤਨ ਕੋ ਵਾਪਾਰੀ ਪੂਰਾ। ਹਰ ਤਨ ਕੋ ਵਾਪਾਰੀ ਪੂਰਾ। हर चरनी जाका मन लागा। हर चरनी जाका मन लागा। दुख दर्द प्रमता का पागा। हर चरनी जाका मन लागा। दुख दर्द प्रमता का पागा। दुख दर्द प्रमता का पागा। जिसै निवाजे सो जन सूरा। जिसै निवाजे सो जन सूरा। हर तन को वापारी पूरा। हर तन को वापारी पूरा। जिसै निवाजे सो जन सूरा। जिसै निवाजे सो जन सूरा। हर तन को वापारी पूरा। हर तन को वापारी पूरा। जाको पाए कृपाल गुसाई। से जन लागे गुर की पाई। जाको पाए कृपाल गुसाई। से जन लागे गुर की पाई। से जन लागे गुर की पाई। जिसै निवाजे सो जन सूरा। जिसै निवाजे सो जन सूरा। हर तन को वापारी पूरा। हर तन को
ਸੋ ਜਨ ਸੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਹਰ ਤਨ ਕੋ ਵਪਾਰੀ ਪੂਰਾ ਹਰ ਤਨ ਕੋ ਵਪਾਰੀ ਪੂਰਾ ਸੁਖ ਸਹਿਜ ਸ਼ਾਂਤ ਆਨੰਦ ਜਪ ਜਪ ਜੀਵੈ ਪਰਮਾਨੰਦ ਸੁਖ ਸਹਿਜ ਸ਼ਾਂਤ ਆਨੰਦ ਜਪ ਜਪ ਜੀਵੈ ਪਰਮਾਨੰਦ ਜਪ ਜਪ ਜੀਵੈ ਪਰਮਾਨੰਦ ਜਿਸੈ ਨਿਵਾਜੇ ਸੋ ਜਨ ਸੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਹਰ ਤਨ ਕੋ ਵਪਾਰੀ ਪੂਰਾ ਹਰ ਤਨ ਕੋ ਵਪਾਰੀ ਪੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਹਰ ਤਨ ਕੋ ਵਪਾਰੀ ਪੂਰਾ ਹਰ ਤਨ ਕੋ ਵਪਾਰੀ ਪੂਰਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਆਪਦਾ ਕਾਟੀ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਆਪਦਾ ਕਾਟੀ ਕਹੋ ਨਾਨਕ ਪ੍ਰਭ ਆਪਦਾ ਕਾਟੀ ਜਿਸੈ ਨਿਵਾਜੇ ਸੋ ਜਨ ਸੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਹਰ ਤਨ ਕੋ ਵਪਾਰੀ ਪੂਰਾ ਹਰ ਤਨ ਕੋ ਵਪਾਰੀ ਪੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਹਰ ਤਨ ਕੋ ਵਪਾਰੀ ਪੂਰਾ ਹਰ ਤਨ ਕੋ ਵਪਾਰੀ ਪੂਰਾ ਹਰ ਤਨ ਕੋ ਵਪਾਰੀ ਪੂਰਾ ਵਾਹਿਗੁਰੂ। इतनी सेवा प्रवान करनी जी।
ਅਖੀਰ ਵਿੱਚ ਕੋਟ ਐਂਡ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੁੱਚੇ ਪ੍ਰਬੰਧਕਾਂ ਦਾ, ਸਮੁੱਚੀਆਂ ਸੰਗਤਾਂ ਦਾ। ਕੀਰਤਨ ਦੀ ਸੇਵਾ ਨਿਭਾਉਂਦਿਆਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਸਮੁੱਚੇ ਜਥੇ ਨੂੰ ਸੀਸ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਬੇਨਤੀ ਹੈ ਭਾਈ ਹਰਿੰਦਰ ਸਿੰਘ ਜੀ ਟੈਕਸਸ ਵਾਲਿਆਂ ਨੂੰ ਵੀ ਆ ਕੇ ਅੱਧੇ ਘੰਟੇ ਲਈ, ਕਿਉਂਕਿ ਉਹਨਾਂ ਨੇ ਪੂਰਾ ਤਿਆਰੀ ਕਰਕੇ ਆਏ ਜੱਸਾ ਸਿੰਘ ਆਹਲੋਵਾਲੀਆ ਸੰਬੰਧੀ, ਉਹ ਆਪ ਜੀ ਨਾਲ ਵਿਚਾਰ ਰੱਖਣਗੇ। ਮੈਂ ਫਿਰ ਆਪਣੇ ਗੁਰਦੁਆਰਾ ਸੰਤ ਸਾਗਰ ਫਤਿਹ ਸਿੰਘ ਸੈਂਟਰ, ਗੁਰਦੁਆਰਾ ਮੱਖਣ ਸ਼ਾਹ ਲਵਾਣਾ ਤੇ ਸਮੂਹ ਜਥੇਬੰਦੀਆਂ ਧੰਨਵਾਦ, ਜਿਹੜੀਆਂ ਲੰਗਰਾਂ ਦੀਆਂ ਸੇਵਾ ਨਿਭਾ ਰਹੀਆਂ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਵਾਜੀ ਗੁਰੂ ਸੰਗਤ ਜੀਓ, ਇੱਕ ਓੰਕਾਰ ਨੂੰ ਆਪਣੀ ਸੁਰਤ ਤੇ ਰੂਹ ਵਿੱਚ ਉਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜੇ ਸਾਡੇ ਯੋਧਿਆਂ ਦੇ ਦਿਨ ਨੇ ਉਹ ਸਟੇਟ ਆਫ ਇੰਡੀਆ ਵੀ ਮਨਾਉਂਦਾ, ਪੰਜਾਬ ਸਟੇਟ ਜਿਹੜਾ ਇੰਡੀਅਨ ਸਾਈਡ ਤੇ ਹੈ ਉਹ ਵੀ ਮਨਾਉਂਦਾ, SGPC ਵੀ ਮਨਾ ਰਹੀ ਆ, DSGMC ਵੀ ਮਨਾਉਂਦੀ ਆ, ਤੇ ਇੱਥੇ ਵੀ ਜਥੇਬੰਦੀਆਂ ਮਨਾ ਰਹੀਆਂ ਨੇ, ਗਲੋਬਲੀ ਮਨਾਇਆ ਜਾ ਰਿਹਾ। ਵੀ ਹੈਵ ਟੂ ਆਸਕ ਕਪਲ ਆਫ ਕੁਐਸਚਨਸ ਕਿ ਜਿਹੜੇ ਉਹ ਮਨਾ ਰਹੇ ਨੇ ਤੇ ਜਿਹੜੇ ਅਸੀਂ ਆਪਣੇ ਆਪ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਮੰਨਣ ਵਾਲੇ ਫੋਲੋਅਰਸ ਅਖਵਾਉਂਦੇ ਆ, ਸਾਡੇ ਮਨਾਉਣ ਵਿੱਚ ਤੇ ਉਹਨਾਂ ਦੇ ਮਨਾਉਣ ਵਿੱਚ ਕੀ ਫਰਕ ਆ? I'm not here to talk about ਜਿਹੜੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਸਿਕੋਫੈਂਟ ਨੇ, ਚਾਪਲੂਸਾਂ ਨੂੰ ਇਕੱਠੇ ਕਰ ਲੈਂਦੇ ਨੇ, ਜਾਂ ਸਿਰਫ ਉਹਨਾਂ ਦੇ ਨਾਂ ਨੂੰ ਵਰਤ ਰਹੇ ਨੇ, ਉਹਨਾਂ ਦੀਆਂ ਸ਼ਹਾਦਤਾਂ ਨੂੰ, ਉਹਨਾਂ ਦੀਆਂ ਕੰਟਰੀਬਿਊਸ਼ਨਸ ਤੇ ਉਹਨਾਂ ਦੀ ਲੈਗੇਸੀਜ਼ ਨੂੰ ਵਰਤ ਰਹੇ ਆ, ਕਿ ਅਸੀਂ ਵੀ ਉੱਥੇ ਹੀ ਤਾਂ ਨਹੀਂ ਖੜੇ। We have to talk about serious things. ਅੱਜ ਮੈਂ ਜਦ ਸਵੇਰੇ ਉੱਠਿਆ, ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਜੀਓ ਤੋਂ ਹੁਕਮਨਾਮਾ ਪੜ੍ਹਿਆ, ਜੈਤਸਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਹੁਕਮ ਸੀ, ਤੇ ਉਹਦੀਆਂ ਅਖੀਰਲਾ ਲਾਈਨਾਂ ਨਾਲ ਮੈਂ ਇਹ ਗੱਲ ਸ਼ੁਰੂ ਕਰਾਂਗਾ, ਕਿਉਂਕਿ ਕੁਐਸਚਨ ਇਜ਼ ਕਿ ਮਨਾ ਤਾਂ ਸਾਰੇ ਰਹੇ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਮੰਨਦੇ ਨੇ ਉਹ ਕੀ ਕਰਨ, ਤੇ ਉਹਨਾਂ ਦਾ ਬਿਹੇਵੀਅਰ ਕਿੱਦਾਂ ਦਾ ਹੋਵੇ, ਤੇ ਉਹ ਕਿਹੜੀਆਂ ਚੀਜ਼ਾਂ ਵੱਲ ਸੋਚਣ। ਤੇ ਸੈਕੰਡ ਲਾਸਟ ਲਾਈਨ ਸੀਗੀ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ। ਬਲਾਈਂਡ, ਇਗਨੋਰੈਂਟ ਐਂਡ ਵਿਜ਼ਡਮਲੈਸ। ਬਹੁਤ ਸਿੰਪਲ ਅੱਖਰ ਨੇ ਅੱਜ ਦੀ ਪੰਜਾਬੀ ਦੇ ਵਿੱਚ ਵੀ। ਅੰਧਲੇ, ਗਿਆਨਹੀਣ ਤੇ ਅਗਿਆਨੀ, ਤੇ ਜਿਹੜਾ ਬਲਾਈਂਡ ਆ, ਜਿਹੜਾ ਇਗਨੋਰੈਂਟ ਆ, ਜਿਹੜਾ ਵਿਜ਼ਡਮਲੈਸ ਆ, ਕਿਉਂ ਚੱਲ ਹੈ ਮਾਰਗ ਪੰਥਾ, ਉਹ ਕਿਵੇਂ ਤੁਰੂਗਾ ਮਾਰਗ ਤੇ। ਹਾਊ ਕੈਨ ਦੇ ਵਾਕ ਔਨ ਦਾ ਪੈਥ। ਇਹ ਸਾਡੇ ਲਈ ਇੱਕ ਕੁਐਸਚਨ ਆ ਕਿ ਜੇ ਅਸੀਂ ਇਹ ਤਿੰਨ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ, ਮਨ ਦੇ ਵਿੱਚ ਨਹੀਂ ਲੈ ਕੇ ਆਏ, ਕਿਉਂਕਿ ਗੁਰੂ ਗ੍ਰੰਥ ਸਾਹਿਬ 95% ਮਨ ਵਾਰੇ ਆ, 95% ਸਾਡਾ ਕੰਮ ਦਿਮਾਗ ਦੇ ਆ, ਸੁਰਤ ਦੇ ਆ, ਮਨ ਦੇ ਵਿੱਚ ਆ, ਤੇ ਜੇ ਮਨ ਵਿੱਚ ਇਹ ਗੱਲਾਂ ਨਹੀਂ ਆਣਗੀਆਂ ਤਾਂ ਬਿਹੇਵੀਅਰ ਵਿੱਚ ਆ ਹੀ ਨਹੀਂ ਸਕਦੀਆਂ। ਇਹ ਅੱਜ ਦੀ ਸਾਇੰਸ, ਤੁਸੀਂ ਨਿਊਰੋਲੋਜੀ ਪੜ੍ਹ ਕੇ ਦੇਖ ਲਓ, ਉਹ ਵੀ ਇਹੀ ਕਹਿੰਦੇ ਨੇ ਕਿ ਬ੍ਰੇਨ ਜਿਹੜਾ ਉਹ ਸਿਗਨਲ ਭੇਜਦਾ ਪੂਰੀ ਬਾਡੀ ਨੂੰ ਕਿ ਉਹ ਕੀ ਕਰੇ, ਹੱਥ ਕੀ ਕਰਨ, ਅੱਖਾਂ ਕੀ ਕਰਨ, ਪੈਰ ਕਿੱਧਰਲੇ ਪਾਸੇ ਜਾਣ। ਇਹੀ ਗੁਰਬਾਣੀ ਕਹਿੰਦੀ ਆ ਉਸ ਤੋਂ ਪਹਿਲਾਂ ਦਾ। ਸੋ ਕੁਐਸਚਨ ਫॉर ਅਸ ਇਜ਼ ਕਿ ਜੱਸਾ ਸਿੰਘ ਆਹਲੂਵਾਲੀਆ ਨੂੰ ਸਿਰਫ ਸੁਲਤਾਨ ਉਲ ਕੌਮ ਕਹਿ ਕੇ ਗੱਲ ਨਹੀਂ ਬਣੋ। ਜੱਸਾ ਸਿੰਘ ਆਹਲੂਵਾਲੀਆ ਦੀ ਲਾਈਫ ਦੇਖਣੀ ਆ ਤੇ ਮੈਂ ਦੋ ਗੱਲਾਂ ਹੀ ਕਰਾਂਗਾ ਕਿ ਉਹਨਾਂ ਦੀ ਲਾਈਫ ਦਾ ਜਿਹੜਾ ਕੁਝ ਕੁ ਝਲਕੀਆਂ ਬਿਹੇਵੀਅਰ ਦੇ ਬਾਰੇ, ਕਿ ਮਾਈਂਡ ਵਿੱਚ ਕੀ ਐਂਟਰ ਕਰਾਇਆ ਗਿਆ, ਕਿਵੇਂ ਉਹਨਾਂ ਦੇ ਬਿਹੇਵੀਅਰ ਵਿੱਚ ਆ ਗਿਆ। 65 ਸਾਲ ਰਹੇ ਨੇ ਉਸ ਦੁਨੀਆ ਤੇ, 65 ਇਅਰਸ। ਤੇ ਅੱਜ ਅਖੀਰਲੇ 10 ਮਿੰਟ ਮੈਂ ਗੱਲ ਕਰਾਂਗਾ ਜਿਹੜੇ ਅਸੀਂ ਬੈਠੇ ਆ, ਜਿਹੜੇ ਰੇਡੀਓ ਟੀਵੀ ਵੱਖਰੇ ਵੱਖਰੇ ਚੈਨਲਾਂ ਹੀ ਸੁਣ ਰਹੇ ਆ, ਅਸੀਂ ਆਪਣੇ ਮਾਈਂਡ ਤੇ ਬਿਹੇਵੀਅਰ ਵਿੱਚ ਕੀ ਲੈ ਕੇ ਆਈਏ। ਸ਼ੁਰੂਆਤ ਦੇ ਵਿੱਚ ਇਹ ਕਹਿਣਾ ਹੀ ਇਨਫ ਆ, ਕਿਉਂਕਿ ਡਿਟੇਲ ਕਾਫੀ ਹੋ ਚੁੱਕੇ ਨੇ ਤੇ ਹੋਰ ਵੀ ਹੋਣਗੇ, ਕਿ ਜਦ
ਰਤਨ ਸਿੰਘ ਭੰਗੂ ਹੋਣਾ ਨੇ ਉਹਨਾਂ ਦੀ ਸਾਖੀ ਲਿਖੀ। ਦੇਖੋ ਇਹ ਬਹੁਤ ਮੈਟਰ ਕਰਦਾ। ਅੱਜ ਕੱਲ ਹਰ ਗੱਲ ਦੇ ਬੜੇ ਵਰਜਨ ਨੇ। ਪੰਥਕ ਜਥੇਬੰਦੀਆਂ ਵਿੱਚ ਵੀ ਇੱਕ ਗੱਲ ਦੇ 15 ਵਰਜਨ ਹੋ ਜਾਂਦੇ ਨੇ। ਇਦਾਂ ਹੀ ਸਿੱਖ ਇਤਿਹਾਸ ਵਿੱਚ ਵੀ ਬੜੇ ਵਰਜਨ ਨੇ। ਕਿਹਦੀ ਗੱਲ ਮੰਨਾਂਗੇ ਅਸੀਂ? ਤੇ ਜਦ ਰਤਨ ਸਿੰਘ ਭੰਗੂ ਹੋਣਾ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਦੀ ਸਾਖੀ ਲਿਖੀ, ਉਹਦੇ ਵਿੱਚ ਉਹਨਾਂ ਨੇ ਕੀ ਦੱਸਿਆ? ਕਿਉਂਕਿ ਰਤਨ ਸਿੰਘ ਭੰਗੂ ਪੰਥ ਦੀ ਗੱਲ ਕਰ ਰਿਹਾ। ਰਤਨ ਸਿੰਘ ਭੰਗੂ ਉਸ ਪਰਿਵਾਰ ਚੋਂ ਆ, ਦੋਨੋਂ ਪਾਸਿਓਂ ਪੰਥਕ ਬੰਦੇ ਆ ਰਹੇ ਨੇ। ਅੱਜ ਕੱਲ ਆਪਣੀ ਜ਼ਬਾਨ ਤੋਂ ਤਾਂ ਸਾਰੇ ਪੰਥਕ ਆ, ਬਟ ਬਿਹੇਵੀਅਰ ਦੇ ਵਿੱਚ ਅਸੀਂ ਪੰਥਕ ਨਹੀਂ ਆ। ਤੇ ਉੱਥੇ ਬੜਾ ਕਲੀਅਰਲੀ ਆ ਗਿਆ ਕਿ ਜਿੱਥੇ ਅੱਜ ਵੀ ਤੁਸੀਂ ਦੇਖੋਗੇ ਸਟੇਜਾਂ ਤੇ ਪੈਨਲਾਂ ਤੇ ਮੈਨੂੰ ਵੀ ਕਈ ਵਾਰ ਬੁਲਾਇਆ ਜਾਂਦਾ ਤੇ ਪਹਿਲਾ ਕੁਐਸਚਨ ਮੈਂ ਹੀ ਪੁੱਛਦਾ ਕਿ ਇਹ ਸਾਰੇ ਪੈਨਲ ਹੈਗਾ ਜਾਂ ਮੈਨਲ ਆ? ਸਾਰੇ ਬੰਦੇ ਹੀ ਰਹਿ ਗਏ ਹੁਣ, ਅਸੀਂ ਗੱਲਾਂ 'ਚ ਹੀ ਹੈਗੇ ਆ। ਤੇ ਜਦ ਅਸੀਂ ਜੱਸਾ ਸਿੰਘ ਆਲੂਵਾਲੀਆ ਦੀ ਗੱਲ ਕਰਦੇ ਆ, ਰਤਨ ਸਿੰਘ ਭੰਗੂ ਲਿਖਦਾ, ਹੁਤੀ ਸਿੰਘਨ ਕੀ ਬੇਟੀ ਸੋਏ, ਪਿਤਾ ਪੜ੍ਹਾਈ ਅਛਰ ਹੋਏ। ਕਹਿੰਦੇ ਜਿਹੜੇ ਸਿੱਖਾਂ ਦੇ ਪਰਿਵਾਰ ਦੀ ਕੁੜੀ ਸੀ, ਕਿਉਂਕਿ ਉਸ ਵੇਲੇ ਵੀ ਨਹੀਂ ਪੜ੍ਹਾਇਆ ਜਾਂਦਾ ਸੀ। ਜਿਵੇਂ ਅੱਜ ਵੀ ਤੁਸੀਂ ਪਿਸ਼ਾਵਰ ਦੇ ਇਲਾਕੇ 'ਚ ਜਾਓ, 6ਵੀਂ ਤੋਂ ਬਾਅਦ ਕੁੜੀ ਪੜ੍ਹ ਨਹੀਂ ਪਾਉਂਦੀ, ਕਿਉਂਕਿ ਇਲਾਕਾ ਇਦਾਂ ਦਾ। ਦर्रे गैर ਵਿੱਚ ਬੜਾ ਕੁਝ ਚੱਲ ਰਿਹਾ ਅੱਜ ਵੀ, ਤੁਸੀਂ ਦੇਖਿਆ ਹੋਣਾ ਪਿਛਲੇ ਮਹੀਨੇ ਕੀ ਹੋ ਗਿਆ ਸੀ। ਕਹਿੰਦੇ ਜਦ ਕੋਈ ਨਹੀਂ ਉਹਨੂੰ ਪੜ੍ਹਾ ਰਿਹਾ ਸੀ ਸਿੱਖਾਂ ਦੇ ਘਰ ਦੇ ਵਿੱਚ, ਕਿਉਂਕਿ ਇੱਕ ਪ੍ਰਿਵਿਲੇਜ ਹੁੰਦੀ ਸੀ ਮੈਨ ਦੀ, ਪਿਤਾ ਦੀ। ਕਹਿੰਦੇ ਉਹ ਪ੍ਰਿਵਿਲੇਜ ਪੋਜੀਸ਼ਨ ਵਾਲਾ ਆਪਣੀ ਬੇਟੀ ਨੂੰ ਅੱਖਰ ਸਿਖਾ ਰਿਹਾ, ਗੁਰਬਾਣੀ ਦੇ ਅੱਖਰ ਸਿਖਾ ਰਿਹਾ। ਟ੍ਰੇਨਿੰਗ ਦੇਖੋ ਕਿੱਥੋਂ ਸ਼ੁਰੂ ਹੋ ਰਹੀ ਆ। ਜਦ ਵਿਦਿਆਲੇ ਨਹੀਂ, ਜਦ ਕੌਮ ਦੇ ਵਿੱਚ ਅਜੇ ਵਸੀਲੇ ਨਹੀਂ, ਤੇ ਜਿਹੜੇ ਕਹਿੰਦੇ ਉਹ ਜਿਹੜੀ ਜੱਸਾ ਸਿੰਘ ਆਲੂਵਾਲੀਆ ਦੀ ਮਾਂ, ਉਹਨੂੰ ਉਹਨਾਂ ਦੇ ਪਿਓ ਨੇ ਗੁਰਬਾਣੀ ਦੇ ਅੱਖਰ ਸਿਖਾਏ। ਫਿਰ ਕੀ ਹੋਇਆ? ਗੁਰਬਾਣੀ ਤਿਸ ਕੰਠ ਕਨੇਰੀ, ਹੁਤੀ ਸਿੱਖਣੀ ਦੋਏ ਪੱਖ ਕੇਰੀ। ਦੋਏ ਪੱਖ ਦਾ ਇਹਦਾ ਮਤਲਬ ਆ ਇੱਥੇ ਕਿ ਜਿਹੜਾ ਸਹੁਰੇ ਪਰਿਵਾਰ ਵੀ ਤੇ ਜਿਹੜਾ ਪੇਕਾ ਪਰਿਵਾਰ। ਕਹਿੰਦੇ ਫਿਰ ਉਹਨੇ ਅੱਖਰਾਂ ਤੋਂ ਬਾਣੀ ਸਿੱਖ ਲਈ, ਬਾਣੀ ਤੋਂ ਸਿੱਖੀ ਦੀ ਸਮਝ ਆ ਗਈ। ਜਿਹੜੀ ਭਾਈ ਗੁਰਦਾਸ ਜੀ ਦੀ ਵਾਰ ਹੈ, ਇਹਦੀ ਵਿਆਖਿਆ ਤੁਸੀਂ ਐਵੇਂ ਨਾ ਲੈ ਲਿਓ ਵਾਰਾਂ ਨੂੰ ਵੀ। ਭਾਈ ਗੁਰਦਾਸ ਜੀ ਨੇ ਲਿਖਤੀ ਸੀ ਵਾਰ 5ਵੇਂ ਪਾਤਸ਼ਾਹ ਵੇਲੇ। ਤੇ ਫਿਰ ਸਿੱਖਾਂ ਦੀ ਇਹ ਟ੍ਰੇਨਿੰਗ ਰਹੀ ਹੈ ਕਿ ਜੇ ਦੁਨੀਆ ਨਹੀਂ ਸਿਖਾ ਰਹੀ, ਤੁਹਾਡੇ ਸਕੂਲ ਨਹੀਂ ਸਿਖਾ ਰਹੇ, ਤੁਸੀਂ ਆਪਣੇ ਘਰ ਵਿੱਚ ਸਿਖਾਓਗੇ। ਤੇ ਜੱਸਾ ਸਿੰਘ ਆਲੂਵਾਲੀਆ ਦੀ ਮਾਂ ਦੇ ਫਾਦਰ ਨੇ ਆਪਣੇ ਘਰ ਦੇ ਵਿੱਚ ਉਹਨੂੰ ਸਭ ਕੁਝ ਸਿਖਾਇਆ। ਸੋ ਡੋਂਟ ਬਲੇਮ ਸਰਕਾਰਾਂ ਕੀ ਕਰਦੀਆਂ ਤੇ ਗੁਰਦੁਆਰੇ ਕੀ ਕਰਦੇ ਨੇ ਅੱਜ ਕੱਲ। There is a onus and responsibility on the parents, and especially those parents ਜਿਹੜੇ ਅੱਜ ਪ੍ਰਿਵਿਲੇਜ ਪੋਜੀਸ਼ਨ ਵਿੱਚ ਬੈਠੇ ਨੇ। ਪ੍ਰਿਵਿਲੇਜ ਪੋਜੀਸ਼ਨ ਹੁੰਦੀ ਆ ਕਿਤੇ ਅਕਲ ਦੀ, ਕਿਤੇ ਮਾਇਆ ਦੀ ਤੇ ਕਿਤੇ ਪ੍ਰਭਾਵ ਦੀ। ਜਿਹੜੀ ਵੀ ਤੁਹਾਡੀ ਪ੍ਰਿਵਿਲੇਜ ਪੋਜੀਸ਼ਨ ਆ, ਤੁਸੀਂ ਉਹਦੇ ਵਿੱਚੋਂ ਆਪਣੇ ਬੱਚਿਆਂ ਨੂੰ ਕਿਹੜੀ ਟ੍ਰੇਨਿੰਗ ਦੇਣੀ ਆ, ਸਪੈਸ਼ਲੀ ਆਪਣੀ ਕੁੜੀਆਂ ਨੂੰ ਕੀ ਟ੍ਰੇਨਿੰਗ ਦੇਣੀ ਆ, ਇਹ ਦੱਸਿਆ ਜਾ ਰਿਹਾ। ਫਿਰ ਹੋਇਆ ਕੀ? ਕਹਿੰਦੇ ਫਿਰ ਕੁਝ ਦੱਸਣਾ ਨਹੀਂ ਪਿਆ। ਫਿਰ ਹੋਇਆ ਕਿ ਇਹ ਜੱਸਾ ਸਿੰਘ ਦੀ ਮਾਂ ਦੇ ਬਾਰੇ ਗੱਲ ਕਰ ਰਿਹਾ ਜੇ ਮੈਂ। ਕਹਿੰਦੇ ਕਿ ਪੋਥੀ ਰਾਖਤ ਗਾਤਰੇ ਪਾਏ। ਪਹਿਲਾਂ ਗਾਤਰਾ ਮੋਟਾ ਹੁੰਦਾ ਸੀ, ਉਹਦੇ ਵਿੱਚ ਹੀ ਪੋਥੀ ਪਾਈ ਉਹਨੇ। ਮਤਲਬ ਸ਼ੀ ਵਾਸ ਐਵਰ ਰੈਡੀ ਵਿਦ ਪੋਥੀ ਐਂਡ ਗਾਤਰਾ। ਥਿੰਕ ਅਬਾਊਟ ਦੈਟ ਫॉर ਅ ਸੈਕਿੰਡ। ਜਿਹਨੂੰ ਅੱਜ ਅਸੀਂ ਮੀਰੀ ਪੀਰੀ ਆਖਦੇ ਹਾਂ। ਮੀਰੀ ਪੀਰੀ ਇੱਕ ਸਾਡਾ ਪ੍ਰਿੰਸੀਪਲ ਆ। ਇਸ ਪ੍ਰਿੰਸੀਪਲ ਨੂੰ ਜੇ ਤੁਸੀਂ ਆਪ ਨਹੀਂ ਸਿੱਖਿਆ ਤੇ ਆਪ ਆਪਣੇ ਬਿਹੇਵੀਅਰ 'ਚ ਨਹੀਂ ਲੈ ਕੇ ਆਏ, ਤਾਂ ਜਿਵੇਂ ਸਰਕਾਰਾਂ ਇਹ ਦਿਨ ਮਨਾਉਂਦੀਆਂ ਨੇ, ਅਸੀਂ ਵੀ ਮਨਾਉਂਦੇ ਰਹਿ ਜਾਵਾਂਗੇ। ਇਹ ਟ੍ਰੇਨਿੰਗ ਹੁਣ ਇੱਥੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਸਿੱਖਾਂ ਦੀ ਇੰਨੀ ਵੱਡੀ ਸੁਲਤਾਨ ਉਲ ਕੌਮ ਦੀ ਗੱਲ ਹੋਵੇ, ਇੰਨੀਆਂ ਕਿਤਾਬਾਂ ਵੀ ਲਿਖ ਦਿੱਤੀਆਂ ਗਈਆਂ, ਬਟ ਮੈਂ ਬੜੀ ਇਹਦੇ ਬਾਰੇ ਰਿਸਰਚ ਕੀਤੀ। ਸਾਨੂੰ ਜੱਸਾ ਸਿੰਘ ਆਲੂਵਾਲੀਆ ਦੀ ਮਾਂ ਦਾ ਨਜ਼ਰ ਨਾ ਨਹੀਂ ਆ ਰਿਹਾ, ਕਿਉਂਕਿ ਹਿਸਟਰੀ ਵੀ ਸਾਡੀ ਹਿਸ ਸਟੋਰੀ ਆ। ਅਜੇ ਅਸੀਂ ਅੱਧੀ ਸਟੋਰੀ ਦੱਸੀ ਨਹੀਂ ਰਹੇ, ਜਿਹੜੇ ਬੀਬੀਆਂ ਦੇ ਐਂਗਲ ਤੋਂ ਵੀ ਆ ਰਹੀ ਆ। ਉਹ ਬੀਬੀ ਨੇ ਜੇ ਟ੍ਰੇਨਿੰਗ ਦਿੱਤੀ, ਪੰਥ ਵਿੱਚ ਸੇਵਾ ਕਰਨ ਲੱਗ ਪਈ ਆਪ। ਐਵੇਂ ਨਹੀਂ ਉਹ ਲੈ ਗਈ ਸੀ ਜੀ ਨਵਾਬ ਕਪੂਰ ਸਿੰਘ ਕੋਲ, ਆਪ ਸਾਰਾ ਕੁਝ ਕਰ ਰਹੀ ਆ। ਤੇ ਜਿੱਥੇ ਵੀ ਉਹਨੂੰ ਪਤਾ ਲੱਗਦਾ ਸੀ ਸੰਗਤਾਂ ਦੇ ਦੀਵਾਨ ਲੱਗੇ ਨੇ, ਖਾਲਸਾ ਆਇਆ, ਸਰਬੱਤ ਖਾਲਸੇ ਦਾ ਮੌਕਾ ਬਣ ਰਿਹਾ, ਉੱਥੇ ਉਹ ਆਪ ਕੀਰਤਨ ਕਰਨ ਪਹੁੰਚਦੀ ਸੀ। ਇਦਾਂ ਹੀ ਦਰਬਾਰ ਸਾਹਿਬ ਦੇ ਏਰੀਏ ਵਿੱਚ ਅਕਾਲ ਤਖਤ ਤੇ ਇੱਕ ਵਾਰ ਕੀਰਤਨ ਹੋ ਰਿਹਾ ਸੀ ਅੰਮ੍ਰਿਤਸਰ ਸਾਹਿਬ 'ਚ, ਤੇ ਉੱਥੇ ਪੰਥ ਦੇ ਸਾਹਮਣੇ ਇਹੋ ਜਿਹੀ ਸੇਵਾ ਕੀਤੀ। ਉਹ ਡੀਟੇਲ ਹੈਗਾ ਸਾਖੀ ਵਿੱਚ, ਉਹਨੂੰ ਜਿੱਥੋਂ ਵੀ ਸੱਦਣਾ ਆਉਂਦਾ ਸੀ ਉਹ ਜਾਂਦੀ ਸੀ। ਕਹਿੰਦੇ ਜਦ ਇਸੇ ਤਰ੍ਹਾਂ ਇੱਕ ਵਾਰ
ਦੀਵਾਨ ਲੱਗਿਆ ਹੋਇਆ ਸੇਵਾ ਹੋ ਰਹੀ ਸੀ। ਅਤ ਪ੍ਰਸੰਨ ਪੰਥ ਤੇ ਸਰ ਭਇਓ। ਅਤ ਪ੍ਰਸੰਨ ਪੰਥ ਇੱਕ ਬੰਦੇ ਦੀ ਇਕੱਲੀ ਗੱਲ ਨਹੀਂ ਆ, ਪੰਥ ਦੀ ਗੱਲ ਆ। ਪੰਥ ਦੇ ਮੋਢੀ ਹੁੰਦੇ ਨੇ ਹਰ ਵੇਲੇ। ਮੋਢੀ ਉਹ ਹੁੰਦੇ ਨੇ ਜਿਹੜੇ ਮਨ ਦੇ ਵਿੱਚ ਤੇ ਬਿਹੇਵੀਅਰ ਦੇ ਵਿੱਚ ਸਿੱਖੀ ਨੂੰ ਲੈ ਕੇ ਆਉਣ। ਗੱਲਾਂ ਵਿੱਚ ਤਾਂ ਮੇਰੇ ਵਰਗੇ ਬਹੁਤ ਸ਼ੇਰ ਫਿਰਦੇ ਨੇ, ਜਾਂ ਇਕਬਾਲ ਦਾ ਬੜਾ ਵੱਡਾ ਜਿਹੜਾ ਪੁਰਾਣਾ ਮਾਈਂਡ ਵੀ ਹੋਇਆ, ਉਹਨੇ ਬੜਾ ਸਿੱਧੇ ਲਿਪਚਾਂ ਸਾਨੂੰ ਦੱਸਿਆ ਹੋਇਆ ਕਿ ਗੁਫ਼ਤਗੂ ਕਾ ਕਾਜ਼ੀ ਤੋਂ ਬਣ ਗਿਆ, ਕਿਰਦਾਰ ਕਾ ਕਾਜ਼ੀ ਨਾ ਬਣ ਸਕਾ। ਸਾਡਾ ਹਾਲ ਇਹ ਅੱਜ ਕੱਲ੍ਹ ਗੱਲਾਂ ਕਰ ਲੀਆਂ ਸਿੱਖ ਲੀਆਂ ਨੇ, ਪਰ ਸਾਡੀ ਸੁਰਤ ਦੇ ਵਿੱਚ ਤੇ ਸਾਡੇ ਬਿਹੇਵੀਅਰ ਦੇ ਵਿੱਚ ਸਿੱਖੀ ਨਹੀਂ ਆ। ਤੇ ਉੱਥੇ ਜਦ ਪੰਥ ਪ੍ਰਸੰਨ ਹੋ ਗਿਆ, ਫਿਰ ਕਪੂਰ ਸਿੰਘ ਨੇ ਬੁਲਾਇਆ। ਉਹਨੇ ਲਿਖਿਆ, ਰਤਨ ਸਿੰਘ ਭੰਗੂ ਲਿਖਦਾ, ਕਪੂਰ ਸਿੰਘ ਲਿਓ ਬਾਲ ਬੁਲਾਏ, ਕੀ ਉਹ ਸਿੰਘ ਨਿਜ ਅੰਮ੍ਰਿਤ ਛਕਾਏ। ਕਹਿੰਦੇ ਫਿਰ ਕਪੂਰ ਸਿੰਘ ਨੇ ਦੇਖਿਆ ਕਿ ਸਾਰਾ ਪੰਥ ਇਹਨੂੰ ਚਾਹੁੰਦਾ। ਫਿਰ ਉਹ ਮੁੰਡੇ ਨੂੰ, ਜਿਹਨੂੰ ਅੱਜ ਅਸੀਂ ਕਹਾਂਗੇ ਮੈਂਟਰਸ਼ਿਪ ਲਈ ਤਿਆਰ ਕੀਤਾ, ਤੇ ਕਿਹਾ ਕਿ ਜੇ ਇਹਦੇ ਕੋਲ ਤਨ ਮਨ ਧਨ ਤੋਂ ਜੇ ਧਨ ਦੀ ਘਾਟ ਹੈਗੀ, ਦੈਨ ਪੰਥ ਵਿਲ ਟ੍ਰੇਨ ਹਿਮ ਐਂਡ ਬਿਹਾਫ ਆਫ ਦਾ ਪੰਥ, ਕਿਉਂਕਿ ਉਹ ਲੀਡਰ ਨੇ ਪੰਥ ਦੇ, ਉਹਨਾਂ ਦੀ ਟ੍ਰੇਨਿੰਗ ਕਰਾਈ। ਹੁਣ ਇਹ ਟ੍ਰੇਨਿੰਗ ਤੋਂ ਪਹਿਲਾਂ ਦਾ ਵੀ ਇੱਕ ਸਮਾਂ ਮਾਤਾ ਸੁੰਦਰੀ ਜੀ ਨਾਲ ਵੀ ਉਹਨਾਂ ਨੇ ਟਾਈਮ ਲਾਇਆ। ਜਦੋਂ ਦਿੱਲੀ 'ਚ ਰਹੇ, 2-3 ਗੱਲਾਂ ਦਿੱਲੀ ਦੀਆਂ। ਦਿੱਲੀ ਵਿੱਚ ਜਦੋਂ ਰਹਿ ਰਹੇ ਸੀ, ਉਹਨਾਂ ਨੇ ਤਵਾਰੀਖ ਸਿੱਖੀ, ਜਿਹਨੂੰ ਅੱਜ ਕੱਲ੍ਹ ਅਸੀਂ ਇਤਿਹਾਸ ਕਹਿੰਦੇ ਆ, ਧਾਰਮਿਕ ਵਿੱਦਿਆ ਲਈ, ਜਿਹਨੂੰ ਅਸੀਂ ਅੱਜ ਕੱਲ੍ਹ ਗੁਰਮਤ ਆਖਦੇ ਆ, ਨਾਲ ਫਾਰਸੀ ਵੀ ਸਿੱਖੀ ਤੇ ਹਿੰਦੁਸਤਾਨੀ ਬੋਲੀ ਵੀ ਸਿੱਖੀ। ਪੰਜਾਬੀ ਉਹਨਾਂ ਨੇ ਬਾਅਦ ਸਿੱਖੀ ਆ। ਡਾਕਟਰ ਗੰਡਾ ਸਿੰਘ ਨੇ ਆਪਣੀ ਕਿਤਾਬ 'ਚ ਲਿਖਿਆ, ਜਦੋਂ ਨਵਾਬ ਕਪੂਰ ਸਿੰਘ ਕੋਲ ਟ੍ਰੇਨਿੰਗ ਲੈ ਰਹੇ ਸੀ, ਕਿਉਂਕਿ ਉਹ ਦਿੱਲੀ ਦੇ ਇਲਾਕੇ ਜ਼ਿਆਦਾ ਰਹੇ ਸੀ, ਜਿਹੜੇ ਉਸ ਵੇਲੇ ਸਰਦਾਰ ਨਵਾਬ ਕਪੂਰ ਸਿੰਘ ਦੇ ਪਲਟੂਨ ਵਿੱਚ ਕਹਿ ਲਓ ਜੱਥੇ ਦੇ ਵਿੱਚ ਸਿੱਖ ਸੀਗੇ, ਉਹਦਾ ਮਜ਼ਾਕ ਉਡਾਉਂਦੇ ਹੁੰਦੇ ਸੀ ਕਿ ਇਹਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ। ਬਟ ਨਵਾਬ ਕਪੂਰ ਸਿੰਘ ਨੇ ਉਹਨਾਂ ਨੂੰ ਕਿਹਾ, ਤੂੰ ਫਿਕਰ ਨਾ ਕਰ, ਕਿਉਂਕਿ ਤੇਰੀ ਜਿਹੜੀ ਪਰਵਰਿਸ਼ ਆ ਉਸ ਇਲਾਕੇ 'ਚ ਹੋਈ ਆ ਜਿੱਥੇ ਪੰਜਾਬੀ ਨਹੀਂ ਬੋਲਦੇ ਸੀ। ਬਸ ਤੈਨੂੰ ਇਤਿਹਾਸ ਦਾ, ਗੁਰਬਾਣੀ ਦਾ, ਭਾਸ਼ਾ ਦਾ ਬੜਾ ਗਿਆਨ ਆ। ਹੁਣ ਅਸੀਂ ਤੈਨੂੰ ਪੰਜਾਬੀ ਮਤਲਬ ਗੁਰਬਾਣੀ ਦਾ ਵੀ ਦੇਵਾਂਗੇ ਤੇ ਨਾਲ ਸ਼ਸਤਰ ਵਿੱਦਿਆ ਦੀ ਟ੍ਰੇਨਿੰਗ ਦੇਵਾਂਗੇ। ਇੱਕ ਲੀਡਰਸ਼ਿਪ ਡਿਵੈਲਪ ਕਿਵੇਂ ਹੁੰਦੀ ਹੈ, ਮੈਂ ਉਹਦੀ ਗੱਲ ਕਰ ਰਿਹਾ। ਲੀਡਰਸ਼ਿਪ ਜਦ ਥੋਪੀ ਜਾਂਦੀ ਆ ਨਾ, ਜਾਂ ਥਾਪੀ ਜਾਂਦੀ ਆ, ਉਹਨੇ ਪੰਥ ਨੇ ਉਹਨੇ ਕਦੇ ਡਿਲੀਵਰੀ ਨਹੀਂ ਕੀਤੀ। ਤੁਸੀਂ ਪਿਛਲੇ 30 ਸਾਲਾਂ 'ਚ ਵੀ ਦੇਖ ਲਿਓ। ਜਦ ਲੀਡਰਸ਼ਿਪ ਡਿਵੈਲਪ ਹੁੰਦੀ ਆ, ਜਦ ਲੀਡਰਸ਼ਿਪ ਅੱਜ ਦੇ ਲਫ਼ਜ਼ਾਂ ਵਿੱਚ ਆਰਗੈਨਿਕਲੀ ਡਿਵੈਲਪ ਹੁੰਦੀ ਆ, ਪੰਥ ਦੇ ਵਿੱਚ ਡਿਵੈਲਪ ਹੋ ਰਹੀ ਆ, ਜਦ ਕੋਈ ਜਥੇਬੰਦੀ ਜਾਂ ਸਰਕਾਰ ਨਹੀਂ ਉਹਨੂੰ ਬੁਲਾਉਂਦੀ, ਬਟ ਜੋ ਪੰਥ ਵਿੱਚ ਪੈਦਾ ਹੋ ਕੇ ਪੰਥ ਦੇ ਲੀਡਰਸ਼ਿਪ ਬਣਦੇ ਨੇ, ਆਪੇ ਉਹ ਡਿਲੀਵਰੀ ਕਰਕੇ ਜਾਂਦੇ ਨੇ। ਸੋ ਉਹਨਾਂ ਦੇ ਜਿਹੜੇ ਪਹਿਲੇ ਕੁਝ ਸਾਲ ਨੇ, 15 ਸਾਲ, ਐਕਚੁਅਲੀ 17 ਸਾਲ ਬਣਦੇ ਨੇ, ਉਹ ਇਸ ਲੈਵਲ ਦੀ ਟ੍ਰੇਨਿੰਗ ਆ। ਉਸ ਟ੍ਰੇਨਿੰਗ ਦੇ ਵਿੱਚ ਨਵਾਬ ਕਪੂਰ ਸਿੰਘ ਦੇ ਪਰਸਨਲ ਅਸਿਸਟੈਂਟ ਬਣ ਜਾਂਦੇ ਨੇ ਅੱਜ ਦੇ ਲਫ਼ਜ਼ਾਂ 'ਚ। ਫਿਰ ਕੀ ਹੋ ਰਿਹਾ, ਹੁਣ ਜਿਹੜੇ ਇੱਥੇ ਬੈਠੇ ਆ ਆਪਾਂ, ਜਿਹੜੇ 1984 ਤੋਂ ਪਹਿਲਾਂ ਜੰਮ ਗਏ ਸੀ, ਤੁਸੀਂ ਹੁਣ ਇਸ਼ਾਰਾ ਦੇਖਿਓ ਕਿਹੜੀਆਂ ਗੱਲਾਂ ਵੱਲ ਆ। ਉਹ ਆਪਣੀ ਲਾਈਫ ਵਿੱਚ ਕੀ ਦੇਖ ਰਹੇ ਨੇ, ਕਿਉਂਕਿ ਆਪਾਂ ਅੱਜ ਕੱਲ੍ਹ ਰਿਐਕਟ ਬਹੁਤ ਕਰਦੇ ਹਾਂ, ਟ੍ਰੇਨਿੰਗ ਨਹੀਂ ਲੈਂਦੇ, ਨਾ ਮਾਈਂਡ ਦੀ ਨਾ ਬਿਹੇਵੀਅਰ ਦੀ, ਬਟ ਰਿਐਕਟ ਅਸੀਂ ਲਗਾਤਾਰ ਕਰ ਰਹੇ ਹਾਂ। ਫਿਰ ਉਹ ਕੀ ਦੇਖ ਰਹੇ ਨੇ, ਇਹਨਾਂ ਦਾ ਜਨਮ ਹੋਇਆ 1718 'ਚ, 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਬਣਾਇਆ ਹੋਇਆ ਖਾਲਸਾ ਰਾਜ ਮੁਗਲ ਸਮਰਾਟ ਨੇ ਖਤਮ ਕਰਤਾ ਸੀ ਦੁਬਾਰਾ। ਫਿਰ ਉਹ ਕੀ ਦੇਖ ਰਹੇ ਨੇ, ਲਗਾਤਾਰ ਸਰਕਾਰੀ ਕਤਲੇਆਮ, ਲਗਾਤਾਰ। ਕਦੇ ਮਿਡਲ ਈਸਟਰ ਤੋਂ ਕੋਈ ਆਇਆ, ਫਾਰੂਕ ਸ਼ੇਰ ਵਰਗਾ ਕੁਝ ਕਹਿ ਰਿਹਾ, ਕੋਈ ਗਵਰਨਮੈਂਟ ਐਲਾਨ ਕਰ ਰਹੀ ਹੈ ਇੱਕ ਵੀ ਸਿੱਖ ਨਹੀਂ ਬਚੂਗਾ, ਕਦੇ ਛੋਟਾ ਘੱਲੂਕਾਰਾ, ਕਦੇ ਵੱਡਾ ਘੱਲੂਕਾਰਾ, ਕਦੇ ਅੱਧੀ ਕੌਮ ਸ਼ਹੀਦ, ਕਦੇ 1/3 ਆਫ ਦਾ ਕਮ ਸ਼ਹੀਦ। ਇਹ ਸਾਰਾ ਕੁਝ ਆਪਣੀ ਲਾਈਫ ਵਿੱਚ ਉਹ ਦੇਖ ਰਹੇ ਨੇ। ਮਤਲਬ ਇਹ ਕੋਈ ਆਪਾਂ ਕਹਿੰਦੇ ਨਾ ਪ੍ਰੈਕਟੀਕਲ ਨਹੀਂ ਆ। ਅੱਜ ਕੱਲ੍ਹ ਕੋਈ ਗੱਲ ਕਰੀ ਦੀ ਹੈ ਟ੍ਰੇਨਿੰਗ ਦੀ, ਪੂਰੀ ਪ੍ਰੈਕਟੀਕਲ ਆ। ਜਿਹਨੇ ਕੰਮ ਨਹੀਂ ਕਰਨਾ ਉਹ ਐਕਸਕਿਊਜ਼ਸ ਲੱਭਦੇ ਨੇ, ਜਿਨ੍ਹਾਂ ਨੇ ਕੰਮ ਨਹੀਂ ਵਰਗਾ ਮੇਰੇ ਵਰਗੇ ਮਾਈਕ ਤੇ ਆ ਕੇ ਵੱਡੀਆਂ ਗੱਲਾਂ ਕਰਦੇ ਨੇ। ਜਿਨ੍ਹਾਂ ਨੇ ਕੰਮ ਕਰਨਾ ਉਹ ਆਪਣਾ ਅੰਦਰਲਾ ਵੀ ਡਿਵੈਲਪ ਕਰ ਰਹੇ ਨੇ, ਤੇ ਬਾਹਰ ਜੋ ਚੱਲ ਰਿਹਾ, ਜੋ ਜਗਤ ਦੇ ਵਿੱਚ ਚੱਲ ਰਿਹਾ, ਜੋ ਸਰਕਾਰਾਂ ਕਰ ਰਹੀਆਂ ਨੇ, ਜੋ ਬਾਕੀ ਦੀਆਂ ਮਿਸਲਾਂ ਕਰ ਰਹੀਆਂ ਨੇ, ਉਹਦੀ ਵੀ ਪੂਰੀ ਇਨਫੋਰਮੇਸ਼ਨ ਉਹਨਾਂ ਕੋਲ ਆ। ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ। ਇਹ ਟ੍ਰੇਨਿੰਗ ਲੈਣੀ, ਫਿਰ ਉਹ ਟ੍ਰੇਨਿੰਗ ਲੈ ਕੇ ਕੈਂਪੇਨਸ ਦੇ ਵਿੱਚ ਜਾਣਾ, ਮਤਲਬ ਮਿਲਟਰੀ ਕੈਂਪੇਨਸ ਦੇ ਵਿੱਚ ਜਾਣਾ, ਛੋਟੀਆਂ ਜੰਗਾਂ ਨੂੰ ਪਹਿਲਾਂ ਜਿੱਤਣਾ। ਫਿਰ ਇੱਕ ਵੇਲਾ ਉਹ ਆਇਆ ਜਦ ਉਹਨਾਂ ਨੇ ਦੇਖਿਆ ਕਿ ਸਰਬੱਤ ਖਾਲਸੇ ਵਿੱਚ ਕੀ ਹੁੰਦਾ। ਉਹ ਵੀ ਗੱਲ ਕਰਨੀ ਜ਼ਰੂਰੀ ਆ, ਕਿਉਂਕਿ ਸਾਡੇ ਸਾਹਮਣੇ ਵੀ ਸਰਬੱਤ ਖਾਲਸੇ ਦੇ ਮਸਲੇ ਆਉਂਦੇ ਨੇ। ਮੈਂ ਉਹਦੇ 'ਚ 4 ਐਗਜ਼ਾਮਪਲ ਦਵਾਂਗਾ ਸਰਬੱਤ ਖਾਲਸੇ ਦੇ। ਇੱਕ ਐਗਜ਼ਾਮਪਲ ਹੈਗਾ, ਜਦ
ਅਕਾਲ ਤਖਤ ਸਾਹਿਬ ਤੇ ਇੱਕ ਵਾਰ ਬੁਲਾ ਕੇ ਤਰੀਕਾਂ ਦੇ ਤੇ ਮੈਂ ਨੇਮਸ ਵਿੱਚ ਨਹੀਂ ਜਾਂਦਾ, ਫੈਸਲੇ ਕੀ ਹੋਏ ਨੇ ਇਹ ਗੱਲ ਕਰਨੀ ਜ਼ਰੂਰੀ ਆ। ਇੱਕ ਵਾਰ ਫੈਸਲਾ ਇਹ ਕੀਤਾ ਗਿਆ ਕਿ ਲਾਹੌਰ ਤੇ ਹੁਣ ਅਟੈਕ ਕੀਤਾ ਜਾਵੇ। ਇੱਕ ਵਾਰ ਫੈਸਲਾ ਇਹ ਕੀਤਾ ਗਿਆ ਕਿ ਨਵਾਬ ਕਪੂਰ ਸਿੰਘ ਨੂੰ ਨਵਾਬ ਬਣਾ ਦਿੱਤਾ ਜਾਵੇ। ਇੱਕ ਵਾਰ ਫੈਸਲਾ ਇਹ ਕੀਤਾ ਗਿਆ ਕਿ ਹੁਣ ਜੱਸਾ ਸਿੰਘ ਨੂੰ ਉਹਦਾ ਲੀਡਰ ਬਣਾਇਆ ਜਾਵੇ। ਫਿਰ ਨਵਾਬ ਕਪੂਰ ਸਿੰਘ ਨੇ ਆਪਣੇ ਕੋਲ ਬੁਲਾ ਕੇ ਕਿਹਾ ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣੇ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਕਿ ਤੇਰੀ ਹੁਣ ਟ੍ਰੇਨਿੰਗ ਹੋ ਗਈ ਆ, ਹੁਣ ਤੂੰ ਪੰਥ ਦਾ ਕੱਲਾ ਪੋਲੀਟੀਕਲ ਲੀਡਰ ਨਹੀਂ, ਰਿਲੀਜੀਅਸ ਲੀਡਰ ਵੀ ਹੈਗਾ। ਹੁਣ ਤੇਰਾ ਇੱਕੋ ਮਿਸ਼ਨ ਆ ਕਿ ਪੰਜਾਬ ਨੂੰ ਆਜ਼ਾਦ ਕਰਾਉਣਾ। ਥਿੰਕ ਅਬਾਊਟ ਦਿਸ। ਆਪਾਂ ਵੀ ਗੱਲਾਂ ਕਰਦੇ ਹਾਂ ਆਜ਼ਾਦੀ ਦੀਆਂ, ਖੁਦ ਮੁਖਤਿਆਰੀ ਦੀਆਂ, ਪ੍ਰਭੂ ਸੱਤਾ ਦੀਆਂ, ਕਦੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ, ਕਦੇ ਅੰਮ੍ਰਿਤਸਰ ਐਲਾਨਨਾਮੇ ਦੀ, ਕਦੇ ਖਾਲਿਸਤਾਨ ਡੈਕਲੇਰੇਸ਼ਨ ਦੀ। ਆਪਣੇ ਲਾਈਫ ਟਾਈਮ ਵਿੱਚ ਹੋ ਰਿਹਾ ਹੈ ਸਾਰਾ ਕੁਝ। ਇਹ ਸਾਰਾ ਕੁਝ ਜੱਸਾ ਸਿੰਘ ਆਹਲੂਵਾਲੀਆ ਵੀ ਦੇਖ ਰਿਹਾ ਤੇ ਉਹ ਟ੍ਰੇਨਿੰਗ ਲੈ ਰਿਹਾ ਕਿ ਮਿਲਟਰੀਲੀ ਵੀ ਕਿਵੇਂ ਜਿੱਤਣਾ, ਦਰਬਾਰ ਸਾਹਿਬ ਕੰਪਲੈਕਸ ਨੂੰ ਪ੍ਰੋਟੈਕਟ ਵੀ ਕਿਵੇਂ ਕਰਨਾ। ਤੇ ਜਿਹੜੀਆਂ ਉਸ ਵੇਲੇ ਮਿਸਲ ਜਦ ਡਿਵੈਲਪ ਹੋ ਗਈਆਂ ਤੇ ਜੇ 11 ਵਿੱਚੋਂ 12 ਮਿਸਲਾਂ ਇੱਕ ਤਰਫ ਨੇ, 12ਵੀਂ ਮਿਸਲ ਜਿਹੜੀ ਅੱਜ ਕੱਲ੍ਹ ਅਸੀਂ ਪਟਿਆਲਾ ਹਾਊਸ ਕਹਿ ਦਿੰਦੇ ਹਾਂ ਜਨਰਲ ਲਫ਼ਜ਼ਾਂ ਵਿੱਚ, ਕਿ ਉਹਨਾਂ ਨੂੰ ਵੀ ਜਾ ਕੇ ਕਿਉਂ ਨਹੀਂ ਮਾਰਨਾ। ਇਹ ਲੀਡਰਸ਼ਿਪ ਦੀ ਨਿਸ਼ਾਨੀ ਹੁੰਦੀ ਆ ਕਿ ਆਪਣੇ ਬੰਦਿਆਂ ਨੂੰ ਕਾਬੂ ਰੱਖਣਾ, ਛੋਟੀਆਂ ਲੜਾਈਆਂ ਵਿੱਚ ਨਹੀਂ ਫਸਣਾ। ਜਿਹੜੇ ਅਜੇ ਸਿੱਖੀ ਲਈ ਨਹੀਂ ਵੀ ਕੰਮ ਕਰ ਰਹੇ ਉਹਨਾਂ ਨੂੰ ਡਿਸਟੈਂਸ ਤੇ ਰੱਖਣਾ, ਬਟ ਉਹਨਾਂ ਨੂੰ ਵੀ ਨਹੀਂ ਮਾਰਨਾ ਜਾ ਕੇ। ਦਿਸ ਇਜ਼ ਹਿਸ ਟ੍ਰੇਨਿੰਗ। ਇਹ ਟ੍ਰੇਨਿੰਗ ਲੈ ਕੇ ਜਦੋਂ ਉਹਨਾਂ ਨੂੰ ਨਵਾਬ ਕਪੂਰ ਸਿੰਘ ਇਹ ਕਹਿ ਕੇ ਗਏ ਕਿ ਹੁਣ ਤੇਰਾ ਕੰਮ ਆ ਪੰਜਾਬ ਨੂੰ ਆਜ਼ਾਦ ਕਰਾਉਣਾ, ਤੇਰੀ ਟ੍ਰੇਨਿੰਗ ਹੋ ਗਈ ਆ, ਤੂੰ ਗੁਰਬਾਣੀ ਤੇ ਫੋਕਸਡ ਆ, ਤੈਨੂੰ ਬਾਹਰਲੀ ਜਿਹਨੂੰ ਅਸੀਂ ਡਿਪਲੋਮੇਸੀ ਆਖਦੇ ਆ, ਮਿਲਟਰੀ ਲੀਡਰਸ਼ਿਪ ਆਖਦੇ ਆ, ਤੇਰੀ ਇਹ ਵੀ ਟ੍ਰੇਨਿੰਗ ਹੋ ਗਈ ਆ। ਤੈਨੂੰ ਪਤਾ ਲੱਗ ਗਿਆ, ਤੂੰ ਦੇਖ ਲਿਆ ਕਿ ਜਦ ਮੀਰ ਮੰਨੂ ਜਿਹੜੇ ਕੰਮ ਕਰ ਰਿਹਾ ਉਸ ਨੂੰ ਵੀ ਕਿਵੇਂ ਸਰਵਾਈਵ ਕਰਨਾ। ਇਸੇ ਪੀਰੀਅਡ 'ਚ ਹੋਇਆ ਇਹ ਵੀ, ਜਿਹੜੀ ਅਸੀਂ 18ਵੀਂ ਸ਼ਤਾਬਦੀ ਨੂੰ ਦੁਨੀਆ ਜਿਹੜੂ ਬਲੈਕ ਪੀਰੀਅਡ ਸਿੱਖ ਹਿਸਟਰੀ ਦਾ ਆਖਦੀ ਆ, ਸਿੱਖ ਉਹਨੂੰ ਆਪਣਾ ਗੋਲਡਨ ਪੀਰੀਅਡ ਮੰਨਦੇ ਆ। ਉਹ ਸਾਰਾ ਪੀਰੀਅਡ ਜੱਸਾ ਸਿੰਘ ਆਹਲੂਵਾਲੀਆ ਇਜ਼ ਐਨ ਆਈ ਵਿਟਨੈਸ। ਉਹ ਦੇਖ ਰਿਹਾ ਕਿ ਕਿਵੇਂ ਕੰਮ ਹੋ ਰਹੇ ਨੇ, ਉਹ ਦੇਖ ਰਿਹਾ ਕਿ ਸਰਕਾਰਾਂ ਕਿਵੇਂ ਅਲਾਇੰਸਿਸ ਬਣਾਉਂਦੀਆਂ ਤੇ ਕਿਹੜੇ ਸਿੱਖ ਨੂੰ ਜਾਂ ਕਿਹੜੀ ਮਿਸਲ ਨੂੰ ਕਿਸ ਵੇਲੇ ਕਿਵੇਂ ਕਾਬੂ ਕਰਦੀਆਂ। ਹੀ ਇਜ਼ ਲਰਨਿੰਗ, ਹੀ ਇਜ਼ ਆਬਜ਼ਰਵਿੰਗ, ਬਟ ਹੀ ਇਜ਼ ਫੋਕਸਡ ਔਨ ਸ਼ਬਦ and his external ideas are focused on how to win strategically, how to win politically, and how to actually capture Amritsar, how to capture Lahore. And 1765 ਵਿੱਚ ਫਿਰ ਉਹ ਦਿਨ ਆਇਆ। 1718 ਚ ਜਨਮ ਹੋਇਆ, 15 ਸਾਲ ਬਚਪਨੇ ਵਿੱਚ ਦਿੱਲੀ ਤੇ ਨਵਾਬ ਕਪੂਰ ਸਿੰਘ, ਉਸ ਤੋਂ ਬਾਅਦ 30 ਸਾਲ ਦਾ ਸਮਾਂ ਹੈਗਾ ਲਗਭਗ, ਆਲਮੋਸਟ 40 ਸਾਲ ਦਾ, ਕਿ ਉਸ ਵੇਲੇ ਲਗਾਤਾਰ ਫਿਰ ਕੈਂਪੇਨਸ ਵਿੱਚ ਇਨਵੋਲਵ ਨੇ, ਪੰਜਾਬ ਨੂੰ ਆਜ਼ਾਦ ਕਰਨ ਲਈ ਬੈਟਲਸ ਨੂੰ ਜਿੱਤ ਰਹੇ ਨੇ। ਤੁਹਾਨੂੰ ਪਤਾ ਅੱਜ ਕੱਲ੍ਹ ਅਸੀਂ ਫਰੇਜ਼ ਯੂਜ਼ ਕਰਦੇ ਹਾਂ, ਇਫ ਯੂ ਵਾਂਟ ਟੂ ਵਿਨ ਅ ਵਾਰ ਯੂ ਮਸਟ ਲਰਨ ਹਾਊ ਟੂ ਬਿਲਡ ਬੈਟਲਸ। ਬੈਟਲਸ ਨੂੰ ਜਾਂ ਜੰਗਾਂ ਨੂੰ, ਕਈ ਜੰਗਾਂ ਨੂੰ ਜਿੱਤੋਗੇ, ਕਈ ਇਲਾਕਿਆਂ ਨੂੰ ਆਜ਼ਾਦ ਕਰਾਓਗੇ, ਕਈ ਮਾਈਂਡਸ ਨੂੰ ਆਜ਼ਾਦ ਕਰਾਓਗੇ, ਕਈ ਕਬੀਲਿਆਂ ਨੂੰ ਆਜ਼ਾਦ ਕਰਾਓਗੇ, ਕਈ ਮਿਸਲਾਂ ਨੂੰ ਆਜ਼ਾਦ ਕਰਾਓਗੇ, ਫਿਰ ਤੁਹਾਡਾ ਪੰਥ ਵੀ ਆਜ਼ਾਦ ਹੋਊ। ਵਾਟ ਡਿਡ ਇਟ ਟੇਕ? ਦੇਖੋ ਉਹਨਾਂ ਨੇ 1765 ਦੇ ਵਿੱਚ, ਇਹ ਗੱਲ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਆਮ ਤੌਰ ਮਹਾਰਾਜਾ ਰਣਜੀਤ ਸਿੰਘ ਨੂੰ ਕ੍ਰੈਡਿਟ ਦੇ ਦਿੰਦੇ ਆ, ਕ੍ਰੈਡਿਟ ਜਾਂਦਾ ਜੱਸਾ ਸਿੰਘ ਆਹਲੂਵਾਲੀਆ ਨੂੰ। 1765 ਵਿੱਚ ਲਾਹੌਰ ਫਤਿਹ ਕੀਤੀ ਤੇ ਐਲਾਨ ਕਰ ਦਿੱਤਾ ਸਿੱਖ ਰਾਜ ਦਾ। ਹੁਣ ਹੁੰਦਾ ਕੀ ਆ, ਜਿਹੜਾ ਸਿੱਖ ਨਜ਼ਰੀਏ ਤੋਂ ਕੰਮ ਕਰਦਾ ਉਹਦੀ ਗੱਲ ਘੱਟ ਹੁੰਦੀ ਆ, ਜਿਹੜਾ ਕਬੀਲਦਾਰੀ ਵਿੱਚ ਆ ਕੇ ਪੋਲੀਟੀਕਲ ਗੱਲਾਂ ਜ਼ਿਆਦਾ ਕਰਦਾ ਉਹਨੂੰ ਸਾਰਾ ਕ੍ਰੈਡਿਟ ਮਿਲ ਜਾਂਦਾ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਵੀ ਬਹੁਤ ਵੱਡੇ ਕੰਮ ਕੀਤੇ, ਬਟ ਐਕਚੁਅਲੀ ਰਾਜ ਸ਼ੁਰੂ ਹੋਇਆ 1765 ਦੇ ਵਿੱਚ। ਉਸ ਵੇਲੇ ਦਾ ਗੋਬਿੰਦ ਸ਼ਾਹੀ ਸਿੱਕਾ, ਉਸ ਵੇਲੇ ਦੇ ਮੈਪਸ ਜਿਹੜੇ ਜਰਮਨੀ ਦੇ ਛਪੇ ਹੋਏ ਨੇ ਜਿੱਤੇ ਲਿਖਿਆ ਹੋਇਆ ਐਮਪਾਇਰ ਆਫ ਦਾ ਸਿੱਖਸ, ਐਕਚੁਅਲੀ ਸੌਰੀ ਉੱਥੇ ਲਿਖਿਆ ਹੋਇਆ ਕੰਟਰੀ ਆਫ ਦਾ ਸਿੱਖਸ। 1765 ਵਿੱਚ ਰਾਜ ਡਿਕਲੇਅਰ ਹੋਇਆ ਸੀ। ਇੱਕ ਨਵਾਂ 84 ਯਾਦ ਰੱਖਿਓ, 1765 ਤੋਂ ਲੈ ਕੇ 1849 ਤੱਕ ਸਿੱਖ ਰਾਜ ਰਿਹਾ, 84 ਇਅਰਸ। 84 ਇੱਕ ਤਾਂ ਜੂਨਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਇੱਕ 1984 ਦੀ ਗੱਲ ਕਰਦੇ ਹਾਂ, ਬਟ 84 ਸਾਲ ਸਿੱਖ ਰਾਜ ਕਾਇਮ ਰੱਖਣਾ ਇਹ ਜੱਸਾ ਸਿੰਘ ਆਹਲੂਵਾਲੀਆ ਨੇ ਡਿਕਲੇਅਰ ਕਰਵਾਇਆ ਸੀ। ਡਿਕਲੇਅਰ ਕਰਨ ਤੋਂ ਬਾਅਦ ਵੀ ਕਿਹੜੇ ਕੰਮ ਕੀਤੇ, ਇਹ ਹੁਣ ਸਮਝਣ ਵਾਲੀ ਗੱਲ ਹੈ ਕਿ ਜਦ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਹੋ ਫਿਰ ਤੁਹਾਡੀ ਕੀ ਤਿਆਰੀ ਆ। ਕਿਉਂਕਿ ਅਸੀਂ ਵੀ ਮੁਕਾਮਾਂ ਤੇ ਪਹੁੰਚੇ ਸੀ, 1984 ਤੋਂ ਬਾਅਦ ਬੜੇ ਵੱਡੇ ਮੁਕਾਮ ਆਏ ਨੇ,
1991 ਤੱਕਰ 1989 ਤੱਕਰ ਤਾਂ ਆਏ ਸੀ। ਜਦੋਂ ਮੁਕਾਮਾਂ ਤੇ ਪਹੁੰਚ ਗਏ ਫਿਰ ਇਹ ਟ੍ਰੇਨਿੰਗ ਜਾਰੀ ਰਖਾਈ। ਵੈਨ ਹੀ ਡਾਈਡ ਇਨ 1783 ਮਤਲਬ ਆਲਮੋਸਟ 18 ਸਾਲ ਹੋਰ ਜੀਏ ਨੇ। ਉਸ ਤੋਂ ਬਾਅਦ 750 ਸਾਲ ਦਾ ਜਿਹੜਾ ਪੰਜਾਬ ਗੁਲਾਮ ਬਣਾਇਆ ਹੋਇਆ ਸੀ, 750 ਸਾਲ ਦਾ ਬਹੁਤ ਵੱਡਾ ਟਾਈਮ ਹੁੰਦਾ। ਇਹ ਪਹਿਲਾ ਇੰਡੀਜਨਸ ਰੂਲ ਕਾਇਮ ਹੋਇਆ ਸੀ ਸਾਊਥ ਏਸ਼ੀਆ ਦੇ ਵਿੱਚ, ਜਿਹੜਾ ਪੰਜਾਬ ਵਿੱਚ ਕਾਇਮ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਫਿਰ ਇੱਕ ਸਰਬੱਤ ਖਾਲਸਾ ਇਹ ਵੀ ਹੋਇਆ ਸੀ ਕਿ ਦੁਰਾਨੀ ਫੇਰ ਆ ਰਿਹਾ, ਅਬਦਾਲੀ ਫੇਰ ਆ ਰਿਹਾ, ਜਿਹਨੂੰ ਆਮ ਤੌਰ ਤੇ ਅਬਦਾਲੀ ਆਖਦੇ ਆ। ਕਹਿੰਦੇ ਇਸ ਵਾਰ ਉਹਦੇ ਕੋਲ 2200 ਦੇ ਕਰੀਬ ਹਿੰਦੂ ਵੂਮਨ ਹੈਗੀਆਂ। ਅੱਜ ਵਿਸਾਖੀ ਦਾ ਸਰਬੱਤ ਖਾਲਸਾ ਇਹੀ ਹੈ ਕਿ ਪਹਿਲਾਂ ਅੱਜ ਅਸੀਂ ਉਹਨਾਂ ਨੂੰ ਛੁਡਾ ਕੇ ਵੀ ਲੈ ਕੇ ਆਉਣਾ। ਫਿਰ ਦਿਵਾਲੀ ਵੇਲੇ ਸਰਬੱਤ ਖਾਲਸਾ ਫੇਰ ਹੋਇਆ ਕਿ ਹੁਣ ਸਿੱਖ ਰਾਜ ਵੀ ਕਾਇਮ ਕਰਨਾ, ਤੇ 3 ਸਾਲ ਦੇ ਵਿੱਚ ਸਿੱਖ ਰਾਜ ਕਾਇਮ ਕਰਤਾ ਸੀ। ਸਰਬੱਤ ਖਾਲਸੇ ਤੇ ਫੈਸਲਾ ਲੈਣ ਤੋਂ ਬਾਅਦ 1665 ਵਿੱਚ ਸਿੱਖ ਰਾਜ ਕਾਇਮ ਹੋ ਗਿਆ, ਜਦ ਲਾਹੌਰ ਕੈਪਚਰ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਜਦ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਆਉਣ ਤੋਂ ਪਹਿਲਾਂ 2 ਲੱਖ ਫੌਜਾਂ ਤਿਆਰ ਸੀ, 70,000 ਕੈਵਲਰੀ ਹਾਰਸਮੈਨ ਤਿਆਰ ਸੀ। ਮਤਲਬ ਜੇ ਤੁਸੀਂ ਲੀਡਰਸ਼ਿਪ ਦੇ ਅਵਲ ਦਰਜੇ ਤੇ ਨਹੀਂ ਹੋ, ਕੋਈ ਹੋਰ ਲੀਡਰ ਆ ਰਿਹਾ, ਤੁਸੀਂ ਇਹ ਤਿਆਰੀ ਕਰਕੇ ਦਿਓ ਕਿ ਤੁਹਾਡੇ ਤੋਂ ਗਾਹਾਂ ਜਾਣ। ਇਹਨੂੰ ਅੱਜ ਕੱਲ੍ਹ ਦੀ ਦੁਨੀਆ ਵਿੱਚ ਕਿਹਾ ਜਾਂਦਾ ਕਿ ਸਕਸੈਸ਼ਨ ਪਲਾਨ ਕੀ ਹੈ ਤੁਹਾਡਾ। ਆਰ ਯੂ ਸੈਟਿੰਗ ਦਾ ਨੈਕਸਟ ਲੀਡਰ ਅਪ ਫॉर ਸਕਸੀਡ ਔਰ ਫॉर ਫੇਲੀਅਰ। ਜਿਹੜੀਆਂ ਵੀ ਜ਼ਿੰਮੇਵਾਰੀਆਂ ਲੀਡਰਸ਼ਿਪ ਦੀ ਅਸੀਂ ਮੰਨਦੇ ਹਾਂ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਤੋਂ ਗਾਹਾਂ ਵਾਲੇ ਹੋਰ ਸਕਸੈਸਫੁਲ ਹੋਣ, ਤੁਸੀਂ ਉਹਨਾਂ ਲਈ ਹੋਰ ਰਿਸੋਰਸਿਸ, ਹੋਰ ਪ੍ਰੋਸੈਸਸ ਤੇ ਹੋਰ ਤਾਕਤ ਇਕੱਠੀ ਕਰਕੇ ਦੇ ਕੇ ਜਾਓ, ਤਾਂ ਅਗਲਾ ਕੰਮ ਪੂਰਾ ਹੁੰਦਾ। ਅਖੀਰ ਦੇ ਵਿੱਚ ਇਹ ਕਿਵੇਂ ਪੂਰਾ ਹੋਇਆ ਕੰਮ, ਤੇ ਅਸੀਂ ਕੀ ਕਰੀਏ। ਦੇਖੋ 2 ਗੱਲਾਂ ਨੇ। ਜੱਸਾ ਜਿਹਦਾ ਨਾਂ ਹੋਵੇ, ਜੱਸਾ ਦਾ ਲਿਟਰਲ ਮੀਨਿੰਗ ਆ ਫੇਮਸ। ਆਲੂ ਵਾਲੀਆ ਜਿਹਦੀ ਕੌਮ ਹੋਵੇ, ਵਾਲੀਆ ਹੁੰਦੇ ਨੇ ਕਲਾਲ, ਜਿਹੜੇ ਆਪਾਂ ਅੱਜ ਕੱਲ੍ਹ ਅਸੀਂ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਐਲਕੋਹਲ ਡਿਸਟਿਲਰਸ। ਜਿਹੜਾ ਇਸ ਮਾਹੌਲ ਚੋਂ ਆਇਆ ਹੋਵੇ, ਜਿਹੜੇ ਕਬੀਲੇ ਦਾ ਕੰਮ ਹੀ ਹੋਵੇ ਕਿ ਘਰ ਦੀ ਸ਼ਰਾਬ ਕੱਢ ਕੇ ਵੇਚਣੀ ਹੋਵੇ, ਉਹ ਪੰਜਾਬੀ ਗਾਣਿਆਂ 'ਚ ਅੱਜ ਵੀ ਚੱਲ ਰਹੀ ਆ। ਉਹ ਜਦੋਂ ਉਹਨੂੰ ਪ੍ਰੋਪਰ ਮੈਂਟਰਸ਼ਿਪ ਮਿਲੀ, ਜਦ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੋਨਾਂ ਨੇ ਉਹਨੂੰ ਇਕੱਠਾ ਕਰਕੇ ਆਪਣਾ ਬਣਾਇਆ, ਫਿਰ ਲਗਾਤਾਰ 30 ਸਾਲ ਤੋਂ ਵੱਧ ਟ੍ਰੇਨਿੰਗ ਦਿੱਤੀ ਨਵਾਬ ਕਪੂਰ ਸਿੰਘ ਥੱਲੇ। ਫਿਰ ਜੋ ਰਤਨ ਸਿੰਘ ਪੰਗੂ ਲਿਖਦਾ ਜਿਹੜਾ ਲਵ ਜਾਣਾ, ਉਹ ਕੀ ਮਿਲਿਆ ਸੀ ਉਹਨੂੰ, ਕਹਿੰਦੇ ਕਿ ਉਹਨੂੰ ਕੀ ਮਿਲਿਆ ਸੀ, ਸ਼ਾਹੇ ਕਹਾਇਓ ਜੱਸਾ ਸਿੰਘ ਕਲਾਲ। ਕਲਾਲ ਗੁਰੂ ਕਾ ਲਾਲ ਕਿਵੇਂ ਬਣਿਆ, ਇਹ ਆ ਕੁਐਸਚਨ। ਅੱਜ ਵੀ ਸਾਡੇ ਵਿੱਚੋਂ ਬੜੇ ਨੇ ਜਿਹੜੀਆਂ ਸ਼ਰਾਬਾਂ ਵੇਚ ਕੇ ਸੋਚਦੇ ਆ ਕਿ ਪੰਥ ਦਾ ਭਲਾ ਕਰ ਲਾਂਗੇ। ਮਾਈਂਡ ਨਾ ਕਰਿਓ, ਇਹ ਸਾਡੀ ਰਿਐਲਿਟੀ ਆ। ਜੱਸਾ ਸਿੰਘ ਆਲੂਵਾਲੀਆ ਦੀ ਵੀ ਸੀਗੀ। ਵੀ ਮਸਟ ਡੀਲ ਵਿਦ ਥੀਸ ਕੁਐਸਚਨਸ। ਸ਼ਰਾਬ ਤੇ ਤੰਬਾਕੂ ਵੇਚ ਕੇ ਕਲਾਲਾਂ ਵਾਲੇ ਕੰਮ ਕਰਕੇ ਅਸੀਂ ਗੁਰੂ ਕੇ ਲਾਲ ਨਹੀਂ ਬਣ ਸਕਦੇ। ਜੱਸਾ ਸਿੰਘ ਆਲੂਵਾਲੀਆ ਦੀ ਲਾਈਫ ਇਹ ਵੀ ਦੱਸ ਰਹੀ ਆ। ਪੰਥ ਦੇ ਵੱਡੇ ਲੀਡਰਾਂ ਵਿੱਚੋਂ ਜਿਹੜੇ ਪਰਸਨਲੀ ਆਪਣੀਆਂ ਕੰਟਰੀਬਿਊਸ਼ਨ ਦਿੰਦੇ ਨੇ, ਉਹਨਾਂ ਦੇ ਵਿੱਚ ਵੀ ਇਸ ਕਿਸਮ ਦਾ ਸਿਸਟਮ ਅੱਜ ਵੀ ਚੱਲ ਰਿਹਾ। 3 ਕੁਐਸਚਨ ਮੈਂ ਅੱਜ ਉਠਾਵਾਂਗਾ, ਜਿਹਦੇ ਵਿੱਚੋਂ ਪਹਿਲਾ ਕੁਐਸਚਨ ਇਹ ਆ, ਉਸ ਵੇਲੇ ਤਾਂ ਅਸੀਂ ਕਹਿਤਾ, ਆਪਣੀਆਂ ਸਟੇਜਾਂ ਤੋਂ ਵੀ ਕਹਿ ਰਹੇ ਹਾਂ, ਅਸੀਂ ਕੈਸਟ ਨਹੀਂ ਮੰਨਦੇ। ਤੁਸੀਂ ਪੰਜਾਬ ਦੇ ਇਲੈਕਸ਼ਨ ਦੇਖ ਲਓ, SGPC ਦੇ ਇਲੈਕਸ਼ਨ ਦੇਖ ਲਓ, ਆਪਣੇ ਗੁਰਦੁਆਰੇ ਦੇ ਇਲੈਕਸ਼ਨ ਦੇਖ ਲਓ, ਸਭ ਕੁਝ ਕੈਸਟ ਤੇ ਖੜਾ। ਇਹ ਗੱਲ ਬਿਲਕੁਲ ਗਲਤ ਆ। ਸਾਡੇ ਮਾਈਂਡ ਤੇ ਸਾਡੇ ਬਿਹੇਵੀਅਰ ਦੇ ਵਿੱਚ ਕੈਸਟ ਆਈ ਹੋਈ ਆ। ਅਸੀਂ ਤਾਂ ਜੱਸਾ ਸਿੰਘ ਆਲੂਵਾਲੀਆ ਦੀ ਜਿਹੜੀ ਕ੍ਰਮੇਸ਼ਨ ਹੋਈ ਸੀ, ਜਿਹਦੀ ਥਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਣਾਈ ਗਈ ਸੀ, ਅੱਜ ਤੁਸੀਂ ਮੈਨੂੰ ਦੱਸੋ ਕਿੱਥੇ ਆ ਉਹ ਵੀ ਚੱਕਤੀ। देयर इज सीरियस इंटरनल डिस्क्रिमिनेशन हर ਲੈਵਲ ਤੇ ਚੱਲ ਰਹੀ ਆ। ਠੀਕ ਆ, ਸਾਡਾ ਵਰਨ ਆਸ਼ਰਮ ਧਰਮ ਵਾਂਗੂ ਅਸੀਂ ਅੰਮ੍ਰਿਤ ਛਕਣ ਤੋਂ ਨਹੀਂ ਰੋਕਦੇ, ਇਕੱਠੇ ਬੈਠਣ ਤੋਂ ਨਹੀਂ ਰੋਕਦੇ, ਬਟ ਪਾਲਿਸੀ ਦੇ ਲੈਵਲ ਤੇ, ਪੋਲੀਟੀਕਲ ਲੈਵਲ ਤੇ ਸਾਡੀ ਬੜੀ ਜ਼ਬਰਦਸਤ ਇੰਟਰਨਲ ਪ੍ਰੋਬਲਮ ਚੱਲ ਰਹੀ ਆ। ਇਹਦੇ ਨਾਲ ਡੀਲ ਕਰਨਾ ਸਿੱਖੋ। ਤੇ ਜੱਸਾ ਸਿੰਘ ਆਲੂਵਾਲੀਆ ਨੇ ਇਹਦੇ ਨਾਲ ਡੀਲ ਕੀਤਾ ਸੀ, ਲੋਕਾਂ ਦੀਆਂ ਗੱਲਾਂ ਸੁਣ ਕੇ ਨਹੀਂ, ਕਿਉਂਕਿ ਲੋਕੀ ਉਸ ਵੇਲੇ ਵੀ ਕਲੋਲਾਂ ਕਰਦੇ ਸੀ। ਉਹਨੇ ਗੱਲ ਮੰਨੀ ਸ਼ਬਦ ਦੀ, ਗੁਰੂ ਗ੍ਰੰਥ ਸਾਹਿਬ ਤੋਂ ਟ੍ਰੇਨਿੰਗ ਲਈ, ਸਾਰੀ ਚਿੱਤ ਵਿੱਚ ਆਸਾ ਰੱਖੀ ਗੁਰੂ ਗ੍ਰੰਥ ਸਾਹਿਬ ਦੇ ਨਜ਼ਰੀਏ ਤੋਂ, ਤੇ ਪੰਥ ਵਿੱਚ ਕੰਮ ਕੀਤੇ, ਸਿਰਫ ਵੱਡੇ ਇਸ਼ੂਜ਼ ਨੂੰ ਟੈਕਲ ਕਰਕੇ, ਛੋਟੇ ਇਸ਼ੂਜ਼ ਨੂੰ ਟੈਕਲ ਕਰਕੇ ਨਹੀਂ। ਦੂਜੀ ਗੱਲ, ਆਪਾਂ ਤੁਸੀਂ ਮੈਂ ਗੁਰੂ ਕੇ ਲਾਲ ਕਿਵੇਂ ਬਣੀਏ? ਦੇਖੋ, ਡੈਕਲੇਰੇਸ਼ਨ ਨਾਲ ਗੁਰੂ ਕੇ ਲਾਲ ਨਹੀਂ ਬਣਿਆ ਜਾ ਸਕਦਾ। ਗੁਰੂ ਕੇ ਲਾਲ ਬਣਨ ਦੀ
65 ਸਾਲ ਦੀ ਹਿਸਟਰੀ ਤੁਸੀਂ ਮੈਂ ਕੁਝ ਝਲਕੀਆਂ ਰਾਹੀਂ ਪ੍ਰੈਜ਼ੈਂਟ ਕੀਤੀ ਤੁਹਾਨੂੰ। ਗੁਰੂ ਕੇ ਲਾਲ ਜੇ ਤੁਸੀਂ ਬਣਨਾ, ਉਹ ਪਹਿਲਾਂ ਵੀ ਉਹੀ ਸਿਸਟਮ ਸੀ ਤੇ ਅੱਜ ਵੀ ਉਹੀ ਸਿਸਟਮ ਆ। ਪਹਿਲਾਂ ਵੀ ਤੁਸੀਂ ਭਾਵੇਂ ਕੋਲੈਬੋਰੇਟਰਸ ਦੇ ਘਰ ਜੰਮ ਜਾਂਦੇ ਸੀ, ਕੋਲੈਬੋਰੇਟਰ ਮਤਲਬ ਜਿਹੜਾ ਸਰਕਾਰ ਨਾਲ ਰਲਿਆ ਹੋਇਆ, ਭਾਵੇਂ ਤੁਸੀਂ ਮਸੰਦਾਂ ਦੇ ਘਰ ਜੰਮ ਜਾਂਦੇ ਸੀ। ਜਦ ਇੱਕ ਲੀਡਰਸ਼ਿਪ ਤੁਹਾਡੇ ਸਾਹਮਣੇ ਇਕੱਠੀ ਆਈ, ਜਿਵੇਂ 84 ਵਿੱਚ ਜਥੇਦਾਰ ਜਰਨੈਲ ਸਿੰਘ ਭਿੰਡਰਾਂ ਵਾਲੇ ਵਾਂਗੂ ਸਾਹਮਣੇ ਆਈ, ਫਿਰ ਉਹ ਇੱਕ ਦੇ ਨਹੀਂ, ਇੱਕ ਜਥੇਬੰਦੀ ਦੇ ਨਹੀਂ, ਉਹ ਇਕੱਲੇ ਪ੍ਰੋਫੈਸਰਾਂ ਦੇ, ਆਰਮੀ ਦੇ ਨਹੀਂ, ਉਹ ਸਾਰਿਆਂ ਦੇ ਸੀ। ਇਹੀ ਗੱਲ ਜੱਸਾ ਸਿੰਘ ਆਹਲੂਵਾਲੀਆ ਬਾਰੇ ਰਤਨ ਸਿੰਘ ਭੰਗੂ ਨੇ ਲਿਖੀ ਕਿ ਜਦ ਜੱਸਾ ਸਿੰਘ ਨੇ ਆਪ ਮਦਾਇਨ ਦੇ, ਤੁਹਾਨੂੰ ਪਤਾ ਉਹ ਜੰਗਾਂ ਤੋਂ ਘਬਰਾਉਂਦਾ ਨਹੀਂ ਸੀ, ਉਹ ਸਾਡਾ ਰਿਲੀਜੀਅਸ ਤੇ ਪੋਲੀਟੀਕਲ ਲੀਡਰ ਦੋਨੋਂ ਸੀ। ਜੱਸਾ ਸਿੰਘ ਆਹਲੂਵਾਲੀਆ ਬਾਰੇ ਇਹ ਲਿਖਿਆ, ਜੱਸਾ ਸਿੰਘ ਖਾਏ 22 ਘਾਏ, ਕਹਿੰਦੇ 22 ਵਾਰ ਉਹਦੇ ਆਪਣੇ ਸਰੀਰ ਤੇ ਹੋਏ ਸੀ, ਕਿਉਂਕਿ ਉਹ ਇਕੱਲਾ ਬੋਲਦਾ ਨਹੀਂ ਸੀ, ਉਹ ਇਕੱਲਾ ਗੱਲਾਂ ਨਹੀਂ ਕਰਦਾ ਸੀ, ਇਸ ਕਰਕੇ ਉਹ ਤਗੜਾ ਲੀਡਰ ਸੀ। ਫਿਰ ਕੌਣ ਕੌਣ ਇਕੱਠਾ ਹੋਇਆ, ਮੈਂ ਉਹ ਲਿਸਟ ਪੜਾਂਗਾ ਕਿਉਂਕਿ ਅੱਜ ਵੀ ਇਹ ਲਿਸਟ ਪੜ੍ਹਨੀ ਜ਼ਰੂਰੀ ਆ। ਰਤਨ ਸਿੰਘ ਭੰਗੂ ਨੇ ਲਿਖਿਆ ਕਿ ਜਦ ਉਹਨਾਂ ਨੇ ਦੇਖਿਆ ਕਿ ਜੱਸਾ ਸਿੰਘ ਅੱਜ ਵੀ ਉਦਾਂ ਹੀ ਖੜਾ ਜਿਵੇਂ ਪਹਿਲਾਂ ਖੜਾ ਸੀ, ਅੱਜ ਵੀ ਜੋ ਬੋਲਦਾ ਜੋ ਕਰਦਾ ਇੱਕੋ ਗੱਲ ਆ, ਤਾਂ ਕਿਹੜੇ ਕਿਹੜੇ ਲੋਕੀ ਇਕੱਠੇ ਹੋ ਗਏ ਵੱਡੇ ਘੱਲੂਘਾਰੇ ਤੋਂ ਬਾਅਦ ਪੰਜਾਬ ਫਤਿਹ ਕਰਨ ਲਈ। ਤੁਹਾਨੂੰ ਪਤਾ ਵੱਡਾ ਘੱਲੂਘਾਰਾ ਅੱਧੀ ਕੌਮ ਸ਼ਹੀਦ ਕਰ ਦਿੱਤੀ ਗਈ ਸੀ, ਤੇ ਉਸ ਵੇਲੇ ਲੋਕਾਂ ਨੂੰ ਇਕੱਠਾ ਕਰਨਾ ਤੇ ਪੰਜਾਬ ਨੂੰ ਆਜ਼ਾਦ ਕਰਨਾ ਕਿੰਨਾ ਔਖਾ ਕੰਮ ਸੀ। ਹਿਲਸ ਕਹਿੰਦੇ ਭੰਗੀ ਮਿਸਲ, ਕਨਈਏ, ਰਾਮਗੜੀਏ, ਨਕਈ, ਨਿਸ਼ਾਨਚੀ, ਡੱਲੇਵਾਲ, ਕਪੂਰ ਸਿੰਘੀ, ਆਲੂਵਾਲ, ਸੁਕਰ ਚੱਕੀਏ, ਸ਼ਾਮ ਸਿੰਘੀਏ, ਸ਼ਹੀਦ ਨਿਹੰਗ, ਗੁਰੂ ਕੇ ਪਿਆਰੇ, ਅੰਮ੍ਰਿਤਸਰੀਏ, ਆਨੰਦਪੁਰੀਏ, ਰਾਮਦਾਸੀਏ, ਰੰਗਰੇਟੇ, ਮਸੰਦ, ਬੇਦੀ, ਸੋਢੀ, ਭੱਲੇ, ਖਾਲਸੇ, ਕਹਿੰਦਾ ਸਾਰੇ ਆ ਗਏ। ਇਮੈਜਿਨ ਕਰ ਸਕਦੇ ਹੋ ਤੁਸੀਂ ਇਸ ਗੱਲ ਨੂੰ? ਅੱਜ ਜਿਹੜੇ ਮਸੰਦਾਂ ਵਿੱਚੋਂ ਵੀ ਚੰਗੇ ਬਚੇ ਹੋਏ ਮਸੰਦ ਸੀਗੇ ਅਜੇ, ਉਹ ਵੀ ਆ ਗਏ। ਜਿਹੜੀਆਂ ਰੂਲਿੰਗ ਕਲਾਸ ਦੇ ਉਹ ਵੀ ਆ ਗਏ। ਜਿਹੜੇ ਸਿਰਫ ਗੁਰੂ ਦੇ ਨਾਂ ਤੇ ਕੰਮ ਕਰਦੇ ਸੀ ਉਹ ਵੀ ਆ ਗਏ। ਮਤਲਬ ਉਹਨੇ ਡਿਸਕ੍ਰਿਮੀਨੇਸ਼ਨ ਜ਼ੀਰੋ ਟੋਲਰੈਂਸ ਤੇ ਲੈ ਆਇਆ, ਜ਼ੀਰੋ ਟੋਲਰੈਂਸ। ਇਹ ਹੁੰਦੀ ਆ ਲੀਡਰਸ਼ਿਪ। ਅਖੀਰਲੀ ਗੱਲ ਕਿ ਜੇ ਅਸੀਂ ਆਪ ਆਪਣੀ ਲਾਈਫ ਵਿੱਚ ਸ਼ਬਦ ਨਹੀਂ ਲੈ ਕੇ ਆਵਾਂਗੇ, ਜੇ ਆਪਣੀ ਲਾਈਫ ਦੇ ਵਿੱਚ ਖੰਡੇ ਬਾਟੇ ਕੀ ਪਹਲ, ਸਿਰਫ ਛਕਣਾ ਨਹੀਂ ਹੁੰਦਾ ਅੰਮ੍ਰਿਤ ਡੈਕਲੇਰੇਸ਼ਨ ਹੁੰਦੀ ਹੈ ਕਿ ਮੇਰੀ ਅਲੀਜੈਂਸ ਕਿਹਦੇ ਨਾਲ ਆ। ਅੰਮ੍ਰਿਤ ਛਕਣ ਤੋਂ ਬਾਅਦ ਵੀ ਜੇ ਡਰਪੋਕ ਹੈਗੇ ਆ, ਅੰਮ੍ਰਿਤ ਛਕਣ ਤੋਂ ਬਾਅਦ ਵੀ ਅਸੀਂ ਕਿਸੇ ਜਥੇਬੰਦੀ ਦੇ ਹੈਗੇ ਆ, ਫਿਰ ਅੰਮ੍ਰਿਤ ਨਹੀਂ ਛਕਿਆ ਅਜੇ। ਉਹ ਸਿਰਫ ਇੱਕ ਅਸੀਂ ਜਿਵੇਂ 6ਵੇਂ ਪਾਤਸ਼ਾਹ ਵੇਲੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਿਹੜੇ ਗੁਰੂ ਦੀ ਮੰਨਦੇ ਨਹੀਂ ਸੀ, ਗੁਰੂ ਦੇ ਵਾਂਗੂ ਦੇਖਣ ਨੂੰ ਲੱਗਦੇ ਸੀ, ਲੋਕਾਂ ਨੂੰ ਬਹਿਰੂਪੀ ਬਣਾ ਦਿੰਦੇ ਸੀ, ਉਹ ਗੁਰੂ ਵਾਂਗੂ ਪੱਗ ਬੰਨ ਲੈਂਦੇ ਸੀ, ਚੋਲਾ ਵੀ ਪਾ ਲੈਂਦੇ ਸੀ। ਇਹ ਤਿੰਨ ਗੱਲਾਂ ਖਿਆਲ ਰੱਖਿਓ। ਜੇ ਸ਼ਬਦ ਲਾਈਫ ਵਿੱਚ ਨਹੀਂ ਆਇਆ ਤਾਂ ਅਸੀਂ ਵੀ ਕਿਉਂ ਚੱਲੈ ਮਾਰਗ ਪੰਥਾ ਨਹੀਂ ਕਰ ਪਾਵਾਂਗੇ। ਤੇ ਮਾਰਗ ਪੰਥਾ ਕਰਨ ਲਈ ਅਖੀਰਲੀ ਲਾਈਨ ਵਿੱਚ ਉਹਦਾ ਆਨਸਰ ਆ ਕਿ ਜਿਨ੍ਹਾਂ ਨੇ ਵਾਹਿਗੁਰੂ ਨੂੰ ਮਿਲਣਾ, ਇੱਕ ਓੰਕਾਰ ਨੂੰ ਮਿਲਣਾ, ਉਹ ਇਹ ਕੰਮ ਕਰਦੇ ਨੇ। ਜੱਸਾ ਸਿੰਘ ਆਹਲੂਵਾਲੀਆ ਦੀ ਲਾਈਫ ਪ੍ਰੈਕਟੀਕਲੀ ਜਦ ਗੁਰੂ ਸਾਡੇ ਨਾਲ, ਮਤਲਬ ਫਿਜ਼ੀਕਲੀ ਗੁਰੂ ਨਹੀਂ ਆ, ਪੰਥ ਦੇ ਵਿੱਚ ਜਦ 100 ਕੋਲੈਬੋਰੇਟਰਸ ਆ ਗਏ ਨੇ, ਥਾਊਜ਼ੈਂਡਸ ਆ ਗਏ ਨੇ, ਉਹਨਾਂ ਨੂੰ ਕਿਵੇਂ ਇਕੱਠੇ ਕਰਨਾ, ਸ਼ਬਦ ਨੂੰ ਆਪਣੀ ਲਾਈਫ ਵਿੱਚ ਕਿਵੇਂ ਲੈ ਕੇ ਆਉਣਾ, ਪੰਥ ਦੀ ਸੇਵਾ ਕਿਵੇਂ ਕਰਨੀ, ਤੇ ਪੰਜਾਬ ਵਿੱਚ ਸਿੱਖਾਂ ਦਾ ਰਾਜ ਕਿਵੇਂ ਕਾਇਮ ਕਰਨਾ, ਇਹ ਚੰਦ ਗੱਲਾਂ ਸਾਨੂੰ ਥੋੜੇ ਸਮੇਂ 'ਚ ਮੈਂ ਸ਼ੇਅਰ ਕਰ ਪਾਇਆ। ਅੱਜ ਆਪਾਂ ਅਰਦਾਸ ਕਰਨ ਵੇਲੇ ਆਪਾਂ ਵੀ ਕਰੀਏ ਕਿ ਅਸੀਂ ਵੀ ਗੁਰੂ ਕੇ ਲਾਲ ਬਣੀਏ, ਆਪਣੀ ਅੱਜ ਦੀਆਂ ਕਲਾਲੀਆਂ ਛੱਡੀਏ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਹੀ ਸੁਚੱਜੇ ਢੰਗ ਨਾਲ ਭਾਈ ਸਾਹਿਬ ਜੀ ਆਪ ਜੀ ਨੂੰ ਦੱਸ ਰਹੇ ਸਨ ਕਿ ਜੋ ਲੀਡਰ ਪੈਦਾ ਨਹੀਂ ਕੀਤੇ ਜਾਂਦੇ, ਗੁਰੂ ਦੀ ਬਖਸ਼ਿਸ਼ ਨਾਲ ਜੋ ਲੀਡਰ ਪੈਦਾ ਹੁੰਦੇ ਹਨ, ਕਿੱਦਾਂ ਪੰਥ ਨੂੰ ਇਕੱਠਾ ਕਰ ਲੈਂਦੇ ਹਨ। ਹੁਣ ਬੇਨਤੀ ਹੈ ਬਾਬਾ ਸੱਜਣ ਸਿੰਘ ਜੀ ਨੂੰ ਵੀ 1-2 ਮਿੰਟਾਂ ਲਈ ਆ ਕੇ ਸੰਗਤਾਂ ਦਾ ਧੰਨਵਾਦ ਕਰਨ, ਤੇ ਉਸ ਤੋਂ ਬਾਅਦ ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਨੂੰ 45 ਮਿੰਟਾਂ ਲਈ ਦੱਸਣਗੇ ਵੀ ਕਿੱਦਾਂ ਉਸ ਟਾਈਮ ਦੇ ਜਰਨੈਲਾਂ ਨੇ ਕੌਮ ਨੂੰ ਆਪਣੇ ਘੱਲੂਘਾਰਿਆਂ ਵਿੱਚੋਂ ਕੱਢਿਆ, ਤੇ ਅੱਜ ਦੇ ਲੀਡਰਾਂ ਨੇ ਕਿੱਦਾਂ ਸਾਨੂੰ ਘੱਲੂਘਾਰਿਆਂ ਵਿੱਚ ਫਸਾਇਆ, ਜੋ ਮੌਜੂਦਾ ਵਰਤ ਰਹੇ ਨੇ ਸਾਡੇ ਤੇ, ਉਹਨਾਂ ਸੰਬੰਧੀ ਆਪ ਜੀ ਨਾਲ ਵਿਚਾਰ ਰੱਖਣਗੇ ਬਾਬਾ ਸੱਜਣ ਸਿੰਘ ਜੀ। ਗੁਰੂ ਪਿਆਰੇ ਖਾਲਸਾ ਜੀ, ਸਾਰੇ ਪਿਆਰ ਦਾ ਸਬੂਤ ਦਿਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਤਾਂ ਬੇਨਤੀ ਕੀਤੀ ਸੀ ਵੀ ਕਹਿੰਦੇ ਸ਼ਬਦ ਪੜ੍ਹਨਾ, ਮੈਂ ਕਿਹਾ ਟਾਈਮ ਨਾ ਖਰਾਬ ਕਰੋ, ਜਿਹੜੇ ਆਪਾਂ ਬਾਹਰੋਂ ਬੁਲਾਰੇ ਬੁਲਾਏ ਉਹਨਾਂ ਕੋਲ ਕੁਛ ਸੁਣੀਏ। ਅਤੇ ਮੈਨੂੰ ਤਾਂ ਸਾਰੇ ਹੀ ਜਾਣਦੇ ਅਤੇ ਮੇਰੇ ਗੱਲਾਂ ਵੀ ਕੌੜੀਆਂ ਹੁੰਦੀਆਂ ਨੇ, ਫਿਰ ਮੇਰੇ ਨਾਲ ਗੁੱਸੇ ਵੀ ਹੋ ਜਾਂਦੇ ਨੇ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਦਿਨ ਸਾਰੇ ਹੀ ਮਨਾ ਰਹੇ ਨੇ, ਆਪਣੀ ਆਪਣੀ ਜਗ੍ਹਾ ਸਾਰੇ ਜ਼ੋਰ ਲਾ ਰਹੇ ਨੇ ਦਿਨ ਮਨਾਉਣ ਦਾ। ਅਸੀਂ ਵੀ ਪੂਰਾ ਜ਼ੋਰ ਲਾਇਆ ਹੈ ਦਿਨ ਮਨਾਉਣ ਦਾ। ਇਕੱਲਾ ਦਿਹਾੜਾ ਮਨਾ ਕੇ ਦਿਨ ਮਨਾ ਕੇ ਗੱਲਾਂ ਨਹੀਂ ਬਣਦੀਆਂ। ਮੇਰੀ 8 ਸਾਲ ਦੀ ਉਮਰ ਸੀ ਅਤੇ ਹੁਣ ਸਾਹ ਮੁੱਕਣ ਵਾਲੇ ਹੀ ਨੇ। ਜੋ ਮੈਂ ਸੋਚਦਾ ਭਈ ਦਿਨ ਜ਼ਰੂਰ ਮਨਾਉਂਦੇ ਹਾਂ ਅਸੀਂ, ਪਰ ਪਹਿਰਾ ਕੋਈ ਨਹੀਂ ਦਿੰਦਾ। ਇੱਕ ਭਾਈ ਸਾਹਿਬ ਜੀ ਦਾ ਬਚਨ ਆਉਂਦਾ, ਪੁਸ਼ਤ ਪੱਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ ਹੈ। ਗੱਲਾਂ ਨਾਲ ਕੁਛ ਨਹੀਂ ਬਣਨਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਅਸੀਂ ਆਪਣੇ ਅੰਦਰ ਝਾਤੀ ਮਾਰੀਏ ਵੀ ਸਾਡੇ ਬੱਚੇ ਕੀ ਕਰਦੇ ਨੇ, ਅਸੀਂ ਕਿੱਥੇ ਖੜੇ ਹਾਂ। ਰਾਗੀਆਂ ਦੇ ਬੱਚੇ ਪਤਤ, ਗ੍ਰੰਥੀਆਂ ਦੇ ਬੱਚੇ ਪਤਤ, ਪ੍ਰਚਾਰਕਾਂ ਦੇ ਬੱਚੇ ਪਤਤ, ਗੁਰਦੁਆਰਿਆਂ ਦੇ ਪ੍ਰਧਾਨਾਂ ਦੇ ਸੈਕਟਰੀਆਂ ਦੇ ਬੱਚੇ ਪਤਤ। ਕਿਹੜੀ ਸਿੱਖੀ ਦੀ ਗੱਲਾਂ ਕਰਦੇ ਹੋ? ਅੱਜ ਤੁਹਾਨੂੰ ਕੋਈ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਕੋਈ ਬੰਦਾ ਲੱਭ ਸਕਦਾ? ਲੱਭੋ। ਜੱਸਾ ਸਿੰਘ ਆਲੂਵਾਲ ਵਰਗਾ ਤੁਹਾਨੂੰ ਕੋਈ ਬੰਦਾ ਅੱਜ ਲੱਭ ਸਕਦਾ? ਲੱਭੋ। ਇੱਕ ਵੀ ਬੰਦਾ ਦੱਸ ਦਿਓ ਮੈਨੂੰ ਲੱਭ ਕੇ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਕੁਰਬਾਨੀ ਕੀਤੀ, ਅੱਜ ਵੀ ਭੇਖੀ ਸਿੱਖਾਂ ਦੇ ਸੰਤ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਇਆ ਹੈਗਾ ਸਾਡੇ ਵਿੱਚ, ਦੱਸੋ ਕਿੱਥੇ ਹੈ? ਉਹ ਵੀ ਸਿੱਖ ਨੇ। ਜਿਹੜਾ ਸੱਚ ਬੋਲਦਾ ਉਹਨੂੰ ਦਬਾਉਂਦੇ ਨੇ, ਜਿਹੜਾ ਝੂਠ ਬੋਲਦਾ ਉਹਨੂੰ ਪਿਆਰ ਕਰਦੇ ਨੇ, ਅਤੇ ਜਿਹੜਾ ਕਿਸੇ ਨੂੰ ਸੱਚੀ ਗੱਲ ਕਹਿੰਦਾ ਉਹ ਕਹਿੰਦਾ ਛੱਡੋ ਪਰੇ, ਤਾਂ ਬਹੁਤ ਕੌੜਾ ਬੋਲਦਾ, ਇਹਨੂੰ ਕੀ ਕਹਿਣਾ ਹੈ। ਪਹਿਲਾਂ ਭਾਈ ਆਪਣੇ ਅੰਦਰ ਝਾਤੀ ਮਾਰੀਏ। ਧੀਆਂ ਦੇ ਵਿਆਹ ਕਰਦਿਆਂ ਅਸੀਂ ਸਿੱਖ, ਅਤੇ ਸਾਡੀਆਂ ਧੀਆਂ ਬਿਊਟੀ ਪਾਰਲਰ ਜਾ ਕੇ ਤਿਆਰ ਹੁੰਦੀਆਂ ਨੇ। ਪਿਓ ਨਹੀਂ ਰੋਕਦਾ, ਨਾ ਮਾਂ ਰੋਕਦੀ ਹੈ। ਕਿਹੜੀ ਸਿੱਖੀ ਦੀਆਂ ਗੱਲਾਂ ਕਰਦੇ ਹਾਂ ਅਸੀਂ? ਸਾਡੇ ਬੱਚੇ ਕਾਲਜਾਂ ਸਕੂਲਾਂ ਵਿੱਚ ਪੜ੍ਹਦੇ ਨੇ, ਕਲੀਨ ਸ਼ੇਪ ਹੁੰਦੇ ਨੇ, ਅਸੀਂ ਆਪਣੇ ਬੱਚਿਆਂ ਨੂੰ ਬਿਲਕੁਲ ਨਹੀਂ ਰੋਕਦੇ। ਫਿਰ ਕਿਹੜੀ ਸਿੱਖੀ ਦੀਆਂ ਗੱਲਾਂ ਕਰਦੇ ਹਾਂ? ਸੋ ਮੈਂ ਬਹੁਤਾ ਟਾਈਮ ਨਾ ਲਵਾਂ, ਅਤੇ ਮੇਰੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ, ਤੁਸੀਂ ਮੇਰੇ ਨਾਲ ਗੁੱਸੇ ਹੋ ਜਾਣਾ। ਅਤੇ ਕਿਉਂਕਿ ਸਾਡੇ ਪਾਸ ਡਾਕਟਰ ਸਾਹਿਬ ਆਏ ਨੇ, ਉਹ ਬੜੇ ਅਰਜੇਵੇਂ 'ਚੋਂ ਆਏ ਨੇ, ਉਹਨਾਂ ਕੋਲ ਆਪਾਂ ਕੁਝ ਸੁਣੀਏ। ਮੇਰੇ ਵੀਰੋ, ਖਿਆਲ ਕਰੋ, ਆਪਣੇ ਅੰਦਰ ਝਾਤੀਆਂ ਮਾਰੋ। ਜੇ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ, ਕਿਹੜੀ ਸਿੱਖੀ ਦੀਆਂ ਗੱਲਾਂ ਕਰਦੇ ਹੋ? ਜੇ ਅੱਜ ਅਸੀਂ ਆਪਣੀ ਧੀ ਦਾ ਵਿਆਹ ਕਰਦੇ ਹਾਂ, ਉਹਨੂੰ ਮਾਂ ਬਿਊਟੀ ਪਾਰਲਰ ਦੇ ਭੇਜਦੀ ਹੈ, ਪਿਤਾ ਰੋਕ ਨਹੀਂ ਸਕਦਾ। ਸਾਡੇ 'ਚ ਕਿਹੜੀ ਸਿੱਖੀ ਹੈ? ਹਾਲ ਬੁੱਕ ਕਰਕੇ ਅਸੀਂ ਸ਼ਰਾਬਾਂ ਪਿਲਾਉਂਦੇ ਹਾਂ, ਕਿਹੜੀ ਸਿੱਖੀ ਦੀਆਂ ਗੱਲਾਂ ਕਰਦੇ ਹਾਂ? ਮੁੰਡਿਆਂ ਦੇ ਲੜਕਿਆਂ ਦਾ ਵਿਆਹ ਕਰਦੇ ਹਾਂ ਅਸੀਂ ਹੁੱਕੇ ਪਿਲਾਉਂਦੇ ਹਾਂ, ਹੁੱਕੇ। ਕਹਿੰਦਾ ਕੋਈ ਉਹਨਾਂ ਨੂੰ ਵੀ ਤੂੰ ਇਹ ਕੀ ਕਰਤੂਤ ਕੀਤੀ ਹੈ? ਜ਼ਿੰਮੇਵਾਰ ਬੰਦਾ ਬਣ ਕੇ ਤੇਰੇ ਮੁੰਡੇ ਦਾ ਵਿਆਹ ਤੇ ਤੂੰ ਹੁੱਕੇ ਰੱਖਦਾ ਹੈ? ਕਹਿੰਦਾ ਕੋਈ? ਸੱਚ ਕੋਈ ਕਹਿੰਦਾ? ਕੋਈ ਨਹੀਂ ਕਹਿੰਦਾ, ਕਿਉਂਕਿ ਜਿਹੜਾ ਕਹੂਗਾ ਜੇ ਮੈਂ ਕਹਿੰਦਾ ਤਾਂ ਫਿਰ ਮੇਰੇ ਖਿਲਾਫ ਹੁੰਦੇ ਨੇ। ਗੁਰਦੁਆਰਾ ਸੰਤ ਸਾਗਰ 'ਚ ਗੁਰੂ ਦੀ ਕਿਰਪਾ ਨਾਲ ਅੱਜ ਤੱਕ ਬੜੀ ਸ਼ਾਂਤੀ ਹੈ। ਉੱਥੇ ਜ਼ੋਰ ਲੱਗਿਆ ਪਿਆ ਵੀ ਇੱਥੇ ਪੱਗਾਂ ਲਹਾਈਏ, ਕਿਸੇ ਤਰੀਕੇ ਨਾਲ ਸਿਖਾ ਕੇ ਭੇਜਦੇ ਨੇ। ਜੇ ਮੈਂ ਹਟ ਕੀਤਾ ਵੀ ਗੁਰਦੁਆਰੇ ਦੇ ਅੰਦਰ ਕੁਰਸੀਆਂ ਮੇਜ਼ ਨਹੀਂ ਲਾਉਣੀਆਂ, ਕਹਿੰਦੇ ਬਾਬਾ ਇਹ ਬਹੁਤ ਅੜਬ ਹੈ। ਵਿਚਾਰੇ ਜਿਨ੍ਹਾਂ ਦੇ ਗੋਡੇ ਨਹੀਂ ਮੁੜਦੇ ਉਹ ਕੀ ਕਰਨ? ਉਹ ਮੈਂ ਕਿਹਾ ਗੋਡੇ ਮੈਂ ਥੋੜ੍ਹੀ ਖਰਾਬ ਕੀਤੇ ਨੇ, ਮੇਰੀਆਂ ਵੀ ਅੱਖਾਂ ਨੇ, ਮੇਰਾ ਵੀ ਚਿੱਤ ਕਰਦਾ ਸੰਸਾਰ ਦੇਖਣ ਨੂੰ। ਇਹ ਮੇਰੇ ਕਰਮਾਂ ਦੀ ਗੱਲ ਹੈ। ਜੇ ਗੋਡੇ ਕਿਸੇ ਦੇ ਨਹੀਂ ਮੁੜੇ, ਕਰਮਾਂ ਦੀ ਗੱਲ ਹੈ। ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਾਉਣੇ ਤੁਸੀਂ ਕੁਰਸੀਆਂ ਰੱਖ ਕੇ ਗੁਰਦੁਆਰਿਆਂ ਵਿੱਚ, ਕਹਿੰਦੇ ਜੀ ਸੰਗਤ ਟੁੱਟ ਜੂਗੀ। ਉਹ ਟੁੱਟ ਜਾਵੇ ਸੰਗਤ, ਉਹ ਕਿਹੜੀ ਸੰਗਤ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਦੀ ਹੈ? ਕਹਿੰਦਾ ਕੋਈ ਸੱਚ? ਸੋ ਇਸ ਕਰਕੇ ਮੈਨੂੰ ਖਿਮਾ ਕਰਿਓ, ਅਤੇ ਮੇਰੇ ਜੋ ਅੰਦਰ ਹੈ ਉਹੀ ਨਿਕਲਣਾ, ਮੈਨੂੰ ਖਿਮਾ ਕਰ ਦਿਓ। ਅਤੇ ਮੈਂ ਬਹੁਤਾ ਸਮਾਂ ਖਰਾਬ ਨਾ ਕਰਾਂ। ਫਤਿਹ ਗੱਜ ਕੇ ਬੁਲਾਇਆ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਅੱਜ ਸਮੋਕੀ ਪਾਰਕ ਰਿਚਮੰਡ ਹਿੱਲ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਕੀਤੇ ਹੋਏ ਬਚਨ ਇਨ ਗਰੀਬ ਸਿੱਖਣ ਕੋ ਦਊ ਪਾਤਸ਼ਾਹੀ ਤੇ ਪਹਿਰਾ ਦਿੰਦਿਆਂ ਹੋਇਆਂ ਖਾਲਸਾ ਪੰਥ ਦੀ ਰਾਜ ਭਾਗ ਦੀ ਨੀਂਹ ਰੱਖੀ। ਤੇ ਦੂਜਾ ਅਸੀਂ ਜੱਸਾ ਸਿੰਘ ਆਹਲੂਵਾਲੀਆ ਦਾ 300 ਦਿਹਾੜਾ ਮਨਾ ਰਹੇ, ਜਿਨ੍ਹਾਂ ਦੀ ਬਦੌਲਤ ਸਦਕਾ ਭਾਈ ਰਣਜੀਤ ਸਿੰਘ ਜੀ, ਸਾਡੇ ਮਹਾਰਾਜ ਰਣਜੀਤ ਸਿੰਘ ਜੀ ਨੇ ਜਿਹੜਾ 40 ਸਾਲ ਰਾਜ ਕੀਤਾ,
ਉਹ ਇਹਨਾਂ ਸਿੰਘਾਂ ਦੀ ਬਦੌਲਤ ਹੀ ਕੀਤਾ, ਕਿਉਂਕਿ ਇਹਨਾਂ ਸਿੰਘਾਂ ਨੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕੀਤਾ, ਦਲ ਖਾਲਸਾ ਬਣਾਇਆ। ਸੋ ਅੱਜ ਅਸੀਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਤੇ ਸਾਨੂੰ ਮਾਣ ਹੈ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਦਸਤਾਰਾਂ ਸਜਾਈ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਡਿਫੈਂਸ ਮਿਨਿਸਟਰ ਹਰਜੀਤ ਸਿੰਘ ਜੀ ਸਾਜਨ ਤੇ 17 MP ਕੈਨੇਡਾ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਸਾਡੇ MP ਬਣੇ। ਇਹ ਸਾਰੇ ਉਹਨਾਂ ਪੁਰਾਤਨ ਸਿੰਘਾਂ ਦੀ ਦੇਣ ਹੈ ਜਿਨ੍ਹਾਂ ਦੇ ਸਦਕਾ ਅੱਜ ਇਕੱਠੇ ਹੋਏ ਆ। ਸੋ ਮੈਂ TV 84 ਦੀ ਸਮੁੱਚੀ ਟੀਮ ਨੂੰ ਬਹੁਤ ਵਧਾਈ ਦਿੰਦਾ ਜੋ ਸਾਡਾ ਇਹ ਪ੍ਰੋਗਰਾਮ ਲਾਈਵ ਕਰ ਰਹੀ ਹੈ। ਸੋ ਮੈਂ ਆਪਣੇ ਵੱਲੋਂ ਸੰਗਤਾਂ ਨੂੰ ਵੀ ਬੇਨਤੀ ਕਰਦਾ, ਵੱਧ ਤੋਂ ਵੱਧ ਸਮੋਕੀ ਪਾਰਕ ਵਿੱਚ ਪਹੁੰਚ ਕੇ ਆਪਾਂ ਆਪਣੇ ਖਾਲਸਾ ਰਾਜ ਭਾਗ ਦੇ ਬਾਰੇ ਵਿਚਾਰਾਂ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਸ਼ਮੇ ਆਬੇ ਹਯਾਤ ਮੁਜੱਸਮਾ ਰਹਿਮੋ ਕਰਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਬਹੁਤ ਹੀ ਅਜ਼ੀਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਆਪ ਜੀ ਨੇ ਕੌਮ ਦੇ ਦਾਨਿਸ਼ਮੰਦਾਂ ਦੇ ਕੋਲੋਂ ਇਤਿਹਾਸ ਔਰ ਫਲਸਫੇ ਨਾਲ ਸੰਬੰਧਿਤ ਮਾਇਨਾਜ਼ ਹਸਤੀਆਂ ਦੇ ਕੋਲੋਂ ਇਤਿਹਾਸ ਸਿੱਖ ਪਰੰਪਰਾ 18ਵੀਂ ਸਦੀ ਦੇ ਵਿੱਚ ਜਿਹੜੀ ਵਿਲੱਖਣਤਾ ਦੇ ਨਾਲ ਅਸੀਂ ਇਤਿਹਾਸ ਨੂੰ ਸਮਝਿਆ ਵਿਚਾਰਿਆ ਹੈ, ਕੁਝ ਮੁੱਦੇ ਜਿਹੜੇ ਵੱਖ-ਵੱਖ ਬੁਲਾਰਿਆਂ ਦੇ ਵਿਖਿਆਨਾਂ ਦੇ ਵਿੱਚੋਂ ਹੀ ਸਾਡੇ ਰੂਬਰੂ ਹੋਏ ਨੇ, ਉਹਨਾਂ ਦੇ ਮੱਦੇਨਜ਼ਰ ਮੈਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਦੀ ਗੱਲ ਕਰਨ ਦੀ ਆਪ ਜੀ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਇੱਕ ਬਹੁਤ ਵੱਡੀ ਵਿਡੰਬਨਾ ਹੈ, ਟ੍ਰੈਜਡੀ ਹੈ, ਇੱਕ ਤਰਾਸਦੀ ਹੈ ਕਿ ਸਾਡਾ ਜਿਹੜਾ ਇਤਿਹਾਸ ਹੈ ਸਿਰਜਦੇ ਅਸੀਂ ਹਾਂ, ਪਰ ਜਦੋਂ ਸਾਡੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਦੇ ਵਿੱਚੋਂ, ਉਹ ਬ੍ਰਾਹਮਣਵਾਦੀ ਰਾਸ਼ਟਰਵਾਦ ਦੀ ਸੂਈ ਦੇ ਨੱਕੇ ਦੇ ਵਿੱਚੋਂ ਲੰਘ ਕੇ ਆ ਰਿਹਾ ਹੁੰਦਾ। ਮੈਂ ਤੁਹਾਡੇ ਸਾਹਮਣੇ ਕੁਝ ਉਦਾਹਰਨਾਂ ਰੱਖੂੰਗਾ। ਸਰਦਾਰ ਹਰਿੰਦਰ ਸਿੰਘ ਹੁਣਾਂ ਨੇ ਇੱਕ ਬਹੁਤ ਵੱਡੇ ਨੁਕਤੇ ਦੀ ਗੱਲ ਕੀਤੀ ਹੈ, ਕੌਮ ਦਾ ਸੁਲਤਾਨੁਲ ਕੌਮ ਹੋਵੇ। ਤੇ ਜਦੋਂ ਤੁਸੀਂ ਪਿੱਛੇ ਵੇਖਦੇ ਹੋ ਨਾ, ਸੁਲਤਾਨੁਲ ਕੌਮ ਇਹ ਆਪਣੇ ਆਪ ਦੇ ਵਿੱਚ ਇੰਨੀ ਵੱਡੀ ਟਰਮੀਨੋਲੋਜੀ ਹੈ ਜਿਹੜੀ ਪਹਿਲਾਂ ਨਹੀਂ ਹੈਗੀ। ਕਿਉਂ ਨਹੀਂ ਹੈਗੀ? ਕਿਉਂਕਿ ਇਹਦੇ ਪਿੱਛੇ ਗੁਰੂ ਨਾਨਕ ਸਾਹਿਬ ਦਾ ਇੱਕ ਸੰਕਲਪ ਹੈ, ਨਾਨਕ ਰਾਜ ਚਲਾਇਆ 7 ਕੋਟ ਸਤਾਣੀ ਨੀਮ ਦੇ, ਐਸਟੈਬਲਿਸ਼ਮੈਂਟ ਆਫ ਕਿੰਗਡਮ ਔਨ ਦਾ ਫੋਰਟ ਆਫ ਟਰੁੱਥ। ਜਿਹੜਾ ਟਰੁੱਥ ਹੈ, ਜਿਹੜੀ ਉਹਦੀ ਫਾਊਂਡੇਸ਼ਨ ਹੈ, ਉਹ ਸਟਰੋਂਗ ਹੈ। ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਰਾਜ ਦੇ ਵਿੱਚ ਉਸ ਸੱਚ ਦੇ ਕਿਲੇ ਦੀ ਉਸਾਰੀ ਕੀਤੀ ਜਿਹਦੀ ਨੀਂਹ ਬੜੀ ਸਟਰੋਂਗ ਸੀ। ਹੁਣ ਉਹ ਜਿਹੜੀ ਨੀਂਹ ਹੈ, ਉਹਦਾ ਜਿਹੜਾ ਦਾਇਰਾ ਰੂਹਾਨੀਅਤ ਦੇ ਖਿੱਤੇ 'ਚ ਤੁਸੀਂ ਵੇਖਣਾ ਹੈ, ਤੇ ਕੀ ਦੁਨੀਆ ਦਾ ਕੋਈ ਐਸਾ ਬਾਦਸ਼ਾਹ ਹੈ ਜਿਸ ਨੇ ਰਾਜ ਦੀ ਸਥਾਪਤੀ ਕੀਤੀ ਹੋਵੇ ਤੇ ਉਸ ਦੀ ਰਾਜ ਦੀ ਸਥਾਪਤੀ ਨੂੰ ਜ਼ਮੀਨੀ ਤੇ ਭੂਗੋਲਿਕ ਖਿੱਤੇ ਤੋਂ ਬਾਹਰ ਜਾ ਕੇ ਨਾਮਕਰਨ ਕੀਤਾ ਜਾਵੇ? ਸੁਲਤਾਨੁਲ ਇਰਾਨ ਤਾਂ ਸੁਣਿਆ ਜਾ ਸਕਦਾ ਹੈ, ਸੁਲਤਾਨੁਲ ਖੁਰਾਸਾਨ ਦੀ ਗੱਲ ਹੋ ਸਕਦੀ ਹੈ, ਸੁਲਤਾਨੁਲ ਕਾਬਲ ਦੀ ਗੱਲ ਹੋ ਸਕਦੀ ਹੈ, ਸੁਲਤਾਨੁਲ ਤੁਰਾਨ ਦੀ ਗੱਲ ਹੋ ਸਕਦੀ ਹੈ, ਪਰ ਇੱਕ ਐਸੀ ਵਿਸ਼ੇਸ਼ਤਾ ਹੈ ਇਸ ਸ਼ਖਸੀਅਤ ਦੇ ਵਿੱਚ, ਅਸੀਂ ਕਹਿੰਦੇ ਸੁਲਤਾਨੁਲ ਕੌਮ, ਜਿੱਥੇ ਰਾਜਸ਼ਾਹੀ ਤੇ ਬਾਦਸ਼ਾਹੀ ਦਾ ਸੰਕਲਪ ਜਿਹੜਾ ਹੈ ਉਹ ਖਿੱਤੇ ਤੋਂ ਕੱਢ ਕੇ ਵੱਡਾ ਕਰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਨਹੀਂ ਹੋਇਆ। ਦੁਨੀਆ ਦੇ ਵਿੱਚ ਕੋਈ ਬਾਦਸ਼ਾਹ ਐਸਾ ਨਹੀਂ ਹੋਵੇਗਾ ਜਿਸ ਨੂੰ ਸੁਲਤਾਨੁਲ ਕੌਮ ਕਿਹਾ ਗਿਆ ਹੋਵੇਗਾ। ਹੁਣ ਉਹ ਸੁਲਤਾਨੁਲ ਕੌਮ ਜਿਹੜਾ ਸਿੱਖ ਰਾਜ ਦੇ ਸੰਕਲਪ ਨੂੰ ਖਿੱਤੇ ਤੋਂ ਵੀ ਉੱਪਰ ਲੈ ਜਾਂਦਾ ਹੈ, ਔਰ ਕਿੰਨੀ ਵੱਡੀ ਵਿਡੰਬਨਾ, ਟ੍ਰੈਜਡੀ, ਉਸ ਦੀ ਮਾਤਾ ਦੇ ਨਾਮ ਦਾ ਨਹੀਂ ਸਾਨੂੰ ਪਤਾ। ਇਹ ਬਹੁਤ ਅਹਿਮ ਨੁਕਤਾ ਸੀ ਜਿੱਤੇ ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਨੇ ਧਿਆਨ ਦਵਾਇਆ। ਮੈਂ ਵੀ ਤਕਰੀਬਨ ਉਸ ਇਤਿਹਾਸ ਦੇ ਸਾਰੇ ਪੰਨਿਆਂ ਨੂੰ ਫੋਲਿਆ ਜਿਹਦੇ ਵਿੱਚ ਉਹਨਾਂ ਦੇ ਜੀਵਨ ਦਾ ਜ਼ਿਕਰ ਸੀ, ਪਰ ਮਾਂ ਦਾ ਨਾਂ ਕਿਉਂ ਨਹੀਂ ਲੱਭ ਸਕਿਆ? ਉਹਦਾ ਇੱਕ ਕਾਰਨ ਹੈ, ਸਾਡੀ ਇਤਿਹਾਸਕਾਰੀ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਨਾ, ਜਾਂ ਇਤਿਹਾਸਕਾਰੀ ਦਾ ਰੂਪ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ, ਉਹ ਕਿਤੇ ਨਾ ਕਿਤੇ ਉਸ ਵਿਪਰਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਰੱਖਦਾ।
ਜਦੋਂ ਕਿਸੇ ਵੀ, ਮੈਂ ਬਲਕਿ ਆਪਣੇ ਬਹੁਤ ਸਾਰੇ ਸਿੱਖ ਪ੍ਰਚਾਰਕ ਵੀਰਾਂ ਦੀ ਜੇ ਗੱਲ ਕਰਾਂ, ਜਦੋਂ ਅਸੀਂ ਕਹਿੰਦੇ ਆ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿੱਚ ਔਰਤ ਨੂੰ ਸਤਿਕਾਰ ਨਹੀਂ ਦਿੱਤਾ ਜਾਂਦਾ, ਤਾਂ ਇੱਕ ਦੋਹਾ ਆਮ ਪੜ੍ਹ ਕੇ ਸਟੇਜ ਤੋਂ ਸੁਣਾਇਆ ਜਾਂਦਾ ਹੈ, ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਪਾਂਚੋ ਤਾੜਨ ਕੇ ਅਧਿਕਾਰੀ। ਇਹ ਗੱਲ ਅਸੀਂ ਕਹਿੰਦੇ ਨਾ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਕਹਿੰਦੀ ਹੈ ਕਿ ਔਰਤ, ਢੋਲ, ਪਸ਼ੂ, ਗਵਾਰ ਤੇ ਦਲਿਤ ਇਹ ਕੁੱਟਣੇ ਚਾਹੀਦੇ ਨੇ, ਤਾੜਨ ਕੇ ਅਧਿਕਾਰੀ, ਕੁੱਟਦੇ ਅਧਿਕਾਰੀ ਨੇ। ਤੇ ਜਦੋਂ ਅਸੀਂ ਕਹਿੰਦੇ ਆ ਕਿ ਮਾਂ ਜਿਹੜੀ ਹੈ ਉਹਨੂੰ ਇੱਕ ਚੰਗੀ ਸ਼ਖਸੀਅਤ ਨੂੰ ਜਨਮ ਦੇਣਾ ਚਾਹੀਦਾ, ਫਿਰ ਅਸੀਂ ਕੀ ਕਹਿੰਦੇ ਆ, ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ। ਹੁਣ ਭਗਤ ਜਨ, ਦਾਤਾ ਤੇ ਸੂਰਮਾ, ਇਹ ਦੋਹੇ ਜਿਹੜੇ ਲਿਖ ਕੌਣ ਰਿਹਾ? ਜਿਹੜਾ ਤੁਹਾਡੀ ਵਿਚਾਰਧਾਰਾ ਦਾ ਸਭ ਤੋਂ ਵੱਡਾ ਵੈਰੀ ਹੈ, ਤੁਲਸੀਦਾਸ। ਦੋਵੇਂ ਹੀ ਅਸੀਂ ਵਰਤ ਰਹੇ ਸਟੇਜ ਦੇ ਉੱਪਰੋਂ, ਦੋਵੇਂ ਹੀ ਆਪਸ ਦੇ ਵਿੱਚ ਸੈਲਫ ਕੰਟਰਾਡਿਕਟਰੀ ਨੇ ਸਾਡੀ ਵਿਚਾਰਧਾਰਾ ਦੇ ਮੁਤਾਬਕ। ਪਰ ਅਸੀਂ ਇਹ ਨਹੀਂ ਸਮਝ ਸਕੇ ਕਿ ਸਭ ਤੋਂ ਅਹਿਮ ਗੱਲ ਹੈ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿੱਚ ਰਾਜਾ ਵੀ ਉੱਚ ਜਾਤੀ ਦਾ ਬਣ ਸਕਦਾ ਹੈ, ਸੂਰਮਾ ਵੀ ਉੱਚ ਜਾਤੀ ਦਾ ਖੱਤਰੀ ਮੰਨਿਆ ਜਾਂਦਾ ਹੈ, ਤੇ ਦਾਨੀ ਵੀ ਉੱਚ ਜਾਤੀ ਦੇ ਨੂੰ ਗਿਣਿਆ ਜਾਂਦਾ ਹੈ। ਉਹ ਤੇ ਕਹਿੰਦਾ ਹੈ ਕਿ ਜਿਹੜੀ ਔਰਤ ਹੈ ਉਹੀ ਚੰਗੇ ਸਮਾਜ ਦੇ ਬੰਦੇ ਨੂੰ ਜਨਮ ਦੇ ਸਕਦੀ ਜਿਹਦਾ ਸੰਬੰਧ ਉੱਚ ਜਾਤੀ ਦੇ ਨਾਲ ਹੈ। ਸਾਡੇ ਸੰਕਲਪ ਦੇ ਉੱਪਰ ਸਭ ਤੋਂ ਵੱਡਾ ਹਮਲਾ ਸੀ, ਸਭ ਤੋਂ ਵੱਧ ਅਸੀਂ ਸਟੇਜਾਂ ਤੋਂ ਸੁਣਾਇਆ। ਇਹ ਬੜੀ ਅਹਿਮ ਗੱਲ ਸੀ। ਇਹਦਾ ਮਤਲਬ ਕਿ ਸਾਡੀ ਖੋਜ ਦੀ ਪ੍ਰਵਿਰਤੀ ਜਿਹੜੀ ਸੀ ਉਹ ਕਿਤੇ ਨਾ ਕਿਤੇ ਵਿਪਰਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ, ਜਿਸ ਕਰਕੇ ਅਸੀਂ ਉਹਨਾਂ ਔਰਤਾਂ ਦੇ ਨਾਮਕਰਨ ਇਤਿਹਾਸ ਦੇ ਵਿੱਚੋਂ ਖੋਜ ਕਰਨ ਦੇ ਵਿੱਚ ਅਸਫਲ ਰਹੇ ਹਾਂ, ਕਿਉਂਕਿ ਅਸੀਂ ਉਹਨਾਂ ਦੇ ਪ੍ਰਤੀ ਨਕਾਰਾਤਮਕ ਜੀਵਨ, ਨਕਾਰਾਤਮਕ ਰੁਚੀ, ਨਕਾਰਾਤਮਕ ਸੋਚ ਤੇ ਨਕਾਰਾਤਮਕ ਇਤਿਹਾਸਕਾਰੀ ਨੂੰ ਜਨਮ ਦਿੱਤਾ। ਇੱਕ ਅਹਿਮ ਗੱਲ ਇਹ ਹੈ। ਦੂਸਰੀ ਗੱਲ, ਗੁਰਬਾਣੀ ਦੀ ਵਿਆਖਿਆ ਪ੍ਰਣਾਲੀ ਦੇ ਵਿੱਚ ਮਾਂ ਨੂੰ ਜਦੋਂ ਕਿਸੇ ਸ਼ਖਸੀਅਤ ਦੀ ਬਰਸੀ ਦੀ ਗੱਲ ਕਰਨੀ ਹੁੰਦੀ ਹੈ, ਕਿਸੇ ਦੇ ਗੁਣ ਗਾਉਣੇ ਹੁੰਦੇ ਨੇ, ਅਸੀਂ ਕਹਿੰਦੇ ਤਿੰਨ ਧਨ ਜਣਿੰਦੀ ਮਾਓ ਆਏ ਸਫਲ ਸੇ। ਤੇ ਜਦੋਂ ਗੱਲ ਕਰਨਾ ਹੋਵੇ ਕਿ ਮਾਂ ਦਾ ਕੋਈ ਦੋਸ਼ ਹੈ, ਫਿਰ ਕਹਿੰਦੇ ਕਬੀਰ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਹੁਣ ਇਹਦਾ ਮਤਲਬ ਮਾਂ ਨੂੰ ਕਦੋਂ ਮੁੰਡਿਆ ਜਾਂਦਾ ਹੈ ਸਨਾਤਨੀ ਮਤ ਦੇ ਵਿੱਚ? ਜਦੋਂ ਪਤੀ ਦੀ ਮੌਤ ਹੋ ਜੇ। ਤੇ ਵਿਧਵਾ ਮਾਂ ਹੋਈ ਹੈ, ਪੁੱਤਰ ਮਾੜਾ ਨਿਕਲਿਆ, ਦੋਸ਼ ਪਤੀ ਦਾ ਕਿਉਂ ਹੈ? ਕਿਉਂਕਿ ਇੱਥੇ ਮਾਂ ਦਾ ਅਰਥ ਜਨਮ ਦੇਣ ਵਾਲੀ ਮਾਂ ਹੈ ਹੀ ਨਹੀਂ, ਇੱਥੇ ਗੁਰੂ ਨੂੰ ਮਾਂ ਕਿਹਾ ਗਿਆ। ਇੱਥੇ ਗੁਰੂ ਨੂੰ ਮਾਂ ਕਿਹਾ ਗਿਆ ਕਿ ਉਸ ਗੁਰੂ ਦਾ ਕੀ ਲਾਭ ਜਿਨਨੇ ਆਪਣੇ ਗੁਰੂ ਦੇ ਕੋਲੋਂ ਭਰਮ ਨੂੰ ਮੁਕਤ ਕਰਨ ਦਾ ਚੱਜ ਹੀ ਨਹੀਂ ਸਿੱਖਿਆ। ਸੰਸਾਰਕ ਮਾਂ ਦੀ ਗੱਲ ਨਹੀਂ ਕੀਤੀ ਗਈ। ਜੇ ਸੰਸਾਰਕ ਮਾਂ ਦੀ ਗੱਲ ਕੀਤੀ ਗਈ ਹੋਵੇ ਤੇ ਜਿਹੜੇ ਗੁਰੂ ਘਰ ਦੇ ਵਿੱਚ ਰਾਮ ਰਾਏ ਤੇ ਪਿਰਥੀ ਚੰਦ ਤੇ ਸ਼੍ਰੀ ਚੰਦ ਨਿਕਲੇ ਨੇ, ਕੀ ਅਸੀਂ ਉਹਨਾਂ ਮਾਵਾਂ ਨੂੰ ਦੋਸ਼ ਦੇਵਾਂਗੇ? ਬੜਾ ਅਹਿਮ ਮੁੱਦਾ ਹੈ ਕਿ ਅਸੀਂ ਉਹਨਾਂ ਮਾਵਾਂ ਨੂੰ ਦੋਸ਼ ਦੇਵਾਂਗੇ? ਨਹੀਂ, ਇੱਥੇ ਉਸ ਮਾਂ ਦੀ ਗੱਲ ਹੀ ਨਹੀਂ ਕੀਤੀ ਗਈ। ਹਾਂ, ਜਿਸ ਮਾਂ ਦੀ ਇੱਕ ਚੰਗੇ ਸੰਸਕਾਰਾਂ ਦੀ ਗੱਲ ਕੀਤੀ ਗਈ ਹੈ, ਉਹ ਮਾਂ ਹੈ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ। ਹੁਣ ਮੈਂ ਥੋੜਾ ਪਿਛੋਕੜ 'ਚ ਲੈ ਕੇ ਜਾਵਾਂ ਕਿ ਇਤਿਹਾਸ ਨੂੰ ਕਿਸ ਤਰ੍ਹਾਂ ਦੇ ਨਾਲ ਬ੍ਰਾਹਮਣਵਾਦ ਦੇ ਨੱਕੇ ਦੇ ਵਿੱਚ ਨਗਾ ਦਿੱਤਾ ਜਾਂਦਾ ਹੈ। ਇੱਕ ਤੁਸੀਂ ਸ਼ਹਿਰ ਦਾ ਨਾਂ ਸੁਣਿਆ ਹੋਵੇਗਾ, ਗਜ਼ਨੀ। ਅਕਸਰ ਸਾਡੇ ਸਰੋਤਾਂ ਦੇ ਵਿੱਚ, ਖਾਸ ਕਰਕੇ 18ਵੀਂ ਸਦੀ ਦੇ ਵਿੱਚ ਗਜ਼ਨੀ ਤੇ ਹਮਲਾ ਕੀਤਾ ਗਿਆ। ਗਜ਼ਨੀ ਦਾ ਕਿਲਾ, ਇਹ ਗਜ਼ਨੀ ਦਾ ਕਿਲਾ ਰਾਜੇ ਗੱਜ ਨੇ ਵਸਾਇਆ ਸੀ, ਜਿਹੜਾ ਕਿ ਜਾਦੋਵੰਸ਼ੀ ਸੀ। ਹੁਣ ਮੈਂ ਇਹ ਸਾਰੇ ਇਤਿਹਾਸ ਦੀ ਸਕੈਟਰਿੰਗ ਕਿਵੇਂ ਹੁੰਦੀ ਹੈ ਤੇ ਫਿਰ ਉਹਦੇ ਉੱਪਰ ਇੱਕ ਕੁੰਡਾ ਕਿਵੇਂ ਪਾਇਆ ਜਾਂਦਾ, ਇਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਇਹ ਜਿਹੜਾ ਗਜ਼ਨੀ ਹੈ, ਗਜ਼ਨੀ ਦਾ ਬੇਟਾ ਸਾਲੇਬਹਨ ਸੀ, ਬੜਾ ਚੰਗਾ ਯੋਧਾ, ਬਹੁਤ ਚੰਗਾ ਜੁਝਾਰੂ। ਇਸ ਨੇ ਜਦੋਂ ਇੱਕ ਬਹੁਤ ਵੱਡੇ ਇਲਾਕੇ ਨੂੰ ਫਤਿਹ ਕੀਤਾ ਤੇ ਇੱਕ ਸ਼ਹਿਰ ਨੂੰ ਵਸਾਇਆ ਜਿਸ ਦਾ ਨਾਮ ਸਾਲੇਬਹਨਪੁਰ ਲਿਖਿਆ ਗਿਆ। ਅੱਜ ਉਹਨੂੰ ਸਿਆਲਕੋਟ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ। ਕੁਝ ਸਾਡੇ ਸਰੋਤ ਕਹਿੰਦੇ ਨੇ ਕਿ ਇਹ ਜਿਹੜਾ ਸਾਲੇਬਹਨ ਤੇ ਸਿਆਲਕੋਟ ਸ਼ਹਿਰ ਹੈ, ਇਹ ਰਾਜੇ ਸ਼ਲ ਨੇ ਵਸਾਇਆ। ਖੈਰ, ਉਹ ਦੋ ਵੱਖ-ਵੱਖ ਵਿਚਾਰਧਾਰਾ ਨੇ, ਪਰ ਉਸ ਸ਼ਹਿਰ ਨੂੰ ਵਸਾਉਣ ਵਾਲਾ ਰਾਜਾ ਸਾਲੇਬਹਨ ਹੈ। ਹੁਣ ਜਿਹੜਾ ਰਾਜਾ ਸਾਲੇਬਹਨ ਹੈ, ਉਹਦਾ ਇੱਕ ਨਾਮ ਹੋਰ ਸਾਡੇ ਸਾਹਮਣੇ ਲਿਆ ਜਾਂਦਾ, ਉਹਨੂੰ ਕਿਹਾ ਜਾਂਦਾ ਸ਼ਕ ਅਰੀ।
ਸੰਸਕ੍ਰਿਤ ਦੇ ਵਿੱਚ ਅਰੀ ਕਿਹਾ ਜਾਂਦਾ ਦੁਸ਼ਮਣ ਨੂੰ। ਸ਼ੱਕਾਂ ਨੇ ਜਦੋਂ ਉਸ ਇਲਾਕੇ 'ਚ ਹਮਲੇ ਕੀਤੇ ਨੇ ਤੇ ਸ਼ੱਕਾਂ ਨੂੰ ਹਰਾਉਣ ਵਾਲਾ ਸ਼ੱਕ ਅਰੀ, ਸ਼ੱਕਾਂ ਦਾ ਦੁਸ਼ਮਣ। ਜਿਸ ਕਰਕੇ ਜਦੋਂ ਉਹਨੇ ਆਪਣਾ ਰਾਜ ਸਥਾਪਿਤ ਕੀਤਾ ਤੇ ਉਸ ਵੇਲੇ ਜਿਹੜਾ ਉਸ ਨੇ ਆਪਣੇ ਨਾਮ ਦੇ ਉੱਪਰ ਸੰਮਤ ਕੈਲੰਡਰ ਜਾਰੀ ਕੀਤਾ ਉਹ ਸੀ ਸ਼ੱਕਾਂ ਨੂੰ ਜਿੱਤਣ ਕਰਕੇ ਸ਼ੱਕ ਕੈਲੰਡਰ, ਜਿਹੜਾ ਅੱਜ ਹਿੰਦੁਸਤਾਨੀ ਗਵਰਨਮੈਂਟ ਸਾਕਾ ਦੇ ਨਾਮ ਦੇ ਉੱਪਰ ਪ੍ਰਿੰਟ ਕਰਦੀ ਹੈ। ਇੱਥੋਂ ਹੋਰ ਅੱਗੇ ਆ ਜਾਈਏ, ਉਹਦੇ ਪਰਿਵਾਰ ਦੇ ਵਿੱਚ ਹੀ ਇੱਕ ਹੋਇਆ ਜਾਦੋ ਪੱਟੀ। ਜਾਦੋ ਪੱਟੀ ਉਸ ਦੇ ਪਰਿਵਾਰ ਦੇ ਵਿੱਚ ਦਿਓਰਾਜ ਹੋਇਆ ਤੇ ਦਿਓਰਾਜ ਦੇ ਵਿੱਚੋਂ ਅੱਗੇ ਹੋਇਆ ਹੈ ਜੈਸਲ ਰਾਵਲ, ਜਿਹਦੇ ਨਾਂ ਦੇ ਉੱਪਰ ਜੈਸਲਮੇਰ ਦਾ ਕਿਲ੍ਹਾ ਤੇ ਜੈਸਲਮੇਰ ਸ਼ਹਿਰ ਹੈ। ਇਹ ਉਸ ਖਾਨਦਾਨ ਦੇ ਵਿੱਚੋਂ ਸੀ। ਹੁਣ ਇਹ ਉਹ ਸਮਾਂ ਆ ਗਿਆ ਜਦੋਂ ਮੁਗਲਾਂ ਨੇ ਰਾਜਪੂਤਾਨੇ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉਦੋਂ ਦੋ ਵਿਚਾਰਧਾਰਾਵਾਂ ਨੇ ਰਾਜਪੂਤਾਨੇ ਦੇ ਵਿੱਚ। ਇੱਕ ਵਿਚਾਰਧਾਰਾ ਉਹ ਹੈ ਜਿਹੜੀ ਕਹਿੰਦੀ ਹੈ ਕਿ ਆਪਣੀ ਕੁੜੀ ਦਾ ਡੋਲਾ ਮੁਗਲਾਂ ਨੂੰ ਨਹੀਂ ਦੇਣਾ, ਲੜਾਂਗੇ ਜਾਂ ਮਰਾਂਗੇ। ਉਹਨਾਂ ਦੇ ਵਿੱਚੋਂ ਇੱਕ ਇਤਿਹਾਸ ਦੀ ਮਿਸਾਲ ਸਾਡੇ ਬਜ਼ੁਰਗਾਂ ਨੂੰ ਸਾਹਮਣੇ ਮਿਲੂਗੀ। ਅਕਸਰ ਤੁਸੀਂ ਸੁਣਦੇ ਹੁੰਦੇ ਸੀ ਜੈਮਲ ਫੱਤਾ। ਇਹ ਜੈਮਲ ਫੱਤਾ ਦੋ ਉਹ ਭਰਾ ਸੀ ਜਿਨ੍ਹਾਂ ਨੇ ਅਕਬਰ ਨੂੰ ਆਪਣੀ ਬੇਟੀ ਦਾ ਰਿਸ਼ਤਾ ਦੇਣ ਤੋਂ ਨਾ ਕਰ ਦਿੱਤੀ ਸੀ, ਮੈਦਾਨੇ ਜੰਗ 'ਚ ਜੂਝ ਕੇ ਸ਼ਹੀਦ ਹੋਏ ਸੀ। ਤੇ ਦੂਜੀ ਧਿਰ ਉਹ ਸੀ ਜਿਹੜੀ ਕਹਿੰਦੀ ਸੀ ਕਿ ਨਹੀਂ ਅਸੀਂ ਲੜਨਾ ਕਿਉਂ ਆ, ਲੜਕੀ ਦਾ ਰਿਸ਼ਤਾ ਮੰਗਦੇ ਨੇ ਦੇ ਦਿਓ, ਜੋਧਾ ਬਾਈ ਦੇ ਦਿਓ ਅਕਬਰ ਨੂੰ, ਕੋਈ ਗੱਲ ਨਹੀਂ, ਭਗਵਾਨ ਦਾਸ ਦੀ ਭਤੀਜੀ ਦੇ ਦਿਓ, ਕੋਈ ਗੱਲ ਨਹੀਂ। ਇੱਕ ਵਿਚਾਰਧਾਰਾ ਉਹ ਸੀ। ਇਹਦਾ ਮਤਲਬ ਉਸ ਰਾਜਪੂਤਾਨੇ ਦੀ ਕੌਮੀਅਤ ਦੇ ਵਿੱਚ ਦੋ ਵਿਚਾਰਧਾਰਾਵਾਂ ਬਿਲਕੁਲ ਸਮਰੂਪ ਚੱਲ ਰਹੀਆਂ ਨੇ। ਇੱਕ ਹੈ ਸਮਝੌਤਾਵਾਦੀ ਕਿ ਲੜਕੀਆਂ ਦੇ ਡੋਲੇ ਦਿਓ ਤੇ ਸਮਝੌਤਾ ਕਰ ਲਓ। ਦੂਜੀ ਵਿਚਾਰਧਾਰਾ ਹੈ ਨਹੀਂ, ਮੈਦਾਨੇ ਜੰਗ 'ਚ ਜੂਝ ਕੇ ਸ਼ਹੀਦ ਹੋਵਾਂਗੇ, ਮਰਾਂਗੇ, ਇੱਜ਼ਤ ਦੇ ਨਾਲ ਕਦੀ ਵੀ ਸਮਝੌਤਾ ਨਹੀਂ ਕਰਾਂਗੇ। ਜੈਸਲਮੇਰ ਦੇ, ਜਿਹਨੂੰ ਰਾਵਲ ਜੈਸਲ ਕਿਹਾ ਜਾਂਦਾ ਹੈ, ਉਸ ਰਾਜੇ ਦੇ 10 ਪੁੱਤਰਾਂ ਦੇ ਵਿੱਚੋਂ 2 ਬੜੇ ਬਹਾਦਰ ਹੋਏ ਨੇ। ਇੱਕ ਰਾਣਾ ਕਰਮ ਪੱਟੀ ਔਰ ਇੱਕ ਰਾਣਾ ਧਰਮ ਪੱਟੀ। ਰਾਣੇ ਕਰਮ ਪੱਟੀ ਦੇ ਅੱਗੋਂ 2 ਪੁੱਤਰ ਹੋਏ ਨੇ। ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਹਰ ਰਾਏ ਸਿੰਘ ਪੱਟੀ ਔਰ ਦੂਸਰੇ ਦਾ ਨਾਮ ਹੈ ਤੁਲਸੀ। ਹਰ ਰਾਏ ਰਾਜਾ ਬਣਿਆ, ਔਲਾਦ ਕੋਈ ਨਹੀਂ ਸੀ। ਉਧਰੋਂ ਮੁਗਲਾਂ ਦਾ ਸੁਨੇਹਾ ਆ ਗਿਆ ਕਿ ਜੇ ਤੇਰੀ ਔਲਾਦ ਨਹੀਂ ਹੈ ਤੇ ਆਪਣੇ ਭਰਾ ਦੀ ਬੇਟੀ ਦਾ ਰਿਸ਼ਤਾ ਸਾਨੂੰ ਦੇ। ਇਹ ਪਰਿਵਾਰ ਅਣਖ ਵਾਲਾ ਸੀ। ਹੁਣ ਇਹਨਾਂ ਦੇ ਸਾਹਮਣੇ ਇੱਕ ਗੱਲ ਹੈ ਕਿ ਜਾਂ ਤਾਂ ਮੈਦਾਨੇ ਜੰਗ 'ਚ ਜੂਝਿਆ ਜਾਵੇ ਜਾਂ ਲੜਕੀ ਦਾ ਡੋਲਾ ਦੇ ਦਿੱਤਾ ਜਾਵੇ ਜਾਂ ਇਲਾਕਾ ਛੱਡ ਦਿੱਤਾ ਜਾਵੇ। ਇਹ ਤੀਜੇ ਰੁੱਖ ਨੂੰ ਅਖਤਿਆਰ ਕਰਦੇ ਨੇ ਕਿ ਰਾਜਪੂਤਾਨੇ ਦੇ ਇਲਾਕੇ ਨੂੰ ਛੱਡ ਕੇ ਇਹ ਪੰਜਾਬ ਦਾ ਜਿਹੜਾ ਅੱਜ ਮਾਲਵੇ ਦਾ ਇਲਾਕਾ ਹੈ ਉਸ ਪਾਸੇ ਆ ਜਾਂਦੇ ਨੇ। ਉਹੀ ਲੱਖੀ ਜੰਗਲ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਵਿਸ਼ਰਾਮ ਕਰਨ ਦੇ ਸਮੇਂ ਰੁਕੇ ਸੀ। ਲੱਖੀ ਜੰਗਲ ਦਾ ਇਲਾਕਾ ਪੱਟੀ ਖਾਨਦਾਨ ਨੇ। ਇਹਨਾਂ ਪੱਟੀਆਂ ਦੇ ਵਿੱਚੋਂ ਫਿਰ ਇੱਕ ਰਾਣਾ ਪੱਟੀ ਉਹ ਹੈ ਜਿਹੜਾ ਇਸਲਾਮ ਧਰਮ ਨੂੰ ਧਾਰਨ ਕਰ ਲੈਂਦਾ, ਉਹ ਬਣ ਜਾਂਦਾ ਹੈ ਪੱਟੀ ਖਾਨ। ਰਾਜਪੂਤਾਨੇ ਤੋਂ ਉਹ ਬਣ ਜਾਂਦਾ ਹੈ। ਉਸ ਪੱਟੀਆਂ ਦੀ ਵੰਡ ਦੇ ਵਿੱਚ ਜਿਹੜਾ ਸ਼ਹਿਰ ਆਉਂਦਾ ਹੈ ਉਹਨੂੰ ਕਿਹਾ ਜਾਂਦਾ ਪੱਟੀਆਂ ਦੀ ਵੰਡ 'ਚ ਆਇਆ ਸ਼ਹਿਰ ਪੱਟੀ ਵਿੰਡਾ, ਬਦਲਦਾ ਬਦਲਦਾ ਨਾਮ ਬਣਦਾ ਬਠਿੰਡਾ। ਉਸ ਪੱਟੀ ਵਿੰਡ ਬਠਿੰਡੇ ਦੇ ਇੱਕ ਪੱਟੀ ਖਾਨਦਾਨ ਜਿਹੜੇ ਨੇ ਉਹ ਆ ਜਾਂਦੇ ਨੇ ਮਾਝੇ ਦੇ ਵਿੱਚ। ਇੱਕ ਪੱਠੀਆਂ ਦੀ ਵੰਡ ਦੇ ਵਿੱਚ ਆਏ ਪਿੰਡ ਨੂੰ ਕਿਹਾ ਜਾਂਦਾ ਹੈ ਜਾਮਾ ਰਾਏ, ਕਿਉਂਕਿ ਰਾਏ ਜਾਮਾ ਜਾਏ ਜਿਹੜਾ ਇਕੱਠ ਹੁੰਦਾ ਹੈ, ਜਦ ਕਿ ਜਾਮਾ ਮਸਜਿਦ ਵੱਡੇ ਇਕੱਠ ਵਾਲੀ ਜਗ੍ਹਾ, ਜਾਮਾ ਰਾਏ ਜਿਹੜੇ ਪੱਟੀ ਬਣੇ ਮੁਸਲਮਾਨ ਉਹਨਾਂ ਦੇ ਇਕੱਠ ਦੀ ਜਗ੍ਹਾ। ਇੱਕ ਪਿੰਡ ਜਾਮਾ ਰਾਏ, ਦੂਜਾ ਪਿੰਡ ਪੱਟੀਆਂ ਦੀ ਵੰਡ 'ਚ ਆਉਂਦਾ ਹੈ ਪੱਠੇ ਵਿੰਡ, ਜਿੱਥੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਰਹਿੰਦੇ ਸੀ। ਤੇ ਇਹ ਪੱਟੀਆਂ ਦੇ ਵਿੱਚੋਂ ਹੀ ਰਾਏ ਬੁਲਾਰ ਹੁਣੀ ਉਹ ਖਾਨਦਾਨ ਦੀ ਸ਼ਾਖਾ ਹੈ ਜਿਹੜੇ ਰਾਜਪੂਤਾਂ ਤੋਂ ਮੁਸਲਮਾਨ ਬਣੇ, ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਸੀ। ਸੋ ਜਿਹੜਾ ਦੂਜਾ ਪਰਿਵਾਰ ਇਹਨਾਂ ਦਾ ਆਉਂਦਾ ਹੈ ਉਸ ਸਮੇਂ ਦੇ ਵਿੱਚ, ਉਹ ਪਰਿਵਾਰ ਹੌਲੀ ਹੌਲੀ ਉੱਥੋਂ ਲੜਾਈਆਂ ਕਰਦਾ ਇਹ ਜਿਹੜਾ ਤੁਲਸੀ ਤੇ ਹਰ ਰਾਏ ਦਾ ਪਰਿਵਾਰ ਹੈ ਇਹ ਆ ਜਾਂਦਾ ਹੈ ਮਾਝੇ ਦੇ ਇਲਾਕੇ ਦੇ ਵਿੱਚ। ਤੇ ਮਾਝੇ ਦੇ ਇਲਾਕੇ ਦੇ ਵਿੱਚ ਆ ਕੇ ਤੁਲਸੀ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਜਿਸ ਦਾ ਨਾਮ ਰੱਖਿਆ ਜਾਂਦਾ ਹੈ ਸੈਣਾ ਸਿੰਘ। ਉਧਰੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮਨਾਮੇ ਪਹੁੰਚ ਗਏ ਨੇ ਕਿ ਮੇਰੀ ਜਿਹੜੀ ਪਿਆਰੀ ਭੇਟਾ ਹੈ ਉਹ ਚੰਗਾ ਸ਼ਸਤਰ, ਚੰਗਾ ਘੋੜਾ ਤੇ ਚੰਗੀ ਜਵਾਨੀ ਹੈ। ਕੁਦਰਤੀ ਪਿਛੋਕੜ ਜਿਹੜਾ ਹੈ ਉਹ ਥੋੜਾ ਜੁਝਾਰੂ ਬਿਰਤੀ ਵਾਲਾ ਹੈ। ਇਹ ਜਿਹੜੇ ਦੋਵੇਂ ਪਿਤਾ ਤੇ ਪੁੱਤਰ ਨੇ ਸੈਣਾ ਸਿੰਘ ਤੇ ਵਧਾਵਾ ਸਿੰਘ। ਹੁਣ ਇੱਕ ਖਿਆਲ ਕਰਿਓ ਕਿ ਅਜੇ ਅੰਮ੍ਰਿਤ ਸੰਸਕਾਰ ਤੇ ਹੋਇਆ ਹੀ ਨਹੀਂ, ਸੈਣਾ ਸਿੰਘ ਤੇ ਵਧਾਵਾ ਸਿੰਘ ਕਿਵੇਂ ਆ ਗਏ?
ਛੇਵੇਂ ਪਾਤਸ਼ਾਹ ਦੇ ਨਾਲ ਮੈਦਾਨੇ ਜੰਗ 'ਚ ਜੂਝਣ ਦੀ ਮਦਦ ਕਰਦੇ ਨੇ, ਕਿਉਂਕਿ ਰਾਜਪੂਤਾਨੇ ਦੇ ਵਿੱਚ ਸਿੰਘ ਸ਼ਬਦ ਦੀ ਵਰਤੋਂ ਜਿਹੜੀ ਹੈ ਉਹ ਸਾਨੂੰ 1140 ਤੋਂ ਮਿਲ ਜਾਂਦੀ ਹੈ। ਰਾਜਾ ਜੈ ਸਿੰਘ, ਰਾਜਾ ਅਮਰ ਸਿੰਘ, ਇਹ ਸਾਨੂੰ ਉਸ ਪਰਿਵਾਰਾਂ ਦੇ ਵਿੱਚ ਸੋ ਸਪਸ਼ਟ ਹੋ ਜਾਂਦਾ ਹੈ ਕਿ ਸਿੰਘ ਸ਼ਬਦ ਦੀ ਵਰਤੋਂ ਰਾਜਪੂਤਾਨੇ ਦੇ ਇਸ ਪਰਿਵਾਰ ਦੇ ਵਿੱਚ ਸੀ। ਸੋ ਇਸ ਪਰਿਵਾਰ ਦੇ ਵਿੱਚੋਂ ਹੋਏ ਨੇ ਜਿਹੜੇ ਇਹ ਯੋਧੇ, ਇਹਨਾਂ ਦੇ ਵਿੱਚੋਂ ਇੱਕ ਸੈਣਾ ਸਿੰਘ, ਸੈਣਾ ਸਿੰਘ ਦਾ ਪੁੱਤਰ ਵਧਾਵਾ ਸਿੰਘ, ਵਧਾਵਾ ਸਿੰਘ ਦਾ ਪੁੱਤਰ ਜਿਹੜਾ ਗੰਡਾ ਸਿੰਘ ਹੈ ਉਹ ਇੱਕ ਤਰ੍ਹਾਂ ਦਾ ਬਿਲਕੁਲ ਬਾਗੀ ਸੀ। ਉਹ ਬਾਗੀ ਸੀ ਤੇ ਲਾਹੌਰ ਦਾ ਹਾਕਮ ਦਿਲਾਵਰ ਖਾਨ ਸੀ। ਬੜੀ ਕੋਸ਼ਿਸ਼ ਕੀਤੀ ਕਿ ਮੈਂ ਗੰਡਾ ਸਿੰਘ ਨੂੰ ਕਾਬੂ ਕਰ ਲਵਾਂ, ਨਾ ਕਰ ਸਕਿਆ। ਅਖੀਰ ਦੇ ਵਿੱਚ ਉਹਨੂੰ ਕਹਿੰਦਾ ਮੇਰੀ ਫੌਜ ਦੇ ਵਿੱਚ ਆ ਜਾ। ਫੌਜ ਦੇ ਵਿੱਚ ਆ ਗਿਆ, ਮੁਲਤਾਨ ਦਾ ਇਲਾਕਾ ਫਤਿਹ ਕੀਤਾ ਤੇ ਉਹ ਇਲਾਕਾ ਫਤਿਹ ਕਰਨ ਦੇ ਬਦਲੇ ਉਸ ਨੇ ਉਸ ਨੂੰ 4 ਪਿੰਡ ਦੇ ਦਿੱਤੇ। ਇੱਕ ਪਿੰਡ ਦਾ ਨਾਮ ਸੀ ਆਹਲੂ, ਦੂਜੇ ਦਾ ਹੱਲੂ, ਇੱਕ ਦਾ ਨਾਂ ਤੂਰ ਤੇ ਇੱਕ ਦਾ ਮਾਟਾ। ਇਹ ਜਿਹੜੇ 4 ਪਿੰਡ ਉਹਨੂੰ ਦੇ ਦਿੱਤੇ। ਇਹਨਾਂ ਪਿੰਡਾਂ ਦੇ ਵਿੱਚ ਆਲੂ ਪਿੰਡ ਦੇ ਵਿੱਚ ਵਸਣ ਲੱਗਾ ਗੰਡਾ ਸਿੰਘ ਤੇ ਗੰਡਾ ਸਿੰਘ ਦੇ ਸੁਪੁੱਤਰ ਦਾ ਨਾਮ ਸੀ ਸਾਧੂ ਸਿੰਘ ਤੇ ਸਾਧੂ ਸਿੰਘ ਦੇ ਸੁਪੁੱਤਰ ਦਾ ਨਾਮ ਸੀ ਸਰਦਾਰ। ਅੱਗੇ ਉਹ 4 ਪੁੱਤਰ ਨੇ। ਇਹਨਾਂ 4 ਦੇ ਵਿੱਚੋਂ ਸਭ ਤੋਂ ਵੱਡਾ ਗੋਪਾਲ ਸਿੰਘ, ਗੋਪਾਲ ਸਿੰਘ ਤੋਂ ਬਾਅਦ ਹੇਮ ਸਿੰਘ, ਹੇਮ ਸਿੰਘ ਤੋਂ ਬਾਅਦ ਸਿਕੰਦਰ ਸਿੰਘ, ਸਿਕੰਦਰ ਸਿੰਘ ਤੋਂ ਬਾਅਦ ਚਾਹਾ ਸਿੰਘ ਤੇ ਗੋਪਾਲ ਸਿੰਘ ਦਾ ਬੇਟਾ ਸੀ ਬਦਰ ਸਿੰਘ, ਜਿਹੜਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੱਖੀ ਦੇ ਵਿੱਚ ਆਉਂਦਾ। ਹੁਣ ਉਸ ਦਾ ਬੇਟਾ ਹੈ ਬਦਰ ਸਿੰਘ ਤੇ ਜਿਹੜਾ ਬਦਰ ਸਿੰਘ ਹੈ ਇਹਦਾ ਜਿਹੜਾ ਵਿਆਹ ਹੁੰਦਾ ਹੈ ਉਹ ਹੁੰਦਾ ਹੈ ਸਰਦਾਰ ਬਾਗ ਸਿੰਘ ਹੱਲੋਵਾਲੀਏ ਦੀ ਭੈਣ ਦੇ ਨਾਲ। ਹੁਣ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਰਾਜੇ ਗੱਜ ਤੋਂ ਲੈ ਕੇ ਕਿਸ ਤਰ੍ਹਾਂ ਇਹ ਜਿਹੜਾ ਰਾਜਪੂਤਾਨੇ ਦਾ ਖਾਨਦਾਨ ਹੈ ਸਿੱਖੀ ਚ ਆਉਂਦਾ ਤੇ ਅੰਮ੍ਰਿਤਧਾਰੀ ਹੁੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦੇ ਨੇ। ਪਰ ਇਹੀ ਇਤਿਹਾਸ ਜੇ ਤੁਸੀਂ ਅੱਜ ਹਿੰਦੁਸਤਾਨ ਦੀ ਕਿਸੇ ਵੀ ਯੂਨੀਵਰਸਿਟੀ ਦੇ ਵਿੱਚੋਂ ਛਪੀ ਕਿਤਾਬ ਦੇ ਵਿੱਚ ਪੜ੍ਹੋ ਤੇ ਸ਼ੁਰੂ ਪਤਾ ਕਿੱਥੋਂ ਹੁੰਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਉਹ ਜਿਹੜਾ ਸਿੱਖਾਂ ਦਾ ਜਰਨੈਲ ਹੋਇਆ ਹੈ ਉਹ ਭਗਵਾਨ ਕ੍ਰਿਸ਼ਨ ਦੇ ਖਾਨਦਾਨ ਦੇ ਵਿੱਚੋਂ ਸੀ। ਇਸ ਤਰ੍ਹਾਂ ਸਾਰੇ ਇਤਿਹਾਸ ਨੂੰ ਬ੍ਰਾਹਮਣਵਾਦ ਦੇ ਨੱਕੇ ਦੇ ਵਿੱਚੋਂ ਨਗਾਇਆ ਜਾਂਦਾ ਹੈ, ਜਿਹੜਾ ਸਾਰਾ ਇਤਿਹਾਸ ਹੁੰਦਾ ਹੈ। ਸੋ ਉਸ ਵੇਲੇ ਜਿਹੜੇ ਸਰਦਾਰ ਦੇਵਾ ਸਿੰਘ ਦਾ ਬੇਟਾ ਬਦਰ ਸਿੰਘ, ਵਿਆਹ ਹੋ ਗਿਆ ਬਾਗ ਸਿੰਘ ਹੱਲੋਵਾਲੀਏ ਦੀ ਭੈਣ ਦੇ ਨਾਲ। ਉਹੀ ਭੈਣ ਹੈ ਜਿਸ ਦਾ ਸਾਨੂੰ ਨਾਮ ਨਹੀਂ ਲੱਭਦਾ। ਇੱਕ ਫਾਰਸੀ ਦੀ ਕਿਤਾਬ ਹੈ ਕਨਈਆ ਲਾਲ ਦੀ ਲਿਖੀ ਹੋਈ ਤਾਰੀਖੇ ਪੰਜਾਬ। ਤਾਰੀਖੇ ਪੰਜਾਬ ਦੇ ਵਿੱਚ ਕਹਿੰਦਾ ਕਿ ਬਾਗ ਸਿੰਘ ਹੱਲੋਵਾਲੀਏ ਦੀ ਤੇ ਇੱਕ ਸਰਦਾਰ ਕਪੂਰ ਸਿੰਘ ਦੀ ਬੜੀ ਯਾਰੀ ਸੀ। ਸਰਦਾਰ ਕਪੂਰ ਸਿੰਘ ਇੱਕ ਦਿਨ ਉਸਦੇ ਘਰ ਗਏ ਤੇ ਹੈਰਾਨ ਰਹਿ ਗਏ ਕਿ ਬਾਗ ਸਿੰਘ ਹੱਲੋਵਾਲੀਏ ਦੀ ਜਿਹੜੀ ਭੈਣ ਹੈ, ਜਿਹੜੀ ਸਰਦਾਰ ਬਦਰ ਸਿੰਘ ਦੇ ਨਾਲ ਵਿਆਹੀ ਹੋਈ ਸੀ, ਉਸ ਨੂੰ ਗ੍ਰੰਥ ਕੰਠ ਹੈ। ਇਹ ਹੈ ਮਾਂ ਦਾ ਗੁਰੂ ਦੇ ਸੰਕਲਪ ਤੇ ਵਿਚਾਰਧਾਰਾ ਦੇ ਨਾਲ ਜੁੜੇ ਹੋਣਾ। ਇਹ ਤਰੀਖੇ ਪੰਜਾਬ ਦੇ ਵਿੱਚ ਕਨਈਆ ਲਾਲ ਦੇ ਸ਼ਬਦ ਨੇ। ਮਾਂ ਨੂੰ ਗ੍ਰੰਥ ਕੰਠ ਹੈ। ਮਾਂ ਖਜ਼ਾਨਾ ਪੋਥੀ, ਵੀਰ ਜੀ ਦੱਸ ਚੁੱਕੇ ਨੇ, ਹਰਿੰਦਰ ਸਿੰਘ ਵੀਰ ਜੀ, ਖਜ਼ਾਨਾ ਪੋਥੀ ਗਾਤਰੇ 'ਚ ਰੱਖਦੀ ਹੈ। ਮਾਂ ਕੀਰਤਨ ਕਰਨਾ ਜਾਣਦੀ ਹੈ। ਬਾਕੀ ਜਿੰਨੀਆਂ ਵੀ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਵਾਪਰੀਆਂ ਨੇ ਤੁਹਾਡੇ ਨਾਲ ਤਕਰੀਬਨ ਸਾਰੀਆਂ ਸਾਂਝੀਆਂ ਹੋ ਚੁੱਕੀਆਂ ਨੇ। ਮੈਂ ਅਗਲੀ ਗੱਲ ਤੇ ਆਉਣਾ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੇ ਰਾਜ ਦੀ ਗੱਲ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਸ਼ੁਰੂ ਹੁੰਦੀ ਹੈ, ਉਹਦੇ ਪਿੱਛੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਉਹ ਕਿੰਨੀ ਸਟਰੋਂਗ ਹੈ। ਉਹਦੀਆਂ ਜਿਹੜੀਆਂ ਪਾਲਿਸੀਜ਼ ਨੇ, ਉਹਦੀ ਜਿਹੜੀ ਰਾਜਨੀਤੀ ਤੇ ਰਾਜਨੀਤੀ ਨੂੰ ਸਮਝਣ ਦੀ ਜਿਹੜੀ ਬੁੱਧ ਹੈ ਉਹ ਕਿੰਨੀ ਵੱਡੀ ਹੈ। ਤੇ 18ਵੀਂ ਸਦੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹ ਕੌਮ ਦੀ ਅਗਵਾਈ ਕਰਦਾ ਹੈ ਉਹ ਕਿੰਨੀ ਵੱਡੀ ਗੱਲ ਹੈ। ਦਿੱਲੀ ਦੇ ਵਿੱਚ 5 ਸਾਲ ਰਹਿਣਾ, ਕੁਦਰਤਨ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਉਸ ਭਾਸ਼ਾ ਦਾ ਪ੍ਰਭਾਵ ਪੈ ਜਾਂਦਾ। ਤੁਸੀਂ ਅਮਰੀਕਾ ਦੇ ਵਿੱਚੋਂ ਸਾਡੇ ਬੱਚਿਆਂ ਤੇ ਅੰਗਰੇਜ਼ੀ ਦਾ ਪ੍ਰਭਾਵ ਪੈਣਾ ਹੀ ਪੈਣਾ, ਉਹਦੇ ਤੇ ਹਿੰਦੁਸਤਾਨੀ ਭਾਸ਼ਾ ਦਾ ਪ੍ਰਭਾਵ ਪਿਆ। ਜਿਸ ਵੇਲੇ ਉਹ ਕਰਤਾਰਪੁਰ ਨਵਾਬ ਕਪੂਰ ਸਿੰਘ ਦੇ ਕੋਲ ਨੇ ਤੇ ਉਸ ਵੇਲੇ ਸਿੰਘ ਮਜ਼ਾਕ ਕਰਦੇ ਨੇ, ਉਹਨੂੰ ਹਮਕੋ ਸਿੰਘ ਤੇ ਤੁਮਕੋ ਸਿੰਘ ਕਹਿੰਦੇ ਨੇ। ਇੱਕ ਦਿਨ ਗੁੱਸੇ ਹੋ ਗਿਆ, ਖਿੱਝ ਗਿਆ, ਨਵਾਬ ਕਪੂਰ ਸਿੰਘ ਨੂੰ ਆ ਕੇ ਕਹਿੰਦਾ ਮੇਰੇ ਕੋਲੋਂ ਤੁਹਾਡੇ ਘੋੜਿਆਂ ਨੂੰ ਦਾਣਾ ਨਹੀਂ ਪੈਂਦਾ, ਤੇਰੇ ਨਾਲ ਦੇ ਸਿੱਖ ਮੈਨੂੰ ਹਮਕੋ ਤੁਮਕੋ ਕਹਿ ਕੇ ਛੇੜਦੇ ਨੇ। ਤੇ ਸਰਦਾਰ ਕਪੂਰ ਸਿੰਘ ਪਤਾ ਕੀ ਕਹਿੰਦੇ ਨੇ? ਕਹਿੰਦੇ ਉਹ ਜੱਸਾ ਸਿਆਂ, ਉਹ ਇਹਨਾਂ ਗੁਰੂ ਦੇ ਲਾਲਾਂ ਦਾ ਗੁੱਸਾ ਨਾ ਕਰਿਆ ਕਰ। ਮੈਂ ਤੇ ਘੋੜਿਆਂ ਦੀ ਲਿੱਦ ਚੁੱਕਦਾ ਸੀ ਤੇ ਮੇਰੀ ਝੋਲੀ 'ਚ ਨਵਾਬੀ ਪਾ ਦਿੱਤੀ ਆ। ਉਹ ਤੂੰ ਤੇ ਘੋੜਿਆਂ ਨੂੰ ਦਾਣਾ ਪਾਉਣਾ, ਕੀ ਪਤਾ ਤੇਰੀ ਝੋਲੀ ਦੇ ਵਿੱਚ ਸੁਲਤਾਨੀ ਨਾ ਪਾ ਦੇਣ, ਬਾਦਸ਼ਾਹਤ ਨਾ ਪਾ ਦੇਣ। ਇਹਦਾ ਮਤਲਬ ਕਿ ਜਿਹੜੀ ਬਾਦਸ਼ਾਹਤ ਮਿਲਦੀ ਹੈ, ਜਿਹੜੀ ਸੁਲਤਾਨੁਲ ਕੌਮ ਦਾ ਅਹੁਦਾ ਮਿਲਦਾ ਹੈ,
ਉਹਦੇ ਵਿੱਚ ਉਹਦੀ ਗੁਰਬਾਣੀ ਤੇ ਸਿੱਖੀ ਪ੍ਰਤੀ ਸੇਵਾ ਦਾ ਸੰਕਲਪ ਕਿੰਨਾ ਉੱਚਾ ਹੈ। ਪਹਿਲੀ ਗੱਲ ਤਾਂ ਇਹ ਹੈ। ਇਸੇ ਕਰਕੇ ਜਦੋਂ ਸੁਲਤਾਨੁਲ ਕੌਮ ਦੀ ਗੱਲ ਕਰਦੇ ਹਾਂ ਤੇ ਉਹ ਖਿੱਤੇ ਤੋਂ ਬਾਹਰ ਇਸ ਕਰਕੇ ਚਲਾ ਜਾਂਦਾ। ਸੁਲਤਾਨੁਲ ਪੰਜਾਬ ਨਹੀਂ ਅਸੀਂ ਕਹਿੰਦੇ, ਅਸੀਂ ਸੁਲਤਾਨੁਲ ਉੱਤਰੀ ਭਾਰਤ ਨਹੀਂ ਕਹਿੰਦੇ। ਅਸੀਂ ਕੌਮ ਕਿਉਂ ਕਹਿੰਦੇ ਆ ਕਿ ਰੂਹਾਨੀਅਤ ਦੇ ਦਾਇਰੇ ਨੂੰ ਸਮਝਣ ਵਾਲਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਪਣੀ ਵਿਚਾਰਧਾਰਾ ਦਾ ਫੈਲਾਅ ਕਿੰਨਾ ਕਰਦਾ ਹੈ ਔਰ ਉਹਦੇ ਫੈਲਾਅ ਦੇ ਵਿੱਚ ਉਹਦੇ ਧਰਮ ਦੀ ਨੀਤੀ ਇੱਕ ਨਵੀਂ ਟਰਮ ਡਿਫਾਈਨ ਕਰਦਾ ਹੈ। ਜਿਸ ਵੇਲੇ ਲਖਪਤ ਰਾਏ ਦੇ ਭਰਾ ਜਸਪਤ ਰਾਏ ਦਾ ਸਿਰ ਸਰਦਾਰ ਨਿਭਾਊ ਸਿੰਘ ਵੱਢ ਦਿੰਦੇ ਨੇ, ਸਿਰ ਵੱਢਦੇ ਨਹੀਂ, ਵੱਢ ਕੇ ਲੈ ਵੀ ਜਾਂਦੇ ਨੇ, ਤੇ ਉਸ ਵੇਲੇ ਬੱਦੋ ਕੇ ਗਸਾਈਆਂ ਦਾ ਜਿਹੜਾ ਉਹਨਾਂ ਦਾ ਧਾਰਮਿਕ ਗੁਰੂ ਸੀ ਕਿਰਪਾ ਰਾਮ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਹਿੰਦਾ ਕਿ ਇਹ ਜਿਹੜਾ ਪਰਿਵਾਰ ਹੈ ਨਾ ਖੱਤਰੀਆਂ ਦਾ, ਜਸਪਤ ਰਾਏ ਤੇ ਲਖਪਤ ਰਾਏ, ਇਹ ਮੇਰੇ ਚੇਲੇ ਨੇ ਤੇ ਸਾਡੀ ਧਾਰਮਿਕ ਰੀਤੀ ਦੇ ਮੁਤਾਬਕ ਬਿਨਾਂ ਸਿਰ ਤੋਂ ਸੰਸਕਾਰ ਨਹੀਂ ਕੀਤਾ ਜਾ ਸਕਦਾ ਧੜ ਦਾ, ਸਾਨੂੰ ਸਾਡੇ ਆਗੂ ਦਾ ਸਿਰ ਵਾਪਸ ਦੇ ਦਿਓ। 500 ਰੁਪਈਆ ਨਜ਼ਰਾਨਾ ਭੇਟ ਕੀਤਾ ਜਾਂਦਾ ਹੈ ਸਿਰ ਵਾਪਸ ਲੈਣ ਦਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਸਪਤ ਰਾਏ ਦਾ ਸਿਰ ਵਾਪਸ ਦੇ ਦਿੰਦੇ ਨੇ। ਆਪਣੇ ਭਰਾ ਦਾ ਸੰਸਕਾਰ ਕਰਦਾ ਲਖਪਤ ਰਾਏ ਇਹ ਗੱਲ ਕਹਿੰਦਾ ਹੈ ਕਿ ਖੱਤਰੀ ਨੇ ਸਿੱਖਾਂ ਦੇ ਧਰਮ ਨੂੰ ਸ਼ੁਰੂ ਕੀਤਾ ਹੀ ਇੱਕ ਖੱਤਰੀ ਖਤਮ ਕਰੇਗਾ। ਇਹ ਉਹ ਸਮਾਂ ਹੈ ਜਦੋਂ ਗੁਰੂ ਨੂੰ ਗੁਰੂ ਕਹਿਣ ਤੇ ਪਾਬੰਦੀ ਲੱਗਦੀ ਹੈ, ਗੁੜ ਨੂੰ ਭੇਲੀ ਕਿਹਾ ਜਾਣ ਲੱਗਦਾ ਹੈ, ਗੁਰੂ ਨੂੰ ਪੋਥੀ ਕਿਹਾ ਜਾਣ ਲੱਗਦਾ। ਇਹ ਉਹ ਸਮਾਂ ਹੈ ਸਿੱਖਾਂ ਦਾ। ਉਸ ਸਮੇਂ ਦੇ ਵਿੱਚ ਘਟਨਾ ਵਾਪਰਦੀ ਹੈ ਛੋਟਾ ਘੱਲੂਘਾਰਾ। ਰਾਵੀ ਦਾ ਅੱਜ ਵਹਾਅ ਬਦਲ ਚੁੱਕਾ ਹੈ। ਰਾਵੀ ਦਾ ਵਹਾਅ ਜਿਹੜਾ ਬਸੋਲੀ ਜਿਹੜਾ ਇਲਾਕਾ ਅੱਜ ਕੱਲ੍ਹ ਜੰਮੂ ਕਸ਼ਮੀਰ ਦੇ ਵਿੱਚ ਹੈ, ਤੇ ਕਾਹਨੂੰਵਾਨ ਦਾ ਛੰਭ ਜਿਹੜਾ ਇਹ ਉਦੋਂ ਤੱਕ ਨਾਲ ਲੱਗਦਾ ਹੁੰਦਾ ਸੀ। ਇਹ ਛੋਟਾ ਨਹੀਂ ਬਹੁਤ ਵੱਡਾ ਛੰਭ ਸੀ। ਅੱਜ ਜਿਹੜਾ ਸਾਡੇ ਸਾਹਮਣੇ ਹੈ ਉਹ ਤੇ ਹੁਣ ਰਹਿ ਹੀ ਨਹੀਂ ਗਿਆ। ਵੈਸੇ ਹੀ ਅਸੀਂ ਕੁਦਰਤ ਦੇ ਨਾਲ ਪੰਜਾਬ 'ਚ ਇੰਨਾ ਖਿਲਵਾੜ ਕੀਤਾ ਹੈ, ਨਾ ਇਤਿਹਾਸਕ ਸਥਾਨ ਸਾਂਭੇ ਨੇ, ਨਾ ਕੁਦਰਤ ਦੀ ਕੋਈ ਸੰਭਾਲ ਕੀਤੀ ਹੈ, ਕੁਝ ਵੀ ਨਹੀਂ ਸਾਂਭਿਆ ਸੀ। ਉਸ ਸਮੇਂ ਇਹ ਰਾਵੀ ਦਾ ਕੰਢਾ ਸੀ। ਸਿੱਖ ਇਸ ਪਾਸੇ ਆ ਗਏ ਨੇ। ਹੁਣ ਜਿੰਨੇ ਅਸੀਂ ਬੈਠੇ ਹਾਂ ਸਬੰਧ ਸਾਡਾ ਕਿਤੇ ਨਾ ਕਿਤੇ ਜੜ੍ਹਾਂ ਪੰਜਾਬ ਦੇ ਨਾਲ ਜੁੜੀਆਂ ਨੇ। ਤੁਸੀਂ ਇੱਕ ਗੱਲ ਆਮ ਪੜ੍ਹਦੇ ਹੋ, ਕਹਿੰਦੇ 2.5 ਫੁੱਟ ਦੀ ਲੜਾਈ, ਕਹਿੰਦੇ ਨਾ ਲੜਾਈ 2.5 ਫੁੱਟ ਦੀ ਹੁੰਦੀ ਆ। ਉਹ 2.5 ਫੁੱਟ ਹੁੰਦੇ ਕਿਹੜੇ? ਮੈਨੂੰ ਨਹੀਂ ਲੱਗਦਾ ਸਾਨੂੰ ਕਿਸੇ ਨੂੰ ਪਤਾ ਹੋਵੇ, ਪਰ ਇਹ ਆਮ ਗੱਲ ਹੁੰਦੀ ਹੈ ਲੜਾਈ ਤੇ 2.5 ਫੁੱਟ ਦੀ ਹੁੰਦੀ ਆ। ਪਰ ਇਹ ਜੇ ਟਰਮ ਤੁਸੀਂ ਵੇਖਣੀ ਹੈ ਤੇ ਤੁਹਾਨੂੰ ਜੱਸਾ ਸਿੰਘ ਦੇ ਜੀਵਨ 'ਚੋਂ ਵੇਖਣੀ ਪਊਗੀ। ਜਿਸ ਵੇਲੇ ਕਾਹਨੂੰਵਾਨ ਦੇ ਛੰਭ ਦੇ ਵਿੱਚ ਸਿੱਖਾਂ ਨੂੰ ਘੇਰਾ ਪਿਆ ਹੋਇਆ, ਇੱਕ ਪਾਸੇ ਤੋਂ ਬਸੌਲੀ ਦੇ ਪਹਾੜੇ ਜਿਹੜੇ ਨੇ, ਰਾਜੇ ਜਿਹੜੇ ਨੇ, ਉਹ ਸਿੱਖਾਂ ਦੇ ਉੱਪਰ ਜ਼ੰਬੂਰਾ ਤੇ ਤੋਪਿਆਂ ਦੇ ਨਾਲ ਅੱਗ ਵਰਸਾ ਰਹੇ ਨੇ। ਇੱਕ ਪਾਸੇ ਬੇਲਦਾਰ ਜਿਹੜੇ ਨੇ ਜੰਗਲ ਕੱਟ ਰਹੇ ਨੇ। ਇੱਕ ਪਾਸੇ ਉਸ ਵੇਲੇ ਜ਼ਾਹੀਆ ਖਾਨ ਦਾ ਬੇਟਾ, ਉਸ ਤੋਂ ਇਲਾਵਾ ਸਲਾਬਤ ਖਾਨ ਤੋਂ ਬਿਨਾਂ ਮੋਮਨ ਖਾਨ, ਅਮੀਨ ਖਾਨ, ਆਪ ਲਖਪਤ ਰਾਏ ਖੁਦ ਤੇ ਲਖਪਤ ਰਾਏ ਦਾ ਬੇਟਾ ਹਰਭਜ ਰਾਏ, ਇਹ ਤਕਰੀਬਨ 70,000 ਫੌਜ ਦੀ ਕਮਾਂਡ ਕਰਕੇ ਜੰਗਲ ਨੂੰ ਅੱਗ ਲਾ ਰਹੇ ਨੇ। ਇੱਕ ਪਾਸੇ ਰਾਵੀ ਦਾ ਪਾਣੀ। ਹੁਣ ਉਸ ਭੂਗੋਲਿਕ ਸਥਿਤੀ ਨੂੰ ਆਪਣੀ ਅੱਖਾਂ ਦੇ ਸਾਹਮਣੇ ਲੈ ਕੇ ਆਓ। ਇੱਕ ਬੰਨੇ ਪਹਾੜੀ, ਇੱਕ ਪਾਸੇ ਅੱਗ, ਇੱਕ ਪਾਸੇ ਪਾਣੀ। ਪਹਾੜੀ ਤੋਂ ਗੋਲੀਆਂ ਵੱਜ ਰਹੀਆਂ ਨੇ, ਪਾਣੀ ਦਾ ਵਹਾਅ ਬੜਾ ਤੇਜ਼ ਹੈ, ਗਰਮੀਆਂ ਦੇ ਦਿਨ ਨੇ, ਪਿੱਛੇ ਅੱਗ ਆ, ਉੱਪਰੋਂ ਤੋਪਾਂ ਦੇ ਗੋਲੇ ਵੱਜ ਰਹੇ ਨੇ। ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਬੜੀਆਂ ਸ਼ਹਾਦਤਾਂ ਤੋਂ ਬਾਅਦ 4 ਸਿੱਖ ਇਕੱਠੇ ਹੋ ਕੇ ਬੈਠੇ ਨੇ। ਸਰਦਾਰ ਗਰਦਿਆਲ ਸਿੰਘ ਡੱਲੇਵਾਲੀਆ, ਸਰਦਾਰ ਚੜ੍ਹਤ ਸਿੰਘ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਹੁਣ ਜੱਸਾ ਸਿੰਘ ਆਹਲੂਵਾਲੀਏ ਦੀ ਯੁੱਧ ਨੀਤੀ ਕਹਿੰਦਾ ਖਾਲਸਾ ਜੀ ਹੁਣ ਅਸੀਂ 2.5 ਫੁੱਟ ਦੀ ਲੜਾਈ ਨਹੀਂ ਲੜਾਂਗੇ। ਮੈਂ ਜਦੋਂ ਪੰਥ ਪ੍ਰਕਾਸ਼ ਨੂੰ ਪੜ੍ਹਿਆ ਤੇ ਸੱਚ ਜਾਣਿਓ ਮੈਨੂੰ ਵੀ ਪਿਛਲੇ ਸਾਲ ਪਤਾ ਲੱਗਾ, ਕਿਉਂਕਿ ਮੈਂ ਉਦੋਂ ਖੋਜ ਤੇ ਕਰ ਰਿਹਾ ਸੀ ਬਾਬਾ ਮੱਖਣ ਸ਼ਾਹ ਲਬਾਣਾ ਦੇ ਜੀਵਨ ਦੇ ਉੱਪਰ। ਬਹੁਤ ਜਲਦੀ ਅਸੀਂ ਇੱਕ ਪ੍ਰੋਜੈਕਟ ਤੁਹਾਡੇ ਸਾਹਮਣੇ ਰੱਖਾਂਗੇ। 1800 ਸਫ਼ੇ, ਤਕਰੀਬਨ 1800 ਸਫ਼ੇ ਦਾ ਇਤਿਹਾਸ ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਜੀਵਨ ਦਾ ਅਸੀਂ ਇਕੱਠਾ ਕੀਤਾ। ਸੋ ਜਿਸ ਵੇਲੇ ਇਹ ਰਾਤ ਨੂੰ ਸਿੰਘ ਬਹਿੰਦੇ ਨੇ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦਾ ਖਾਲਸਾ ਜੀ 2.5 ਫੁੱਟ ਦੀ ਲੜਾਈ ਨਹੀਂ ਲੜਾਂਗੇ, 1.5 ਫੁੱਟ ਦੀ ਲੜਾਈ ਲੜਾਂਗੇ। ਹੁਣ 2.5 ਫੁੱਟ ਦੀ ਲੜਾਈ ਕੀ ਹੁੰਦੀ ਹੈ? ਇੱਕ ਹੁੰਦਾ ਦੁਸ਼ਮਣ ਨੂੰ ਵੇਖ ਕੇ ਦੁਸ਼ਮਣ ਦੀ ਈਨ ਮੰਨ ਲੈਣੀ, ਜਾਨ ਬਚਾ ਲੈਣੀ, ਇਹਨੂੰ ਕਿਹਾ ਜਾਂਦਾ ਇੱਕ ਪੂਰਾ ਫੁੱਟ ਤੁਹਾਡੇ ਹੱਕ ਦੇ ਵਿੱਚ। ਦੂਸਰਾ ਹੁੰਦਾ ਕਿ ਦੁਸ਼ਮਣ ਨੂੰ ਵੇਖ ਕੇ ਭੱਜ ਜਾਣਾ, ਜਾਨ ਬਚਾ ਲੈਣੀ, ਇਹ ਦੂਜਾ ਫੁੱਟ ਹੈ। ਅੱਧਾ ਫੁੱਟ ਕੀ ਹੁੰਦਾ ਹੈ? 2 ਤਾਂ ਪੂਰੇ ਹੋ ਗਏ ਜਾਨ ਬਚਾਉਣ ਦੇ। ਅੱਧਾ ਫੁੱਟ ਹੁੰਦਾ ਹੈ ਕਿ ਦੁਸ਼ਮਣ ਦੇ ਨਾਲ ਆਮੋ ਸਾਹਮਣਾ ਮੁਕਾਬਲਾ ਕਰ ਲਓ, ਜਾਂ ਤੁਸੀਂ ਬਚ ਗਏ ਜਾਂ ਉਹ ਬਚ ਗਿਆ, ਅੱਧਾ ਤੁਹਾਡਾ ਅੱਧਾ ਉਹਦਾ। ਇਹਨੂੰ ਕਿਹਾ ਜਾਂਦਾ 2.5 ਫੁੱਟ ਦੀ ਲੜਾਈ। ਹੁਣ ਜੱਸਾ ਸਿੰਘ ਆਹਲੂਵਾਲੀਆ ਉਸ ਰਾਤ ਸੁੱਖਾ ਸਿੰਘ ਮਾੜੀ ਕੰਬੋਕੇ ਨੂੰ ਕਹਿੰਦਾ ਕਿ ਅੱਜ ਅਸੀਂ
1.5 ਫੁੱਟ ਦੀ ਲੜਾਈ ਲੜਾਂਗੇ। ਬੜਾ ਹੈਰਾਨ ਹੋਇਆ ਸੁੱਖਾ ਸਿੰਘ ਮਾੜੀ ਕੰਬੋਕੇ, ਕਹਿੰਦਾ ਸਰਦਾਰ ਜੀ ਇਹ ਕਿਵੇਂ ਦੀ ਗੱਲ ਹੈ, ਇਹ 1.5 ਫੁੱਟ ਦੀ ਲੜਾਈ ਕਿਵੇਂ ਦੀ ਹੈ? ਕਹਿੰਦਾ 1.5 ਫੁੱਟ ਦੀ ਲੜਾਈ ਇਹ ਹੈ ਕਿ ਸਾਡਾ 1 ਫੁੱਟ ਹੈ ਕਿ ਅਸੀਂ ਇਸ ਘੇਰੇ ਚੋਂ ਜਿਉਂਦੇ ਨਿਕਲਣਾ ਹੈ, ਤੇ ਸਾਡਾ ਅੱਧਾ ਫੁੱਟ ਇਹ ਹੈ ਕਿ ਅਸੀਂ ਜਿਉਂਦਿਆਂ ਜਾਨ ਬਚਾ ਕੇ ਭੱਜਣਾ ਨਹੀਂ, ਅਸੀਂ ਮੈਦਾਨੇ ਜੰਗ 'ਚ ਜੂਝ ਕੇ ਨਿਕਲਣਾ। ਇਹ ਪਹਿਲੀ ਟਰਮੀਨੋਲੋਜੀ ਹੈ ਜਿਹੜੀ ਉਸ ਜੰਗ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੈਦਾ ਕਰਦਾ ਹੈ, ਤੇ ਜਿਸ ਦਾ ਜ਼ਿਕਰ ਕਾਜ਼ੀ ਨੂਰ ਮੁਹੰਮਦ ਆਪਣੀ ਰਚਨਾ ਜੰਗਨਾਮੇ 'ਚ ਕਰਦਾ ਕਿ ਸਿੱਖਾਂ ਦੀ ਲੜਾਈ ਦਾ ਢੰਗ, ਕਹਿੰਦਾ ਇਹ ਲੜਦੇ ਹੀ ਨਹੀਂ, ਇਹ ਲੜਾਈ ਦੀ ਵੱਖਰੀ ਪਰਿਭਾਸ਼ਾ ਦਿੰਦੇ ਨੇ, ਇਹ ਲੜਾਈ ਦਾ ਰੂਪ ਹੀ ਬਦਲ ਦਿੰਦੇ ਨੇ, ਇਹਨਾਂ ਦੀ ਲੜਾਈ ਦਾ ਢੰਗ ਹੀ ਵੱਖਰਾ ਹੈ। ਇਹ ਛੋਟੇ ਘੱਲੂਘਾਰੇ ਦੇ ਵਿੱਚ ਲੜਾਈ ਹੁੰਦੀ ਹੈ, ਤਕਰੀਬਨ 10 ਤੋਂ ਲੈ ਕੇ 14,000 ਤੱਕ ਦੀਆਂ ਸ਼ਹਾਦਤਾਂ, ਕੁਝ ਸਰੋਤਾਂ ਦੇ ਵਿੱਚ 8 ਤੋਂ ਲੈ ਕੇ 12,000 ਤੱਕ ਦੀਆਂ ਸ਼ਹਾਦਤਾਂ। ਇਹਨਾਂ ਸ਼ਹਾਦਤਾਂ ਤੋਂ ਬਾਅਦ ਜਿਹੜੇ ਸਿੱਖ ਬਚ ਕੇ ਨਿਕਲਦੇ ਨੇ, ਪਹਿਲਾਂ ਰਾਵੀ ਨੂੰ ਪਾਰ ਕਰਨਾ, ਰਾਵੀ ਨੂੰ ਪਾਰ ਕਰਕੇ ਹਰਗੋਬਿੰਦਪੁਰ ਦੇ ਕੰਢੇ ਤੇ ਪਹੁੰਚਣਾ, ਤੇ ਅੱਗੋਂ ਬਿਆਸ ਪਾਰ ਕਰਨਾ, ਉੱਥੇ ਫਿਰ ਹਮਲਾ ਹੋ ਜਾਣਾ। ਬਿਆਸ ਨੂੰ ਪਾਰ ਕਰਕੇ ਜਦੋਂ ਅਲਾਹਪੁਰ ਦੀ ਉਸ ਵੇਲੇ ਜੂਹ ਦੇ ਵਿੱਚ ਪਹੁੰਚਣਾ, ਤੇ ਸਤਲੁਜ ਨੂੰ ਪਾਰ ਕਰਨਾ, ਅੱਗੋਂ ਫਿਰ ਬਹਾਵਲਪੁਰ ਦੇ ਪਠਾਣਾ ਨੇ ਹਮਲਾ ਕਰ ਦੇਣਾ। ਤੁਸੀਂ ਹੈਰਾਨ ਹੋ ਜਾਵੋਗੇ ਕਿ ਇੱਕ ਪਾਸੇ ਤੇ ਮੈਦਾਨੇ ਜੰਗ ਦੇ ਵਿੱਚ ਪਿੱਛੇ ਰਾਮਾ ਰੰਧਾਵਾ ਤੇ ਲਖਪਤ ਰਾਏ ਦੀਆਂ ਫੌਜਾਂ ਆ ਰਹੀਆਂ ਨੇ, ਤੀਜੇ ਪਾਸੇ ਉਸ ਸਮੇਂ ਦੀ ਜੰਗ ਦੇ ਵਿੱਚ ਕਿਵੇਂ ਦੀ ਰਣਨੀਤੀ ਹੋਵੇਗੀ, 3 ਦਰਿਆ ਪਾਰ ਕਰਨੇ ਪੈ ਰਹੇ ਨੇ। ਇਹ 3 ਦਰਿਆ ਪਾਰ ਕੀਤੇ। ਉਸ ਤੋਂ ਬਾਅਦ ਮਾਲਵੇ ਦੇ ਇਲਾਕੇ ਦੇ ਵਿੱਚ ਜਾ ਕੇ ਫਿਰ ਫੌਜਾਂ ਨੂੰ ਦੁਬਾਰਾ ਇਕੱਠਿਆਂ ਕੀਤਾ। ਦੁਬਾਰਾ ਫੌਜਾਂ ਨੂੰ ਇਕੱਠਿਆਂ ਕਰਨ ਤੋਂ ਬਾਅਦ ਫਿਰ ਪੰਜਾਬ ਦੇ ਇਲਾਕੇ 'ਚ ਆਏ, ਫਿਰ ਇਲਾਕਿਆਂ ਤੇ ਕਬਜ਼ਾ ਕੀਤਾ। ਮੈਂ ਕੁਝ ਇਤਿਹਾਸ ਨੂੰ ਸਕਿਪ ਕਰਕੇ ਵਿੱਚੋਂ ਛੱਡ ਕੇ ਅਗਲੀ ਗੱਲ ਤੇ ਆ ਜਾਂਦਾ। ਸਲਾਬਤ ਖਾਨ ਨੂੰ ਹਰਾ ਕੇ ਅੰਮ੍ਰਿਤਸਰ ਤੇ ਕਬਜ਼ਾ ਕਰ ਲਿਆ। ਜਦੋਂ ਅੰਮ੍ਰਿਤਸਰ ਤੇ ਕਬਜ਼ਾ ਕਰ ਲਿਆ, ਰਾਮ ਰੌਣੀ ਦਾ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿੱਤਾ। ਤੇ ਜਦੋਂ ਅਦੀਨਾ ਬੇਗ ਜਿਹੜਾ ਨਾ, ਮੈਂ 18ਵੀਂ ਸਦੀ ਦੇ ਵਿੱਚ ਵੇਖਾਂ ਤੇ ਇਸਲਾਮ ਦਾ ਸਭ ਤੋਂ ਡਿਪਲੋਮੈਟਿਕ ਹਾਕਮ ਹੈ ਅਦੀਨਾ ਬੇਗ, ਜਲੰਧਰ ਦਾ ਹਾਕਮ ਸੀ ਦੁਆਬੇ ਦੇ ਵਿੱਚ। ਅਦੀਨਾ ਬੇਗ ਜਿਹੜਾ ਹੈ ਉਹ ਇੰਨਾ ਜ਼ਿਆਦਾ ਨੀਤੀਵਾਨ ਜਰਨੈਲ ਸੀ ਕਿ ਉਹਨੇ ਹੌਲੀ 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 ਜੱਸਾ ਸਿੰਘ ਰਾਮਗੜੀਆ ਨੂੰ ਆਪਣੇ ਪੱਖ 'ਚ ਕਰ ਲਿਆ। ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੀ ਕਮਾਂਡ ਵਿੱਚ ਚਲਾ ਗਿਆ, ਤੇ ਉਹਨੇ ਇੱਕ ਚਿੱਠੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਲਿਖੀ। ਉਹ ਚਿੱਠੀ ਕੀ ਸੀ? ਉਸ ਚਿੱਠੀ 'ਚੋਂ ਕਹਿੰਦਾ ਵੇਖੋ ਤੁਸੀਂ ਤਾਕਤਵਰ ਹੋ ਗਏ ਹੋ, ਪਰ ਰਾਜ ਸਾਡੇ ਕੋਲ ਹੈ, ਜੇ ਤੁਸੀਂ ਸਾਡੇ ਨਾਲ ਮਿਲ ਜਾਓ ਨਾ, ਤੇ ਤੁਸੀਂ ਤੇ ਅਸੀਂ ਮਿਲ ਕੇ ਇਲਾਕੇ ਨੂੰ ਵੰਡ ਕੇ ਰਾਜ ਕਰ ਸਕਦੇ ਹੋ। ਹੁਣ ਮੈਂ ਉਸ ਚਿੱਠੀ ਦੇ ਜਵਾਬ ਦੀ ਗੱਲ ਦੇਣ ਲੱਗਾ, ਜਿਹੜਾ ਜਵਾਬ ਮੈਂ ਸ਼ੁਰੂ 'ਚ ਕੀਤਾ ਸੀਗਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਦੀਨਾ ਬੇਗ ਨੂੰ ਜਵਾਬ ਪਤਾ ਕੀ ਦਿੰਦਾ ਹੈ? ਕਹਿੰਦਾ ਨਾਨਕ ਰਾਜ ਚਲਾਇਆ 7 ਕੋਟ ਸਤਾਣੀ ਨੀਮ ਦੇ। ਅਦੀਨਾ ਬੇਗ ਮੇਰੀ ਇੱਕ ਗੱਲ ਦਾ ਖਿਆਲ ਰੱਖੀ ਕਿ ਤੂੰ ਕਹਿੰਦਾ ਕਿ ਮੁਲਾਕਾਤ ਕਰੋ ਤੇ ਅਸੀਂ ਗੱਲਾਂ ਕਰਕੇ ਰਾਜ ਨੂੰ ਵੰਡ ਲਵਾਂਗੇ। ਮੇਰਾ ਜਵਾਬ ਇਹ ਹੈ ਕਿ ਮੁਲਾਕਾਤ ਮੈਦਾਨੇ ਜੰਗ 'ਚ ਹੋਏਗੀ ਤੇ ਗੱਲਾਂ ਤਲਵਾਰਾਂ ਦੇ ਨਾਲ ਹੋਣਗੀਆਂ। ਹਮਕੋ ਪਾਤਸ਼ਾਹੀ ਨਾਨਕ ਦਈ ਹਮ ਰਾਖਤ ਪਾਤਸ਼ਾਹੀ ਦਾਵਾ। ਪਿੱਛੇ ਤੁਸੀਂ ਸ਼ਬਦ ਪੜ੍ਹ ਸਕਦੇ ਹੋ ਕਿ ਇਨ ਗਰੀਬ ਸਿੱਖਨ ਕੋ ਦਿਹੋਂ ਪਾਤਸ਼ਾਹੀ ਜੇ ਯਾਦ ਰੱਖੇ ਹਮਰੀ ਗੁਰਿਆਈ। ਉਹ ਕਹਿੰਦਾ ਜਦੋਂ ਗੁਰੂ ਨੇ ਸਾਡੀ ਝੋਲੀ ਦੇ ਵਿੱਚ ਪਾਤਸ਼ਾਹੀ ਪਾ ਦਿੱਤੀ ਹੈ, ਤੇ ਜੱਸਾ ਸਿੰਘ ਆਹਲੂਵਾਲੀਆ ਕੌਣ ਹੁੰਦਾ ਹੈ ਕਿ ਗੁਰੂ ਦੀ ਗੱਲ ਤੋਂ ਟਾਲਾ ਵੱਟ ਕੇ ਤੇਰੇ ਨਾਲ ਬਾਦਸ਼ਾਹੀ ਦੀ ਸਾਂਝ ਪਾਵੇ। ਸਾਨੂੰ ਅਟੁੱਟ ਨਿਸ਼ਠਾ ਹੈ ਆਪਣੇ ਗੁਰੂ ਦੇ ਉੱਪਰ ਕਿ ਹਮਕੋ ਪਾਤਸ਼ਾਹੀ ਨਾਨਕ ਦਈ ਹਮ ਰਾਖਤ ਪਾਤਸ਼ਾਹੀ ਦਾਵਾ। ਫੌਜਾਂ ਨੇ ਘੇਰਾ ਪਾ ਲਿਆ ਰਾਮ ਰੌਣੀ ਦਾ ਕਿਲ੍ਹਾ। ਹੁਣ ਖਿਆਲ ਕਰੋ, ਨਿੱਕੀ ਨਿੱਕੀ ਗੱਲ ਦੇ ਉੱਪਰ ਸਾਡੀ ਕੌਮ ਦੀ, ਮੈਂ ਅੱਜ ਵਧੀਆ ਲੱਗਾ, ਮੈਂ ਕਹਿ ਰਿਹਾ ਸੀ ਰਘਬੀਰ ਸਿੰਘ ਬੱਬੀ ਵੀਰ ਜੀ ਨੂੰ, ਬੜੀ ਸਿਆਣੀ ਗੱਲ ਕੀਤੀ ਤੁਸੀਂ। 2 ਮੁੱਦੇ, ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਸਾਡੇ 'ਚ ਜਾਤ ਪਾਤ ਦੀ ਵੰਡ। ਹੁਣ ਤੁਸੀਂ ਵੇਖੋ ਕਿ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਪਰ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ, ਪਰ ਕੌਮ ਦਾ ਇਤਫਾਕ ਤੇ ਕੌਮ ਦੇ ਲੀਡਰਸ਼ਿਪ ਦੇ ਗੁਣ ਕੀ ਹੁੰਦੇ ਨੇ? ਵੇਖੋ ਅਦੀਨਾ ਬੇਗ ਦੀ ਚਿੱਠੀ ਆਈ ਹੈ ਕਿ ਰਾਜ ਲੈ ਲਓ, ਤੇ ਉਸ ਵੇਲੇ ਕੌਮ ਦਾ ਜਰਨੈਲ ਜਿਹੜਾ ਹੈ ਉਹ ਕਹਿੰਦਾ ਕਿ ਨਹੀਂ, ਰਾਜ ਵੰਡ ਕੇ ਨਹੀਂ ਲਿਆ ਜਾ ਸਕਦਾ, ਇਹ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਲਿਆ ਜਾਂਦਾ ਹੈ। ਜੂਨ 84 ਦੀ ਗੱਲ ਹੋਈ ਹੈ। ਜੂਨ 84 ਤੋਂ ਬਾਅਦ ਸਾਡੀ ਲੀਡਰਸ਼ਿਪ ਨੂੰ ਦਿੱਲੀ ਤੋਂ ਸੁਨੇਹਾ ਆਉਂਦਾ ਹੈ ਤੇ ਅਸੀਂ ਰਾਜੀਵ ਗਾਂਧੀ ਨਾਲ ਜਾ ਕੇ ਸਮਝੌਤਾ ਕਰਕੇ ਪੰਜਾਬ ਦੇ ਹੱਕ ਉਹਦੀ ਝੋਲੀ 'ਚ ਪਾ ਦਿੰਦੇ। ਇਹ ਫਰਕ ਹੈ ਸਾਡੀ ਉਦੋਂ ਦੀ ਲੀਡਰਸ਼ਿਪ ਦੇ ਵਿੱਚ ਤੇ ਸਾਡੀ ਅੱਜ ਦੀ ਲੀਡਰਸ਼ਿਪ ਦੇ ਵਿੱਚ, ਇਹ ਵੱਡਾ ਫਰਕ ਸੀ। ਹੁਣ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਪ੍ਰਤੀ ਕੋਈ ਸਮਝੌਤਾ ਨਹੀਂ, ਔਰ ਕਿੰਨੇ ਕਠਿਨ ਸਮੇਂ 'ਚੋਂ ਲੰਘਣਾ ਪੈ ਰਿਹਾ ਹੈ। ਉਹ ਕਠਿਨ ਸਮਾਂ ਇਹ ਹੈ
ਕਿ ਅੰਦਰ ਰਾਮ ਰੌਣੀ ਦੇ ਕਿਲੇ ਦੇ ਵਿੱਚ ਜਿਨ੍ਹਾਂ ਨੂੰ ਘੇਰਾ ਪਾਇਆ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹ ਸਿੰਘ ਹੁਣੀ, ਸਰਦਾਰ ਹਰੀ ਸਿੰਘ ਹੁਣੀ, ਉਹ ਵੀ ਸਿੱਖ, ਤੇ ਜਿਨ੍ਹਾਂ ਨੇ ਘੇਰਾ ਪਾਇਆ ਉਹਨਾਂ ਦੇ ਵਿੱਚ ਵੀ ਜੱਸਾ ਸਿੰਘ ਰਾਮਗੜੀਆ ਸਿੱਖ, ਅਦੀਨਾ ਬੇਗ ਦੇ ਨਾਲ। ਬੜੇ ਦਿਨ ਇਹ ਘੇਰਾ ਪਿਆ ਰਿਹਾ। ਇਸ ਘੇਰੇ ਦਾ ਜਦੋਂ ਇਹ ਪਤਾ ਲੱਗਾ ਸਿੱਖਾਂ ਨੂੰ, ਜੱਸਾ ਸਿੰਘ ਆਹਲੂਵਾਲੀਆ ਹੋਣਾ ਨੂੰ, ਕਿ ਹੁਣ ਕੋਈ ਚਾਰਾ ਨਹੀਂ ਰਹਿ ਗਿਆ, ਜਾਂ ਇੱਕਦਮ ਦਰਵਾਜ਼ਾ ਖੋਲ ਕੇ ਹਮਲਾ ਕਰ ਦਿੱਤਾ ਜਾਵੇ, ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਜਾਣ, ਗ੍ਰਿਫਤਾਰ ਤਾਂ ਹੋਣਾ ਨਹੀਂ। ਹੁਣ ਉਸ ਰਾਤ ਦੀ ਤਕਰੀਰ ਜਿਹੜੀ ਹੈ ਉਹ ਕਿੰਨੀ ਬੁਲੰਦ ਆਵਾਜ਼ ਦੇ ਵਿੱਚ, ਉਦੋਂ ਮਾਈਕ ਤਾਂ ਕੋਈ ਸਪੀਕਰ ਤਾਂ ਹੈ ਨਹੀਂ ਸੀ, ਮਾਈਕ੍ਰੋਫੋਨ, ਰਾਮ ਰੌਣੀ ਦੇ ਕਿਲੇ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਿੰਨੀ ਬੁਲੰਦ ਆਵਾਜ਼ ਦੇ ਵਿੱਚ ਤਕਰੀਰ ਕੀਤੀ ਹੋਵੇਗੀ। ਉਹ ਜਿਹੜੀ ਤਕਰੀਰ ਕੀਤੀ ਹੋਵੇਗੀ ਉਹਦੇ ਸ਼ਬਦ ਕਿਵੇਂ ਦੇ ਹੋਣਗੇ ਕਿ ਬਾਹਰ ਖੜੇ ਜੱਸਾ ਸਿੰਘ ਰਾਮਗੜੀਏ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਘੇਰਾ ਪਾਉਣ ਵਾਲਿਆਂ 'ਚ ਸ਼ਾਮਲ ਹੈ, ਅੰਦਰ ਸਿੱਖ ਨੇ, ਤੇ ਜਦੋਂ ਉਹਨਾਂ ਨੇ ਜਕਾਰਾ ਬੁਲਾਇਆ ਨਾ ਕਿ ਅੱਜ ਹੁਣ ਅਸੀਂ ਇਸ ਕਿਲੇ ਦੇ ਵਿੱਚ ਸ਼ਹਾਦਤਾਂ ਪਾਉਣ ਦਾ ਪ੍ਰਣ ਕਰ ਲਿਆ, ਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਆਪਣੇ ਕਮਾਨ ਦੇ ਵਿੱਚ ਇੱਕ ਚਿੱਠੀ ਤੀਰ ਦੇ ਨਾਲ ਬੰਨ੍ਹ ਕੇ ਅੰਦਰ ਸੁੱਟੀ। ਜੱਸਾ ਸਿੰਘ ਨੇ ਲਿਖ ਅਰਦਾਸ, ਤੀਰ ਬੰਨ ਭੇਜੀ ਸਿੰਘਨ ਪਾਸ, ਕਹਿੰਦਾ ਜਿਉਂਦਿਆਂ ਸਾਡੇ ਆਪਸ 'ਚ ਤਫਰਕਾਤ ਸੀ, ਜਿਉਂਦਿਆਂ ਸਾਡੀ ਆਪਸ 'ਚ ਕੋਈ ਮਨ ਮਿਟਾਵ, ਕੋਈ ਵਿਰੋਧਤਾ ਸੀ, ਪਰ ਮੈਨੂੰ ਤੁਹਾਡੀ ਤਕਰੀਰ ਤੋਂ ਪਤਾ ਲੱਗਾ ਕਿ ਤੁਸੀਂ ਹੁਣ ਸ਼ਹੀਦ ਹੋਣ ਦਾ ਮਨ ਬਣਾ ਲਿਆ। ਕਿਲੇ ਦਾ ਦਰਵਾਜ਼ਾ ਖੋਲ ਦਿਓ, ਸ਼ਹਾਦਤ ਦੇ ਸਮੇਂ ਮੈਂ ਤੁਹਾਡੇ ਨਾਲ ਹਾਂ। ਇਹ ਉਸ ਸਮੇਂ ਸਿੱਖੀ ਦਾ ਪਿਆਰ ਹੈ ਕਿ ਦੁਸ਼ਮਣ ਦੀ ਕਤਾਰ 'ਚ ਖੜੇ ਨੇ, ਪਰ ਜਿੱਥੇ ਕੌਮੀ ਸਿਧਾਂਤਾਂ ਤੇ ਵਿਲੱਖਣਤਾ ਦੇ ਬਾਰੇ ਸ਼ਹਾਦਤ ਦੀ ਗੱਲ ਆਉਂਦੀ ਹੈ, ਉੱਥੇ ਸਿੱਖ ਕਹਿੰਦਾ ਕਿ ਕਿਲੇ ਦਾ ਦਰਵਾਜ਼ਾ ਖੋਲ ਦਿਓ, ਜਿਉਂਦਿਆਂ ਸਾਡੇ ਤਫਰਕਾਤ, ਮਨ ਮਿਟਾਵ ਹੋ ਸਕਦੇ ਨੇ, ਪਰ ਜੇ ਸ਼ਹਾਦਤ ਦੀ ਗੱਲ ਹੈ ਅਸੀਂ ਇਕੱਠੇ ਹਾਂ। ਹੁਣ ਜਦੋਂ ਸਿੱਖ ਇਕੱਠਾ ਹੋ ਜਾਂਦਾ ਹੈ ਤੇ ਫਿਰ ਦੁਸ਼ਮਣ ਉਹਦੇ ਅੱਗੇ ਕੀ ਹੈ? ਜਿਸ ਵੇਲੇ ਦਰਵਾਜ਼ਾ ਕਿਲੇ ਦਾ ਖੁੱਲਿਆ, ਜੱਸਾ ਸਿੰਘ ਆਹਲੂਵਾਲੀਆ ਤੇ ਰਾਮਗੜੀਆ ਇਕੱਠੇ ਹੋਏ, ਆਪਸ 'ਚ ਬਗਲਗੀਰ ਹੋਏ। ਜਦੋਂ ਸਿੱਖਾਂ ਨੇ ਜਕਾਰੇ ਛੱਡੇ, ਉਸੇ ਰਾਤ ਹੀ ਅਦੀਨਾ ਬੇਗ ਦੀ ਫੌਜ ਘੇਰਾ ਛੱਡ ਕੇ ਚਲੀ ਗਈ। ਇਹ ਸਾਡੇ ਇਕੱਠ ਦੀ ਕਰਾਮਾਤ ਹੈ। ਅੱਜ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਕੁਝ ਨਹੀਂ, ਕਾਰਨ ਹੈ ਸਾਡੇ ਕੋਲ ਇਤਫਾਕ ਨਹੀਂ, ਸਾਡੇ ਕੋਲ ਇਕੱਠ ਨਹੀਂ, ਸਾਡੇ ਕੋਲ ਏਕਤਾ ਨਹੀਂ, ਸਾਡੇ ਕੋਲ ਪਿਆਰ ਨਹੀਂ। ਕਾਹਦੇ ਕਰਕੇ ਨਹੀਂ? ਗੁਰਬਾਣੀ ਦਾ ਸਿਧਾਂਤ ਵਿਸਾਰ ਦਿੱਤਾ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਉਹ ਜਿਹੜੀ ਲਿਵ ਲਾਉਣ ਦੇ ਵਿੱਚੋਂ, ਜਿਹੜੀ ਰੂਹਾਨੀਅਤ ਦੇ ਵਿੱਚੋਂ ਏਕਤਾ ਦਾ ਸੰਕਲਪ ਪੈਦਾ ਹੋਣਾ ਸੀ, ਅੱਜ ਸਾਡੀ ਮਾਨਸਿਕਤਾ ਦੇ ਵਿੱਚੋਂ ਹੌਲੀ ਹੌਲੀ ਮਨਫੀ ਹੁੰਦਾ ਜਾ ਰਿਹਾ। ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ, ਨਾਦਰ ਖਾਨ ਦੀ ਮੌਤ ਹੋ ਗਈ। ਨਾਦਰ ਖਾਨ ਨੂੰ ਮੁਹੰਮਦ ਕੁਲੀ ਨੇ ਕਤਲ ਕਰ ਦਿੱਤਾ, 12 ਹੋਰ ਉਸ ਦੇ ਸਾਥੀਆਂ ਨੂੰ ਨਾਲ ਲੈ ਕੇ। ਸੁੱਤਾ ਪਿਆ ਨਾਦਰ ਖਾਨ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ, ਇਹਦੇ ਹੱਥ ਕਮਾਂਡ ਆ ਗਈ। ਨਾਮ ਅਹਿਮਦ ਸ਼ਾਹ ਦੁਰਾਨੀ ਹੈ। ਇਸਲਾਮ ਯਕੀਨ ਕਰਦਾ ਹੈ ਕਿ ਜਦੋਂ ਅੱਜ ਵੀ ਤੁਸੀਂ ਕਿਤੇ ਇਸਲਾਮ ਦੇ ਕਿਸੇ ਸਕਾਲਰ ਨੂੰ ਪੁੱਛੋ ਜਾਂ ਕਾਜ਼ੀ ਅਨਾਇਤੁੱਲਾ ਸਾਹਿਬ ਦੀ ਤਲੀਮੁਲ ਇਸਲਾਮ ਪੜ੍ਹੋ, ਤੇ ਇਸਲਾਮ ਯਕੀਨ ਕਰਦਾ ਹੈ ਕਿ ਹਰ ਸਮੇਂ ਜਦੋਂ ਵੀ ਦੁਨੀਆ ਦੇ ਵਿੱਚ ਨਾ 40 ਬੜੇ ਪਹੁੰਚੇ ਬੰਦੇ ਹੁੰਦੇ ਨੇ ਇਸਲਾਮ ਦੇ, ਉਹਨਾਂ 40 ਪਹੁੰਚੇ ਹੋਏ ਬੰਦੇ ਨੂੰ ਅਬਦਾਲ ਕਿਹਾ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਗੁਰਦੁਆਰਾ ਪੰਜਾ ਸਾਹਿਬ ਵਾਲਾ ਜਿਹੜਾ ਸੀਗਾ ਹਸਨ ਅਬਦਾਲ ਦੇ, ਉਹ ਵੀ ਅਬਦਾਲ ਆਪਣੇ ਆਪ ਨੂੰ ਖਵਾਉਂਦਾ ਸੀ। ਉਹ ਕਹਿੰਦੇ ਨੇ ਕਿ 40 ਅਬਦਾਲ ਜਿਹੜੇ ਨੇ, 40 ਪਹੁੰਚੇ ਹੋਏ ਬੰਦੇ ਹਰ ਸਮੇਂ ਸੰਸਾਰ ਦੇ ਵਿੱਚ ਹੁੰਦੇ ਨੇ। ਤੇ ਅਹਿਮਦ ਸ਼ਾਹ ਨੇ ਆਪਣੇ ਆਪ ਨੂੰ ਆਪਣੇ ਆਪ ਹੀ ਰੂਹਾਨੀ ਆਗੂ ਖਵਾਉਣ ਵਾਸਤੇ ਆਪਣੇ ਨਾਲ ਅਬਦਾਲ ਸ਼ਬਦ ਦੀ ਵਰਤੋਂ ਕੀਤੀ। ਨਹੀਂ ਤੇ ਅਬਦਾਲੀ ਕੋਈ ਗੋਤ ਨਹੀਂ ਹੈ, ਅਬਦਾਲ ਕੋਈ ਇਲਾਕਾ ਨਹੀਂ ਹੈ। ਦੁਰਾਨ ਦਾ ਇਲਾਕਾ ਸੀ, ਅਹਿਮਦ ਸ਼ਾਹ ਦੁਰਾਨੀ ਸੀ। ਆਪਣੇ ਆਪ ਨੂੰ ਇਸਲਾਮ ਦਾ ਧਾਰਮਿਕ ਲੀਡਰ ਦੱਸਣ ਦੇ ਵਾਸਤੇ ਉਹਨੇ ਆਪਣੇ ਆਪ ਹੀ ਆਪਣੇ ਨਾਲ ਇਹ ਸ਼ਬਦ ਲਾ ਲਿਆ ਅਬਦਾਲੀ। ਜਿਸ ਤਰ੍ਹਾਂ ਸਾਡੇ ਬਾਬੇ ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਉਹਨੇ ਗੱਡੀ ਦੇ ਉੱਪਰ ਲਿਖਿਆ ਹੁੰਦਾ 108 ਬ੍ਰਹਮ ਗਿਆਨੀ ਬਾਬਾ ਫਲਾਣਾ ਸਿੰਘ ਜੀ। ਆਪਣੇ ਆਪ ਦੇ ਨਾਲ ਆਪੇ ਹੀ ਲਕਬ ਲਾ ਲੈਣਾ, ਆਪੇ ਹੀ ਆਪਣੇ ਆਪ ਦੇ ਨਾਲ। ਅਬਦਾਲੀ ਨੇ ਵੀ ਐਵੇਂ ਲਾਇਆ। ਖੈਰ, ਸੀ ਬਹਾਦਰ, ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ। ਅਬਦਾਲੀ ਦੇ ਹਮਲਿਆਂ ਦੇ ਵਿੱਚ ਇੱਕ ਸਭ ਤੋਂ ਵੱਡੀ ਘਟਨਾ, ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਤੇ ਸਿੱਖ ਦੇ ਰਿਸ਼ਤੇ ਦੀ, ਇਸ ਗੁਰੂ ਔਰ ਸਿੱਖ ਦੇ ਰਿਸ਼ਤੇ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਕੜੀ ਹੈ। ਉਹ ਇਹ ਹੈ ਕਿ ਬਾਕੀ ਧਰਮਾਂ ਦੇ ਨਾਲੋਂ ਵਿਲੱਖਣਤਾ ਇਹ ਹੈ ਕਿ ਗੁਰੂ ਸਿੱਖ ਨੂੰ ਗੁਰੂ ਬਣਾ ਦਿੰਦਾ ਤੇ ਗੁਰੂ ਸਿੱਖ ਬਣ ਜਾਂਦਾ। ਥਾਪਿਆ ਲੈਣਾ ਜੀਵਦੇ ਗੋਰੇ ਆਈ ਸਿਰ ਛਤਰ ਫਿਰਾਇਆ। ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਹੀ ਲੈਣਾ ਜੀ ਨੂੰ ਅੰਗਦ ਬਣਾ ਦਿੱਤਾ, ਆਪ ਸੰਗਤ 'ਚ ਬੈਠ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਸੰਕਲਪ ਨੂੰ ਬੜੇ ਵੱਡੇ ਰੂਪ 'ਚ ਪ੍ਰਗਟ ਕਰ ਦਿੱਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ
ਪੂਰਾ ਖਾਲਸੇ ਨੂੰ ਗੁਰੂ ਕਹਿ ਦਿੱਤਾ। ਹੁਣ ਜੇ ਇਤਿਹਾਸ ਦੇ ਵਿੱਚ ਕਿਸੇ ਗੁਰੂ ਦੇ ਨਾਲ ਇੱਕ ਲਕਬ ਲੱਗਦਾ ਹੈ ਨਾ ਬੰਦੀ ਛੋੜ ਦਾ, ਤੇ ਉਹ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ, 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਇਹ ਲਕਬ ਜੇਕਰ ਲੱਗਾ ਹੈ ਤੇ ਕੇਵਲ ਗੁਰੂ ਦੇ ਨਾਲ ਲੱਗਾ ਹੈ, ਤੇ ਗੁਰੂ ਤੋਂ ਬਾਅਦ ਜੇਕਰ ਕਿਸੇ ਸਿੱਖ ਨੂੰ ਕਿਸੇ ਗੈਰ ਸਿੱਖ ਨੇ ਇਹ ਲਕਬ ਦਿੱਤਾ ਹੈ, ਖਾਸ ਕਰਕੇ ਹਿੰਦੁਸਤਾਨ ਦੇ ਹਿੰਦੂਆਂ ਨੇ, ਤੇ ਉਹ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਜਿਸ ਸਵੇਰੇ ਅਬਦਾਲੀ ਨੇ ਦਿੱਲੀ ਤੇ ਕਬਜ਼ਾ ਕੀਤਾ, ਤੇ ਕੁਝ ਸਰੋਤਾਂ ਦੇ ਮੁਤਾਬਕ 2200, ਕੁਝ ਸਰੋਤਾਂ ਦੇ ਮੁਤਾਬਕ 22000 ਹਿੰਦੂਆਂ ਦੀ ਨੌਜਵਾਨ ਲੜਕੀ ਜਿਹੜੀ ਸੀ ਉਹ ਕੱਢ ਕੇ ਉਧਾਲ ਕੇ ਗੁਲਾਮ ਬਣਾ ਕੇ ਲੈ ਕੇ ਜਾ ਰਿਹਾ ਸੀ ਅਬਦਾਲੀ, ਜਿਹਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹ ਸਿੰਘ, ਸਰਦਾਰ ਕਰਮ ਸਿੰਘ, ਇਹਨਾਂ ਸਾਰੇ ਸਰਦਾਰਾਂ ਨੇ ਉਹਦੀ ਫੌਜ ਨੂੰ ਘੇਰ ਕੇ ਇਹ ਸਾਰੀਆਂ ਬੱਚੀਆਂ ਛਡਵਾਈਆਂ। ਤੇ ਬੱਚੀਆਂ ਦੇ ਵਾਰਸਾਂ ਨੇ ਪਤਾ ਕੀ ਕਿਹਾ ਸੀ? ਛਡਵਾਉਣੀਆਂ ਵੀ ਪਈਆਂ ਤੇ ਵਸਾਉਣੀਆਂ ਵੀ ਪਈਆਂ। ਬੱਚੀਆਂ ਦੇ ਵਾਰਸਾਂ ਨੇ ਕਿਹਾ ਸੀ ਕਿ ਮੁਸਲਮਾਨ ਚੁੱਕ ਕੇ ਲੈ ਗਏ ਨੇ, ਧਰਮ ਭ੍ਰਿਸ਼ਟ ਹੋ ਚੁੱਕਾ ਸੀ, ਘਰਾਂ 'ਚ ਜਗ੍ਹਾ ਨਹੀਂ ਦੇਣੀ। ਸਿੱਖਾਂ ਨੇ ਅਬਦਾਲੀ ਕੋ ਛਡਾਈਆਂ ਤੇ ਉਹਨਾਂ ਨੂੰ ਫਿਰ ਜ਼ੋਰ ਦੇ ਨਾਲ ਵਸਾਇਆ ਵੀ। ਤੇ ਸੱਚ ਜਾਣਿਓ 22000 ਬੱਚੀ ਦੇ ਵਿੱਚੋਂ ਮੈਂ ਕਹਿੰਦਾ ਸਿੱਖ ਸਰੋਤਾਂ ਦੀ ਤੇ ਤੁਸੀਂ ਗੱਲ ਹੀ ਛੱਡ ਦਿਓ, ਮੈਨੂੰ ਕੋਈ ਸਿੱਖ ਵਿਰੋਧੀ ਸਰੋਤ ਵੀ ਦੱਸ ਦਿਓ ਕਿਸੇ ਨੇ ਇੱਕ ਵੀ ਕਿਹਾ ਹੋਵੇ ਕਿ ਸਿੱਖ ਫੌਜ ਨੇ ਅਬਦਾਲੀ ਦੇ ਕੋਲ ਕੁੜੀਆਂ ਤੇ ਛਡਾਈਆਂ, ਪਰ 22000 ਦੇ ਵਿੱਚੋਂ ਇੱਕ ਕੁੜੀ ਵੀ ਕਿਤੇ ਆਪਣੇ ਘਰ ਲੈ ਗਏ, ਇੱਕ ਵੀ ਨਹੀਂ। ਇਹ ਸਿੱਖੀ ਦਾ ਉਸ ਵੇਲੇ ਇਖਲਾਕ ਸੀ। ਸੋ ਇੰਨੀਆਂ ਜ਼ਿਆਦਾ ਤਾਦਾਦ ਦੇ ਵਿੱਚ ਬੱਚੀਆਂ ਨੂੰ ਛਡਾਉਣ ਦੇ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਇੱਕ ਸ਼ਬਦ ਜੁੜਿਆ ਹੈ, ਬੰਦੀ ਛੋੜ, ਕਿ ਬੰਦੀ ਦੇ ਵਿੱਚੋਂ ਉਹਨਾਂ ਬੱਚੀਆਂ ਨੂੰ ਛਡਾਇਆ ਗਿਆ, ਉਹਨਾਂ ਬੱਚੀਆਂ ਨੂੰ ਘਰ ਘਰ ਵਸਾਇਆ ਗਿਆ। ਉਸ ਤੋਂ ਬਾਅਦ ਹੋਰ ਵੀ ਕਈ ਇਲਾਕਿਆਂ ਦੇ ਉੱਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਕਬਜ਼ੇ ਕੀਤੇ। ਮੀਰ ਮੰਨੂ ਦੀ ਮੌਤ ਦਾ ਕਾਰਨ ਜੱਸਾ ਸਿੰਘ ਆਹਲੂਵਾਲੀਆ ਦੀ ਬਹੁਤ ਵੱਡੀ ਰਣਨੀਤੀ ਹੈ। ਮੀਰ ਮੰਨੂ ਦੇ ਬਾਰੇ ਅਸੀਂ ਸਾਰੇ ਪੜ੍ਹਦੇ ਹਾਂ ਕਿ ਮੀਰ ਮੰਨੂ ਦੇ ਬਾਰੇ ਸਾਡੇ ਸਿੱਖ ਸਰੋਤਾਂ ਦੇ ਵਿੱਚ ਸਿੱਖ ਮਾਨਸਿਕਤਾ ਦਾ ਜਿਹੜਾ ਪ੍ਰਗਟਾਵਾ ਕੀਤਾ ਗਿਆ ਨਾ, ਉਹ ਸੀਗਾ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਉਸ ਸਮੇਂ ਸਿੱਖ ਕੌਮ ਨੂੰ ਗੁਰੀਲਾ ਨੀਤੀ ਦੇ ਢੰਗ ਦੱਸੇ ਨੇ। ਸਿੱਖਾਂ ਨੂੰ ਕਿਹਾ ਕਿ ਛੋਟਿਆਂ-ਛੋਟਿਆਂ ਟੁਕੜਿਆਂ ਦੇ ਵਿੱਚ ਆਪਣੇ ਆਪ ਨੂੰ ਵੰਡ ਲਓ। ਸਿੱਖਾਂ ਨੂੰ ਕਿਹਾ ਗਿਆ ਕਿ ਤੁਸੀਂ ਵਸੋਂ ਦੇ ਨਾਲੋਂ ਜਿਹੜੇ ਮਿਲਵਰਤਨੀਏ ਸਿੱਖ ਨੇ ਉਹਨਾਂ ਦਾ ਨੁਕਸਾਨ ਨਾ ਹੋਵੇ, ਤੁਸੀਂ ਬਾਹਰਲੇ ਇਲਾਕਿਆਂ ਦੇ ਵਿੱਚ ਛੋਟੇ-ਛੋਟੇ ਜਥਿਆਂ ਦੇ ਰੂਪ 'ਚ ਰਹਿਣਾ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਜਦੋਂ ਅਬਦਾਲੀ ਦੇ ਕੋਲੋਂ ਇਹਨਾਂ ਬੱਚਿਆਂ ਨੂੰ ਛਡਾਇਆ ਗਿਆ, ਉਦੋਂ ਊਠ ਵੀ ਖੋਏ ਗਏ ਨੇ, ਘੋੜੇ ਵੀ ਖੋਏ ਗਏ ਨੇ, ਸ਼ਸਤਰ ਵੀ ਖੋਏ ਗਏ ਨੇ। ਇਹਨਾਂ ਸਾਰੀਆਂ ਚੀਜ਼ਾਂ ਖੋਹਣ ਤੋਂ ਬਾਅਦ ਜਦੋਂ ਅਬਦਾਲੀ ਨੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਿਆ ਸੀ ਨਾ, ਕਹਿੰਦਾ ਮੈਂ ਇੱਕ ਵਾਰੀ ਮਰਹੱਟਿਆਂ ਦਾ ਲੱਕ ਤੋੜਿਆ ਤੇ ਉਹਦੇ ਤੋਂ ਬਾਅਦ ਮਰਹੱਟਿਆਂ ਨੇ ਮੇਰੇ ਅੱਗੇ ਸਿਰ ਨਹੀਂ ਚੁੱਕਿਆ। ਇਹ ਸਿੱਖ ਕੌਣ ਨੇ? ਮੈਂ ਹਿੰਦੁਸਤਾਨ ਦੀਆਂ ਔਰਤਾਂ ਨੂੰ ਲੈ ਕੇ ਆ ਰਿਹਾ ਸੀ, ਰਸਤੇ ਦੇ ਵਿੱਚ ਕਿਤੇ ਬਘੇਲ ਸਿੰਘ ਨੇ, ਕਿਤੇ ਜੱਸਾ ਸਿੰਘ ਨੇ, ਕਿਤੇ ਹਰੀ ਸਿੰਘ ਨੇ, ਕਿਤੇ ਕਰਮ ਸਿੰਘ ਨੇ ਮੈਨੂੰ ਲੁੱਟ ਲਿਆ। ਇਹ ਕੌਣ ਨੇ? ਕਹਿੰਦਾ ਸਿੱਖ ਨੇ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲ ਦੇ ਵਿੱਚ, ਗੁਜ਼ਾਰਾ ਘੋੜਿਆਂ ਦੀਆਂ ਕਾਠੀਆਂ ਤੇ। ਖਾਂਦੇ ਕੀ ਨੇ? ਕਹਿੰਦਾ ਇਹ ਨਹੀਂ ਪਤਾ ਕੀ ਖਾਂਦੇ ਨੇ, ਇਹ ਦੱਸ ਸਕਦਾ ਖਾਂਦੇ ਕਿਵੇਂ ਨੇ। ਕਹਿੰਦਾ ਕਿਵੇਂ? ਕਹਿੰਦਾ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਉੱਚੀ ਆਵਾਜ਼ 'ਚ ਕਹਿੰਦੇ ਨੇ ਭੁੱਖਾ ਦੇਤ ਆਵਾਜ਼ਾਂ ਕੋਈ, ਆਓ ਦੇਗ ਤਿਆਰ ਗੁਰ ਹੋਈ। ਵੀ ਸਾਡਾ ਲੰਗਰ ਤਿਆਰ ਹੈ, ਜਿਹਨੂੰ ਵੀ ਆਵਾਜ਼ ਸੁਣਦੀ ਹੈ ਆ ਕੇ ਛਕ ਸਕਦਾ ਹੈ। ਅਬਦਾਲੀ ਹੱਸਿਆ, ਕਹਿੰਦਾ ਬੜੀ ਅਜੀਬ ਗੱਲ ਹੈ, ਜੇ ਦੁਸ਼ਮਣ ਆ ਜਾਵੇ ਪ੍ਰਸ਼ਾਦਾ ਛਕਣ ਵਾਸਤੇ, ਕਹਿੰਦਾ ਆ ਜਾਵੇ। ਕਹਿੰਦਾ ਜੇ ਦੁਸ਼ਮਣ ਪ੍ਰਸ਼ਾਦਾ ਛਕਣ ਬੈਠ ਜਾਵੇ, ਕਹਿੰਦਾ ਬਿਲਕੁਲ ਹਮਲਾ ਨਹੀਂ ਕਰਦੇ। ਕਿਤੇ ਕਾਜ਼ੀ ਨੂਰ ਮੁਹੰਮਦ ਦੇ ਜ਼ੰਗਨਾਮੇ ਦਾ ਆਖਰੀ ਚੈਪਟਰ ਹੈ ਤਾਰੀਫੇ ਸਗਾਂ, ਕੁੱਤਿਆਂ ਦੀ ਤਾਰੀਫ। ਉਹ ਸਾਰੀ ਰਚਨਾ 'ਚ ਸਾਨੂੰ ਕੁੱਤੇ ਲਿਖਦਾ ਹੈ। ਉਹਦਾ ਇੱਕ ਚੈਪਟਰ ਹੈ ਤਾਰੀਫੇ ਸਗਾਂ, ਕੁੱਤਿਆਂ ਦੀ ਤਾਰੀਫ। ਉਹਦੇ 'ਚੋਂ 52 ਸ਼ੇਰ ਲਿਖਦਾ ਹੈ ਤੇ ਕਹਿੰਦਾ ਇਹ ਜਿਹੜੇ ਕੁੱਤੇ ਨੇ ਨਾ, ਇਹਨਾਂ ਨੂੰ ਕੁੱਤੇ ਨਾ ਕਹੋ, ਇਹ ਸ਼ੇਰ ਨੇ। ਸਗਾ ਰਾ ਮਗੋ ਸਕ ਕੇ ਹਸਤੰਦ ਸ਼ੇਰ, ਬਾ ਮਾਦਾਨੇ ਮਰਦਾਂ ਚੋਂ ਸ਼ੇਰਾਂ ਦਲੇਰ, ਕਿ ਜਨਗਰ ਜਵਾਂ ਅਸਤ ਵਾਂ ਅਸਤ ਪੀਰ, ਬਗੋ ਸੰਗ ਬੁੜੀਆ ਬਰੋ ਗੋਸ਼ਾ ਗੀਰ। ਕਹਿੰਦਾ ਫਿਰ ਜਨ ਜਿਨਾ ਨਾ ਬਾਸ਼ਦ ਮਿਆਨੇ ਸਗਾਂ। ਕਹਿੰਦਾ ਸਭ ਤੋਂ ਵੱਡੀ ਗੱਲ ਕਿ ਔਰਤ ਦੀ ਇੱਜ਼ਤ ਨਹੀਂ ਲੁੱਟਦੇ, ਔਰਤ ਦੇ ਗਹਿਣੇ ਨੂੰ ਹੱਥ ਨਹੀਂ ਪਾਉਂਦੇ, ਇਹਨਾਂ ਦੀ ਵਰਗੀ ਤਲਵਾਰਬਾਜ਼ੀ ਕਿਸੇ ਦੀ ਨਹੀਂ, ਇਹਨਾਂ ਦੀ ਵਰਗੀ ਨਿਸ਼ਾਨੇਬਾਜ਼ੀ ਕਿਸੇ ਦੀ ਨਹੀਂ। ਜਦੋਂ ਇਹ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਖਿੱਚਦੇ ਨੇ ਤੇ ਦੁਸ਼ਮਣ ਉਦੋਂ ਹੀ ਮਹਿਸੂਸ ਕਰ ਲੈਂਦਾ ਕਿ ਮੇਰੇ ਉੱਪਰ ਕਫਨ ਪੈ ਗਿਆ। ਜਦੋਂ ਇਹ ਆਪਣਾ ਬਰਸ਼ਾ ਉੱਪਰ ਨੂੰ ਚੁੱਕਦੇ ਨੇ ਤੇ ਇੰਜ ਲੱਗਦਾ ਕੋਹ ਕਾਫ ਵਰਗੇ ਪਹਾੜ ਵੀ ਕੰਬਣ ਲੱਗ ਜਾਂਦੇ ਨੇ। ਤੇ ਕਹਿੰਦਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹਨਾਂ ਸਿੱਖਾਂ ਦੇ ਵਿੱਚ, ਕਹਿੰਦਾ ਮੇਰੀ ਗੱਲ ਤੇ ਯਕੀਨ ਨਹੀਂ ਹੈਗਾ,
ਤੇ ਕਲਾਤ ਸ਼ਹਿਰ ਦਾ 30,000 ਪਠਾਨ ਸਿੱਖਾਂ ਦੇ ਕੋਲੋਂ ਕੁੱਟ ਖਾ ਕੇ ਆਇਆ। ਕਹਿੰਦਾ ਇਹਨਾਂ 30,000 ਪਠਾਨਾਂ ਦੇ ਕੋਲੋਂ ਗਵਾਹੀ ਲੈ ਲਓ, ਜੇ ਮੈਦਾਨੇ ਜੰਗ 'ਚ ਜੂਝਦਿਆਂ ਕਿਸੇ ਦੁਸ਼ਮਣ ਦੀ ਪੱਗ ਲੱਥ ਜਾਵੇ ਤਲਵਾਰ ਰੋਕ ਲੈਂਦੇ ਨੇ। ਕਹਿੰਦੇ ਮੇਰੇ ਵੀਰ ਪਹਿਲਾਂ ਆਪਣੀ ਦਸਤਾਰ ਸਿੱਖ ਤੇ ਸਿਰ ਤੇ ਰੱਖ ਲਾ, ਮੈਂ ਤੇਰੇ ਨਾਲ ਲੜਨ ਜ਼ਰੂਰ ਆਇਆ ਮੈਦਾਨੇ ਜੰਗ 'ਚ, ਮੇਰਾ ਤੇਰੇ ਨਾਲ ਜਾਤੀ ਵੈਰ ਕੋਈ ਨਹੀਂ, ਮੈਂ ਤੇਰੀ ਦਸਤਾਰ ਛਾਲਣ ਨਹੀਂ ਆਇਆ। ਅੱਜ ਵੇਖੀਏ ਅੱਜ ਤੇ ਮਾਫ ਕਰਨਾ ਅਫਸੋਸ ਨਾ ਕਹਿਣਾ ਪੈਂਦਾ, ਗੁਰਧਾਮਾਂ 'ਚ ਪੱਗਾਂ ਉਛਾਲੀਆਂ ਜਾਂਦੀਆਂ ਨੇ, ਮੈਦਾਨੇ ਜੰਗ 'ਚ ਸਿੱਖ ਦੁਸ਼ਮਣ ਦੀ ਪੱਗ ਨੂੰ ਹੱਥ ਨਹੀਂ ਲਾਉਂਦਾ। ਸੋ ਜਦੋਂ ਇਹ ਸਾਰੀਆਂ ਖੂਬੀਆਂ ਸੁਣਦਾ ਹੈ ਅਹਿਮਦ ਸ਼ਾਹ ਅਬਦਾਲੀ, ਤੇ ਉਹ ਕਹਿੰਦਾ ਕਿ ਜੇ ਸਾਰਾ ਹੀ ਦੁਸ਼ਮਣ ਲੰਗਰ ਛਕ ਜਾਵੇ, ਕਹਿੰਦਾ ਛਕ ਜਾਵੇ, ਕਹਿੰਦਾ ਜੇ ਇਹਨਾਂ ਦੇ ਕੋਲ ਕੁਝ ਨਾ ਬਚੇ ਤੇ ਫਿਰ ਕਹਿੰਦਾ ਪਤਾ ਕੀ ਕਰਦੇ ਨੇ। ਰਜਿੰਦਰ ਸਿੰਘ ਵੀਰ ਜੀ ਨੇ ਇੱਕ ਗੱਲ ਕੀਤੀ ਸੀ ਕਿ ਸਿੱਖਾਂ ਕੋਲ ਇੱਕ ਬਹੁਤ ਵੱਡੀ ਸ਼ਕਤੀ ਹੈ ਜਕਾਰਾ। ਕਹਿੰਦਾ ਫਿਰ ਪਤਾ ਕੀ ਕਰਦੇ ਨੇ, ਬੱਚੇ ਤੋਂ ਦਾਣਾ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਤੇ ਹੈ। ਜੇ ਕਿਤੇ ਦਾਣਾ ਬਚ ਜਾਵੇ ਤੇ ਆਪ ਖਾ ਲੈਂਦੇ ਨੇ, ਨਹੀਂ ਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਜਕਾਰਾ ਬੁਲਾ ਦਿੰਦੇ ਨੇ ਕਿ ਬੜੀ ਖੁਸ਼ੀ ਹੋਈ, ਖਾਦਾ ਸੇ ਸਹੀ ਚਾਹੇ ਦੁਸ਼ਮਣ ਨੇ ਖਾ ਲਿਆ। ਫਿਰ ਅਬਦਾਲੀ ਦੀ ਜ਼ੁਬਾਨ ਚੋਂ ਇੱਕ ਸ਼ਬਦ ਨਿਕਲਿਆ, ਕਹਿੰਦਾ ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ, ਇਸ ਕੌਮ ਦੇ ਵਿੱਚੋਂ ਮੈਨੂੰ ਬਾਦਸ਼ਾਹਤ ਦੀ ਬੋ ਆਉਂਦੀ ਹੈ। ਹੁਣ ਉਹ ਜਿਹੜੀ ਬਾਦਸ਼ਾਹ ਦੀ ਬੋ ਅਬਦਾਲੀ ਨੂੰ ਆ ਰਹੀ ਹੈ, ਅੱਜ ਸਾਡੇ ਚੋਂ ਖਤਮ ਕਿਉਂ ਹੈ? ਕਿਉਂਕਿ ਜਿੰਨੇ ਗੁਣ ਉਹਨੂੰ ਦੱਸੇ ਜਾ ਰਹੇ ਨੇ ਸਾਡੇ 'ਚ ਇੱਕ ਗੁਣ ਵੀ ਨਹੀਂ ਰਿਹਾ। ਜਿੰਨੇ ਗੁਣ ਦੱਸੇ ਜਾ ਰਹੇ ਨੇ ਕਿ ਦਸਤਾਰ ਦਾ ਸਤਿਕਾਰ ਖਤਮ ਹੈ, ਪ੍ਰਚਾਰਕਾਂ ਦੀਆਂ ਪੱਗਾਂ ਲੱਥ ਰਹੀਆਂ ਨੇ, ਤੁਹਾਨੂੰ ਪਤਾ ਹੈ। ਬਾਣੀ ਦਾ ਸਤਿਕਾਰ ਖਤਮ ਹੁੰਦਾ ਜਾ ਰਿਹਾ ਹੈ, ਏਕਤਾ ਖਤਮ ਹੁੰਦੀ ਜਾ ਰਹੀ ਹੈ। ਲੰਗਰ ਦੇ ਵਿੱਚ ਕਿਤੇ ਕੋਈ ਮੇਰਾ ਮੋਨਾ ਵੀਰ ਲੰਗਰ ਵਰਤਾਉਣ ਆ ਜਾਵੇ ਨਾ, ਤੇ ਕੁਝ ਤੇ ਕਹਿੰਦੇ ਨਹੀਂ ਅਸੀਂ ਤੇਰੇ ਹੱਥੋਂ ਪ੍ਰਸ਼ਾਦਾ ਨਹੀਂ ਲੈਣਾ, ਤੇ ਉਸ ਵੇਲੇ ਸਿੱਖ ਜਿਹੜੇ ਨੇ ਦੁਸ਼ਮਣ ਨੂੰ ਲੰਗਰ 'ਚ ਬਿਠਾ ਕੇ ਛਕਾ ਰਹੇ ਨੇ। ਸੋ ਜੇ ਅੱਜ ਅਬਦਾਲੀ ਦੇ ਸ਼ਬਦਾਂ ਦੇ ਵਿੱਚ ਅਜ਼ੀ ਕੌਮ ਬੂ ਬਾਦਸ਼ਾਹੀਏ ਆਮਦ, ਜੇ ਅੱਜ ਸਾਡੀ ਕੌਮ ਦੇ ਵਿੱਚੋਂ ਬਾਦਸ਼ਾਹਤ ਗਵਾਚੀ ਹੈ ਤੇ ਬਾਦਸ਼ਾਹਤ ਦੀ ਸੁਗੰਧ ਨਹੀਂ ਆ ਰਹੀ, ਤੇ ਮਾਫ ਕਰਨਾ ਇਸ ਕਰਕੇ ਹੈ ਕਿ ਬਾਦਸ਼ਾਹਤ ਨੂੰ ਲੈਣ ਵਾਲੇ ਗੁਣ ਗਵਾਚ ਗਏ ਨੇ। ਇੱਕ ਅਹਿਮ ਗੱਲ ਹੈ। ਅਹਿਮਦ ਸ਼ਾਹ ਅਬਦਾਲੀ ਆਪਣੇ ਜਰਨੈਲ ਅਲੀ ਹਸਨ ਨੂੰ ਕਹਿੰਦਾ ਅਲੀ ਹਸਨ, ਮੈਂ ਇਸ ਕੌਮ ਨੂੰ ਖਤਮ ਕਰਨਾ ਹੈ, ਮੈਂ ਇਸ ਕੌਮ ਨੂੰ ਨੇਸਤਾ ਨਬੂਦ ਕਰਨਾ ਚਾਹੁੰਦਾ, ਮੈਂ ਚਾਹੁੰਦਾ ਕਿ ਇਸ ਕੌਮ ਦਾ ਨਾਮੋ ਨਿਸ਼ਾਨ ਇਸ ਤੇ ਨਾ ਰਵੇ। ਪਰ ਇਹ ਦੱਸ ਕਿ ਇਹਨਾਂ ਦੀ ਤਾਕਤ ਦਾ ਕਾਰਨ ਕੀ ਹੈ? ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਕਹਿੰਦਾ ਇਹਨਾਂ ਦੇ ਗੁਰੂ ਨੇ ਇਹੋ ਜਿਹੀ ਖੰਡੇ ਬਾਟੇ ਦੀ ਅਮਰ ਦੀ ਦਾਤ ਦੇ ਦਿੱਤੀ ਹੈ ਕਿ ਅਸੀਂ ਮਾਰਦੇ ਮਾਰਦੇ ਮਰ ਚੱਲੇ, ਪਰ ਇਹ ਨਹੀਂ ਮਰਦੇ। ਬੜੀ ਅਜੀਬ ਗੱਲ ਹੈ। ਕਹਿੰਦਾ ਖਤਮ ਕਰਨਾ ਇਹਨਾਂ ਨੂੰ। ਵਲੀ ਹਸਨ ਨੂੰ ਬੁਲਾ ਕੇ ਕਹਿੰਦਾ ਇੱਕ ਤੋਪ ਤਿਆਰ ਕਰੋ। ਵਲੀ ਹਸਨ ਨੇ ਸਾਰੇ ਬੁਲਾਏ ਆਪਣੇ ਜਰਨੈਲਾਂ ਨੂੰ ਕਿਹਾ ਕਿ ਕੋਈ ਐਸਾ ਮਿਸਤਰੀ ਲੱਭੋ ਜਿਹੜਾ ਵਧੀਆ ਤੋਪ ਤਿਆਰ ਕਰ ਸਕੇ। ਲਾਹੌਰ ਤੋਂ 24 ਕੋਹ ਦੇ ਉੱਪਰ ਇੱਕ ਪਿੰਡ ਹੈ ਚਬੁਰਜੀ ਦਾ ਇੱਕ ਲੋਹਾਰ ਸੀ ਜਿਸ ਦਾ ਨਾਮ ਸੀ ਸ਼ਾਹ ਨਜ਼ੀਰ। ਸ਼ਾਹ ਨਜ਼ੀਰ ਨੇ ਰਾਜੇ ਨੂੰ ਕਿਹਾ ਤੋਪ ਤਿਆਰ ਕਰ ਸਕਦਾ, ਪਰ ਸਰਕਾਰੀ ਤੌਰ ਤੇ ਮੁਨਾਦੀ ਕਰਵਾ ਦੇ ਕਿ ਇਸ 24 ਕੋਹ ਦੇ ਇਲਾਕੇ 'ਚ ਜਿੰਨੇ ਵੀ ਪਿੰਡ ਨੇ ਆਪਣੇ ਘਰਾਂ ਦੇ ਵਿੱਚੋਂ ਜਿੰਨੇ ਵੀ ਕਾਂਸੀ ਦੇ, ਤਾਂਬੇ ਦੇ, ਪਿੱਤਲ ਦੇ ਬਰਤਨ ਨੇ ਉਹ ਸਾਰੇ ਮੈਨੂੰ ਦੇ ਦਿੱਤੇ ਜਾਣ। 4 ਤੋਂ ਲੈ ਕੇ 7 ਧਾਤਾਂ ਇਕੱਠੀਆਂ ਕੀਤੀਆਂ ਗਈਆਂ, ਤੋਪ ਤਿਆਰ ਕੀਤੀ ਗਈ। ਜਿਹੜੀ ਤੋਪ ਦੀ ਅਬਜ਼ਦ ਹੈ ਨਾ, ਅਰਬੀ ਦੇ ਵਿੱਚ ਅੰਕ ਗਣਿਤ ਦੇ ਹਿਸਾਬ ਦੇ ਨਾਲ ਲਿਖਿਆ ਜਾਂਦਾ, ਉਹਦੇ ਮੁਤਾਬਕ 1760 ਦੇ ਵਿੱਚੋਂ ਤੋਪ ਤਿਆਰ ਹੋ ਗਈ। ਉਸ ਤੋਪ ਦਾ ਨਾਮ ਰੱਖਿਆ ਗਿਆ ਪੀਕਰੇ ਅਜ਼ਦਹ ਆਤਸ਼ਵਾਰ। ਜਦੋਂ ਅਬਦਾਲੀ ਨੂੰ ਤੋਪ ਵਿਖਾਈ ਤਾਂ ਉਸਨੇ ਤੋਪ ਦਾ ਨਾਮ ਬਦਲ ਦਿੱਤਾ, ਉਸਨੇ ਨਾਮ ਰੱਖਿਆ ਜ਼ਮਜ਼ਮਾ। ਔਰ ਸੱਚ ਜਾਣਿਓ ਉਸ ਤੋਪ ਦੇ ਵਿੱਚ 21 ਕਿਲੋ ਬਰੂਦ ਦਾ ਗੋਲਾ ਜਿਹੜਾ ਚੱਲਦਾ ਸੀ ਉਸ ਤੋਪ ਦੇ ਵਿੱਚ। ਔਰ ਉਹ ਤੋਪ ਜਿਹੜੀ ਹੈ ਜਿਸ ਨੂੰ ਅਬਦਾਲੀ ਦੇ ਉੱਪਰ ਇਹ ਮਾਣ ਸੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਹੈ, ਮੈਂ ਇਸ ਤੋਪ ਦੇ ਨਾਲ ਸਿੱਖਾਂ ਦੇ ਜਿਹੜੇ ਇਲਾਕੇ ਨੇ ਨੇਸਤੋ ਨਬੂਦ ਕਰ ਦਿੰਦੇ ਨੇ। ਜਿਸ ਵੇਲੇ ਪਹਿਲਾ ਹੀ ਪੰਗਾ ਸਿੱਖਾਂ ਦੇ ਨਾਲ ਪਿਆ ਤੇ ਸਿੱਖਾਂ ਨੇ ਸਭ ਤੋਂ ਪਹਿਲਾਂ ਉਸ ਤੋਪ ਨੂੰ ਖੋਇਆ। ਅੱਜ ਉਹ ਤੋਪ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿਲੇ ਦੇ ਅੱਗੇ ਖੜੀ ਹੈ, ਉਹਨੂੰ ਭੰਗੀਆਂ ਵਾਲੀ ਤੋਪ ਕਿਹਾ ਜਾਂਦਾ ਹੈ ਕਿਉਂਕਿ ਭੰਗੀ ਮਿਸਲ ਦੇ ਸਰਦਾਰਾਂ ਨੇ ਅਬਦਾਲੀ ਦੇ ਕੋਲੋਂ ਖੋਹ ਲਈ ਸੀ। ਅੱਜ ਉਹ ਤੋਪ ਸਿੱਖਾਂ ਦੇ ਕੋਲ, ਉਹ ਕਾਹਦੇ ਕਰਕੇ ਖੋਈ ਗਈ? ਸਿੱਖਾਂ ਦੇ ਵਿੱਚ ਏਕਤਾ ਦਾ, ਇਤਫਾਕ ਦਾ, ਪਿਆਰ ਦਾ ਗੁਣ ਸੀ। ਹੁਣ ਅਹਿਮਦ ਸ਼ਾਹ ਅਬਦਾਲੀ ਨੇ ਸਰਹੰਦ ਦੇ ਹਾਕਮ ਭੀਖਣ ਖਾਨ ਨੂੰ, ਜੈਨ ਖਾਨ ਨੂੰ, ਸਾਰਿਆਂ ਨੂੰ ਲਿਖਿਆ, ਕਹਿੰਦਾ ਮੈਂ ਸਿੱਖਾਂ ਨੂੰ ਜਿਵੇਂ ਵੀ ਹੋਵੇ ਖਤਮ ਕਰਨਾ ਹੈ। 1762 ਤੱਕ ਅਸੀਂ ਆ ਜਾਈਏ। ਵੱਡਾ ਘੱਲੂਘਾਰਾ ਸਾਰੇ ਪਾਸੇ ਤੋਂ। ਵਕਤ ਮੈਨੂੰ ਦੱਸ ਦਿਓ ਜੀ, ਵਕਤ। ਚਲੋ, ਸਾਰੇ ਪਾਸੇ ਤੋਂ ਸਿੱਖਾਂ ਨੂੰ ਘੇਰਾ ਪਾ ਲਿਆ ਗਿਆ। ਘੇਰਾ ਪਾਉਣ ਵਾਲਿਆਂ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਬਖਸ਼ੀ ਸਰ ਬੁਲੰਦ ਖਾਨ, ਦਿਲਾਵਰ ਖਾਨ, ਸਲਾਬਤ ਖਾਨ, ਨਜ਼ਾਬਤ ਖਾਨ, ਭੀਖਣ ਖਾਨ, ਜੈਨ ਖਾਨ, ਇਹਨਾਂ ਸਾਰਿਆਂ ਨੇ ਘੇਰਾ ਪਾ ਲਿਆ। ਇਸ ਫੌਜ ਦੀ ਜਿਹੜੀ ਗਿਣਤੀ ਆ ਲੱਖਾਂ ਦੇ ਵਿੱਚ ਹੈ
ਤੇ ਸਿੱਖ ਜਿਹੜੇ ਲੜਨ ਵਾਲੇ ਨੇ ਉਹ ਥੋੜੇ ਨੇ, ਪਰ ਪਰਿਵਾਰ ਦਾ ਵਹੀਰ ਬੜਾ ਵੱਡਾ ਹੈ। ਸਾਰੀਆਂ ਮਿਸਲਾਂ ਦੇ ਸਰਦਾਰ ਨਾਲ ਨੇ। ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਸ ਵੇਲੇ ਦਾਦਾ ਹੈ ਸਰਦਾਰ ਚੜ੍ਹਤ ਸਿੰਘ, ਉਹ ਸਾਰੇ ਮਿਸਲਾਂ ਦੇ ਸਰਦਾਰਾਂ ਨੂੰ ਕਹਿੰਦਾ ਅਸੀਂ ਇੰਜ ਕਰੀਏ ਕਿ ਆਪਣੀਆਂ ਆਪਣੀਆਂ ਮਿਸਲਾਂ ਵੰਡ ਕੇ ਤੇ ਆਪਣੇ ਆਪਣੇ ਜਥਿਆਂ ਦੀ ਰਾਖੀ ਦੇ ਵਾਸਤੇ ਲੜਾਈ ਲੜੀਏ। ਇਹ ਨੀਤੀ ਹੈ ਜੰਗ ਦੀ, ਇੱਕ ਨੀਤੀ। ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਸ ਵੇਲੇ ਸੁਲਤਾਨੁਲ ਕੌਮ ਹੈ, ਕੌਮ ਦਾ ਸੁਲਤਾਨ ਹੈ, ਮੰਨੀ ਉਸ ਦੀ ਜਾਣੀ ਹੈ। ਉਹ ਸਾਰੀ ਸਥਿਤੀ ਨੂੰ ਵਾਚਣ ਤੋਂ ਬਾਅਦ, ਮੈਂ ਪਹਿਲਾਂ ਵੀ ਦੱਸਿਆ ਸੀ ਕਿ ਛੋਟੇ ਘੱਲੂ ਘਾਰੇ 'ਚ ਉਹਨੇ ਅਗਵਾਈ ਕੀਤੀ। ਜੇ ਉਦੋਂ ਵੀ ਕੌਮ ਦੀ ਲੀਡਰਸ਼ਿਪ ਬਚੀ ਹੈ ਤੇ 1.5 ਫੁੱਟ ਦੀ ਨੀਤੀ ਦੇ ਕਰਕੇ। ਹੁਣ ਜਿਹੜੀ ਹਾਲਾਤ ਨੇ, ਸਾਰੇ ਪਾਸੇ ਤੋਂ ਘੇਰਾ ਹੈ। ਹਰੀਰਾਮ ਗੁਪਤਾ ਹਿਸਟਰੀ ਆਫ ਦਾ ਸਿੱਖ ਦੇ ਵਿੱਚ ਲਿਖਦੇ, ਕਹਿੰਦਾ ਸਿੱਖਸ ਵਰ ਵਾਕਿੰਗ ਐਂਡ ਫਾਈਟਿੰਗ, ਫਾਈਟਿੰਗ ਐਂਡ ਵਾਟਿੰਗ। ਤੁਰ ਰਹੇ ਸੀ, ਲੜ ਰਹੇ ਸੀ, ਲੜ ਰਹੇ ਸੀ ਤੇ ਤੁਰ ਰਹੇ ਸੀ। ਔਰ ਕਿਸ ਤਰ੍ਹਾਂ ਤੁਰ ਰਹੇ ਸੀ? ਰਤਨ ਸਿੰਘ ਭੰਗੂ ਨੂੰ ਪੜੋ, ਕਹਿੰਦੇ ਜਿਵੇਂ ਕੁਕੜੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਖੰਭਾਂ ਵਿਚਕਾਰ ਲੈ ਕੇ ਤੁਰਦੀ ਹੈ ਨਾ, ਇਸੇ ਤਰ੍ਹਾਂ ਮੈਦਾਨੇ ਜੰਗ 'ਚ ਜੂਝਣ ਵਾਲੇ ਜੁਝਾਰੂ ਸੂਰਮੇ ਬੱਚਿਆਂ ਨੂੰ ਤੇ ਬੁੱਢਿਆਂ ਨੂੰ ਆਪਣੇ ਵਿਚਕਾਰ ਰੱਖ ਕੇ ਨਾਲ ਨਾਲ ਤੁਰ ਰਹੇ ਸੀ ਤੇ ਦੋਵਾਂ ਪਾਸਿਆਂ ਤੋਂ ਲੜ ਰਹੇ ਸੀ। ਇਹ ਜੰਗੀ ਨੀਤੀ ਸੀ। ਇਸ ਨੂੰ ਕਮਾਨਗੋਸ਼ ਨੀਤੀ ਵੀ ਕਿਹਾ ਜਾਂਦਾ। ਜੇ ਤੁਸੀਂ ਫਾਰਸੀ ਦੇ ਸਰੋਤ ਪੜੋ, ਇਹਨੂੰ ਕਮਾਨਗੋਸ਼ ਨੀਤੀ ਦੇ ਨਾਲ ਵੀ ਸੰਬੋਧਿਤ ਕੀਤਾ ਗਿਆ ਜੰਗਨਾਮਾ ਕਾਜ਼ੀ ਨੂਰ ਮੁਹੰਮਦ ਦੇ ਵਿੱਚ, ਜਿਹੜਾ ਕਲਾਤ ਸ਼ਹਿਰ ਦੇ ਵਿੱਚ ਲਿਖਿਆ ਗਿਆ 1764 ਦੇ ਵਿੱਚ। ਖੈਰ, ਸਾਰੇ ਪਾਸਿਆਂ ਤੋਂ ਹਮਲਾ ਹੋ ਰਿਹਾ ਹੈ, ਤੋਪਾਂ ਦੇ ਗੋਲੇ ਜਿਹੜੇ ਚੱਲ ਰਹੇ ਨੇ। ਚੜ੍ਹਤ ਸਿੰਘ ਕਹਿੰਦੇ ਨੇ ਕਿ ਮਿਸਲ ਵੰਡ ਕੇ ਲੜਾਈ ਲੜੀ ਜਾਈਏ, ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਬਿਲ ਖੜ ਤੁਰ ਪੰਥ ਬਚਾਓ। ਇਹ ਬੜੀ ਵੱਡੀ ਗੱਲ ਜੀ। ਉਹ ਕਹਿੰਦਾ ਜਦੋਂ ਅਸੀਂ ਆਪਸ ਦੇ ਵਿੱਚ ਸਾਡੀ ਗੱਲਬਾਤ ਹੁੰਦੀ ਹੈ ਨਾ, ਠੀਕ ਹੈ, ਸਾਡੇ ਆਪਸੀ ਤਫਰਕਾਤ ਹੁੰਦੇ ਨੇ, ਮਿਸਲਾਂ ਦੀ ਆਪਸ 'ਚ ਬੜੀ ਲੜਾਈ ਹੁੰਦੀ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਸਹੁਰਾ ਜਿਹੜਾ ਸਰਦਾਰ ਗੁਰਬਖਸ਼ ਸਿੰਘ ਹੈ, ਉਹ ਮਿਸਲਾਂ ਦੀ ਲੜਾਈ 'ਚ ਹੀ ਮਾਰਿਆ ਗਿਆ ਸੀ। ਮਹਾਰਾਣਾ ਰਣਜੀਤ ਸਿੰਘ ਦਾ ਪਿਤਾ ਸਰਦਾਰ ਮਾਹ ਸਿੰਘ ਮਿਸਲ ਦੀ ਲੜਾਈ ਦੇ ਵਿੱਚ ਹੀ ਬੰਦੂਕ ਦੀ ਇੱਕ ਨਾਲੀ ਫਟਣ ਦੇ ਨਾਲ ਉਹਦੀ ਮੌਤ ਹੋਈ ਸੀ। ਸੋ ਮਿਸਲਾਂ ਦੀਆਂ ਬੜੀਆਂ ਲੜਾਈਆਂ ਹੋਈਆਂ ਨੇ। ਪਰ ਹੁਣ ਵੇਖੋ ਸਿੱਖ ਦੀ ਪਾਲਿਸੀ ਜਿਹੜੀ ਹੈ, ਅਸੀਂ ਕਦੀ ਵੀ ਸਾਂਝੇ ਦੁਸ਼ਮਣ ਨੂੰ ਵੇਖ ਕੇ ਇਕੱਠੇ ਹੋਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਉਸ ਵੇਲੇ ਜੱਸਾ ਸਿੰਘ ਕਹਿੰਦਾ ਵੇਖੋ ਆਪਣੀਆਂ ਲੜਾਈਆਂ ਛੱਡ ਦਿਓ, ਆਪਣੀ ਧੜੇਬੰਦੀ ਛੱਡ ਦਿਓ, ਹੁਣ ਦੁਸ਼ਮਣ ਵੱਡਾ ਹੈ। ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਪੰਥ ਦੀ ਗੱਲ ਹੈ, ਧੜਿਆਂ ਦੀ ਗੱਲ ਨਹੀਂ। ਮਾਫ ਕਰਨਾ, ਅੱਜ ਅਸੀਂ ਕਹਿੰਦੇ ਮੇਰੇ ਧੜੇ ਦੀ ਮਰਿਆਦਾ ਵੱਡੀ। ਬੱਬੀ ਵੀਰ ਜੀ ਨੇ ਗੱਲ ਕੀਤੀ ਸੀ ਕਿ ਜਿੰਨਾ ਚਿਰ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਦਾਇਰੇ ਹੇਠ ਨਹੀਂ ਆਉਂਦੇ, ਇਹ ਸਾਡੇ ਧੜੇ ਇੰਝ ਹੀ ਰਹਿਣਗੇ। ਤੇ ਜੇਕਰ ਇਹਨਾਂ ਧੜਿਆਂ ਨੂੰ ਖਤਮ ਕਰਨਾ ਹੈ, ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਾਨੂੰ ਸੁਪਰੀਮ ਤੇ ਸਰਵਉੱਚ ਮੰਨਣਾ ਪਵੇਗਾ। ਹੁਣ ਕਹਿੰਦੇ ਕਿ ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਇਕੱਠੇ ਹੋ ਕੇ ਪੰਥ ਬਚਾਉਣ ਦੀ ਗੱਲ ਕਰੋ। ਹੁਣ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੈਦਾਨੇ ਜੰਗ, ਔਰ ਉਸ ਮੈਦਾਨੇ ਜੰਗ ਦੇ ਵਿੱਚ 40,000 ਸਿੱਖਾਂ ਦੀ ਲਾਸ਼ ਮੈਦਾਨੇ ਜੰਗ 'ਚ ਪਈ। ਖਿਆਲ ਕਰਿਓ, ਇੱਕ ਲਾਸ਼ ਪਈ ਹੋਵੇ ਤੇ ਖੂਨ ਵੇਖਣਾ ਔਖਾ ਹੁੰਦਾ। 40,000 ਬੱਚਿਆਂ ਦੀਆਂ, ਬੁੱਢਿਆਂ ਦੀਆਂ, ਬਜ਼ੁਰਗਾਂ ਦੀਆਂ, ਜਵਾਨਾਂ ਦੀਆਂ ਲਾਸ਼ਾਂ ਮੈਦਾਨੇ ਜੰਗ 'ਚ ਪਈਆਂ ਨੇ। ਤੇ ਉਸ ਰਾਤ ਨੂੰ ਕੌਮ ਦਾ ਜਰਨੈਲ ਜੱਸਾ ਸਿੰਘ ਆਹਲੂਵਾਲੀਆ, ਜਿਸ ਦੇ ਜਿਸਮ ਦੇ ਉੱਪਰ 18 ਫੱਟ ਨੇ, 18 ਫੱਟ, ਬਲੇਡ ਦੇ ਨਾਲ ਹੱਥ ਕੱਟਿਆ ਜਾਵੇ ਨਾ ਤੇ ਸਾਰਾ ਦਿਨ ਪੱਟੀ ਨਹੀਂ ਖੋਲੀ ਤੀ। ਭੈਣਾਂ ਮੇਰੀਆਂ ਕਿਤੇ ਕਿਚਨ ਦੇ ਵਿੱਚ ਚਾਕੂ ਵੱਜ ਜਾਵੇ ਨਾ ਤੇ 3 ਦਿਨ ਪੱਟੀ ਨਹੀਂ ਖੋਲਦੀਆਂ। ਜ਼ਖਮ ਠੀਕ ਵੀ ਹੋ ਜਾਵੇ 2 ਦਿਨ ਫਿਰ ਵੀ ਰੱਖਦੀਆਂ ਨੇ, ਕੰਮ ਨਾ ਹੀ ਕਰਨਾ ਪਵੇ। ਚਲੋ ਖੈਰ ਵੱਖਰੀ ਗੱਲ ਹੈ। 18 ਫੱਟ ਜਿਸਮ ਤੇ ਨੇ। ਔਰ ਉਸ ਵੇਲੇ ਦੇ ਇਤਿਹਾਸਕਾਰ ਕਹਿੰਦੇ ਨੇ ਕਿ ਕੋਈ ਵੀ ਐਸਾ ਸਿੱਖ ਜਰਨੈਲ ਨਹੀਂ ਜਿਹਦੇ ਜਿਸਮ ਦੇ ਉੱਪਰ 16 ਤੋਂ ਘੱਟ ਫੱਟ ਹੋਣ। 18 ਤੇ 19 ਫੱਟ, ਸਭ ਤੋਂ ਵੱਧ ਫੱਟ ਚੜ੍ਹਤ ਸਿੰਘ ਦੇ ਤੇ ਜੱਸਾ ਸਿੰਘ ਆਹਲੂਵਾਲੀਆ ਦੇ ਜਿਸਮ ਤੇ ਨੇ। 18 ਫੱਟ ਲੱਗੇ ਹੁਣ ਤੇ ਬੰਦਾ ਖੂਨ ਦਾ ਬੁੱਤ ਦਿਸਦਾ, ਉਹਦੇ ਜਿਸਮ ਦੇ ਉੱਪਰ ਹੋਰ ਕੋਈ ਰੰਗ ਨਹੀਂ ਦਿਸਦਾ। ਤੇ ਉਹ ਖੂਨ ਦਾ ਉਸ ਵੇਲੇ ਦਾ ਬੁੱਤ ਜੱਸਾ ਸਿੰਘ ਆਹਲੂਵਾਲੀਆ 40,000 ਲਾਸ਼ ਦੇ ਸਾਹਮਣੇ ਖੜਾ ਹੋ ਕੇ ਰਾਤ ਨੂੰ ਰਹਿ ਰਾਸ ਦਾ ਪਾਠ ਕਰਕੇ ਅਰਦਾਸ ਪਤਾ ਕੀ ਕਰਦਾ? ਕਹਿੰਦਾ ਤਤ ਖਾਲਸਾ ਰਹਿ ਗਇਓ, ਗਇਓ ਸੋ ਖੋਟ ਗਵਾਇਓ। ਇਹ ਪਾਤਸ਼ਾਹ ਜਿਹੜੇ ਕੱਚੇ ਪਿੱਲੇ ਸੀ ਝੜ ਗਏ ਆ, ਤੇਰਾ ਖਾਲਸਾ ਸਵੇਰੇ ਲੜਨ ਨੂੰ ਫਿਰ ਤਿਆਰ ਹੈ। ਜਿੰਨੇ ਰਹਿ ਗਏ ਸਵੇਰੇ ਫਿਰ ਮੈਦਾਨੇ ਜੰਗ ਦੇ ਵਿੱਚ ਲੜੇ। ਉਸ ਮੈਦਾਨੇ ਜੰਗ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੁਸ਼ਮਣ ਦੇ ਘੇਰੇ ਦੇ ਵਿੱਚ ਆ ਗਿਆ। ਸਾਰੇ ਪਾਸੇ ਉਸ ਨੂੰ ਘੇਰ ਲਿਆ ਗਿਆ। ਤੇ ਉਹਦਾ ਜਿਹੜਾ ਅੰਗ ਰੱਖਿਅਕ ਸੀ, ਉਹਦਾ ਨਾਮ ਸੀ ਸਰਦਾਰ ਗੁਰਮੁਖ ਸਿੰਘ। ਸਰਦਾਰ ਗੁਰਮੁਖ ਸਿੰਘ ਨੇ ਸੋਚਿਆ ਕਿ ਇਸ ਭਖੇ ਹੋਏ ਮੈਦਾਨੇ ਜੰਗ ਦੇ ਵਿੱਚ ਜੇ ਕਿਤੇ ਕੌਮ ਦਾ ਸੁਲਤਾਨੁਲ ਕੌਮ ਜੱਸਾ ਸਿੰਘ ਆਹਲੂਵਾਲੀਆ ਮਾਰਿਆ ਗਿਆ ਨਾ, ਤੇ ਜਿਹੜੇ ਸਿੱਖ ਬੱਚੇ ਲੜ ਰਹੇ ਨੇ ਉਹਨਾਂ ਦੇ ਵੀ ਪੈਰ ਹਿਲ ਜਾਣੇ। ਇਹ ਕੁਦਰਤੀ ਹੁੰਦਾ ਸੀ। ਉਦੋਂ ਮੈਦਾਨੇ ਜੰਗ 'ਚ ਜਰਨੈਲ ਮਾਰਿਆ ਜਾਵੇ ਨਾ ਤੇ ਫੌਜ ਦੇ ਪੈਰ ਹਿਲ ਜਾਂਦੇ ਸੀ। ਉਸਨੇ ਸੋਚਿਆ ਕਿ ਜੱਸਾ ਸਿੰਘ ਦੇ ਘੋੜੇ ਨੂੰ ਇਸ ਘੇਰੇ 'ਚੋਂ ਬਾਹਰ ਕੱਢਣਾ ਚਾਹੀਦਾ। ਸਰਦਾਰ ਗੁਰਮੁਖ ਸਿੰਘ ਘੋੜਾ ਦੌੜਾ ਕੇ ਉਸਦੇ ਕੋਲ ਗਿਆ।
ਉਸਨੇ ਆਪਣੀ ਕਿਰਪਾਨ ਦੇ ਸ਼ਮਸ਼ੀਰ ਦੇ ਮਿਆਨ ਦੇ ਨਾਲ ਜੱਸਾ ਸਿੰਘ ਆਹਲੂਵਾਲੀਆ ਦੇ ਘੋੜੇ ਦੇ ਉੱਪਰ ਮਿਆਨ ਮਾਰਨ ਦੀ ਕੋਸ਼ਿਸ਼ ਕੀਤੀ ਕਿ ਘੋੜਾ ਘੇਰੇ ਚੋਂ ਬਾਹਰ ਨਿਕਲ ਜਾਵੇ। ਉਹਨੇ ਮਿਆਨ ਚੁੱਕਿਆ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਹੱਥ ਖੜਾ ਕਰ ਦਿੱਤਾ। ਕਹਿੰਦਾ ਗੁਰਮੁਖ ਸਿਆਂ ਵੇਖੀ ਵੇਖੀ ਕਿਤੇ ਮੇਰੇ ਘੋੜੇ ਨੂੰ ਇਸ ਦੁਸ਼ਮਣ ਦੇ ਘੇਰੇ ਚੋਂ ਬਾਹਰ ਨਾ ਕੱਢੀ। ਕਹਿੰਦਾ ਖਾਲਸਾ ਜੀ ਕਿਉਂ? ਜੇਕਰ ਤੁਹਾਨੂੰ ਕੁਝ ਹੋ ਗਿਆ ਤੇ ਕੌਮ ਦੇ ਪੱਲੇ ਕੁਝ ਨਹੀਂ ਰਹੇਗਾ, ਪੈਰ ਹਿੱਲ ਜਾਣਗੇ। ਪਰ ਕਹਿੰਦਾ ਜੇਕਰ ਅੱਜ ਜੱਸਾ ਸਿੰਘ ਆਹਲੂਵਾਲੀਆ ਘੇਰੇ ਚੋਂ ਭੱਜ ਗਿਆ, ਕੌਮ ਦੇ ਪੱਲੇ ਫਿਰ ਵੀ ਕੁਝ ਨਹੀਂ ਹੋ ਰਹਿਣਾ। ਉਹਦਾ ਜਿਹੜਾ ਜਵਾਬ ਹੈ ਸਰਦਾਰ ਰਤਨ ਸਿੰਘ ਭੰਗੂ ਨੇ, ਕਹਿੰਦੇ ਨੇ ਕਿ ਸਰਦਾਰ ਜੱਸਾ ਸਿੰਘ ਨੇ ਕਿਹਾ ਸਿੰਘ ਸੁਨੇ ਹਮ ਕੋ ਕਰੇ ਠੱਠਾ। ਅਸੀਂ ਪੰਜਾਬੀ ਸ਼ਬਦ ਦੇ ਠੱਠਾ ਮਖੌਲ ਕਰਨਾ। ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ। ਕਹਿੰਦਾ ਮੈਂ ਕਿਹੜਾ ਮੂੰਹ ਲੈ ਕੇ ਕੌਮ ਦੇ ਸਾਹਮਣੇ ਆਉਂਗਾ। ਇਹ ਸਾਡੀ ਲੀਡਰਸ਼ਿਪ ਹੈ। ਅੱਜ ਦੀ ਵੇਖ ਲਓ, ਹਰਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ 'ਚ ਲਾਸ਼ਾਂ ਪਈਆਂ ਸੀ ਤੇ ਸਾਡੀ ਲੀਡਰਸ਼ਿਪ ਹੱਥ ਖੜੇ ਬਾਹਰ ਕਰਕੇ ਆ ਰਹੀ ਹੈ, ਜਿਹੜੇ ਖੁਦ ਕਹਿੰਦੇ ਸੀ ਕਿ ਸਾਡੀਆਂ ਲਾਸ਼ਾਂ ਦੇ ਉੱਪਰ ਫੌਜ ਲੰਘੇਗੀ। ਇਹ ਉਹ ਲੀਡਰਸ਼ਿਪ ਹੈ ਜਿਹੜੀ ਕਹਿ ਰਹੀ ਹੈ ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ, ਪੰਥ ਹਮ ਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਦੀ ਅਖਵਾਇਓ। ਇੱਕ ਪਾਸੇ ਤੁਸੀਂ ਸੁਲਤਾਨੁਲ ਕੌਮ ਦਾ ਮੈਨੂੰ ਖਿਤਾਬ ਦਿੱਤਾ ਹੈ, ਦੂਜੇ ਪਾਸੇ ਗਿੱਦੜਾਂ ਵਾਂਗੂ ਭੱਜ ਜਾਵਾਂ। ਕਿਆ ਮੁਖ ਲਾਏ ਬੈਠੇ ਦੀਵਾਨ, ਕਿਹੜੇ ਮੂੰਹ ਦੇ ਨਾਲ ਸੰਗਤ 'ਚ ਜਾਵਾਂਗਾ, ਕਰੇ ਸਿੱਖ ਮਸ਼ਕਰੀਆਨ। ਸਿੱਖ ਮੈਨੂੰ ਮਖੌਲ ਕਰਨਗੇ, ਉਹ ਐਸ ਡਰਪੋਕ ਨੂੰ ਬਾਦਸ਼ਾਹ ਬਣਾਇਆ ਜੇ ਜਿਹੜਾ ਮੈਦਾਨੇ ਜੰਗ ਦੇ ਵਿੱਚੋਂ ਘੋੜਾ ਘੁਦਾ ਕੇ ਨੱਸ ਗਿਆ। ਲੜਾਈ ਹੋਈ ਇਸ ਦੂਸਰੇ ਦਿਨ ਦੀ ਜੰਗ ਦੇ ਵਿੱਚ, ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਸ਼ਹਾਦਤਾਂ ਤੋਂ ਬਾਅਦ ਜਿਹੜੇ ਬਚੇ ਸਿੰਘਾਂ ਦੀ ਗਿਣਤੀ ਹੈ, ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ, ਲੋਕ ਕਹੇ ਸਿੰਘ ਸਭ ਗਿਆ ਮਾਰਾ, ਬਚਿਓ 50 ਔਰ ਖੱਪ ਗਿਓ ਸਾਰਾ। 50 ਬਚੇ ਨੇ ਕੇਵਲ, ਸਾਰੀ ਕੌਮ ਸ਼ਹੀਦ ਹੋ ਗਈ। ਹੁਣ ਖਿਆਲ ਕਰਿਓ, ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਮਰਟਿਆਂ ਦੇ ਨਾਲ ਜੰਗ ਹੋਈ ਸੀ, ਉਹ 2 ਲੱਖ ਸੀ, ਉਹਨਾਂ ਚੋਂ 70,000 ਮਰੇ ਸੀ, 1,30,000 ਜਿਉਂਦੇ ਸੀ। ਇੱਥੇ ਜਿਹੜੇ ਸਿੱਖ ਸੀ ਇਹ 50,000 ਗਿਣਤੀ ਸੀਗੀ, ਉਹਦੇ ਵਿੱਚੋਂ ਸਾਰੇ ਸ਼ਹੀਦ ਹੋਏ ਨੇ, 50 ਬਚੇ ਨੇ। ਤੇ ਅਬਦਾਲੀ ਨੇ ਸੋਚਿਆ ਹੋਵੇਗਾ ਕਿ ਜੇਕਰ 1,30,000 ਬਚਣ ਵਾਲੇ ਮੇਰੇ ਅੱਗੇ ਸਿਰ ਨਹੀਂ ਚੁੱਕ ਸਕੇ, ਇਹ 50 ਕੀ ਕਰ ਸਕਦੇ ਨੇ ਜਿਨ੍ਹਾਂ ਦੇ ਜਿਸਮ ਦੇ ਉੱਪਰ, ਹਰ ਜਿਸਮ ਦੇ ਉੱਪਰ 20-20 22-22 ਫੱਟ ਨੇ, ਇਹ ਜ਼ਖਮੀ ਕਰ ਕੀ ਸਕਦੇ ਨੇ। ਅਬਦਾਲੀ ਇਹ ਸੋਚ ਕੇ ਸਿੱਖ ਕੌਮ ਖਤਮ ਹੋ ਗਈ ਹੈ, ਅਜੇ ਲਾਹੌਰ ਨਹੀਂ ਪਹੁੰਚਿਆ ਤੇ ਅਜੇ 41 ਦਿਨ ਹੋਏ ਨੇ, ਤੇ ਸਿੱਖਾਂ ਨੇ, ਇਹਨਾਂ 50 ਸਿੱਖਾਂ ਨੇ ਦੁਬਾਰਾ ਆਪਣੇ ਆਪ ਨੂੰ ਕਾਇਮ ਕਰਕੇ ਸਰਹੰਦ ਤੇ ਮਲੇਰਕੋਟਲੇ ਦੇ ਜੈਨ ਖਾਨ ਤੇ ਭੀਖਨ ਖਾਨ ਨੂੰ ਮਾਰ ਕੇ ਫਿਰ ਸਰਹੰਦ ਤੇ ਕਬਜ਼ਾ ਕਰ ਲਿਆ। 2 ਮਹੀਨੇ ਨਹੀਂ ਲੰਘਣ ਦਿੱਤੇ, 60 ਦਿਨ ਨਹੀਂ ਹੋਣ ਦਿੱਤੇ, 41ਵੀਂ ਦਿਨ ਸਰਹੰਦ ਫਿਰ ਸਿੱਖਾਂ ਦੇ ਹੱਥ ਦੇ ਵਿੱਚ ਸੀ। ਸੋ ਇਹ ਜਿਹੜੀ ਨੀਤੀ ਸੀ, ਇਹ ਜਿਹੜੀ ਪਾਲਿਸੀ ਸੀ, ਇਹ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਉਹ ਅਹਿਮ ਨੀਤੀ ਸੀ ਕਿ ਉਸਨੇ 18ਵੀਂ ਸਦੀ ਦੇ ਵਿੱਚ ਸਿੱਖਾਂ ਦੇ 2 ਵੱਡੇ ਘੱਲੂਘਾਰਿਆਂ ਦੇ ਵਿੱਚ ਪਾਲਿਸੀ ਦੇ ਵਿੱਚ ਬੜੀ ਵੱਡੀ ਜਿਹੜੀ ਹੈ ਉਹਨੇ ਨੀਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਜਿਸ ਕਰਕੇ ਜਿਹੜੀ ਹਰਿੰਦਰ ਸਿੰਘ ਵੀਰ ਜੀ ਨੇ ਗੱਲ ਕੀਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਨੀਂਹ ਵੱਜ ਜਾਂਦੀ ਹੈ ਜਿਸ ਵੇਲੇ ਸਿੱਕਾ ਜਾਰੀ ਕੀਤਾ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ, ਸਿੱਕਾ ਜਦਬਰ ਹਰ ਦੋ ਆਲਮ, ਉਹ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ। ਇਸ ਸਿੱਕੇ ਦੇ ਸਾਨੂੰ ਕੁਝ ਤਸਵੀਰਾਂ ਨਹੀਂ ਮਿਲ ਸਕੀਆਂ। ਇੰਨਾ ਜ਼ਰੂਰ ਹੈ ਕਿ ਫਾਰਸੀ ਦੇ ਸਰੋਤਾਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਇੱਕ ਚਿੱਠੀ ਦਾ ਜ਼ਰੂਰ ਜ਼ਿਕਰ ਮਿਲਦਾ ਹੈ। ਉਹਦੇ 'ਚ ਜ਼ਿਕਰ ਕੀਤਾ ਗਿਆ ਹੈ ਕਿ ਜੱਸਾ ਸਿੰਘ ਕਲਾਲ ਨੇ ਆਪਣੇ ਨਾਮ ਦੇ ਉੱਪਰ ਇੱਕ ਸਿੱਕਾ ਜਿਹੜਾ ਲਾਹੌਰ ਸ਼ਹਿਰ ਦੇ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਸੋ ਵਕਤ ਥੋੜਾ ਜਿਹਾ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਬੰਧਕਾਂ ਨੂੰ ਵੀ ਬੇਨਤੀ ਇਸੇ ਤਰ੍ਹਾਂ ਖੜੇ ਰਹਿਣਾ ਕਿਉਂਕਿ ਆਪਾਂ ਡਾਕਟਰ ਸਾਹਿਬ ਨੂੰ ਵੀ ਸਨਮਾਨਿਤ ਕਰਨਾ। ਤੇ ਸਤਨਾਮ ਸਿੰਘ ਜੀ ਤੁਸੀਂ ਵੀ ਆ ਜਾਓ ਵੀਰ ਜੀ। ਡਾਕਟਰ ਸੁਖਪ੍ਰੀਤ ਸਿੰਘ ਉਦੋਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਪੌਣੇ 2 ਘੰਟੇ ਦੀ ਡਾਕੂਮੈਂਟਰੀ ਤਿਆਰ ਕੀਤੀ ਹੈ। ਬਾਬਾ ਜੀ ਜਦੋਂ ਜੰਮੂ ਤੇ ਚੱਲੇ ਕਿੱਦਾਂ ਨੰਦੇੜ ਸਾਹਿਬ 10ਵੇਂ ਪਾਤਸ਼ਾਹ ਨੂੰ ਮਿਲੇ, ਉਹ ਵੀ ਅਸੀਂ ਆਪ ਜੀ ਨੂੰ ਗੁਰੂ ਘਰਾਂ ਵੀ ਪੁੱਜਦੀ ਕਰਾਂਗੇ। ਬੋਲੇ ਸੋ ਨਿਹਾਲ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੱਲ ਹੀ ਕੋਈ ਨਹੀਂ, ਇਹ ਕਿਹੜੀ ਗੱਲ। ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਬੜੀ ਇਕਾਗਰਤਾ ਪਿਆਰ ਸਤਿਕਾਰ ਸਹਿਤ ਫਤਿਹ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਵਿਸ਼ੇਸ਼ ਗੁਰਮਤਿ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਨਿਊਯਾਰਕ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਸਾਗਰ ਅਤੇ ਗੁਰਦੁਆਰਾ ਫਲਸ਼ਿੰਗ ਸਾਰੀਆਂ ਸੰਸਥਾਵਾਂ ਵੱਲੋਂ ਰਲ ਮਿਲ ਕੇ ਸਰਦਾਰ ਸਿੱਖ ਜਰਨੈਲ ਜੱਸਾ ਸਿੰਘ ਜੀ ਆਹਲੂਵਾਲੀਏ ਤਿਨਾਂ ਦੇ 300 ਸਾਲਾ ਜਨਮ ਦਿਹਾੜੇ ਦੇ ਸੰਬੰਧ ਵਿੱਚ ਅਤੇ ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਗੁਰਮਤਿ ਸਮਾਗਮ ਸੱਜੇ ਹਨ। ਆਪ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਵੱਖ-ਵੱਖ ਵਿਦਵਾਨਾਂ ਪਾਸੋਂ ਇਤਿਹਾਸ, ਗੁਰਬਾਣੀ, ਸਿੱਖ ਮਰਿਆਦਾ, ਸਿੱਖ ਸੱਭਿਆਚਾਰ ਬਾਰੇ ਬੜੇ ਹੀ ਕੀਮਤੀ ਵਿਚਾਰ ਜੋ ਉਹਨਾਂ ਨੇ ਬੜੀ ਡੂੰਘੀ ਖੋਜ ਦੇ ਨਾਲ ਆਪਾਂ ਸਾਰਿਆਂ ਨੂੰ ਸ਼ਰਵਣ ਕਰਵਾਏ ਹਨ, ਸ਼ਰਵਣ ਕੀਤੇ ਹਨ। ਇੱਕ ਦੋ ਗੁਰਮਤਿ ਦੇ ਨਾਲ ਸੰਬੰਧਿਤ ਵਿਚਾਰਾਂ ਆਪ ਜੀ ਦੇ ਨਜ਼ਰ ਕਰਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ। ਜਿਨ੍ਹਾਂ ਮਹਾਨ ਲੋਕਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਯਾਦ ਕਰਨ ਦੇ ਪਿੱਛੇ ਸਾਡਾ ਮੰਤਵ ਇਹ ਹੈ ਵੀ ਅਸੀਂ ਅੱਜ ਦੇ ਯੁੱਗ ਵਿੱਚ, ਅੱਜ ਦੇ ਸਮੇਂ ਵਿੱਚ ਕੁਝ ਚੀਜ਼ਾਂ ਦੀ ਘਾਟ ਮਹਿਸੂਸ ਕਰਦੇ ਹਾਂ ਤੇ ਉਹਨਾਂ ਨੂੰ ਯਾਦ ਕਰਨ ਦਾ ਸਾਡਾ ਮੁੱਖ ਪਰਪਸ ਇਹ ਹੈ ਵੀ ਉਹਨਾਂ ਵਿੱਚ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ, ਸਦੀਆਂ ਤੋਂ ਬਾਅਦ ਵੀ ਅੱਜ ਵੀ ਸਾਡੇ ਮਨ ਨੂੰ ਟੁੰਬਦੀਆਂ ਨੇ ਤੇ ਸਾਨੂੰ ਉਹਨਾਂ ਦੀ ਘਾਟ ਮਹਿਸੂਸ ਕਰਵਾਉਂਦੀਆਂ ਨੇ। ਸਾਡੇ ਖਾਨਦਾਨ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਸਾਡੇ ਤੋਂ ਪਹਿਲਾਂ ਹੋ ਚੁੱਕੇ, ਆਏ ਤੇ ਚਲੇ ਗਏ। ਜੇ ਅਸੀਂ ਆਪਣੀ ਬੰਸ ਨੂੰ ਪਛਾਣ ਨੂੰ ਗਿਣ ਲੱਗੀਏ, ਸ਼ਾਇਦ 3-4 ਪੀੜ੍ਹੀਆਂ ਤੋਂ ਪਿੱਛੇ ਆਪਾਂ ਸਾਰੇ ਜਾ ਨਾ ਸਕੀਏ। ਹਾਲਾਂਕਿ ਜਿਹੜੇ ਖਾਨਦਾਨ ਨਾਲ ਆਪਾਂ ਸੰਬੰਧ ਰੱਖਦੇ ਹਾਂ, ਆਪਾਂ ਆਪਣੇ ਬਜ਼ੁਰਗਾਂ ਬਾਰੇ ਵੀ ਪੂਰਾ ਨਹੀਂ ਜਾਣਦੇ ਹੁੰਦੇ, ਪਰ ਅਸੀਂ ਇਹ ਉਹਨਾਂ ਪੁਰਖਿਆਂ ਬਾਰੇ ਜਾਣ ਰਹੇ ਹਾਂ ਜਿਨ੍ਹਾਂ ਦੇ ਨਾਲ ਸ਼ਾਇਦ ਸਾਡਾ ਬਲੱਡ ਰਿਲੇਸ਼ਨ, ਖੂਨ ਦਾ ਰਿਸ਼ਤਾ ਵੀ ਨਹੀਂ, ਪਰ ਉਹ ਸਾਡੀ ਕੌਮ ਦੇ ਬਾਬੇ ਸਨ, ਆਗੂ ਸਨ, ਲੀਡਰ ਸਨ। ਉਹਨਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ, ਕੌਮ ਦੀ ਸੇਵਾ ਕੀਤੀ ਔਰ ਗੁਰੂ ਪਾਤਸ਼ਾਹ ਜੀ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ, ਹਯਾਤੀ ਨੂੰ ਸਫਲਾ ਕੀਤਾ। ਮੈਂ ਅਕਸਰ ਹੀ ਇੱਕ ਗੱਲ ਐਸੇ ਯੋਧਿਆਂ ਬਾਰੇ ਕਹਿੰਦਾ ਹਾਂ, ਅਸੀਂ ਉਹਨਾਂ ਨੂੰ ਇਸ ਕਰਕੇ ਯਾਦ ਕਰਦੇ ਹਾਂ ਵੀ ਉਹਨਾਂ ਸਾਡੀ ਕੌਮ ਦੇ ਇਤਿਹਾਸ ਨੂੰ ਅਮੀਰ ਕਰਨ ਦੇ ਵਿੱਚ ਯੋਗਦਾਨ ਪਾਇਆ ਔਰ ਉਹਨਾਂ ਲੋਕਾਂ ਨੂੰ ਅਸੀਂ ਸਦਾ ਹੀ ਲਾਹਨਤ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਕੌਮ ਦੇ ਇਤਿਹਾਸ ਨੂੰ ਕਾਲੇ ਰੰਗ ਵਿੱਚ ਰੰਗੜਨ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਇਹ ਸਾਰਾ ਕੁਝ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਤੇ ਗੁਰਬਾਣੀ ਦੇ ਅਸਰ ਕਰਕੇ। ਹੁਣ ਵੇਖੋ, ਆਪਾਂ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਪਰ ਖਿਆਲ ਕਰਕੇ ਵੇਖਣਾ ਵੀ ਗੁਰੂ ਮਹਾਰਾਜ ਨੂੰ ਮਿਲਣ ਤੋਂ ਪਹਿਲਾਂ ਇੱਕ ਬੰਦਾ ਮਾਧੋ ਦਾਸ ਵੈਰਾਗੀ ਦੇ ਰੂਪ ਵਿੱਚ ਵਿਚਰ ਰਿਹਾ ਹੈ। ਜਦੋਂ ਗੁਰੂ ਸਾਹਿਬ ਨਾਲ ਉਸ ਦਾ ਮਿਲਾਪ ਹੁੰਦਾ ਹੈ ਤੇ ਮਾਧੋ ਦਾਸ ਜਦੋਂ ਗੁਰੂ ਸਾਹਿਬ ਜੀ ਦੇ ਨਾਲ ਉਸ ਦਾ ਮਿਲਾਪ ਹੁੰਦਾ ਹੈ ਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਣਦਾ ਹੈ ਤੇ ਵੈਰਾਗੀ ਤੋਂ ਬਹਾਦਰ ਬਣਦਾ ਹੈ। ਭਾਰਤ ਵਰਸ਼ ਦੇ ਇਤਿਹਾਸ ਵਿੱਚ ਕੋਈ ਐਸਾ ਵੈਰਾਗੀ ਨਹੀਂ ਜਿਨੇ ਸੱਚ ਲਈ, ਹੱਕ ਲਈ, ਇਨਸਾਫ ਲਈ, ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਆਪਣਾ ਆਪ ਕੁਰਬਾਨ ਕੀਤਾ ਹੋਵੇ, ਤੇਗ ਚੁੱਕੀ ਹੋਵੇ ਤੇ ਆਪਣੇ ਬੱਚੇ ਦਾ ਕਲੇਜਾ ਕਢਵਾ ਕੇ ਆਪਣੇ ਮੂੰਹ ਵਿੱਚ ਪਵਾਉਣਾ ਪ੍ਰਵਾਨ ਕਰ ਲਿਆ ਹੋਵੇ। ਪਰ ਇਹ ਮਹਾਨ ਕਾਰਨਾਮਾ ਉਹੀ ਬੰਦਾ ਕਰ ਸਕਿਆ ਜਿਹੜਾ ਮਾਧੋ ਦਾਸ ਤੋਂ ਬੰਦਾ ਸਿੰਘ ਤੇ ਵੈਰਾਗੀ ਤੋਂ ਬਹਾਦਰ ਹੋ ਗਿਆ। ਇਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਦੀ ਹੈ ਔਰ ਆਪਾਂ ਸਾਰੇ ਇਸ ਗੱਲ ਉੱਤੇ ਚਰਚਾ ਜ਼ਰੂਰ ਕਰੀਏ ਔਰ ਆਪਣੇ ਮਨਾਂ ਅੰਦਰ ਇਸ ਗੱਲ ਨੂੰ ਜ਼ਰੂਰ ਚਿਤਾਰੀਏ ਕਿ ਜਿਹੜੀ ਪ੍ਰੋਡਕਸ਼ਨ ਇਹੋ ਜਿਹੇ ਜੀਵਨ ਦੀ ਗੁਰੂ ਨਾਨਕ ਦੇ ਘਰ ਵਿੱਚ ਹੋਈ, ਤੁਸੀਂ ਵੇਖੋ ਸਾਰੇ ਹੀ ਬੰਦੇ ਪਾਸਿਓਂ ਆ ਕੇ ਤੇ ਸਿੱਖੀ ਦੀਆਂ ਦਾਤਾਂ ਲੈ ਕੇ ਸਿੱਖੀ ਵਾਸਤੇ ਇੰਨਾ ਆਲਾ ਦਰਜੇ ਦਾ ਕੰਮ ਕਰ ਜਾਂਦੇ ਨੇ। ਔਰ ਅੱਜ ਆਪਾਂ ਭਾਵੇਂ ਸਾਰੇ ਸਿੱਖ ਪਰਿਵਾਰਾਂ 'ਚ ਜੰਮੇ ਆ, ਪੀੜ੍ਹੀ ਦਰ ਪੀੜ੍ਹੀ ਆਪਾਂ ਸਿੱਖ ਹਾਂ, ਫਿਰ ਵੀ ਅੱਜ ਸਾਨੂੰ ਆਪਣੇ ਆਪ ਵੱਲ ਵੇਖ ਕੇ ਇੱਕ ਨਿਰਾਸ਼ਾ ਹੁੰਦੀ ਹੈ ਕਿ ਬਾਹਰੋਂ ਆਉਣ ਵਾਲੇ ਮਨੁੱਖ
ਕੋਈ ਵੈਰਾਗੀ ਸੀ, ਕੋਈ ਕਿਤੇ ਸੀ, ਕੋਈ ਕਿਤੇ ਸੀ। ਉਹਨਾਂ ਨੂੰ ਗੁਰੂ ਨਾਨਕ ਦੇ ਘਰੋਂ ਸਿੱਖੀ ਦੀ ਦਾਤ ਮਿਲੀ। ਉਹਨਾਂ ਦਾ ਜੀਵਨ ਇਹੋ ਜਿਹਾ ਘੜਿਆ ਗਿਆ ਵੀ ਅੱਜ ਸਦੀਆਂ ਬੀਤ ਜਾਣ ਦੇ ਬਾਅਦ ਵੀ ਉਹ ਸਾਡੇ ਦਿਲਾਂ ਵਿੱਚ ਬੈਠੇ ਹੋਏ ਨੇ। ਅਸੀਂ ਉਹਨਾਂ ਨੂੰ ਸਤਿਕਾਰ ਦੇ ਪਿਆਰ ਦੇ ਹਾਂ ਤੇ ਅਸੀਂ ਸਿੱਖ ਪਰਿਵਾਰਾਂ 'ਚ ਵੀ ਪੈਦਾ ਹੋ ਕੇ ਸਾਨੂੰ ਗੁਰਬਾਣੀ, ਗੁਰਦੁਆਰਾ, ਇਹ ਸਾਰੀਆਂ ਸੰਸਥਾਵਾਂ ਮਿਲਦੀਆਂ ਨੇ। ਕੀ ਕਾਰਨ ਹੈ ਵੀ ਅੱਜ ਸਾਡੇ ਕਿਰਦਾਰ, ਸਾਡਾ ਵਿਚਾਰ, ਸਾਡਾ ਆਚਾਰ ਤੇ ਸਾਡਾ ਵਿਹਾਰ ਸਾਰਾ ਕੁਝ ਇੱਕ ਨਿਵਾਣ ਵਾਲੇ ਪਾਸੇ ਨੂੰ ਤੁਰਿਆ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਵੀ ਅਸੀਂ ਆਪਣੀ ਘਾੜਤ ਗੁਰਬਾਣੀ ਦੇ ਮੁਤਾਬਕ ਘੜਨ ਵਿੱਚ ਕਿਧਰੇ ਨਾ ਕਿਧਰੇ ਅਸਫਲ ਸਾਬਤ ਹੋ ਰਹੇ ਹਾਂ। ਸਾਡੇ ਘਰਾਂ ਵਿੱਚ ਨਾ ਗੁਰਬਾਣੀ, ਨਾ ਇਤਿਹਾਸ ਪ੍ਰੋਪਰ ਢੰਗ ਨਾਲ। ਹਾਂ, ਇਹ ਵੱਖਰੀ ਗੱਲ ਹੈ ਵੀ ਆਪਾਂ ਅਖੰਡ ਪਾਠ ਰਖਵਾਈਏ, ਭੋਗ ਪਵਾ ਲਈਏ, ਇਹ ਕੰਮ ਚੱਲ ਰਿਹਾ। ਪਰ ਜੇ ਮੈਂ ਆਖਾਂ ਨਾ ਵੀ ਮੇਰੀ ਨਿੱਜੀ ਰੂਪ ਵਿੱਚ ਮੇਰੇ ਘਰ ਵਿੱਚ ਬਾਣੀ ਪੜ੍ਹਨ ਵਾਲੇ ਕਿੰਨੇ ਜੀ ਨੇ, ਮੇਰੇ ਘਰ ਵਿੱਚ ਸਿੱਖੀ ਦਾ ਕਿਹੋ ਜਿਹਾ ਮਾਹੌਲ ਹੈ, ਤੇ ਸਾਡੀ ਹਾਲਤ ਇੱਥੋਂ ਤੱਕ ਨਿਗਰੀ ਹੋਈ ਵੀ ਅਸੀਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਅਜੇ ਤੱਕ ਫਤਿਹ ਬੁਲਾਉਣੀ ਵੀ ਨਹੀਂ ਸਿਖਾ ਸਕੇ। ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਚੇਤੇ ਵਿੱਚ ਰੱਖਿਓ, ਸਾਡਾ ਅੱਜ ਵੀ ਵਾਹ ਉਹਨਾਂ ਤਾਕਤਾਂ ਦੇ ਨਾਲ ਹੈ ਜਿਹੜੀਆਂ ਆਪਣੇ ਬੱਚਿਆਂ ਦੇ ਦਿਮਾਗ ਦੇ ਵਿੱਚ ਕਾਰਟੂਨਾਂ ਦੇ ਰਾਹੀਂ ਵੀ ਆਪਣੀ ਝੂਠੀ ਮੂਠੀ ਤਾਰੀਖ ਨੂੰ ਜਿਹੜਾ ਇਸੇ ਰੂਪ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਉਹਨਾਂ ਦੇ ਦਿਲ ਦਿਮਾਗ ਉੱਤੇ ਹਾਵੀ ਕਰ ਰਹੀਆਂ ਨੇ। ਸਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਪਏਗਾ ਵੀ ਅਸੀਂ ਗੁਰਦੁਆਰਿਆਂ ਵਿੱਚ ਬੈਠ ਕੇ, ਸਤਸੰਗ ਵਿੱਚ ਬੈਠ ਕੇ ਉੱਥੇ ਗੁਰਬਾਣੀ ਦੀ ਉਪਦੇਸ਼ ਨੂੰ ਸਮਝਣ ਵਾਸਤੇ ਸਮਾਂ ਖਰਚ ਕਰ ਰਹੇ ਹਾਂ ਜਾਂ ਕੇਵਲ ਮੇਲ ਜੋਲ ਕਰ ਰਹੇ ਹਾਂ। ਅਸੀਂ ਆਪਣੇ ਘਰਾਂ ਦਾ ਮਾਹੌਲ ਵੀ ਬਦਲਣ ਨੂੰ ਤਿਆਰ ਹਾਂ ਜਾਂ ਸਾਰੇ ਦੇ ਸਾਰੇ ਕੇਵਲ ਕੌਮ ਬਦਲਣ ਵਾਸਤੇ ਹੀ ਜ਼ੋਰ ਲਾ ਰਹੇ ਹਾਂ। ਜੇ ਆਪਾਂ ਇਹ ਸੋਚੀਏ ਨਾ ਕੌਮ ਬਦਲ ਜਾਏ, ਮੈਂ ਬਾਅਦ 'ਚ ਵੇਖਾਂਗਾ, ਆਪਾਂ ਸਾਰੇ ਇਹੀ ਸੋਚੀ ਜਾਂਦੇ ਹਾਂ। ਪਰ ਕੌਮ ਬਣੇਗੀ ਕਿਵੇਂ? ਸਾਡੇ ਸਾਰਿਆਂ ਦੇ ਰਲ ਨਾਲ ਹੀ ਕੌਮ ਬਣਨੀ ਹੈ। ਇੱਕ ਸੇਵਾਦਾਰ ਜਿਹੜਾ ਆਮ ਜਿਹੀ ਸੇਵਾ ਕਰ ਰਿਹਾ, ਉਹ ਵੀ ਕੌਮ ਦਾ ਇੱਕ ਬੜਾ ਵੱਡਾ ਹਿੱਸਾ ਹੈ। ਅਸੀਂ ਆਪਣੇ ਆਪ ਨੂੰ ਬਦਲਣ ਤੋਂ ਸਫ਼ਰ ਸ਼ੁਰੂ ਕਰੀਏ ਤੇ ਹੌਲੀ ਹੌਲੀ ਕੌਮ ਬਣੇਗੀ। ਕੌਮ ਬਣਾਉਣ ਵਾਸਤੇ ਸਾਡੇ ਪੁਰਖਿਆਂ ਨੇ, ਇੱਕ ਇੱਕ ਬੰਦੇ ਨੇ ਆਪਣੇ ਆਪਣੇ ਤੌਰ ਉੱਤੇ ਪੂਰਾ ਯਤਨ ਕੀਤਾ। ਜਿਹੜਾ ਸੇਵਾ ਕਰ ਸਕਦਾ ਸੀ ਉਹਨੇ ਸੇਵਾ ਕੀਤੀ, ਜਿਹੜਾ ਵਿਦਵਤਾ ਕਮਾ ਸਕਦਾ ਸੀ ਉਹਨੇ ਵਿਦਵਤਾ ਕਮਾਈ, ਜਿਹੜਾ ਤੇਗ ਚਲਾ ਸਕਦਾ ਸੀ ਉਹਨੇ ਤੇਗ ਚਲਾਈ, ਜਿਹੜਾ ਸਟ੍ਰੈਟਜੀ ਬਣਾ ਸਕਦਾ ਸੀ ਉਹਨੇ ਉਹ ਕੀਤਾ। ਅਸੀਂ ਆਪਣੇ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਨਾਲ ਜੁੜ ਕੇ ਤੇ ਉਹਨੂੰ ਕੌਮ ਨੂੰ ਸਵਾਰਨ ਵਾਸਤੇ ਇਸ ਤਰ੍ਹਾਂ ਸ਼ਿੱਦਤ ਨਾਲ ਉਹਦੇ ਪਿੱਛੇ ਪਈਏ, ਫਿਰ ਕਿਤੇ ਜਾ ਕੇ ਸਾਡਾ ਭਵਿੱਖ ਉਜਲਾ ਹੋ ਸਕਦਾ ਹੈ। ਨਹੀਂ ਤਾਂ ਅਸੀਂ ਉਹਨਾਂ ਮਹਾਨ ਪੁਰਖਿਆਂ ਨੂੰ ਯਾਦ ਕਰਦਿਆਂ ਹੋਇਆਂ ਵੀ ਸ਼ਾਇਦ ਭਵਿੱਖ ਵਿੱਚ ਬੜੀ ਕੀਮਤੀ ਗੱਲ ਜਿਹੜੀ ਹੈ ਉਹ ਇੱਥੇ ਵੀਰ ਹਰਿੰਦਰ ਸਿੰਘ ਜੀ ਨੇ ਕਹੀ ਕਿ ਬਹੁਤ ਜਗ੍ਹਾ ਦੇ ਉੱਤੇ ਦਿਨ ਮਨਾਏ ਜਾ ਰਹੇ ਨੇ, ਪਰ ਪਰਪਸ ਹਰ ਇੱਕ ਦਾ ਆਪਣਾ ਆਪਣਾ ਹੈ। ਤੁਸੀਂ ਪਿੱਛੇ ਜੇ ਵੇਖਿਆ ਹੋਏਗਾ, ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਵੀਰ ਬੰਦਾ ਬੈਰਾਗੀ ਕਰਕੇ ਮਨਾਇਆ ਗਿਆ ਹਰਿਆਣੇ ਦੇ ਵਿੱਚ। ਹੁਣ ਪਰਪਸ ਆਪਣਾ ਹੈ ਕਿ ਬੰਦਾ ਸਿੰਘ ਨੂੰ ਫੇਰ ਵੀਰ ਬੰਦਾ ਬੈਰਾਗੀ ਕਰਕੇ ਤੇ ਅਸੀਂ ਆਪਣੀ ਮੁੱਖ ਧਾਰਾ ਦੇ ਵਿੱਚ ਲੈ ਆਉਣਾ ਤੇ ਉਹਨੂੰ ਇਹ ਸਾਬਤ ਕਰ ਦੇਣਾ ਵੀ ਇਹ ਤਾਂ ਇੱਕ ਬਣਿਆ ਤੜਿਆ ਪੂਰੀ ਦੀ ਪੂਰੀ ਤਰ੍ਹਾਂ ਬ੍ਰਾਹਮਣਵਾਦ ਦੀ ਪ੍ਰੋਡਕਸ਼ਨ ਹੈ। ਵਿਪਰਵਾਦ ਦੇ ਦਾਇਰੇ ਵਿੱਚ ਦੀ ਉਹਨੂੰ ਕੱਢ ਕੇ ਫਿਲਟਰ ਕਰਕੇ ਆਪਣੇ ਹਿਸਾਬ ਨਾਲ ਉਹਨੂੰ ਬਣਾ ਲੈਣਾ। ਇਹੋ ਜਿਹਾ ਯਤਨ ਕੋਈ ਇੱਕ ਨਹੀਂ ਹੋ ਰਿਹਾ, ਬਹੁਤ ਹੋ ਰਹੇ ਨੇ, ਬੜੀ ਵੱਡੇ ਪੈਮਾਨੇ ਤੇ ਹੋ ਰਹੇ ਨੇ। ਸਾਡੇ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਅਸੀਂ ਆਪ ਆਪਣੀ ਨਸਲ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਆਲੇ ਦੁਆਲੇ ਨੂੰ ਇਸ ਚੀਜ਼ ਲਈ ਤਿਆਰ ਕਰੀਏ ਵੀ ਅਸੀਂ ਉਹਨਾਂ ਨੂੰ ਆਪਣਾ ਇਤਿਹਾਸ ਇਸ ਕਦਰ ਪੜ੍ਹਾਈਏ, ਦੱਸੀਏ ਆਪਣੀ ਸੱਚਾਈ ਹਿਸਟਰੀ ਦੀ, ਤਾਂ ਕਿ ਉਹ ਇਹੋ ਜਿਹੇ ਪ੍ਰਾਪੇ ਗੰਡੇ ਤੋਂ ਗੁੰਮਰਾਹ ਨਾ ਹੋ ਸਕਣ। ਤੋ ਇਹ ਸਾਨੂੰ ਆਪਣਾ ਸੁਭਾਅ ਘੜਨਾ ਪਏਗਾ। ਜਿੰਨਾ ਚਿਰ ਅਸੀਂ ਇਤਿਹਾਸ ਦੀਆਂ ਪੁਸਤਕਾਂ ਦਾ ਤੋਹਫਿਆਂ 'ਚ ਲੈਣ ਦੇਣ ਨਹੀਂ ਕਰਦੇ, ਗੁਰਦੁਆਰਿਆਂ 'ਚ ਸਨਮਾਨਿਤ ਕਰਨ ਲਈ ਗੁਰਬਾਣੀ ਦੀਆਂ ਪੋਥੀਆਂ ਤੇ ਇਤਿਹਾਸ ਦੀਆਂ ਪੁਸਤਕਾਂ ਤੋਂ ਕੰਮ ਸ਼ੁਰੂ ਨਹੀਂ ਕਰਦੇ, ਸ਼ਾਇਦ ਇਹ ਸਾਡੀ ਬਿਆਨਬਾਜ਼ੀ ਰਹਿ ਜਾਏਗੀ। ਆਪਾਂ ਸਾਰੇ ਯਤਨ ਕਰੀਏ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬਹੁਤਾ ਸਮਾਂ ਨਹੀਂ ਲਵਾਂਗਾ। ਪੰਥ ਪ੍ਰਸਿੱਧ ਢਾਡੀ ਜਥੇ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ, ਆਪ ਸ਼ਰਵਣ ਕਰੋ। ਔਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵੱਲੋਂ ਜ਼ਰੂਰੀ ਬੇਨਤੀ ਹੈ ਕਿ 19 ਤਰੀਕ ਨੂੰ ਇਸੇ ਹੀ ਜਗ੍ਹਾ ਦੇ ਉੱਤੇ ਸਾਚਾ ਗੁਰ ਲਾਧੋਰੇ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਵਸ ਇੱਕ ਚੈਲੰਜ ਹੈ ਅੱਜ ਵੀ ਉਹਨਾਂ ਸਾਰੀਆਂ ਧਿਰਾਂ ਨੂੰ
ਜਿਹੜੇ ਭਾਵੇਂ ਬਾਬੇ ਦੇ ਰੂਪ ਵਿੱਚ ਜਾਂ ਗੁਰੂ ਦੇ ਰੂਪ ਵਿੱਚ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰੀਕੇਬਾਜ਼ੀ ਕਰਨ ਵਾਸਤੇ ਤਤਪਰ ਨੇ ਜਾਂ ਕਰ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਨੇ। ਆਪਾਂ ਇਹਨੂੰ ਇਸ ਚੀਜ਼ ਵੱਲ ਸਿੱਧਤ ਕਰਨਾ ਹੈ। ਜਦੋਂ 13 ਸਿੰਘਾਂ ਦੀ ਸ਼ਹੀਦੀ ਹੋਈ ਤੇ ਉਹ ਵੀ ਸ਼ਬਦ ਗੁਰੂ ਦੀ ਪੈਰੋਕਾਰੀ ਵਿੱਚ ਹੋਈ। ਅੱਜ ਭਾਵੇਂ ਅਸੀਂ ਉਹਨੂੰ ਵੀ ਵੰਡ ਲਿਆ। ਔਰ ਸਾਚਾ ਗੁਰ ਲਾਧੋਰੇ ਦਾ ਮਤਲਬ ਹੀ ਇਹ ਹੈ ਵੀ ਜਿਹੜੇ ਦੰਭੀ ਪਖੰਡੀ ਆਲੇ ਦੁਆਲੇ ਗੁਰੂ ਸ਼ਬਦ ਦੀ ਸ਼ਰੀਕੀ, ਗੁਰੂ ਨਾਨਕ ਦੇ ਘਰ ਦੀ ਸ਼ਰੀਕੇਬਾਜ਼ੀ ਕਰਨ ਬੈਠੇ ਨੇ, ਅਸੀਂ ਉਹਨਾਂ ਨੂੰ ਚੈਲੰਜ ਕਰ ਸਕੀਏ ਵੀ ਅਸੀਂ ਆਪਣੇ ਪੁਰਖਿਆਂ ਦੇ ਬਚਨ ਤੇ ਅੱਜ ਵੀ ਕਾਇਮ ਆ, ਇਹਦੇ ਤੋਂ ਅਸੀਂ ਪਾਸੇ ਨਹੀਂ ਹਟੇ। ਸਤਿਗੁਰੂ ਮਿਹਰ ਕਰਨ, ਆਪ ਇਸੇ ਤਰ੍ਹਾਂ ਗੁਰਮਤ ਗੁਰਬਾਣੀ ਦੇ ਨਾਲ ਜੁੜੇ ਰਹੋ। ਸਤਿਗੁਰੂ ਸਭਨਾਂ ਨੂੰ ਪਿਆਰ ਇਤਫਾਕ ਚੜ੍ਹਦੀ ਕਲਾ ਬਖਸ਼ਣ। ਆਦਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।